ਪੰਜਾਬ ਦੇ ਹਾਲਾਤ, ਪੰਜਾਬ ਦੇ ਲੋਕ ਜਿਹੜੇ ਕਹਿੰਦੇ ਨੇ ਨਾ ਸਾਡੀ ਸਰਕਾਰ ਸੁਣਦੀ ਆ, ਨਾ ਸਾਡੀ ਕੋਈ ਕਿਸੇ ਦਰਬਾਰ ਦੇ ਵਿੱਚ ਸੁਣੀ ਜਾਂਦੀ ਹੈ। ਪੰਜਾਬ ਦੇ ਮੁੱਦੇ ਨੇ ਜਿਹੜੇ ਉੱਥੇ ਦੇ ਉੱਥੇ ਖਲੋਤੇ ਨੇ। ਪੰਜਾਬ ਬਰਬਾਦੀ ਵੱਲ ਵਧ ਰਿਹਾ ਜੀ। ਇਹੀ ਚਿੱਟੀ ਪੱਗ ਦਾ ਰਾਜ ਸੀ, ਉਹਨਾਂ ਨੇ ਕੱਖ ਨਹੀਂ ਕੀਤਾ। ਇਹੀ ਨੀਲੀ ਪੱਗ ਦਾ ਰਾਜ ਆਇਆ, ਉਹਨਾਂ ਨੇ ਕੱਖ ਨਹੀਂ ਕੀਤਾ ਜੀ। ਇਹੀ ਇਹ ਆ ਗਏ ਨੇ, ਇਹਨਾਂ ਨੇ ਕੱਖ ਨਹੀਂ ਕੀਤਾ। ਗਿੱਧਾ ਵੀ ਤਾਂ ਪੰਜਾਬ ਦੇ ਲੋਕ ਪਾ ਰਹੇ ਨੇ ਕਿ ਸਾਡੀਆਂ ਜ਼ਮੀਨਾਂ ਵਿਕ ਰਹੀਆਂ ਨੇ, ਅਸੀਂ ਕਰੋੜਪਤੀ ਹੋ ਗਏ, ਅਸੀਂ ਲੱਖਪਤੀ ਹੋ ਗਏ, ਸਾਡੇ ਪਿਓ ਦਾਦੇ ਟਾਕੀਆਂ ਵਾਲੇ ਸੂਟ ਪਾਉਂਦੇ ਰਹੇ ਆ, ਅਸੀਂ ਤਾਂ ਗੁੱਚੀ ਦੇ ਜੁੱਤੇ ਪਾਉਣੇ ਆ। ਜਿਸ ਦਿਨ ਤੁਹਾਡੀ ਜ਼ਮੀਨ ਨਾ ਰਹੀ, ਜਿਸ ਦਿਨ ਤੁਹਾਡੀ ਪਿੰਡਾਂ 'ਚ ਤੁਸੀਂ ਜ਼ਮੀਨ ਵੇਚ ਕੇ ਬਾਹਰ ਚਲੇ ਗਏ, ਤੁਹਾਡੀ ਜੜ ਪੱਟੀ ਜਾਣੀ ਜੇ ਪੰਜਾਬ ਦੇ। ਤੁਸੀਂ ਸਾਰੀ ਜ਼ਮੀਨ ਲੁਧਿਆਣੇ ਦੀ ਪੂਰਬੀਆਂ ਨੂੰ ਦੇਤੀ। ਮੋਹਾਲੀ ਦੇ ਵਿੱਚ ਜਾ ਕੇ ਵੇਖੋ ਤੁਹਾਡੇ ਪੰਜਾਬ ਦੇ ਕਿੰਨੇ ਲੋਕ ਰਹਿ ਗਏ ਨੇ, ਕੁਝ ਵੀ ਨਹੀਂ ਰਹਿ ਗਏ। ਇਹੀ ਹਾਲ ਅੰਮ੍ਰਿਤਸਰ ਦਾ ਹੋ ਰਿਹਾ ਯਾਰ। ਜਦੋਂ ਤੁਹਾਡਾ ਏਰੀਆ ਹੀ ਨਾ ਰਿਹਾ, ਕੱਲ ਨੂੰ ਪੰਜਾਬ ਦਾ ਨਾਮ ਹੀ ਬਦਲਿਆ ਜਾਣਾ ਕਿਸੇ ਟਾਈਮ ਤੇ। ਸਾਰਾ ਕੁਝ ਉਹ ਆ ਗਿਆ, ਕ੍ਰਾਈਮ ਸ਼ੁਰੂ ਹੋ ਗਿਆ। ਇੱਥੇ ਸਿੱਖਾਂ ਨੂੰ ਕੁੱਟਦੇ ਨੇ, ਛਿੱਤਰ ਖਾਂਦੇ ਨੇ ਥਾਂ ਥਾਂ ਤੇ। ਆ ਮੁਕਤਸਰ ਵੀ ਕੁੱਟਿਆ ਤੇ ਬਠਿੰਡੇ ਵੀ ਕੁੱਟਿਆ ਉਹਨਾਂ ਨੇ। ਇਸ ਦੇ ਕੇਸ ਕਿੰਨੇ ਕੁ ਆਉਂਦੇ ਨੇ ਜਿਹੜੀਆਂ ਨਸ਼ੇ ਨਾਲ ਜੁੜੀਆਂ ਧਾਰਾਵਾਂ ਹੁੰਦੀਆਂ ਨੇ, ਉਹਨਾਂ ਨੂੰ ਲੈ ਕੇ ਤੁਸੀਂ ਕਾਫੀ ਬੋਲਦੇ ਵੀ ਹੋ, ਲੜਦੇ ਵੀ ਹੋ, ਕੇਸ ਕਿੰਨੇ ਕੁ ਆ ਜਾਂਦੇ ਨੇ? ਮੈਂ ਪਿਛਲੇ 30 ਸਾਲ ਤਾਂ ਮੈਨੂੰ 31ਵਾਂ ਲੱਗ ਗਿਆ ਮੈਨੂੰ, ਪਰ ਮੈਂ ਤਾਂ ਅਜੇ ਤੱਕ ਨਹੀਂ ਵੇਖਿਆ ਕਿ ਨਸ਼ਾ ਘਟਦਾ। ਨਸ਼ਾ ਉੱਥੇ ਦਾ ਉੱਥੇ ਹੈ, ਉਦੋਂ ਵਧਿਆ ਹੈ, ਘਟਣ ਦੀ ਬਜਾਏ। ਕਿਤੇ ਇਹ ਤਾਂ ਨਹੀਂ ਹੈਗਾ ਵੀ ਜਿਹੜਾ ਤੁਸੀਂ ਭੁੱਕੀ ਅਫੀਮ ਦੀ ਗੱਲ ਕਰ ਰਹੇ ਹੋ, ਕੱਲ ਨੂੰ ਤੁਹਾਡੇ ਤੇ ਸਵਾਲ ਖੜੇ ਹੋ ਜਾਣ ਵੀ ਐਡਵੋਕੇਟ ਖਾਰਾ ਦਾ ਭੁੱਕੀ ਅਫੀਮ ਦੀ ਹਮਾਇਤ ਕਰਦਾ? ਨਹੀਂ, ਦੇਖੋ ਮੈਂ ਕਹੂੰਗਾ ਇਹਦੇ ਠੇਕੇ ਖੋਲੋ। ਜਾਂ ਤਾਂ ਨਸ਼ਾ ਇਸ ਤਰ੍ਹਾਂ ਬੰਦ ਹੁੰਦਾ ਨਾ ਜਿਵੇਂ ਅਰਬ ਕੰਟਰੀਆਂ 'ਚ ਗੋਲੀ ਮਾਰ ਦਿਓ, ਉਹ ਤੁਹਾਡਾ ਲਾਹ ਹੀ ਨਹੀਂ। ਇਹਨੂੰ ਤੁਸੀਂ ਜੇ ਭੁੱਕੀ ਤੇ ਅਫੀਮ ਨੂੰ ਠੇਕੇ ਖੋਲ ਦਿਓਗੇ ਤਾਂ ਇਹਦੇ ਨਾਲ ਕੀ ਹੈ ਕਿ ਇੱਕ ਤਾਂ ਬੰਦੇ ਮਰਨਗੇ ਘੱਟ, ਬੰਦੇ ਕੰਮ ਕਰਦੇ ਨੇ। ਚਿੱਟੇ ਤੇ ਸ਼ਰਾਬ ਵਾਲਾ ਜਿਹੜਾ ਬੰਦਾ ਹੈ ਉਹ ਲੜਦਾ ਹੈ, ਐਕਸੀਡੈਂਟ ਕਰਦਾ ਹੈ, ਮਰਦਾ ਹੈ ਜਾਂ ਮਾਰਦਾ ਹੈ। ਭੁੱਕੀ ਤੇ ਅਫੀਮ ਵਾਲਾ ਬੰਦਾ ਉਹ ਵਰਕ ਕਰਦਾ ਹੈ, ਉਹ ਲੜਦਾ ਨਹੀਂ, ਕੋਈ ਕ੍ਰਾਈਮ ਨਹੀਂ ਕਰਦਾ। ਭੁੱਕੀ ਤੇ ਅਫੀਮ ਵਾਲਾ ਬੰਦਾ ਉਹਦੇ ਬਾਹਰ ਜਾ ਕੇ ਦੇਖੋ, ਕੋਈ ਬੰਦਾ ਦੂਜੇ ਨੂੰ ਬੁਲਾਉਂਦਾ ਨਹੀਂ। ਇੱਕ ਇਹ ਧਰਤੀ ਆ ਜਿੱਥੇ ਚਾਹ ਪਾਣੀ ਤੇ ਰੋਟੀ ਦਾ ਆਮ ਲੰਗਰ ਚੱਲਦੇ ਨੇ। ਹੁਣ ਸਾਡੇ ਲੋਕ ਸੋਚਦੇ ਨਹੀਂ ਯਾਰ ਜਦੋਂ ਜ਼ਮੀਨਾਂ ਨਾ ਰਹੀਆਂ ਤੇ ਗੁਰਦੁਆਰੇ ਸਾਡੇ ਕਿੱਥੇ ਚਲੇ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਪੰਜਾਬ ਦੇ ਇੱਕ ਅਹਿਮ ਮੁੱਦੇ ਤੇ ਚਰਚਾ ਕਰਾਂਗੇ। ਇਹ ਪੰਜਾਬ ਦਾ ਮੁੱਦਾ ਕੀ ਆ ਕਿ ਪੰਜਾਬ ਦੇ ਲੋਕ ਤੰਗ ਪਰੇਸ਼ਾਨ ਨੇ। ਪੰਜਾਬ ਦੇ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਪੰਜਾਬ ਦੇ ਪਿੰਡਾਂ ਦੇ ਲੋਕ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਸਾਡੀ ਕਿਤੇ ਸੁਣੀ ਨਹੀਂ ਜਾਂਦੀ, ਨਾ ਸਰਕਾਰੇ ਸੁਣਦੀ ਆ ਤੇ ਨਾ ਦਰਬਾਰੇ ਸੁਣਦੀ ਆ। ਤਾਂ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਮੌਜੂਦ ਨੇ ਜੀ, ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਹਤਾਂ ਦੱਸੋ ਕਿਵੇਂ ਨੇ? ਠੀਕ ਨੇ? ਬੜਾ ਵਧੀਆ, ਮਹਾਰਾਜ ਦੀ ਕਿਰਪਾ, ਸੱਚੇ ਪਾਤਸ਼ਾਹ ਦੀ। ਪੰਜਾਬ ਦੇ ਹਾਲਾਤ, ਪੰਜਾਬ ਦੇ ਲੋਕ ਜਿਹੜੇ ਕਹਿੰਦੇ ਨੇ ਨਾ ਸਾਡੀ ਸਰਕਾਰ ਸੁਣਦੀ ਆ, ਨਾ ਸਾਡੀ ਕੋਈ ਕਿਸੇ ਦਰਬਾਰ ਦੇ ਵਿੱਚ ਸੁਣੀ ਜਾਂਦੀ ਆ। ਕੀ ਲੱਗਦਾ ਕਿੰਨਾ ਕੁ ਬਦਲਾਅ ਦੀ ਨੀਤੀ ਤੇ ਸਰਕਾਰ ਬਣੀ ਤੇ ਕਿੰਨਾ ਕੁ ਬਦਲਾਅ ਲੱਗਦਾ? ਦੇਖੋ ਗੱਲ ਇਸ ਤਰ੍ਹਾਂ ਹੈ ਕਿ ਫਿਲਹਾਲ ਤਾਂ ਆਪਾਂ ਇਹਨੂੰ ਕੋਈ ਦੂਜਿਆਂ ਨਾਲੋਂ ਬਾਹਲਾ ਇਹਦਾ ਫਰਕ ਨਹੀਂ ਪਾ ਸਕਦੇ ਜੀ, ਕਿਉਂਕਿ ਪੰਜਾਬ ਦੇ ਮੁੱਦੇ ਨੇ ਜਿਹੜੇ ਉੱਥੇ ਦੇ ਉੱਥੇ ਖਲੋਤੇ ਨੇ। ਪੰਜਾਬ ਬਰਬਾਦੀ ਵੱਲ ਵਧ ਰਿਹਾ ਜੀ। ਇਹੀ ਚਿੱਟੀ ਪੱਗ ਦਾ ਰਾਜ ਸੀ, ਉਹਨਾਂ ਨੇ ਕੱਖ ਨਹੀਂ ਕੀਤਾ। ਇਹੀ ਨੀਲੀ ਪੱਗ ਦਾ ਰਾਜ ਆਇਆ, ਉਹਨਾਂ ਨੇ ਕੱਖ ਨਹੀਂ ਕੀਤਾ ਜੀ। ਇਹੀ ਇਹ ਆ ਗਏ ਨੇ, ਇਹਨਾਂ ਨੇ ਕੱਖ ਨਹੀਂ ਕੀਤਾ। ਦੇਖੋ ਲੀਡਰ ਫੜਨੇ ਚਾਹੀਦੇ ਨੇ, ਕੋਈ ਦੋ ਰਾਏ ਵਾਲੀ ਗੱਲ ਨਹੀਂ। ਕਰਪਟ ਬੰਦੇ ਜੇਲ੍ਹ ਜਾਣੇ ਚਾਹੀਦੇ ਨੇ, ਕੋਈ ਦੋ ਰਾਏ ਵਾਲੀ ਗੱਲ ਨਹੀਂ। ਇਹ ਚਾਹੀਦਾ ਵੀ, ਇਹ ਜ਼ਰੂਰੀ ਹੈ। ਪਰ ਕੀ ਪੰਜਾਬ ਇਹਨਾਂ ਗੱਲਾਂ ਦੇ ਨਾਲ ਪੰਜਾਬ ਦੁਆਰਾ ਲੀਹ ਤੇ ਚੜ੍ਹ ਜਾਏਗਾ? ਨਹੀਂ ਚੜ੍ਹ ਸਕਦਾ। ਕਾਰਨ, ਮੇਨ ਕਾਰਨ ਕੀ ਹੈ? ਪੰਜਾਬ ਦੇ ਅੰਦਰ ਬਾਹਰਲੀ ਵਸੋਂ ਦਾ ਆਉਣਾ, ਆਬਾਦੀ ਦਾ ਆਉਣਾ। ਜਿਹੜੀ ਫੋਰ ਐਗਜ਼ਾਮਪਲ ਇੱਥੇ 100 ਬੰਦੇ ਦੀ ਜਗ੍ਹਾ ਸੀ, ਤੁਸੀਂ ਉੱਥੇ 125 ਬੰਦਾ ਕਰਤਾ ਜੀ। ਉਹ ਬੰਦਿਆਂ ਨੂੰ ਪਰਮਾਨੈਂਟ ਤੁਸੀਂ ਪੰਜਾਬ 'ਚ ਲਿਆ ਰਹੇ ਹੋ। ਇਹ ਗੱਲ ਨਾ ਕਾਂਗਰਸੀਆਂ ਸੋਚੀ, ਨਾ ਅਕਾਲੀ ਸੋਚੀ, ਤੇ ਨਾ ਇਹਨਾਂ ਨੇ ਸੋਚੀ। ਉਹ ਬੰਦਿਆਂ ਦਾ ਪੰਜਾਬ 'ਚ ਆਉਣਾ, ਪੰਜਾਬ ਦੇ ਹਾਲਾਤ ਮਾੜੇ ਹੋਣੇ, ਪੰਜਾਬ ਦੇ ਲੋਕਲ ਬੰਦਿਆਂ ਨੂੰ ਰੁਜ਼ਗਾਰ ਨਾ ਮਿਲਣਾ, ਉਹ ਬੰਦਿਆਂ ਦਾ ਰੁਜ਼ਗਾਰ 'ਚ ਅੱਗੇ ਆਉਣਾ, ਆਪਦੇ ਬੰਦਿਆਂ ਨੂੰ ਉਤਸ਼ਾਹਿਤ ਨਾ ਕਰਨਾ, ਆਪਦੇ ਬੰਦਿਆਂ ਨੂੰ ਕਿਸੇ ਫੀਲਡ ਵੱਲ ਨਾ ਲੈ ਕੇ ਜਾਣਾ, ਆਹੀ ਗੱਲਾਂ ਤਾਂ ਨਾ ਲੀਡਰਾਂ ਨੇ ਕੀਤੀ, ਕਾਂਗਰਸ ਤੇ ਅਕਾਲੀਆਂ ਨੇ। ਇਹੀ ਆਪਾਂ ਕਰਤੀ। ਖਾਰਾ ਸਾਹਿਬ, ਤੁਸੀਂ ਕਹਿ ਕੇ ਪੰਜਾਬ ਦੇ ਬੰਦਿਆਂ ਦਾ ਅੱਗੇ ਨਾ ਆਉਣਾ, ਪੰਜਾਬ ਦੇ ਬੰਦਿਆਂ ਨੂੰ ਉਹਨਾਂ ਫੀਲਡ ਦੇ ਵਿੱਚ ਨਾ ਲੈ ਕੇ ਜਾਣਾ, ਪਰ ਪੰਜਾਬ ਦੇ ਬੰਦੇ ਤਾਂ
ਧੜਾ ਧੜ ਜ਼ਮੀਨਾਂ ਵੇਚ ਕੇ ਜਹਾਜ਼ ਦੀ ਟਾਕੀ ਨੂੰ ਹੱਥ ਪਾ ਰਹੇ ਨੇ। ਦੇਖੋ ਉਹਨਾਂ ਦੀ ਵੀ, ਪੰਜਾਬ ਦੇ ਲੋਕਾਂ ਦੀ ਵੀ ਗਲਤੀ ਹੈ, ਪਰ ਸਰਕਾਰਾਂ ਦੀ ਬਹੁਤ ਵੱਡੀ ਗਲਤੀ ਹੈ। ਜੇ ਕਿਤੇ ਇਹ ਬਾਹਰ ਦੀ ਸਟੇਟ ਆਖੂ ਇੱਕ ਲਾਭ ਬਣ ਜਾਂਦਾ ਕਿ ਇੱਥੇ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ। ਹੁਣ ਤੁਸੀਂ ਮੇਰੀ ਗੱਲ ਦੱਸੋ, 100 ਬਾਈ 100 ਦਾ ਪਲਾਟ ਹੈ ਜੀ, ਜਾਂ 200 ਬਾਈ 200 ਗਜ ਦਾ ਪਲਾਟ ਹੈ, ਇਹਦੇ ਵਿੱਚ ਕਿਸੇ ਟਾਈਮ ਦੇ ਉੱਪਰ ਟਿੱਬੇ ਕਰਾ ਕੇ ਇਹ ਜ਼ਮੀਨਾਂ ਬਣੀਆਂ ਹੋਈਆਂ ਨੇ। ਬਿਲਕੁਲ। ਹੁਣ ਤੁਸੀਂ ਉੱਥੇ 5 ਜਾਂ 7 ਸੜਕਾਂ ਕੱਢ ਰਹੇ ਹੋ। ਇੰਨੀਆਂ ਸੜਕਾਂ ਦੀ ਪੰਜਾਬ 'ਚ ਕੀ ਲੋੜ ਹੈ? 25,000 ਤੋਂ 50,000 ਜਿਹੜੀ ਤੁਹਾਡੀ ਲੈਂਡ ਹੈ, ਕਿੱਲਾ ਹੈ, ਉਹ ਤੁਹਾਡਾ ਖਤਮ ਹੁੰਦਾ ਇੱਕ ਰੋਡ ਦੇ ਅੰਦਰ। ਯਾਰ ਤੁਹਾਨੂੰ ਜ਼ਮੀਨ ਮਿਲ ਜੇਗੀ ਦੁਬਾਰਾ। ਤੁਹਾਡੇ ਲੋਕਲ ਲੀਡਰ ਨੇ ਜਿਹੜੇ ਕਲੋਨੀਆਂ ਕੱਟ ਰਹੇ ਨੇ 50-50 100-100 ਕਿੱਲੇ ਦੀ, ਇੱਕ ਅੰਨੀ ਮੱਚੀ ਹੋਈ ਹੈ। ਗਿੱਧਾ ਵੀ ਤਾਂ ਪੰਜਾਬ ਦੇ ਲੋਕ ਪਾ ਰਹੇ ਨੇ ਕਿ ਸਾਡੀਆਂ ਜ਼ਮੀਨਾਂ ਵਿਕ ਰਹੀਆਂ ਨੇ, ਅਸੀਂ ਕਰੋੜਪਤੀ ਹੋ ਗਏ, ਅਸੀਂ ਲੱਖਪਤੀ ਹੋ ਗਏ, ਸਾਡੇ ਪਿਓ ਦਾਦੇ ਟਾਕੀਆਂ ਵਾਲੇ ਸੂਟ ਪਾਉਂਦੇ ਰਹੇ ਆ, ਅਸੀਂ ਤਾਂ ਗੁੱਚੀ ਦੇ ਜੁੱਤੇ ਪਾਉਣੇ ਆ। ਨਹੀਂ, ਇਹ ਗੱਲ ਨਹੀਂ ਹੁੰਦੀ। ਮੈਂ ਬਹੁਤ ਥਾਵਾਂ ਤੇ ਗੱਲ ਕਹੀ ਹੈ, ਮੈਂ ਬਾਹਰ ਪੀਲੀਭੀਤ ਜਾ ਕੇ ਵੀ ਇਹੀ ਗੱਲ ਕੀਤੀ ਹੈ ਕਿ ਜ਼ਮੀਨ ਹੈ ਜਿਹੜੀ ਤੁਹਾਡੀ ਸਰਦਾਰੀ ਤੇ ਤੁਹਾਡੀ ਜੜ ਹੈ ਪੰਜਾਬ ਦੇ ਅੰਦਰ ਜੀ। ਜਿਸ ਦਿਨ ਤੁਹਾਡੀ ਜ਼ਮੀਨ ਨਾ ਰਹੀ, ਜਿਸ ਦਿਨ ਤੁਹਾਡੀ ਪਿੰਡਾਂ 'ਚੋਂ ਤੁਸੀਂ ਜ਼ਮੀਨ ਵੇਚ ਕੇ ਬਾਹਰ ਚਲੇ ਗਏ, ਤੁਹਾਡੀ ਜੜ ਪੱਟੀ ਜਾਣੀ ਜੇ ਪੰਜਾਬ ਦੇ ਵਿੱਚੋਂ। ਤੁਹਾਨੂੰ ਇੱਥੇ ਇਸ ਧਰਤੀ ਦੇ ਉੱਪਰ ਜਗ੍ਹਾ ਨਹੀਂ ਮਿਲਣੀ, 100 ਗਜ ਜਗ੍ਹਾ ਵੀ ਤੁਹਾਨੂੰ ਪੰਜਾਬ 'ਚ ਨਹੀਂ ਮਿਲਣੀ। ਤੁਹਾਨੂੰ ਲੱਗਦਾ ਵੀ ਅਜੀਤ ਰੋਡ ਭਰਿਆ ਹੁੰਦਾ ਜਦੋਂ ਅਸੀਂ ਅਜੀਤ ਰੋਡ ਦੇ ਉੱਪਰ ਦੀ ਲੰਘਦੇ ਆ ਤੇ ਥਾਂ ਨਹੀਂ ਮਿਲਦੀ, ਸਾਰੇ ਦਾ ਸਾਰਾ ਅਜੀਤ ਰੋਡ ਆਈਲੈਟ ਸੈਂਟਰਾਂ ਨਾਲ ਭਰਿਆ ਪਿਆ। ਦੇਖੋ, ਕਿਸੇ ਕੌਮ ਦੀ ਮੱਤ ਮਾਰੀ ਜਾਂਦੀ ਹੈ। ਇਸ ਵਕਤ ਸਾਡੀ ਕੌਮ ਦੀ ਮੱਤ ਮਾਰੀ ਗਈ ਹੈ। ਬਾਰ ਕੱਖ ਨਹੀਂ। ਡੇਲੀ ਸਾਡੇ ਪੰਜਾਬ ਦਾ ਮੁੰਡੇ ਦਾ ਉਹਦਾ ਮਰਡਰ ਹੁੰਦਾ ਜਾਂ ਉਹਦੀ ਨੈਚੁਰਲ ਡੈਥ ਹੋ ਰਹੀ ਹੈ ਜੀ। ਕੀ ਖੱਟਿਆ ਅਸੀਂ ਜਿਹੜੀ ਚੀਜ਼ ਨੂੰ ਬਾਹਰ ਭੱਜੇ ਉੱਥੋਂ ਦਾ ਲਾਸ਼ ਵਾਪਸ ਆ ਗਈ ਸਾਡੇ ਆਪਦਿਆਂ ਦੀ। ਉੱਥੇ ਰੁਜ਼ਗਾਰ ਹੈ ਨਹੀਂ, ਉੱਥੇ ਚਿੱਟਾ ਅੱਗੇ ਸ਼ਰੇਆਮ ਚੱਲਣ ਲੱਗ ਪਿਆ, ਮੁੰਡੇ ਮਰਨ ਲੱਗ ਗਏ, ਅਸੀਂ ਫੇਰ ਨਹੀਂ ਰੁਕੇ। ਤੁਸੀਂ ਚਿੱਟੇ ਦੀ ਗੱਲ ਕਰੀ ਆ, ਤੁਸੀਂ ਇੱਕ ਐਡਵੋਕੇਟ ਹੋ, NDPS ਦੇ ਕੇਸ ਕਿੰਨੇ ਕੁ ਆਉਂਦੇ ਨੇ ਜਿਹੜੀਆਂ ਨਸ਼ੇ ਨਾਲ ਜੁੜੀਆਂ ਧਰਾਵਾਂ ਹੁੰਦੀਆਂ ਨੇ, ਉਹਨਾਂ ਨੂੰ ਲੈ ਕੇ ਤੁਸੀਂ ਕਾਫੀ ਬੋਲਦੇ ਵੀ ਹੋ, ਲੜਦੇ ਵੀ ਹੋ, ਕੇਸ ਕਿੰਨੇ ਕੁ ਆ ਜਾਂਦੇ ਨੇ? ਦੇਖੋ, ਮੈਂ ਤੁਹਾਨੂੰ ਗੱਲ ਦੱਸਾਂ, ਇਹ ਜਿੰਨੀ ਵੀ ਸਰਕਾਰ ਆਉਂਦੀਆਂ ਨੇ ਨਾ, ਇਹ 2 4 6 ਮਹੀਨੇ ਡਰਾਮੇ ਕਰਦੀਆਂ ਹੁੰਦੀਆਂ ਜੀ। ਇਹ ਪੁਲਿਸ ਭੱਜਦੀ ਹੁੰਦੀ ਆ, ਹੂਟਰ ਵੱਜਦੇ ਹੁੰਦੇ ਨੇ, ਬੰਦੇ ਫੜੇ ਜਾਂਦੇ ਨੇ, ਉਹ ਬੰਦੇ ਫੇਰ ਉੱਥੇ ਗੱਲ ਉੱਥੇ ਦੀ ਉੱਥੇ ਹੀ ਰਹਿੰਦੀ ਹੁੰਦੀ ਜੀ। ਮੈਂ ਪਿਛਲੇ 30 ਸਾਲ ਤਾਂ ਮੈਨੂੰ 31ਵਾਂ ਲੱਗ ਗਿਆ ਮੈਨੂੰ, ਪਰ ਮੈਂ ਤਾਂ ਅਜੇ ਤੱਕ ਨਹੀਂ ਵੇਖਿਆ ਕਿ ਨਸ਼ਾ ਘਟਦਾ। ਨਸ਼ਾ ਉੱਥੇ ਦਾ ਉੱਥੇ ਹੈ, ਉਦੋਂ ਵਧਿਆ ਹੈ ਘਟਣ ਦੀ ਬਜਾਏ। ਹੁਣ ਇਹਦੇ 'ਚ ਕਾਰਨ ਕੀ ਹੈ? ਮੈਂ ਅੱਗੇ ਵੀ ਕਿਹਾ ਸੀ ਕਿ 2010-11 ਦੇ ਅੰਦਰ ਪੰਜਾਬ ਦੇ ਅੰਦਰ ਮੈਨੂਫੈਕਚਰਿੰਗ ਡਰੱਗ ਆਉਂਦੀ ਹੈ। ਬਿਲਕੁਲ। ਪਹਿਲਾਂ ਉਸ ਤੋਂ ਭੁੱਕੀ ਤੇ ਫੀਮ ਸੀ, ਬੰਦੇ ਮਰ ਨਹੀਂ ਰਹੇ। ਹੁਣ ਇਸ ਟਾਈਮ ਤੇ ਚਿੱਟਾ ਆ ਗਿਆ ਜਿਹਦੇ ਨਾਲ ਮੁੰਡੇ ਮਰ ਰਹੇ ਨੇ। ਇਹਦੇ ਮਗਰ ਕਿਹੜੀ ਸਾਜ਼ਿਸ਼ ਹੈ? ਜਿਹੜਾ ਚਿੱਟੇ ਨੂੰ ਪੰਜਾਬ 'ਚ ਵਰਤਾਇਆ ਗਿਆ, ਸ਼ਰਾਬ ਵਰਤਾਈ ਗਈ, ਦੋਨਾਂ ਚੀਜ਼ਾਂ ਨਾਲ ਬੰਦੇ ਮਰੇ, ਜਦ ਕਿ ਭੁੱਕੀ ਤੇ ਫੀਮ ਨਾਲ ਬੰਦੇ ਨਹੀਂ ਮਰਦੇ। ਦੇਖੋ, ਤੁਸੀਂ ਨਿਰੋਲ ਨਸ਼ਾ ਬੰਦ ਨਹੀਂ ਕਰ ਸਕਦੇ। ਕਿਤੇ ਇਹ ਤਾਂ ਨਹੀਂ ਹੈਗਾ ਵੀ ਜਿਹੜਾ ਤੁਸੀਂ ਭੁੱਕੀ ਅਫੀਮ ਦੀ ਗੱਲ ਕਰ ਰਹੇ ਹੋ, ਕੱਲ ਨੂੰ ਤੁਹਾਡੇ ਤੇ ਸਵਾਲ ਖੜੇ ਹੋ ਜਾਣ ਵੀ ਐਡਵੋਕੇਟ ਖਾਰਾ ਤਾਂ ਭੁੱਕੀ ਅਫੀਮ ਦੀ ਹਮਾਇਤ ਕਰਦਾ? ਨਹੀਂ, ਦੇਖੋ, ਮੈਂ ਕਹੂੰਗਾ ਇਹਦੇ ਠੇਕੇ ਖੋਲੋ। ਹੁਣ ਅਮਰੀਕਾ ਹੈ ਜਾਂ ਕੈਨੇਡਾ, ਉੱਥੇ ਕਿੰਨਾ ਕੁ ਨਸ਼ਾ ਬੰਦ ਹੋ ਗਿਆ। ਜਾਂ ਤਾਂ ਨਸ਼ਾ ਇਸ ਤਰ੍ਹਾਂ ਬੰਦ ਹੁੰਦਾ ਨਾ ਜਿਵੇਂ ਅਰਬ ਕੰਟਰੀਆਂ 'ਚ ਗੋਲੀ ਮਾਰ ਦਿਓ, ਉਹ ਤੁਹਾਡਾ ਲਾਅ ਹੀ ਨਹੀਂ। ਉਹਦਾ ਇੱਕ ਡਿਫਰੈਂਟ ਚੀਜ਼ ਹੈ। ਜਿਵੇਂ ਤੁਸੀਂ ਦੁਬਈ ਚਲੇ ਜਾਣਾ, ਦੂਜੀਆਂ ਕੰਟਰੀਆਂ ਚਲੇ ਜਾਣਾ, ਤਾਂ ਉੱਥੇ ਕੀ ਹੈ, ਫੈਂਸ ਕਰਦਾ ਹੁੰਦਾ, ਹੱਥ ਕੱਟ ਦਿਓ ਜਾਂ ਗੋਲੀ ਮਾਰ ਦਿਓ। ਸਿੰਗਾਪੁਰ 'ਚ ਫਾਂਸੀ ਦੇ ਦਿਓ, ਉਹ ਤੁਹਾਡਾ ਐਕਟ ਹੈ ਨਹੀਂ ਜੀ। ਜਿਹੜਾ ਤੁਹਾਡਾ ਲਾਅ ਹੈ, ਇਹਦੇ ਮੁਤਾਬਕ ਜਿਹੜਾ ਨਸ਼ਾ ਬੰਦ ਨਹੀਂ ਹੋ ਸਕਦਾ ਕਿ ਪਬਲਿਕ ਇਸ ਹਿਸਾਬ ਦੀ ਹੋ ਚੁੱਕੀ ਹੈ। ਫਿਰ ਇਹਨੂੰ ਤੁਸੀਂ ਜੇ ਭੁੱਕੀ ਤੇ ਫੀਮ ਨੂੰ ਠੇਕੇ ਖੋਲ ਦਿਓਗੇ ਤਾਂ ਇਹਦੇ ਨਾਲ ਕੀ ਹੈ ਕਿ ਇੱਕ ਤਾਂ ਬੰਦੇ ਮਰਨਗੇ ਘੱਟ ਜੀ, ਬੰਦੇ ਕੰਮ ਕਰਦੇ ਨੇ ਜੀ। ਚਿੱਟੇ ਤੇ ਸ਼ਰਾਬ ਵਾਲਾ ਜਿਹੜਾ ਬੰਦਾ ਹੈ ਉਹ ਲੜਦਾ ਹੈ, ਐਕਸੀਡੈਂਟ ਕਰਦਾ ਹੈ, ਮਰਦਾ ਹੈ ਜਾਂ ਮਾਰਦਾ ਹੈ। ਭੁੱਕੀ ਤੇ ਫੀਮ ਵਾਲਾ ਬੰਦਾ ਉਹ ਵਰਕ ਕਰਦਾ ਹੈ, ਉਹ ਲੜਦਾ ਨਹੀਂ, ਕੋਈ ਕ੍ਰਾਈਮ ਨਹੀਂ ਕਰਦਾ ਭੁੱਕੀ ਤੇ ਫੀਮ ਵਾਲਾ ਬੰਦਾ। ਤਾਂ ਮੇਰੇ ਦੇਖਣ ਜੇ ਠੇਕੇ ਖੋਲ੍ਹੇ ਜਾਣ ਪੰਜਾਬ ਦੇ ਅੰਦਰ ਤਾਂ ਉਹ ਬੈਟਰ ਹੈ, ਕਿਉਂਕਿ ਸਾਡੀਆਂ ਬਹੁਤ ਜ਼ਿਆਦੀਆਂ ਸੰਸਥਾ ਨੇ ਜਿਹੜੀਆਂ ਧਾਰਮਿਕ ਸੰਸਥਾ, ਪਤਾ ਉਹਨਾਂ ਨੂੰ ਵੀ ਹੈ ਕਿ ਆ ਫੀਮ ਹੈ ਜਿਹੜੀ ਉਹ ਲਾਭਦਾਇਕ ਹੈ, ਫੀਮ ਨਾਲ ਬੰਦੇ ਨਹੀਂ ਮਰਦੇ, ਪਰ ਉਹ ਕਿਤੇ ਨਾ ਕਿਤੇ ਧਰਮ ਦੇ ਥੱਲੇ ਆ ਕੇ ਬੰਦੇ ਬੋਲ ਨਹੀਂ ਸਕਦੇ ਜੀ। ਉਹਨਾਂ ਨੂੰ ਬੋਲਣਾ ਗੁਨਾਹ ਹੈ। ਉਹਨਾਂ ਨੂੰ ਲੋਕਾਂ ਨੂੰ ਦੂਜੇ ਬੰਨੇ ਲੈ ਜਾਣਾ ਕਿ ਤੁਸੀਂ ਧਾਰਮਿਕ ਬੰਦੇ ਜੇ, ਤੁਸੀਂ ਗੱਲਾਂ ਕਿਉਂ ਕਰਦੇ ਜੀ। ਪਰ ਹਕੀਕਤ ਇਹੀ ਨਿਕਲਣੀ ਹੈ, ਸਦੀਆਂ ਤੋਂ ਨਸ਼ਾ ਚੱਲਿਆ ਹੀ ਆਇਆ, ਚੱਲਦਾ ਹੀ ਰਹਿਣਾ ਹੈ। ਪਰ ਜਿਹੜੇ ਪਹਿਲੇ ਨਸ਼ੇ ਸੀ ਉਹ ਜਿਵੇਂ ਤੁਸੀਂ ਲਾ ਲਓ
ਆਪਾਂ ਸੁੱਖਾ ਪੀ ਲੈਂਦੇ ਆ ਜਾਂ ਹੋਰ ਚੀਜ਼ਾਂ ਹੋ ਗਈਆਂ, ਇਹੋ ਜਿਹੀਆਂ ਪੰਜਾਬ 'ਚ ਚੱਲਦੀਆਂ ਆਈਆਂ ਸ਼ੁਰੂ ਤੋਂ ਲੈ ਕੇ, ਤਾਂ ਉਹਦੇ ਨਾਲ ਆਦਮੀ ਦਾ ਨੁਕਸਾਨ ਨਹੀਂ ਸੀ ਹੁੰਦਾ ਜੀ, ਬੰਦੇ ਮਰੇ ਨਹੀਂ ਸਾਡੇ। ਪਰ ਜਦੋਂ ਹੁਣ ਬਰਬਾਦੀ ਤੇ ਗਏ ਆ ਅਸੀਂ, ਉਹ ਅਸੀਂ ਗਏ ਚਿੱਟੇ ਤੋਂ, ਉਹ ਕੁੜੀਆਂ ਵੀ ਚਿੱਟਾ ਲਾਉਣ ਲੱਗ ਗਈਆਂ। ਦੇਖੋ ਕੁੜੀਆਂ ਚਿੱਟਾ ਲਾਉਣ ਲੱਗ ਗਈਆਂ, ਕੁੜੀਆਂ ਮਰਨ ਲੱਗ ਗਈਆਂ, ਨਸ਼ੇ ਦਾ ਬੁਰਾ ਹਾਲ ਹੋ ਗਿਆ ਪੰਜਾਬ ਦੇ ਅੰਦਰ। ਤੇ ਜੇ ਆਪਾਂ ਇਹਨਾਂ ਨੂੰ ਬਚਾਉਣਾ ਹੈ ਤੇ ਜੇ ਇਹਦੇ ਮੁਤਾਬਕ ਆਪਾਂ ਠੇਕੇ ਖੋਲ ਦਿੰਦੇ ਇਹਨਾਂ ਦੋਨਾਂ ਚੀਜ਼ਾਂ ਦੇ, ਤੇ ਬੰਦੇ ਨਾ ਮਰਦੇ। ਗੱਲ ਨਾ ਆਪਾਂ ਸੰਗਦੇ ਆ, ਲੋਕ ਆਪਾਂ ਕਹਿੰਦੇ ਮੈਨੂੰ ਲਾਹਨਤ ਪੈ ਜਾਏਗੀ ਯਾਰ, ਲੋਕ ਮੈਨੂੰ ਕੀ ਕਹਿਣਗੇ ਯਾਰ। ਗੱਲ ਜੇ ਪੰਜਾਬ ਨੂੰ ਬਚਾਉਣਾ ਹੈ ਨਾ, ਦੇਖੋ ਕੋਈ ਚੀਜ਼ ਡੁੱਬਦੀ ਹੈ, ਕੋਈ ਬੰਦਾ ਬਰਬਾਦੀ ਵੱਲ ਜਾਂਦਾ ਹੈ, ਬਿਲਕੁਲ, ਪਰ ਉਹਨੂੰ ਆਪਾਂ ਘੱਟ ਚੀਜ਼ 'ਚ ਲੈ ਕੇ ਆਉਣੇ, ਇੱਕ ਵਾਰੀ ਬਚਾਈਏ ਤਾਂ ਸਹੀ ਇਹਨੂੰ ਯਾਰ। ਪੰਜਾਬ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਇਸੇ ਤਹਿਤ ਇੱਕ ਕੇਸ ਦਰਜ ਹੁੰਦਾ, NDPS ਦੀ ਧਾਰਾ, ਜਿਹੜਾ ਕਿ ਪੁਰਾਣਾ ਕੇਸ ਆ ਇਹ ਦੱਸਿਆ ਜਾ ਰਿਹਾ। ਪਰ ਸੁਖਪਾਲ ਸਿੰਘ ਖਹਿਰਾ ਨੂੰ ਇਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਚੁੱਕ ਲੈਣਾ, ਇਸ ਨੂੰ ਕਿੰਨਾ ਕੁ ਜਾਇਜ਼ ਮੰਨਦੇ? ਨਹੀਂ ਦੇਖੋ, ਜਿਹੜੀ ਸੁਖਪਾਲ ਸਿੰਘ ਖਹਿਰਾ ਦੀ ਗੱਲ ਹੈ, ਜੇ ਮੈਨੂੰ ਪਤਾ ਨਹੀਂ ਇਨਵੈਸਟੀਗੇਸ਼ਨ 'ਚ ਕੀ ਕਰਦੇ ਨੇ, ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ, ਇਹ ਲੱਗਦਾ ਮੈਨੂੰ ਇਹ ਅੰਡਰ ਸੈਕਸ਼ਨ 29 NDPS 'ਚ ਪਾਉਣਗੇ ਜੀ। ਜੇ NDPS 29 'ਚ ਪਾਉਂਦੇ ਨੇ ਤਾਂ ਮੈਂ ਤੁਹਾਨੂੰ ਬੜਾ ਕਲੀਅਰ ਕਰਦਾ, ਪਤਾ ਨਹੀਂ ਇਸ ਕੇਸ 'ਚੋਂ ਕੀ ਕਰਨਗੇ। ਪਰ ਕਿਤੇ ਵੀ ਅੱਜ ਤੱਕ ਕਿਸੇ ਵੀ ਪੁਲਿਸ ਇਨਵੈਸਟੀਗੇਸ਼ਨ ਦੇ ਅੰਦਰ ਅੰਡਰ ਸੈਕਸ਼ਨ 29 ਦੀ ਐਵੀਡੈਂਸ ਕਲੈਕਟ ਨਹੀਂ ਹੋਈ। ਅੰਡਰ ਸੈਕਸ਼ਨ 29 ਉਹ ਹੁੰਦਾ ਹੈ ਕਿਸੇ ਦਾ ਸਹਿਯੋਗ ਦੇਣਾ, ਕਿਤੋਂ ਨਸ਼ਾ ਲੈ ਕੇ ਆਉਣਾ ਜਾਂ ਅੱਗੇ ਪਹੁੰਚਾਉਣਾ, ਇਹ ਉਹ 'ਚ ਕਵਰ ਕਰ ਜਾਂਦਾ ਹੈ ਕਿ ਜੀ ਠੀਕ ਹੈ, ਇਹਦਾ ਹੱਥ ਹੈ ਬੰਦੇ ਦਾ ਉਹਦੇ ਵਿੱਚ। ਇਹ ਐਵੀਡੈਂਸ ਕਿਵੇਂ ਕਲੈਕਟ ਕਰਨਾ? ਤੁਹਾਨੂੰ ਲੱਗਦਾ ਵੀ ਸੁਖਪਾਲ ਸਿੰਘ ਖਹਿਰਾ ਦਾ ਇਹੋ ਜਿਹੇ ਕਾਰਨਾਮਿਆਂ ਦੇ ਵਿੱਚ ਹੱਥ ਹੋ ਸਕਦਾ? ਕਿਉਂਕਿ ਹਰੇਕ ਮੁੱਦੇ ਤੇ ਸੁਖਪਾਲ ਸਿੰਘ ਖਹਿਰਾ ਬੋਲਦੇ। ਦੇਖੋ ਕਾਰਨ ਕੀ, ਕਿਸੇ ਬੰਦੇ ਦੇ ਵਿੱਚ ਵੜ ਕੇ ਤੁਸੀਂ ਵੇਖ ਨਹੀਂ ਸਕਦੇ, ਕਿਸੇ ਬੰਦੇ ਬਾਰੇ ਆਪਾਂ ਸਹੁੰ ਨਹੀਂ ਦੇ ਸਕਦੇ ਜੀ। ਪਰ ਮੈਂ ਹੁਣ ਸੈਕਸ਼ਨ ਤੇ ਗੱਲ ਕਰੂੰਗਾ, ਅੰਡਰ ਸੈਕਸ਼ਨ 29 ਦੀ ਐਵੀਡੈਂਸ ਨਹੀਂ ਆਉਣੀ, ਉਹਨੂੰ ਪ੍ਰੂਵ ਨਹੀਂ ਕਰ ਸਕਦੇ। ਕਿਵੇਂ ਲੈ ਕੇ ਆਉਣਗੇ ਫਾਈਲ ਦੇ ਉੱਪਰ? ਕਿਵੇਂ ਦੱਸਣਗੇ ਸੁਖਪਾਲ ਸਿੰਘ ਖਹਿਰੇ ਦਾ ਹੱਥ ਹੈ? ਜਿਹੜੀ ਰਿਕਵਰੀ ਹੈ ਉਹ ਤਾਂ ਆਲਰੇਡੀ ਬੰਦਿਆਂ ਤੋਂ ਹੋ ਚੁੱਕੀ ਹੈ। ਮੋਬਾਈਲ ਕਾਲ ਹੈ ਜਿਹੜੀ, ਉਹ ਪ੍ਰੂਵ ਨਹੀਂ ਕਰਦੀ, ਫੋਟੋ ਪ੍ਰੂਵ ਨਹੀਂ ਕਰਦੀ। ਇੱਕ ਪੋਲੀਟੀਸ਼ੀਅਨ ਹੈ, ਇੱਕ ਤੁਸੀਂ ਹੋਏ, ਆਪਾਂ ਕਿਸੇ ਮੈਰਿਜ ਜਾਂਦੇ 10 ਬੰਦੇ ਦੀ ਫੋਟੋ ਇਕੱਠੀ ਹੋ ਜਾਂਦੀ ਹੈ, ਆਪਾਂ ਉਹਦੇ ਨਾਲ ਅਟੈਚ ਹੋ ਜਾਂਦੇ ਕ੍ਰਾਈਮ ਦੇ ਅੰਦਰ। ਫੋਟੋ ਆਉਣ ਦੇ ਨਾਲ ਕਿਤੇ ਵੀ ਕ੍ਰਾਈਮ ਪ੍ਰੂਵ ਨਹੀਂ ਹੁੰਦਾ ਜੀ, ਮੋਬਾਈਲ ਕਾਲ ਤੇ ਪ੍ਰੂਵ ਨਹੀਂ ਹੁੰਦਾ ਕਿ ਉਸ ਵਕਤ ਜਦੋਂ ਨਸ਼ਾ ਸੇਲ ਹੋਇਆ ਹੈ ਕੀ ਉਹਦੇ ਅਕਾਊਂਟ 'ਚ ਪੈਸੇ ਗਏ ਨੇ। ਇਹ ਇਹਨਾਂ ਦੀ ਫਾਈਲ ਤੇ ਹੈ ਨਹੀਂ, ਕਿਵੇਂ ਪ੍ਰੂਵ ਕਰਨਗੇ? ਸੁਖਪਾਲ ਸਿੰਘ ਖਹਿਰਾ ਚਾਹੇ ਅੱਜ ਹੈ ਚਾਹੇ 2 ਸਾਲ ਨੂੰ, ਕਦੋਂ ਮਰਜੀ, ਮੈਂ ਆਪਦੇ ਬਾਰੇ ਸੋਚ ਬਾਰੇ ਕਹਿ ਰਿਹਾ, ਅੱਗੇ ਅਦਾਲਤਾਂ ਬਾਰੇ ਆਪਾਂ ਨਹੀਂ ਕੁਝ ਕਹਿ ਸਕਦੇ। ਜਿਹੜਾ ਮੈਨੂੰ ਲੱਗਦਾ ਹੈ ਕਿ ਇਹ ਬੰਦਾ ਬਾਇਜ਼ਤ ਬਰੀ ਹੋਊਗਾ। ਆਉਣ ਵਾਲਾ ਸਮਾਂ ਕੀ ਲੱਗਦਾ ਪੰਜਾਬ ਦਾ? ਆਉਣ ਵਾਲਾ ਸਮਾਂ ਕੀ ਕਹਿੰਦਾ ਹੈਗਾ? ਜਿਹੜਾ 2024 ਵੀ ਆ ਰਿਹਾ, ਇਲੈਕਸ਼ਨ ਵੀ ਹੋਣ ਵਾਲੇ ਆ, ਸਮਾਂ ਕੀ ਕਹਿੰਦਾ ਹੈਗਾ? ਦੇਖੋ ਮੇਰੀ ਤਾਂ ਇੱਕ ਪਹਿਲੀ ਪੰਜਾਬ ਤੋਂ ਆਪਾਂ 2024 ਤੋਂ ਪਹਿਲਾਂ ਮੇਰੀ ਇੰਨੀ ਬੇਨਤੀ ਹੈ ਪੰਜਾਬ ਦੇ ਕਿਸਾਨ ਭਰਾਵਾਂ ਨੂੰ, ਯਾਰ ਜ਼ਮੀਨਾਂ ਦੇ ਵਿੱਚ ਯਾਰ ਸੜਕਾਂ ਘਟਾਓ ਆਪਣੀਆਂ ਜੀ। ਜਿਹੜੀਆਂ ਸੜਕਾਂ ਬਾਹਰੋਂ ਆ ਰਹੀਆਂ ਨੇ, ਤੁਹਾਡੀਆਂ 50-50 ਹਜ਼ਾਰ ਏਕੜ ਤੁਹਾਡੀ ਜ਼ਮੀਨ ਖਤਮ ਕਰ ਗਏ ਨੇ, 25-25 ਹਜ਼ਾਰ ਏਕੜ ਸਾਰੀਆਂ ਸੜਕਾਂ ਨਿਕਲ ਜਾਣਗੀਆਂ, ਤੁਹਾਡੇ ਪੱਲੇ ਕੀ ਰਹਿ ਜਾਊਗਾ? ਸ਼ਹਿਰਾਂ ਦੇ ਨੇੜੇ ਆਪਦੀਆਂ ਜ਼ਮੀਨਾਂ ਨਾ ਵੇਚੋ। ਕਿਉਂ ਤੁਹਾਡੀ ਮੱਤ ਮਾਰੀ ਹੋਈ, ਮੇਰਾ ਕਰੋੜ ਦਾ 2 ਕਰੋੜ ਦਾ ਕਿੱਲਾ, ਇਹ ਕਿੱਲਾ ਸਿਰ ਤੇ ਰੱਖ ਕੇ ਚਲੇ ਜਾਓਗੇ, ਜਦੋਂ ਤੁਹਾਡੀ ਜ਼ਮੀਨ ਹੀ ਵਿਕ ਗਈ ਯਾਰ। ਪੰਜਾਬ ਦੇ ਅੰਦਰ ਸਰਦਾਰੀ ਖਤਮ ਹੋ ਜਾਏਗੀ। ਖਹਿਰਾ ਸਾਹਿਬ, ਕਈ ਕਿਸਾਨਾਂ ਦੇ ਨਾਲ ਇਸ ਵਿਸ਼ੇ ਤੇ ਗੱਲ ਕਰਦੇ ਆ ਵੀ ਤੁਹਾਡੀ ਸਰਦਾਰੀ ਹੈ ਜਿਹੜੀ ਉਹ ਖਤਮ ਹੋ ਜਾਏਗੀ, ਤੁਸੀਂ ਜ਼ਮੀਨਾਂ ਵੇਚ ਕੇ ਜਾਓਗੇ ਕਿੱਥੇ? ਪਰ ਉਹ ਕਿਸਾਨ ਕਹਿੰਦੇ ਨੇ ਕਿ ਇੱਥੋਂ 1 ਕਿੱਲਾ ਵੇਚ ਕੇ ਸਾਨੂੰ 10 ਕਿੱਲੇ ਬਣ ਰਹੇ ਨੇ। ਦਿਮਾਗ ਦੀ ਘਾਟ। ਪੰਜਾਬ ਤਾਂ ਉੱਡੇ ਦਾ ਉੱਡਾ ਹੀ ਰਹਿ ਗਿਆ ਨਾ ਜੀ। ਜੇ ਵੇਚੂਗਾ, ਮੈਂ ਕਿਸਾਨ ਜ਼ਮੀਨ ਵੇਚਦਾ, ਦੂਜੇ ਕਿਸਾਨ ਨੇ ਤੁਸੀਂ ਜ਼ਮੀਨ ਲੈ ਲਈ, ਜ਼ਮੀਨ ਤਾਂ ਸਾਡੀ ਘਟੀ। ਜਿਹੜੀ ਜ਼ਮੀਨ ਮੈਂ ਵੇਚੀ ਆਪਦੀ 2 ਕਿੱਲੇ 3 ਕਿੱਲੇ ਜ਼ਮੀਨ ਵੇਚ ਗਿਆ, ਉਹ ਸ਼ਹਿਰ ਦੇ ਉੱਪਰਲੀ ਵੇਚ ਗਿਆ, ਉੱਥੇ ਕੰਸਟਰਕਸ਼ਨ ਹੋਣ ਲੱਗ ਗਈ, ਕਲੋਨੀਆਂ ਕੱਟਤੀਆਂ, ਪਲਾਟ ਬਣ ਗਏ, ਐਗਰੀਕਲਚਰ ਦਾ ਲੈਂਡ ਗਈ। ਹੁਣ ਲੁਧਿਆਣੇ ਦੇ ਵਿੱਚ ਪੰਜਾਬ ਦੀ ਕੀ ਗੱਲ ਰਹਿ ਗਈ ਦੱਸ ਦਿਓ? ਸਾਰਾ ਪੂਰਬੀਆ ਆ ਕੇ ਬਹਿ ਗਿਆ। ਸਮਾਂ ਦੂਰ ਨਹੀਂ, ਸਾਡੇ ਲੀਡਰ ਜਿਹੜੇ ਨੇ ਉਹ ਸਿਰਫ ਇੰਨਾ ਸੋਚਦੇ ਨੇ 2024 ਦੇ ਇਲੈਕਸ਼ਨ। ਜਿਹੜੀ ਤੁਸੀਂ ਸੁਣਤਾ ਲਓ ਮੇਰੀ ਗੱਲ, ਸਾਡੇ ਲੀਡਰਾਂ ਦੀ ਸੋਚ ਅਕਾਲੀ, ਕਾਂਗਰਸੀ ਤੇ ਆਮ ਆਦਮੀ ਤੇ ਭਾਜਪਾ 2024 ਦੇ ਇਲੈਕਸ਼ਨ ਜਿੱਤਣੇ, 2024 ਤੋਂ ਅੱਗੇ ਆ ਜਾਣਾ 2027 ਦੇ ਇਲੈਕਸ਼ਨ ਜਿੱਤਣੇ ਨੇ ਜੀ। ਪਰ ਕਿਸੇ ਨੇ ਇਹ ਦੇਖਿਆ ਕਿ ਪੰਜਾਬ ਨੂੰ ਕਿਵੇਂ ਰੋਕਣਾ ਹੈ? ਕੋਈ ਲੀਡਰ ਬੋਲਿਆ ਮੇਰਾ ਪੰਜਾਬ ਹੈ? ਕਿਸੇ ਨੇ ਕਿਹਾ ਹੈ ਕਿ ਪੰਜਾਬ ਦੇ ਅੰਦਰ ਕ੍ਰਾਈਮ ਵਾਲੇ ਲੋਕ ਆ ਰਹੇ ਨੇ, ਪੰਜਾਬ ਦੇ ਅੰਦਰ ਪੰਜਾਬ ਦੂਜਾ ਗੜਗਾਉਂ ਬਣਦਾ ਜਾ ਰਿਹਾ? ਤੁਸੀਂ ਸਾਰੀ ਜ਼ਮੀਨ ਲੁਧਿਆਣੇ ਦੀ ਪੂਰਬੀਆਂ ਨੂੰ ਦੇਤੀ,
ਮੋਹਾਲੀ ਦੇ ਵਿੱਚ ਜਾ ਕੇ ਵੇਖੋ ਤੁਹਾਡੇ ਪੰਜਾਬ ਦੇ ਕਿੰਨੇ ਲੋਕ ਰਹਿ ਗਏ ਨੇ, ਕੁਝ ਵੀ ਨਹੀਂ ਰਹਿ ਗਏ। ਇਹੀ ਹਾਲ ਅੰਮ੍ਰਿਤਸਰ ਦਾ ਹੋ ਰਿਹਾ। ਬਿਲਕੁਲ ਯਾਰ ਜਦੋਂ ਤੁਹਾਡਾ ਏਰੀਆ ਹੀ ਨਾ ਰਿਹਾ, ਕੱਲ ਨੂੰ ਪੰਜਾਬ ਦਾ ਨਾਮ ਹੀ ਬਦਲਿਆ ਜਾਣਾ ਕਿਸੇ ਟਾਈਮ ਤੇ, ਜਦੋਂ ਤੁਹਾਡੇ ਤਾਂ ਰਹਿਣਾ ਹੀ ਨਹੀਂ ਇੱਥੇ। ਸਾਰਾ ਕੁਝ ਉਹ ਆ ਗਿਆ, ਕ੍ਰਾਈਮ ਸ਼ੁਰੂ ਹੋ ਗਿਆ, ਇੱਥੇ ਸਿੱਖਾਂ ਨੂੰ ਕੁੱਟਦੇ ਨੇ, ਛਿੱਤਰ ਖਾਂਦੇ ਨੇ ਥਾਂ ਥਾਂ ਤੇ। ਆ ਮੁਕਤਸਰ ਵੀ ਕੁੱਟਿਆ ਤੇ ਬਠਿੰਡੇ ਵੀ ਕੁੱਟਿਆ ਉਹਨਾਂ ਨੇ। ਇਹ ਵਰਸਜ ਹੀ ਕਿਉਂ ਬਣ ਜਾਂਦਾ? ਪੂਰਬੀਆ ਵਰਸਜ ਸਿੱਖ ਪੰਜਾਬੀ ਵਰਸਜ ਕਿਉਂ ਬਣ ਜਾਂਦਾ? ਦੱਸੋ, ਇਹ ਜਿਹੜਾ ਕਲਚਰ ਹੈ ਪੰਜਾਬ ਦਾ ਬੜਾ ਬਾਦਸ਼ਾਹੀ ਕਲਚਰ ਹੈ। ਇੱਥੇ ਰਹਿਣ ਦਾ ਬੜਾ ਨਜ਼ਾਰਾ, ਇੰਜੋਏ ਅੱਡੀ ਹੈ। ਸਾਡੇ ਲੋਕਾਂ ਨੂੰ ਸਮਝ ਨਹੀਂ ਆਈ। ਇੱਕ ਪੰਜਾਬ ਦੇ ਲੋਕਾਂ ਨੂੰ ਤਾਂ ਖਾਸ ਕਰਕੇ ਸਾਡੇ ਸਿੱਖਾਂ ਨੂੰ ਸਮਝ ਹੀ ਨਹੀਂ ਆਈ ਕਿ ਪੰਜਾਬ ਚੀਜ਼ ਕੀ ਹੈ। ਯਾਰ ਕਿਤੇ ਬਾਹਰ ਜਾ ਕੇ ਦੇਖੋ, ਕੋਈ ਬੰਦਾ ਦੂਜੇ ਨੂੰ ਬੁਲਾਉਂਦਾ ਨਹੀਂ। ਇੱਕ ਇਹ ਧਰਤੀ ਹੈ ਜਿੱਥੇ ਚਾਹ ਪਾਣੀ ਤੇ ਰੋਟੀ ਦਾ ਆਮ ਲੰਗਰ ਚੱਲਦੇ ਨੇ ਇੱਥੇ। ਬਿਲਕੁਲ। ਹੁਣ ਸਾਡੇ ਲੋਕ ਸੋਚਦੇ ਨਹੀਂ ਯਾਰ ਜਦੋਂ ਜ਼ਮੀਨਾਂ ਨਾ ਰਹੀਆਂ ਤੇ ਗੁਰਦੁਆਰੇ ਸਾਡੇ ਕਿੱਥੋਂ ਚੱਲਣਗੇ ਯਾਰ। ਦੇਖੋ ਅਸੀਂ ਇੱਕ ਟਰਾਲੀ ਦਾਣਿਆਂ ਦੀ ਲੈ ਜਾਂਦੇ ਆ ਜੀ, ਕਿ ਜਾ ਕੇ ਮਹਾਰਾਜ ਦੇ ਘਰ ਗੁਰੂ ਆਪਣੇ ਗੁਰਦੁਆਰੇ ਜਾ ਕੇ ਟਰਾਲੀ ਦਾਣਿਆਂ ਦੀ ਲਾਇਓ ਜਾ ਕੇ। ਤੇ ਜਦੋਂ ਕਿਤੇ ਹੱਟੀਆਂ ਵਾਲੇ ਕਿਤੇ ਵਿਚਾਰੇ ਕਿਤੇ ਕਰ ਸਕੇ ਨੇ, ਬਿਜ਼ਨਸ ਵਾਲਾ ਬੰਦਾ ਇਸ ਤਰ੍ਹਾਂ ਨਹੀਂ ਕਰਦਾ ਹੁੰਦਾ ਕਿਤੇ ਵੀ। ਸੋ ਸਾਡੇ ਪੰਜਾਬ ਦੇ ਉੱਤੋਂ ਟਰੱਕਾਂ ਦੇ ਟਰੱਕ ਭਰ ਕੇ ਹਜ਼ੂਰ ਸਾਹਿਬ ਜਾਂਦੇ ਨੇ ਜੀ। ਦੇਖੋ ਨਾ ਤੁਸੀਂ ਕਿੱਡੀ ਵੱਡੀ ਸੋਚ ਹੈ ਸਾਡੇ ਪੰਜਾਬ ਦੇ ਸਿੱਖਾਂ ਦੀ, ਕਿਸਾਨਾਂ ਦੀ ਬੜੀ ਵੱਡੀ ਸੋਚ ਹੈ। ਜੇ ਅਸੀਂ ਜ਼ਮੀਨ ਗਵਾਲੀ ਫਿਰ ਅਸੀਂ ਗਏ। ਮੈਂ ਕਹਿੰਦਾ ਜੋ ਮਰਜ਼ੀ ਡਿਵੈਲਪਮੈਂਟ ਕਰੋ ਪਰ ਜ਼ਮੀਨ ਨਾ ਗਵਾਓ। ਜ਼ਮੀਨ ਚਲੀ ਗਈ ਤੇ ਤੁਹਾਡੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਨੂੰ ਤੁਸੀਂ ਰੋਲ ਕੇ ਰੱਖ ਦਿਓਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਡੇ ਲਈ ਪੰਜਾਬ ਬਚਾਇਆ ਸੀ, ਪਰ ਤੁਸੀਂ ਤਾਂ ਸੱਤਿਆਨਾਸ਼ ਪੱਟ ਕੇ ਰੱਖਦੇ। ਇੱਕ ਖਰਾ ਸਾਹਿਬ ਹੋਰ, ਤੁਸੀਂ ਪੰਜਾਬ ਦੀ ਗੱਲ ਕਰੀ ਆ ਕਿ ਪੰਜਾਬ ਨੂੰ ਪੰਜਾਬ ਰਹਿਣ ਦਿਓ, ਪਰ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਨਹੀਂ, ਰੰਗਲਾ ਪੰਜਾਬ ਉਹ ਨਹੀਂ ਹੁੰਦਾ ਕਿ ਕੁੜੀਆਂ ਸਟੇਜਾਂ ਲਾ ਕੇ ਤੇ ਖੱਚਾ ਕੋ ਨੱਚਣਾ। ਇਹ ਰੰਗਲੇ ਪੰਜਾਬ ਦੀਆਂ ਨਿਸ਼ਾਨੀਆਂ ਨਹੀਂ ਹੁੰਦੀਆਂ ਕਿ ਅਸੀਂ ਕਹਿ ਦਈਏ ਜੀ ਉਹ ਤਾਂ ਰੰਗਲਾ ਪੰਜਾਬ ਬਣ ਗਿਆ। ਰੰਗਲਾ ਪੰਜਾਬ ਤਾਂ ਉਦੋਂ ਆਵੇਗਾ ਜਦੋਂ ਇੱਥੇ ਜੰਗਲ ਹੋਣਗੇ, ਜਦੋਂ ਹਰਿਆਲੀ ਹੋਵੇਗੀ, ਇੱਥੇ ਦਰਿਆਵਾਂ ਦੀ ਧਰਤੀ ਹੋਵੇ। ਰੰਗਲਾ ਪੰਜਾਬ ਉਸ ਨੂੰ ਕਹਿੰਦੇ ਸੀ। ਆਰਕੈਸਟਰਾ ਗਰੁੱਪ ਨੂੰ ਰੰਗਲਾ ਪੰਜਾਬ ਨਹੀਂ ਕਹਿੰਦੇ। ਨਸ਼ੇ ਨਾਲ ਰੱਜਿਆ ਬੰਦਾ ਗੋਲੀਆਂ ਮਾਰ ਚਲਾਉਂਦਾ ਹੋਵੇ, ਆਪਦੇ ਪਰਿਵਾਰ ਨੂੰ ਗੋਲੀ ਮਾਰਦਾ ਹੋਵੇ, ਉਹਨੂੰ ਰੰਗਲਾ ਪੰਜਾਬ ਨਹੀਂ ਬੋਲਦੇ ਜੀ। ਸੋ ਇਹ ਰੰਗਲਾ ਪੰਜਾਬ ਨਹੀਂ। ਰੰਗਲਾ ਪੰਜਾਬ ਬਣੇਗਾ ਉਦੋਂ ਜਦੋਂ ਪੰਜਾਬ ਦੇ ਖਿੱਤੇ ਦੇ ਲੋਕ ਪੰਜਾਬ 'ਚ ਹੋਣਗੇ, ਚਾਹੇ ਉਹ ਮੁਸਲਮਾਨ ਹੈ, ਚਾਹੇ ਸਿੱਖ ਹੈ, ਚਾਹੇ ਹਿੰਦੂ ਹੈ। ਜਿਹੜੇ ਇੱਥੇ ਪੈਦਾ ਹੋਏ ਨੇ ਪੰਜਾਬ ਉਹਨਾਂ ਦਾ, ਜਿਹੜਾ ਸਦੀਆਂ ਤੋਂ ਇੱਥੇ ਰਹਿ ਰਹੇ ਨੇ ਪੰਜਾਬ ਉਹਨਾਂ ਦਾ। ਤੁਸੀਂ ਉਸ ਕਲਚਰ ਨੂੰ ਇੱਥੇ ਲਿਆ ਕੇ ਸੁੱਟ ਰਹੇ ਹੋ ਜਿਹੜੇ ਇਹਨਾਂ ਦੇ ਦੁਸ਼ਮਣ ਨੇ ਪੰਜਾਬ ਦੇ। ਉਹਨਾਂ ਨੇ ਤਾਂ ਆਪਦੀ ਸਟੇਟ ਦੇ ਪੱਲੇ ਕੱਖ ਨਹੀਂ ਛੱਡਿਆ। ਸਿਰੇ ਦੇ ਕ੍ਰਾਈਮ ਕਰਦੇ ਨੇ ਲੋਕ। ਤੁਸੀਂ ਦੇਖੋ ਗੁੜਗਾਉਂ ਕੀ ਹਾਲ ਹੈ, ਉਧਰ ਦੀਆਂ ਸਟੇਟਾਂ ਚਲੇ ਜਾਓ ਕੀ ਹਾਲ ਪੰਜਾਬ ਤੋਂ ਬਾਹਰ। ਅਸੀਂ ਇੱਜ਼ਤ ਕਰਨ, ਅਸੀਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਕਰਦੇ ਹਾਂ। ਇੱਕ ਉਹ ਟੀਵੀ ਤੇ ਆ ਰਹੀ ਸੀ, ਕਿਸੇ ਲੇਡੀ ਨੇ ਦੱਸਿਆ ਕਿ ਉਹ ਮੈਨੂੰ ਪੂਰਬੀਆ ਬੰਦਾ ਚੁੱਕ ਕੇ ਲੈ ਗਿਆ। ਕਿਸੇ ਦੇ ਮਰਡਰ ਹੋ ਰਹੇ ਨੇ। ਸੋ ਮੇਰੇ ਦੇਖਣ ਦੇ ਵਿੱਚ ਇੱਥੇ ਰਾਜਸਥਾਨ ਆਕੂ, ਹਿਮਾਚਲ ਆਕੂ ਬੰਦੇ ਆਉਣ, ਆਪਦਾ ਵਰਕ ਕਰਨ, ਪਰ ਇੱਥੇ PR ਨਾ ਦਿਓ ਪੰਜਾਬ ਦੇ ਅੰਦਰ ਕਿਸੇ। ਫਿਰ ਸਾਡੇ ਵਾਲੇ PR ਲੈਂਦਾ ਕੈਨੇਡਾ ਜਾ ਕੇ। ਦੇਖੋ ਮੇਰੀ ਗੱਲ ਸੁਣ, ਮੈਂ ਤਾਂ ਇਹ ਵੀ ਨਹੀਂ ਚਾਹੁੰਦਾ। ਮੈਂ ਤਾਂ ਵਾਰ-ਵਾਰ ਕਹਿੰਦਾ ਕਿ ਪੰਜਾਬ ਦੇ ਲੋਕ ਬਾਹਰ ਕੈਨੇਡਾ 'ਚ ਨਹੀਂ ਜਾਣੇ ਚਾਹੀਦੇ। ਪਰ ਜਿਹੜਾ ਸਿੱਖ ਬਾਹਰ ਜਾਂਦਾ ਹੈ ਨਾ, ਉਹ ਡਿਵੈਲਪਮੈਂਟ ਕਰਦਾ ਹੈ। 1950-55 ਦੇ ਵਿੱਚ ਸਿੱਖਾਂ ਨੂੰ ਬਾਹਰ ਲੈ ਕੇ ਗਈ ਇੰਡੀਅਨ ਗੌਰਮੈਂਟ। ਉਹ ਮੱਧ ਪ੍ਰਦੇਸ਼ ਲੈ ਕੇ ਗਏ, ਯੂਪੀ 'ਚ ਲੈ ਕੇ ਗਏ, ਗੁਜਰਾਤ 'ਚ ਲੈ ਕੇ ਗਏ। ਉਹਨਾਂ ਲੋਕਾਂ ਨੂੰ ਕਣਕ ਦੀ ਰੋਟੀ ਨਹੀਂ ਸੀ ਖਾਣੀ ਆਉਂਦੀ। ਯੂਪੀ ਦੇ ਵਿੱਚ ਮੈਨੂੰ ਉੱਥੇ ਦੱਸਿਆ ਉਹਨਾਂ ਨੇ ਕਿ ਉੱਥੇ ਕਣਕ ਦੀ ਰੋਟੀ ਨਹੀਂ ਕਿਸੇ ਵੇਖੀ ਸੀ ਜੀ। ਪਰ ਜਦੋਂ 1950-55 'ਚ ਪੰਜਾਬ ਦਾ ਕਿਸਾਨ ਉੱਥੇ ਜਾਂਦਾ ਹੈ ਤਾਂ ਫਿਰ ਉੱਥੇ ਕਣਕ ਪੈਦਾ ਹੁੰਦੀ ਹੈ। ਪਰ ਸਰਕਾਰਾਂ ਨੇ ਹੁਣ ਕਿਹਾ ਹੈ ਕਿ ਨਹੀਂ, ਹੁਣ ਤੁਸੀਂ ਸਾਨੂੰ ਸਿਖਾਤਾ ਹੈ, ਵਾਪਸ ਆਪਦੇ ਘਰ ਨੂੰ ਜਾਓ। ਦੇਖੋ ਕਿੱਡੀ ਵੱਡੀ ਗੱਲ ਹੈ। ਉਹਨਾਂ ਨੇ ਕਿਹਾ ਨਹੀਂ, ਹੁਣ ਤੁਹਾਡੀ ਅਲਾਟਮੈਂਟ ਖਤਮ ਕਰਾਂਗੇ, ਵਾਪਸ ਜਾਓ। ਇਸ ਦਾ ਮਤਲਬ ਕੀ ਹੋਇਆ? ਬਿਲਕੁਲ ਕਿ ਆਪਦੇ ਪੰਜਾਬ 'ਚ ਹੀ ਸਹੀ ਜੇ। ਆਪਦੀਆਂ ਪੰਜਾਬ ਦੀਆਂ ਜ਼ਮੀਨਾਂ ਵੇਚ ਕੇ ਬਾਹਰਲੀਆਂ ਕੰਟਰੀਆਂ 'ਚ ਨਾ ਜਾਓ। ਰਾਤੋਂ ਰਾਤ ਹੀ ਐਕਟ ਬਣਦੇ ਹੁੰਦੇ ਨੇ, ਰਾਤੋਂ ਰਾਤ ਹੀ ਲਾ ਚੇਂਜ ਹੋ ਜਾਂਦੇ ਹੁੰਦੇ ਨੇ। ਮਾਰੇ ਜਾਓਗੇ। ਆਹ ਪਿੱਛੇ ਜੇ ਇੱਕ ਆਪਣੇ ਉਹਨਾਂ ਨੇ ਆਪਦੀਆਂ ਕੋਠੀਆਂ ਛੱਡਤੀਆਂ ਸੀ, NRA ਦੀਆਂ ਕੋਠੀਆਂ ਸੀ, ਕਬਜ਼ਾ ਕਰ ਲਿਆ ਉਹਨਾਂ ਨੇ, ਔਰ ਰੋਂਦੇ ਫਿਰਦੇ ਅਦਾਲਤਾਂ 'ਚ ਤੁਰੇ ਫਿਰੋ। ਜਦੋਂ ਤੁਸੀਂ ਆਪਦੇ ਘਰੇ ਕੋਠੀਆਂ ਬਣਾ ਕੇ ਉਹਨਾਂ ਨੂੰ ਛੱਡ ਗਏ, ਉਦੋਂ ਤੁਹਾਨੂੰ ਦੱਸਿਆ ਨਹੀਂ, ਉੱਥੇ ਜਾ ਕੇ ਦਿਹਾੜੀਆਂ ਕਰਦੇ ਪਏ ਜੇ ਯਾਰ। ਜਿਸ ਬੰਦੇ ਨੂੰ ਬਾਬੇ ਨਾਨਕ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਤੀ 'ਚ ਕੁਝ ਨਹੀਂ ਮਿਲਿਆ ਨਾ, ਤੇ ਮਿਲਦਾ ਉਹਨੂੰ ਕਿਤੇ ਵੀ ਕੱਖ ਨਹੀਂ। ਦੇਖੋ ਤੁਸੀਂ ਮੇਰੀ ਗੱਲ ਸੁਣੋ ਜੀ। ਮੁਗਲ ਆਉਂਦਾ, ਮੁਗਲ ਨੂੰ ਪਤਾ ਪੰਜਾਬ 'ਚ ਬਹੁਤ ਕੁਝ ਹੈ। ਅਫਗਾਨ ਨੂੰ ਪਤਾ ਪੰਜਾਬ 'ਚ ਬਹੁਤ ਕੁਝ ਹੈ। ਅਹਿਮਦ ਸ਼ਾਹ ਅਬਦਾਲੀ ਨੂੰ ਪਤਾ ਹੈ।
ਅੰਗਰੇਜ਼ ਨੂੰ ਪਤਾ ਕਿ ਇੱਥੇ ਬਹੁਤ ਕੁਝ ਹੈ। ਹਿੰਦੁਸਤਾਨ ਦੀ ਹਕੂਮਤ ਨੂੰ ਪਤਾ ਹੈ ਕਿ ਪੰਜਾਬ ਲੁੱਟਣਾ ਵਾਸਤੇ ਬਹੁਤ ਵਧੀਆ ਹੈ। ਲੀਡਰਾਂ ਨੂੰ ਪਤਾ ਕਿ ਪੰਜਾਬ ਖਾਣਾ ਹੈ, ਪਰ ਅਸੀਂ ਬਿਨਾਂ ਦਿਮਾਗ ਦੇ ਬੰਦੇ, ਸਾਨੂੰ ਨਹੀਂ ਪਤਾ ਪੰਜਾਬ 'ਚ ਕੀ ਕੁਝ ਹੈ। ਅਸੀਂ ਕਹਿੰਦੇ ਨਹੀਂ, ਮੈਂ ਤਾਂ ਬਾਹਰ ਜਾ ਕੇ ਉੱਥੇ ਲੇਬਰ ਕਰਨੀ ਹੈ। ਬਿਲਕੁਲ। ਸੋ ਮੇਰੇ ਦੇਖਣ ਦੇ ਵਿੱਚ ਜੇ ਕੋਈ ਮੰਨਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਤਾਂ ਉਹਨਾਂ ਨੂੰ ਸਭ ਤੋਂ ਪਹਿਲ ਇਹ ਕਰਨੀ ਚਾਹੀਦੀ ਹੈ, ਆਪਦੀ ਧਰਤੀ ਤੇ ਵਾਪਸ ਆ ਕੇ ਧਰਤੀ ਵੇਚੋ ਨਾ। ਇਹ ਕੋਠੀਆਂ, ਕਾਰਾਂ, ਇਹ ਬਹੁਤ ਟੈਂਪਰੇਰੀ ਚੀਜ਼ਾਂ ਨੇ। ਜਦੋਂ ਬੰਦਾ ਬਾਹਰ ਜਾ ਕੇ ਉਹਦੇ ਵਾਹਨ 'ਚ ਬਹਿੰਦਾ ਹੈ ਨਾ, ਉਦੋਂ ਵੇਖਿਆ ਕਰੋ ਕਿ ਇਹ ਜ਼ਮੀਨ ਤੁਹਾਨੂੰ ਕਦੋਂ ਤੇ ਕਿਵੇਂ ਮਿਲੀ ਸੀ ਜੀ। ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 4 ਪੁੱਤਰ ਵਾਰੇ, ਤੇ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਉਹਦੇ ਪੋਤਰੇ ਦਾ ਕਲੇਜਾ ਪਾਇਆ, ਤੇ ਫਿਰ ਜਾ ਕੇ ਅਸੀਂ ਜ਼ਮੀਨਾਂ ਦੇ ਮਾਲਕ ਬਣੇ। ਯਾਰ ਤੁਸੀਂ ਐਵੇਂ ਸੁੱਟੀ ਜਾਂਦੇ ਜੀ ਬਿਨਾਂ ਗੱਲ ਤੋਂ। ਯਾਰ ਮੇਰਾ ਕਰੋੜ ਦਾ ਕਿੱਲਾ ਜ਼ਮੀਨ ਸਿਰ ਤੇ ਰੱਖ ਕੇ, ਤੂੰ ਪੈਸਾ ਸਿਰ ਤੇ ਰੱਖ ਕੇ ਲੈ ਜਾਏਗਾ। ਜ਼ਮੀਨ ਤਾਂ ਤੈਨੂੰ ਕਰੋਨਾ ਦੇ ਵਿੱਚ ਹਰ ਬੰਦਾ ਰੋਇਆ, ਪਰ ਕਰੋਨਾ ਦੇ ਵਿੱਚ ਜਿੰਨੇ ਕੋਲ ਜ਼ਮੀਨ ਸੀ ਉਹ ਨਹੀਂ ਰੋਇਆ। ਕਰੋਨਾ 'ਚ ਜਿਹੜੇ ਸ਼ਹਿਰੀ ਬੰਦੇ ਮਾਰੇ ਗਏ, ਬਿਜ਼ਨਸਮੈਨ ਠੱਪ ਹੋ ਗਿਆ, ਮਾਰਿਆ ਗਿਆ, ਪਰ ਜਿੰਦੇ ਕੋਲ 5 ਕਿੱਲੇ, 2 ਕਿੱਲੇ, 4 ਕਿੱਲੇ, 10 ਕਿੱਲੇ, ਏਕੜ ਸੀ ਨਾ, ਉਹ ਭੁੱਖਾ ਨਹੀਂ ਮਰਿਆ। ਉਹਦਾ ਬੜੀ ਵੱਡੀ ਤੁਹਾਨੂੰ ਇੱਕ ਇਹ ਡਾਇਰੈਕਸ਼ਨ ਹੈ, ਬੜੀ ਵੱਡੀ ਤੁਹਾਨੂੰ ਇੱਕ ਇੰਟੀਮੇਸ਼ਨ ਹੈ ਤੁਹਾਡੇ ਲਈ, ਲੋਕਾਂ ਲਈ, ਕਿ ਜਿੰਦੇ ਕੋਲ ਜ਼ਮੀਨ ਹੈ ਉਹ ਮੁਸੀਬਤ ਆਏ ਤੋਂ ਵੀ ਨਹੀਂ ਮਰਦੇ। ਤੇ ਮੁਸੀਬਤਾਂ ਤਕਰੀਬਨ ਆ ਜਾਂਦੀਆਂ। ਤੁਸੀਂ ਗੱਲ ਕੀਤੀ ਹੈ ਪੰਜਾਬ ਦੀ, ਪੰਜਾਬ ਹੜ੍ਹਾਂ ਦੀ ਭੇਟ ਚੜ ਗਿਆ, ਪਰ ਹੁਣ ਫੇਰ SYL ਦਾ ਇੱਕ ਮੁੱਦਾ ਜਿਹੜਾ ਕਿ ਉਹ ਖੜਾ ਹੋ ਗਿਆ, ਸਾਹਮਣੇ ਆ ਗਿਆ। ਪੰਜਾਬ ਨੂੰ ਕਿਹਾ ਗਿਆ ਸੁਪਰੀਮ ਕੋਰਟ ਦੇ ਵੱਲੋਂ ਕਿ ਜਿਹੜੀ SYL ਆ ਉਸ ਦਾ ਫੈਸਲਾ ਜਲਦੀ ਕੀਤਾ ਜਾਵੇ, ਨਹੀਂ ਫਿਰ ਕੋਰਟ ਫੈਸਲਾ ਕਰੂਗੀ ਕੁਛ। ਦੇਖੋ ਪੰਜਾਬ ਨੂੰ ਬਰਬਾਦ ਕੀਤਾ 40 ਸਾਲ ਦੇ ਵਿੱਚ, ਤਾਂ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਇੰਡੀਆ ਤੋਂ। ਸਾਡੇ ਵੱਢ ਕੇ ਮਾਰ ਕੇ ਸੁੱਟ, ਤੇ ਸਾਡੇ ਪਤਾ ਨਹੀਂ ਲੱਗਿਆ ਲਾਸ਼ਾਂ ਦਾ ਗਿਣੀਆਂ ਨਹੀਂ ਗਈਆਂ। ਦੇਖੋ ਹਰ ਤਰਫ ਪੰਜਾਬ ਤੇ ਹਮਲਾ ਹੈ। ਮੈਂ ਤੈਨੂੰ ਪਹਿਲਾਂ ਕਹਿ ਕੇ ਹਟਿਆ, ਸਭ ਨੂੰ ਪਤਾ ਪੰਜਾਬ ਨੂੰ ਮਾਰਨਾ, ਪੰਜਾਬ ਨੂੰ ਖਾਣਾ ਕਿਵੇਂ ਹੈ, ਪਰ ਸਾਡੇ ਲੀਡਰਾਂ ਨੂੰ ਸਮਝ ਨਹੀਂ ਆਈ ਪੰਜਾਬ ਨੂੰ ਬਚਾਉਣਾ ਕਿਵੇਂ। ਇਹਨਾਂ ਨੂੰ ਤਾਂ ਮਤਲਬ ਇਹਨਾਂ ਨੂੰ ਪੁੱਛੋ 2024 ਦੇ ਇਲੈਕਸ਼ਨ, ਫਿਰ 2027 ਦੇ ਇਲੈਕਸ਼ਨ, MLA ਬਣਾ ਦਿਓ, ਇਹਨਾਂ ਦੇ ਜਵਾਕਾਂ ਨੂੰ ਬਣਾ ਦਿਓ। ਇਹਨਾਂ ਨੂੰ ਤੁਹਾਥੋਂ ਕੀ ਲੈਣਾ ਵਿਚਾਰਿਆਂ ਨੇ? ਇਹ ਤਾਂ ਤੁਹਾਨੂੰ ਲੁੱਟਣ ਆਏ ਨੇ, ਲੁੱਟ ਕੇ ਚਲੇ ਜਾਣਗੇ। ਸੋ ਮੇਰੇ ਦੇਖਣ 'ਚ ਪੰਜਾਬ ਦੇ ਲੋਕਾਂ ਨੂੰ ਅਕਲ ਕਰਨੀ ਚਾਹੀਦੀ ਹੈ, ਇਹਨਾਂ ਦੇ ਮਗਰ ਨਾ ਲੱਗਿਆ ਕਰੋ। ਆਪਦੇ ਮਹਾਰਾਜ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੁਸੀਂ ਅੱਖਾਂ ਅੱਗੇ ਰੱਖਦੇ ਹੋ, ਆਪਦੀ ਜ਼ਮੀਨਾਂ ਨਾ ਵੇਚੋ, ਆਪਦੇ ਪੰਜਾਬ ਨੂੰ ਸੰਭਾਲ ਲਓ। ਇਹਨਾਂ ਨੇ ਤੁਹਾਨੂੰ ਸੰਭਾਲਣ ਨਹੀਂ ਦੇਣਾ, ਤੇ ਨਸ਼ਿਆਂ ਤੋਂ ਤੁਸੀਂ ਮਾੜਾ ਜਿਹਾ ਪਰਹੇਜ਼ ਕਰੋ, ਨਹੀਂ ਤਾਂ ਮਾਰੇ ਜਾਓਗੇ, ਇਹਨਾਂ ਦਾ ਕੁਝ ਨਹੀਂ ਵਿਗੜਨਾ। ਇੱਕ ਆਖਰ ਦੇ ਵਿੱਚ ਸਵਾਲ ਪੁੱਛਾਂਗਾ, ਤੁਹਾਡੇ ਬੇਟੇ ਮਾਨ ਸਿੰਘ ਖਾਰਾ ਜਿਹੜੇ ਕਿ ਇੱਕ ਕੇਸ ਲੜ ਰਹੇ ਨੇ ਅਸਾਮ ਦੇ ਵਿੱਚ, ਡਿਬਰੂਗੜ੍ਹ ਦੇ ਵਿੱਚ ਬੈਠੇ ਨੌਜਵਾਨਾਂ ਦਾ, ਹਾਂਜੀ, NSA ਲੱਗਿਆ, ਉਹਨਾਂ ਦੇ ਕੇਸ ਦੀ ਪੈਰਵਾਈ ਤੁਹਾਡੇ ਵੱਲੋਂ, ਤੁਹਾਡੇ ਬੇਟੇ ਵੱਲੋਂ ਕੀਤੀ ਜਾ ਰਹੀ ਆ, ਉਹ ਕਿੱਥੋਂ ਕੁ ਤੱਕ ਪਹੁੰਚੀ ਆ? ਦੇਖੋ ਗੱਲ ਇਸ ਤਰ੍ਹਾਂ ਹੈ ਜੀ, ਉਹ ਵੀ ਮੈਂ ਤੁਹਾਨੂੰ ਮੁੜ ਕੇ, ਠੀਕ ਹੈ ਲੜਨਾ ਫਰਜ਼ ਬਣਦਾ ਹੈ, ਅਸੀਂ ਹਾਰਨਾ ਨਹੀਂ। ਅਸੀਂ ਤਾਂ ਹਾਰ ਕੇ ਵੀ ਲੜੀ ਗਏ ਆ। ਸਿੱਖ ਇੱਕ ਐਸੀ ਕੌਮ ਹੈ, ਸਨ 84 ਨੇ ਸਾਨੂੰ ਦੱਸ ਦਿੱਤਾ ਕਿ ਤੁਸੀਂ ਨਹੀਂ ਜਿੱਤਦੇ, ਤੁਸੀਂ ਕਤਲ ਹੋਣਾ ਹੀ ਹੋਣਾ ਹੈ, ਤੁਸੀਂ ਮਾਰੇ ਜਾਣਾ ਹੈ, ਤੁਸੀਂ ਫਾਂਸੀ ਚੜ੍ਹਨਾ ਹੀ ਚੜ੍ਹਨਾ ਹੈ। ਪਰ ਅਸੀਂ ਫੇਰ ਵੀ, ਸਾਡੇ ਵਕੀਲ ਲੜ ਰਹੇ ਨੇ। ਉਹ ਕਿਉਂ ਲੜ ਰਹੇ ਨੇ? ਉਹਨਾਂ ਨੂੰ ਇੱਕ ਜਜ਼ਬਾ ਹੈ ਕਿ ਲੜਨਾ ਅਸੀਂ ਯਾਰ, ਸਾਡੇ ਬਲੱਡ 'ਚ ਲੜਨਾ ਹੈ। ਸਾਨੂੰ ਪਤਾ ਸਾਹਮਣੇ ਸਾਨੂੰ ਨਹੀਂ ਕੁਝ ਮਿਲਣਾ, ਸਾਨੂੰ ਪਤਾ ਸਾਨੂੰ ਸਰਕਾਰਾਂ ਨੇ ਕੁਝ ਨਹੀਂ ਦੇਣਾ, ਸਾਨੂੰ ਪਤਾ ਕਿ ਸਾਡੇ ਲਈ ਫਾਂਸੀਆਂ ਬਣੀਆਂ ਹੋਈਆਂ ਨੇ, ਰਸੇ ਸਾਡੇ ਲਈ ਨੇ, ਸਾਨੂੰ ਪਤਾ ਕਿ ਅਸਲਾ ਸਾਡੇ ਲਈ ਵਰਤਿਆ ਜਾਣਾ ਹੈ, ਪਰ ਲੜਨਾ ਸਾਡਾ ਫਰਜ਼ ਬਣਦਾ ਹੈ। ਅਸੀਂ ਉਹ ਛੱਡਣ ਨਾ ਛੱਡਣ, ਸਾਨੂੰ ਪਤਾ ਵੀ ਰਿਜ਼ਲਟ ਕੀ ਹੈ। ਸਾਨੂੰ ਇਸ 75 ਸਾਲ ਦੇ ਅੰਦਰ ਇਸ ਕੰਟਰੀ 'ਚ ਸਾਨੂੰ ਪੱਗ ਨੂੰ ਇਨਸਾਫ ਨਹੀਂ ਮਿਲਣਾ, ਸਾਨੂੰ ਕਿਸੇ ਨਹੀਂ ਪੁੱਛਣਾ, ਪਰ ਲੜਨਾ ਫਰਜ਼ ਬਣਦਾ, ਲੜਦੇ ਹੀ ਰਹਿਣਾ ਚਾਹੀਦਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਮੇਰੇ ਨਾਲ ਹਰਪਾਲ ਸਿੰਘ ਖਾਰਾ ਐਡਵੋਕੇਟ ਮੌਜੂਦ ਸਨ, ਤਾਂ ਇਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਪੰਜਾਬ ਦੇ ਉਸ ਮੁੱਦੇ ਦੇ ਉੱਪਰ ਹੋਈ ਆ ਜਿਹੜਾ ਮੁੱਦਾ ਪੰਜਾਬ ਦਾ ਹਮੇਸ਼ਾ ਦੇ ਲਈ ਉੱਭਰ ਕੇ ਸਾਹਮਣੇ ਆਉਂਦਾ ਰਿਹਾ। ਪੰਜਾਬ ਦੀਆਂ ਜ਼ਮੀਨਾਂ ਵੇਚੀਆਂ ਗਈਆਂ, ਬੇਸ਼ੱਕ ਉਹ ਅੰਗਰੇਜ਼ ਹਕੂਮਤ ਵੇਲੇ ਦੀ ਗੱਲ ਕਰ ਲਈਏ, ਬੇਸ਼ੱਕ ਉਹ ਮੁਗਲ ਹਕੂਮਤ ਵੇਲੇ ਦੀ ਗੱਲ ਕਰ ਲਈਏ, ਕਿਉਂਕਿ ਹਰ ਇੱਕ ਧਾੜਵੀ ਨੇ ਪੰਜਾਬ ਦੇ ਉੱਪਰ ਅੱਖ ਰੱਖੀ। ਤਾਂ ਅੱਜ ਅਸੀਂ ਇਹ ਚਰਚਾ ਇਸੇ ਕਰਕੇ ਕੀਤੀ ਹੈ ਕਿ ਪੰਜਾਬ ਦੇ ਵਿੱਚ ਵੱਧ ਰਿਹਾ ਕ੍ਰਾਈਮ, ਪੰਜਾਬ ਦੇ ਵਿੱਚ ਵੱਧ ਰਿਹਾ ਨਸ਼ਾ, ਇਸ ਦਾ ਕਾਰਨ ਕੀ ਆ, ਤੇ ਪੰਜਾਬ ਦੇ ਵਿੱਚ ਪੱਗ ਨੂੰ ਲੱਗ ਰਹੀ ਢਾਹ, ਇਸ ਦਾ ਵੀ ਕੀ ਕਾਰਨ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਅਜਿਹੀਆਂ ਮੁਲਾਕਾਤਾਂ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਹਾਲਾਤ, ਪੰਜਾਬ ਦੇ ਲੋਕ ਜਿਹੜੇ ਕਹਿੰਦੇ ਨੇ ਨਾ ਸਾਡੀ ਸਰਕਾਰ ਸੁਣਦੀ ਆ, ਨਾ ਸਾਡੀ ਕੋਈ ਕਿਸੇ ਦਰਬਾਰ ਦੇ ਵਿੱਚ ਸੁਣੀ ਜਾਂਦੀ ਹੈ। ਪੰਜਾਬ ਦੇ ਮੁੱਦੇ ਨੇ ਜਿਹੜੇ ਉੱਥੇ ਦੇ ਉੱਥੇ ਖਲੋਤੇ ਨੇ। ਪੰਜਾਬ ਬਰਬਾਦੀ ਵੱਲ ਵਧ ਰਿਹਾ ਹੈ ਜੀ।
ਇਹੀ ਚਿੱਟੀ ਪੱਗ ਦਾ ਰਾਜ ਸੀ, ਉਹਨਾਂ ਨੇ ਕੱਖ ਨਹੀਂ ਕੀਤਾ। ਇਹੀ ਨੀਲੀ ਪੱਗ ਦਾ ਰਾਜ ਆਇਆ, ਉਹਨਾਂ ਨੇ ਕੱਖ ਨਹੀਂ ਕੀਤਾ। ਇਹੀ ਇਹ ਆ ਗਏ ਨੇ, ਇਹਨਾਂ ਨੇ ਕੱਖ ਨਹੀਂ ਕੀਤਾ। ਗਿੱਧਾ ਵੀ ਤਾਂ ਪੰਜਾਬ ਦੇ ਲੋਕ ਪਾ ਰਹੇ ਨੇ ਕਿ ਸਾਡੀਆਂ ਜ਼ਮੀਨਾਂ ਵਿਕ ਰਹੀਆਂ ਨੇ, ਅਸੀਂ ਕਰੋੜਪਤੀ ਹੋ ਗਏ, ਅਸੀਂ ਲੱਖਪਤੀ ਹੋ ਗਏ, ਸਾਡੇ ਪਿਓ ਦਾਦੇ ਟਾਕੀਆਂ ਵਾਲੇ ਸੂਟ ਪਾਉਂਦੇ ਰਹੇ ਆ, ਅਸੀਂ ਤਾਂ ਗੁੱਚੀ ਦੇ ਜੁੱਤੇ ਪਾਉਣੇ ਆ। ਜਿਸ ਦਿਨ ਤੁਹਾਡੀ ਜ਼ਮੀਨ ਨਾ ਰਹੀ, ਜਿਸ ਦਿਨ ਤੁਹਾਡੀ ਪਿੰਡਾਂ 'ਚ ਤੁਸੀਂ ਜ਼ਮੀਨ ਵੇਚ ਕੇ ਬਾਹਰ ਚਲੇ ਗਏ, ਤੁਹਾਡੀ ਜੜ ਪੱਟੀ ਜਾਣੀ ਜੇ ਪੰਜਾਬ ਦੇ। ਤੁਸੀਂ ਸਾਰੀ ਜ਼ਮੀਨ ਲੁਧਿਆਣੇ ਦੀ ਪੂਰਬੀਆਂ ਨੂੰ ਦੇਤੀ। ਮੋਹਾਲੀ ਦੇ ਵਿੱਚ ਜਾ ਕੇ ਵੇਖੋ ਤੁਹਾਡੇ ਪੰਜਾਬ ਦੇ ਕਿੰਨੇ ਲੋਕ ਰਹਿ ਗਏ ਨੇ, ਕੁਝ ਵੀ ਨਹੀਂ ਰਹਿ ਗਏ। ਇਹੀ ਹਾਲ ਅੰਮ੍ਰਿਤਸਰ ਦਾ ਹੋ ਰਿਹਾ ਯਾਰ। ਜਦੋਂ ਤੁਹਾਡਾ ਏਰੀਆ ਹੀ ਨਾ ਰਿਹਾ, ਕੱਲ ਨੂੰ ਪੰਜਾਬ ਦਾ ਨਾਮ ਹੀ ਬਦਲਿਆ ਜਾਣਾ ਕਿਸੇ ਟਾਈਮ ਤੇ। ਸਾਰਾ ਕੁਝ ਆ ਗਿਆ, ਕ੍ਰਾਈਮ ਸ਼ੁਰੂ ਹੋ ਗਿਆ। ਇੱਥੇ ਸਿੱਖਾਂ ਨੂੰ ਕੁੱਟਦੇ ਨੇ, ਛਿੱਤਰ ਖਾਂਦੇ ਨੇ ਥਾਂ ਥਾਂ ਤੇ। ਆ ਮੁਕਤਸਰ ਵੀ ਕੁੱਟਿਆ ਤੇ ਬਠਿੰਡੇ ਵੀ ਕੁੱਟਿਆ ਉਹਨਾਂ ਨੇ। ਇਸ ਦੇ ਕੇਸ ਕਿੰਨੇ ਕੁ ਆਉਂਦੇ ਨੇ ਜਿਹੜੀਆਂ ਨਸ਼ੇ ਨਾਲ ਜੁੜੀਆਂ ਧਾਰਾਵਾਂ ਹੁੰਦੀਆਂ ਨੇ, ਉਹਨਾਂ ਨੂੰ ਲੈ ਕੇ ਤੁਸੀਂ ਕਾਫੀ ਬੋਲਦੇ ਵੀ ਹੋ, ਲੜਦੇ ਵੀ ਹੋ, ਕੇਸ ਕਿੰਨੇ ਕੁ ਆ ਜਾਂਦੇ ਨੇ? ਮੈਂ ਪਿਛਲੇ 30 ਸਾਲ ਤਾਂ ਮੈਨੂੰ 31ਵਾਂ ਲੱਗ ਗਿਆ ਮੈਨੂੰ, ਪਰ ਮੈਂ ਤਾਂ ਅਜੇ ਤੱਕ ਨਹੀਂ ਵੇਖਿਆ ਕਿ ਨਸ਼ਾ ਘਟਦਾ। ਨਸ਼ਾ ਉੱਥੇ ਦਾ ਉੱਥੇ ਹੈ, ਉਦੋਂ ਵਧਿਆ ਹੈ, ਘਟਣ ਦੀ ਬਜਾਏ। ਕਿਤੇ ਇਹ ਤਾਂ ਨਹੀਂ ਹੈਗਾ ਵੀ ਜਿਹੜਾ ਤੁਸੀਂ ਭੁੱਕੀ ਅਫੀਮ ਦੀ ਗੱਲ ਕਰ ਰਹੇ ਹੋ, ਕੱਲ ਨੂੰ ਤੁਹਾਡੇ ਤੇ ਸਵਾਲ ਖੜੇ ਹੋ ਜਾਣ ਵੀ ਐਡਵੋਕੇਟ ਖਾਰਾ ਦਾ ਭੁੱਕੀ ਅਫੀਮ ਦੀ ਹਮਾਇਤ ਕਰਦਾ? ਨਹੀਂ, ਦੇਖੋ ਮੈਂ ਕਹੂੰਗਾ ਇਹਦੇ ਠੇਕੇ ਖੋਲੋ। ਜਾਂ ਤਾਂ ਨਸ਼ਾ ਇਸ ਤਰ੍ਹਾਂ ਬੰਦ ਹੁੰਦਾ ਨਾ ਜਿਵੇਂ ਅਰਬ ਕੰਟਰੀਆਂ 'ਚ ਗੋਲੀ ਮਾਰ ਦਿਓ, ਉਹ ਤੁਹਾਡਾ ਲਾਹ ਹੀ ਨਹੀਂ। ਇਹਨੂੰ ਤੁਸੀਂ ਜੇ ਭੁੱਕੀ ਤੇ ਅਫੀਮ ਨੂੰ ਠੇਕੇ ਖੋਲ ਦਿਓਗੇ ਤਾਂ ਇਹਦੇ ਨਾਲ ਕੀ ਹੈ ਕਿ ਇੱਕ ਤਾਂ ਬੰਦੇ ਮਰਨਗੇ ਘੱਟ, ਬੰਦੇ ਕੰਮ ਕਰਦੇ ਨੇ। ਚਿੱਟੇ ਤੇ ਸ਼ਰਾਬ ਵਾਲਾ ਜਿਹੜਾ ਬੰਦਾ ਹੈ ਉਹ ਲੜਦਾ ਹੈ, ਐਕਸੀਡੈਂਟ ਕਰਦਾ ਹੈ, ਮਰਦਾ ਹੈ ਜਾਂ ਮਾਰਦਾ ਹੈ। ਭੁੱਕੀ ਤੇ ਅਫੀਮ ਵਾਲਾ ਬੰਦਾ ਉਹ ਵਰਕ ਕਰਦਾ ਹੈ, ਉਹ ਲੜਦਾ ਨਹੀਂ, ਕੋਈ ਕ੍ਰਾਈਮ ਨਹੀਂ ਕਰਦਾ। ਭੁੱਕੀ ਤੇ ਅਫੀਮ ਵਾਲਾ ਬੰਦਾ ਉਹਦੇ ਬਾਹਰ ਜਾ ਕੇ ਦੇਖੋ, ਕੋਈ ਬੰਦਾ ਦੂਜੇ ਨੂੰ ਬੁਲਾਉਂਦਾ ਨਹੀਂ। ਇੱਕ ਇਹ ਧਰਤੀ ਆ ਜਿੱਥੇ ਚਾਹ ਪਾਣੀ ਤੇ ਰੋਟੀ ਦਾ ਆਮ ਲੰਗਰ ਚੱਲਦੇ ਨੇ। ਹੁਣ ਸਾਡੇ ਲੋਕ ਸੋਚਦੇ ਨਹੀਂ ਯਾਰ ਜਦੋਂ ਜ਼ਮੀਨਾਂ ਨਾ ਰਹੀਆਂ ਤੇ ਗੁਰਦੁਆਰੇ ਸਾਡੇ ਕਿੱਥੇ ਚਲੇ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਪੰਜਾਬ ਦੇ ਇੱਕ ਅਹਿਮ ਮੁੱਦੇ ਤੇ ਚਰਚਾ ਕਰਾਂਗੇ। ਇਹ ਪੰਜਾਬ ਦਾ ਮੁੱਦਾ ਕੀ ਆ ਕਿ ਪੰਜਾਬ ਦੇ ਲੋਕ ਤੰਗ ਪਰੇਸ਼ਾਨ ਨੇ। ਪੰਜਾਬ ਦੇ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਪੰਜਾਬ ਦੇ ਪਿੰਡਾਂ ਦੇ ਲੋਕ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਸਾਡੀ ਕਿਤੇ ਸੁਣੀ ਨਹੀਂ ਜਾਂਦੀ, ਨਾ ਸਰਕਾਰੇ ਸੁਣਦੀ ਆ ਤੇ ਨਾ ਦਰਬਾਰੇ ਸੁਣਦੀ ਆ। ਤਾਂ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਮੌਜੂਦ ਨੇ ਜੀ, ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਹਤਾਂ ਦੱਸੋ ਕਿਵੇਂ ਨੇ? ਠੀਕ ਨੇ? ਬੜਾ ਵਧੀਆ, ਮਹਾਰਾਜ ਦੀ ਕਿਰਪਾ, ਸੱਚੇ ਪਾਤਸ਼ਾਹ ਦੀ। ਪੰਜਾਬ ਦੇ ਹਾਲਾਤ, ਪੰਜਾਬ ਦੇ ਲੋਕ ਜਿਹੜੇ ਕਹਿੰਦੇ ਨੇ ਨਾ ਸਾਡੀ ਸਰਕਾਰ ਸੁਣਦੀ ਆ, ਨਾ ਸਾਡੀ ਕੋਈ ਕਿਸੇ ਦਰਬਾਰ ਦੇ ਵਿੱਚ ਸੁਣੀ ਜਾਂਦੀ ਆ। ਕੀ ਲੱਗਦਾ ਕਿੰਨਾ ਕੁ ਬਦਲਾਅ ਦੀ ਨੀਤੀ ਤੇ ਸਰਕਾਰ ਬਣੀ ਤੇ ਕਿੰਨਾ ਕੁ ਬਦਲਾਅ ਲੱਗਦਾ? ਦੇਖੋ ਗੱਲ ਇਸ ਤਰ੍ਹਾਂ ਹੈ ਕਿ ਫਿਲਹਾਲ ਤਾਂ ਆਪਾਂ ਇਹਨੂੰ ਕੋਈ ਦੂਜਿਆਂ ਨਾਲੋਂ ਬਾਹਲਾ ਇਹਦਾ ਫਰਕ ਨਹੀਂ ਪਾ ਸਕਦੇ ਜੀ, ਕਿਉਂਕਿ ਪੰਜਾਬ ਦੇ ਮੁੱਦੇ ਨੇ ਜਿਹੜੇ ਉੱਥੇ ਦੇ ਉੱਥੇ ਖਲੋਤੇ ਨੇ। ਪੰਜਾਬ ਬਰਬਾਦੀ ਵੱਲ ਵਧ ਰਿਹਾ ਜੀ। ਇਹੀ ਚਿੱਟੀ ਪੱਗ ਦਾ ਰਾਜ ਸੀ, ਉਹਨਾਂ ਨੇ ਕੱਖ ਨਹੀਂ ਕੀਤਾ। ਇਹੀ ਨੀਲੀ ਪੱਗ ਦਾ ਰਾਜ ਆਇਆ, ਉਹਨਾਂ ਨੇ ਕੱਖ ਨਹੀਂ ਕੀਤਾ ਜੀ। ਇਹੀ ਇਹ ਆ ਗਏ ਨੇ, ਇਹਨਾਂ ਨੇ ਕੱਖ ਨਹੀਂ ਕੀਤਾ। ਦੇਖੋ ਲੀਡਰ ਫੜਨੇ ਚਾਹੀਦੇ ਨੇ, ਕੋਈ ਦੋ ਰਾਏ ਵਾਲੀ ਗੱਲ ਨਹੀਂ। ਕਰਪਟ ਬੰਦੇ ਜੇਲ੍ਹ ਜਾਣੇ ਚਾਹੀਦੇ ਨੇ, ਕੋਈ ਦੋ ਰਾਏ ਵਾਲੀ ਗੱਲ ਨਹੀਂ। ਇਹ ਚਾਹੀਦਾ ਵੀ, ਇਹ ਜ਼ਰੂਰੀ ਹੈ। ਪਰ ਕੀ ਪੰਜਾਬ ਇਹਨਾਂ ਗੱਲਾਂ ਦੇ ਨਾਲ ਪੰਜਾਬ ਦੁਆਰਾ ਲੀਹ ਤੇ ਚੜ੍ਹ ਜਾਏਗਾ? ਨਹੀਂ ਚੜ੍ਹ ਸਕਦਾ। ਕਾਰਨ, ਮੇਨ ਕਾਰਨ ਕੀ ਹੈ? ਪੰਜਾਬ ਦੇ ਅੰਦਰ ਬਾਹਰਲੀ ਵਸੋਂ ਦਾ ਆਉਣਾ, ਆਬਾਦੀ ਦਾ ਆਉਣਾ। ਜਿਹੜੀ ਫੋਰ ਐਗਜ਼ਾਮਪਲ ਇੱਥੇ 100 ਬੰਦੇ ਦੀ ਜਗ੍ਹਾ ਸੀ, ਤੁਸੀਂ ਉੱਥੇ 125 ਬੰਦਾ ਕਰਤਾ ਜੀ। ਉਹ ਬੰਦਿਆਂ ਨੂੰ ਪਰਮਾਨੈਂਟ ਤੁਸੀਂ ਪੰਜਾਬ 'ਚ ਲਿਆ ਰਹੇ ਹੋ। ਇਹ ਗੱਲ ਨਾ ਕਾਂਗਰਸੀਆਂ ਸੋਚੀ, ਨਾ ਅਕਾਲੀ ਸੋਚੀ, ਤੇ ਨਾ ਇਹਨਾਂ ਨੇ ਸੋਚੀ। ਉਹ ਬੰਦਿਆਂ ਦਾ ਪੰਜਾਬ 'ਚ ਆਉਣਾ, ਪੰਜਾਬ ਦੇ ਹਾਲਾਤ ਮਾੜੇ ਹੋਣੇ, ਪੰਜਾਬ ਦੇ ਲੋਕਲ ਬੰਦਿਆਂ ਨੂੰ ਰੁਜ਼ਗਾਰ ਨਾ ਮਿਲਣਾ, ਉਹ ਬੰਦਿਆਂ ਦਾ ਰੁਜ਼ਗਾਰ 'ਚ ਅੱਗੇ ਆਉਣਾ, ਆਪਦੇ ਬੰਦਿਆਂ ਨੂੰ ਉਤਸ਼ਾਹਿਤ ਨਾ ਕਰਨਾ, ਆਪਦੇ ਬੰਦਿਆਂ ਨੂੰ ਕਿਸੇ ਫੀਲਡ ਵੱਲ ਨਾ ਲੈ ਕੇ ਜਾਣਾ, ਆਹੀ ਗੱਲਾਂ ਤੋਂ ਨਾ ਲੀਡਰਾਂ ਨੇ ਕੀਤੀ, ਕਾਂਗਰਸ ਤੇ ਅਕਾਲੀਆਂ ਨੇ। ਇਹੀ ਆਪਾਂ ਕਰਤੀ। ਖਾਰਾ ਸਾਹਿਬ, ਤੁਸੀਂ ਕਿਹਾ ਕਿ ਪੰਜਾਬ ਦੇ ਬੰਦਿਆਂ ਦਾ ਅੱਗੇ ਨਾ ਆਉਣਾ, ਪੰਜਾਬ ਦੇ ਬੰਦਿਆਂ ਨੂੰ ਉਹਨਾਂ ਫੀਲਡ ਦੇ ਵਿੱਚ ਨਾ ਲੈ ਕੇ ਜਾਣਾ, ਪਰ ਪੰਜਾਬ ਦੇ ਬੰਦੇ ਤਾਂ ਧੜਾ ਧੜ ਜ਼ਮੀਨਾਂ ਵੇਚ ਕੇ ਜਹਾਜ਼ ਦੀ ਟਾਕੀ ਨੂੰ ਹੱਥ ਪਾ ਰਹੇ ਨੇ। ਦੇਖੋ ਉਹਨਾਂ ਦੀ ਵੀ, ਪੰਜਾਬ ਦੇ ਲੋਕਾਂ ਦੀ ਵੀ ਗਲਤੀ ਹੈ, ਪਰ ਸਰਕਾਰਾਂ ਦੀ ਬਹੁਤ ਵੱਡੀ ਗਲਤੀ ਹੈ। ਜੇ ਕਿਤੇ ਇਹ ਬਾਹਰ ਦੀ ਸਟੇਟ ਆਖੂ, ਇੱਕ
ਲਾ ਬਣ ਜਾਂਦਾ ਕਿ ਇੱਥੇ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ। ਹੁਣ ਤੁਸੀਂ ਮੇਰੀ ਗੱਲ ਦੱਸੋ, 100 ਬਾਈ 100 ਦਾ ਪਲਾਟ ਹੈ ਜੀ, ਜਾਂ 200 ਬਾਈ 200 ਗਜ ਦਾ ਪਲਾਟ ਹੈ, ਇਹਦੇ ਵਿੱਚ ਕਿਸੇ ਟਾਈਮ ਦੇ ਉੱਪਰ ਟਿੱਬੇ ਕਰਾ ਕੇ ਇਹ ਜ਼ਮੀਨਾਂ ਬਣੀਆਂ ਹੋਈਆਂ ਨੇ। ਬਿਲਕੁਲ। ਹੁਣ ਤੁਸੀਂ ਉੱਥੇ 5 ਜਾਂ 7 ਸੜਕਾਂ ਕੱਢ ਰਹੇ ਹੋ। ਇੰਨੀਆਂ ਸੜਕਾਂ ਦੀ ਪੰਜਾਬ 'ਚ ਕੀ ਲੋੜ ਹੈ? 25,000 ਤੋਂ 50,000 ਜਿਹੜੀ ਤੁਹਾਡੀ ਲੈਂਡ ਹੈ, ਕਿੱਲਾ ਹੈ, ਉਹ ਤੁਹਾਡਾ ਖਤਮ ਹੁੰਦਾ ਇੱਕ ਰੋਡ ਦੇ ਅੰਦਰ। ਯਾਰ ਤੁਹਾਨੂੰ ਜ਼ਮੀਨ ਮਿਲ ਜੇਗੀ ਦੁਬਾਰਾ। ਤੁਹਾਡੇ ਲੋਕਲ ਲੀਡਰ ਨੇ ਜਿਹੜੇ ਕਲੋਨੀਆਂ ਕੱਢ ਰਹੇ ਨੇ 50-50 100-100 ਕਿੱਲੇ ਦੀ, ਇੱਕ ਅੰਨੀ ਮੱਚੀ ਹੋਈ ਹੈ। ਗਿੱਧਾ ਵੀ ਤਾਂ ਪੰਜਾਬ ਦੇ ਲੋਕ ਪਾ ਰਹੇ ਨੇ ਕਿ ਸਾਡੀਆਂ ਜ਼ਮੀਨਾਂ ਵਿਕ ਰਹੀਆਂ ਨੇ, ਅਸੀਂ ਕਰੋੜਪਤੀ ਹੋ ਗਏ, ਅਸੀਂ ਲੱਖਪਤੀ ਹੋ ਗਏ, ਸਾਡੇ ਪਿਓ ਦਾਦੇ ਟਾਕੀਆਂ ਵਾਲੇ ਸੂਟ ਪਾਉਂਦੇ ਰਹੇ ਆ, ਅਸੀਂ ਤਾਂ ਗੁੱਚੀ ਦੇ ਜੁੱਤੇ ਪਾਉਣੇ ਆ। ਨਹੀਂ, ਇਹ ਗੱਲ ਨਹੀਂ ਹੁੰਦੀ। ਮੈਂ ਬਹੁਤ ਥਾਵਾਂ ਤੇ ਗੱਲ ਕਹੀ ਹੈ, ਮੈਂ ਬਾਹਰ ਪੀਲੀਭੀਤ ਜਾ ਕੇ ਵੀ ਇਹੀ ਗੱਲ ਕੀਤੀ ਹੈ ਕਿ ਜ਼ਮੀਨ ਹੈ ਜਿਹੜੀ ਤੁਹਾਡੀ ਸਰਦਾਰੀ ਤੇ ਤੁਹਾਡੀ ਜੜ ਹੈ ਪੰਜਾਬ ਦੇ ਅੰਦਰ ਜੀ। ਜਿਸ ਦਿਨ ਤੁਹਾਡੀ ਜ਼ਮੀਨ ਨਾ ਰਹੀ, ਜਿਸ ਦਿਨ ਤੁਹਾਡੀ ਪਿੰਡਾਂ 'ਚ ਤੁਸੀਂ ਜ਼ਮੀਨ ਵੇਚ ਕੇ ਬਾਹਰ ਚਲੇ ਗਏ, ਤੁਹਾਡੀ ਜੜ ਪੱਟੀ ਜਾਣੀ ਜੇ ਪੰਜਾਬ ਦੇ ਵਿੱਚੋਂ। ਤੁਹਾਨੂੰ ਇੱਥੇ ਇਸ ਧਰਤੀ ਦੇ ਉੱਪਰ ਜਗ੍ਹਾ ਨਹੀਂ ਮਿਲਣੀ, 100 ਗਜ ਜਗ੍ਹਾ ਵੀ ਤੁਹਾਨੂੰ ਪੰਜਾਬ 'ਚ ਨਹੀਂ ਮਿਲਣੀ। ਤੁਹਾਨੂੰ ਲੱਗਦਾ ਵੀ ਅਜੀਤ ਰੋਡ ਭਰਿਆ ਹੁੰਦਾ, ਜਦੋਂ ਅਸੀਂ ਅਜੀਤ ਰੋਡ ਦੇ ਉੱਪਰ ਦੀ ਲੰਘਦੇ ਆ ਤੇ ਥਾਂ ਨਹੀਂ ਮਿਲਦੀ, ਸਾਰੇ ਦਾ ਸਾਰਾ ਅਜੀਤ ਰੋਡ ਆਈਲੈਟ ਸੈਂਟਰਾਂ ਨਾਲ ਭਰਿਆ ਪਿਆ। ਦੇਖੋ, ਕਿਸੇ ਕੌਮ ਦੀ ਮੱਤ ਮਾਰੀ ਜਾਂਦੀ ਹੈ। ਇਸ ਵਕਤ ਸਾਡੀ ਕੌਮ ਦੀ ਮੱਤ ਮਾਰੀ ਗਈ ਹੈ। ਬਾਰ ਕੱਖ ਨਹੀਂ। ਡੇਲੀ ਸਾਡੇ ਪੰਜਾਬ ਦਾ ਮੁੰਡੇ ਦਾ ਮੈਂ ਉਹਦਾ ਮਰਡਰ ਹੁੰਦਾ ਜਾਂ ਉਹਦੀ ਨੈਚੁਰਲ ਡੈਥ ਹੋ ਰਹੀ ਹੈ ਜੀ। ਕੀ ਖੱਟਿਆ ਅਸੀਂ ਜਿਹੜੀ ਚੀਜ਼ ਨੂੰ ਬਾਹਰ ਭੱਜੇ, ਉੱਥੋਂ ਦਾ ਲਾਸ਼ ਵਾਪਸ ਆ ਗਈ ਸਾਡੇ ਆਪਦਿਆਂ ਦੀ। ਉੱਥੇ ਰੁਜ਼ਗਾਰ ਹੈ ਨਹੀਂ, ਉੱਥੇ ਚਿੱਟਾ ਅੱਗੇ ਸ਼ਰੇਆਮ ਚੱਲਣ ਲੱਗ ਪਿਆ, ਮੁੰਡੇ ਮਰਨ ਲੱਗ ਗਏ, ਅਸੀਂ ਫੇਰ ਨਹੀਂ ਰੁਕੇ। ਤੁਸੀਂ ਚਿੱਟੇ ਦੀ ਗੱਲ ਕਰੀ ਆ, ਤੁਸੀਂ ਇੱਕ ਐਡਵੋਕੇਟ ਹੋ, NDPS ਦੇ ਕੇਸ ਕਿੰਨੇ ਕੁ ਆਉਂਦੇ ਨੇ ਜਿਹੜੀਆਂ ਨਸ਼ੇ ਨਾਲ ਜੁੜੀਆਂ ਧਰਾਵਾਂ ਹੁੰਦੀਆਂ ਨੇ, ਉਹਨਾਂ ਨੂੰ ਲੈ ਕੇ ਤੁਸੀਂ ਕਾਫੀ ਬੋਲਦੇ ਵੀ ਹੋ, ਲੜਦੇ ਵੀ ਹੋ, ਕੇਸ ਕਿੰਨੇ ਕੁ ਆ ਜਾਂਦੇ ਨੇ? ਦੇਖੋ, ਮੈਂ ਤੁਹਾਨੂੰ ਗੱਲ ਦੱਸਾਂ, ਇਹ ਜਿੰਨੀ ਵੀ ਸਰਕਾਰ ਆਉਂਦੀਆਂ ਨੇ ਨਾ, ਇਹ 2 4 6 ਮਹੀਨੇ ਡਰਾਮੇ ਕਰਦੀਆਂ ਹੁੰਦੀਆਂ ਜੀ। ਇਹ ਪੁਲਿਸ ਭੱਜਦੀ ਹੁੰਦੀ ਆ, ਹੂਟਰ ਵੱਜਦੇ ਹੁੰਦੇ ਨੇ, ਬੰਦੇ ਫੜੇ ਜਾਂਦੇ ਨੇ, ਉਹ ਬੰਦੇ ਫੇਰ ਉੱਥੇ ਗੱਲ ਉੱਥੇ ਦੀ ਉੱਥੇ ਹੀ ਰਹਿੰਦੀ ਹੁੰਦੀ ਜੀ। ਮੈਂ ਪਿਛਲੇ 30 ਸਾਲ ਤਾਂ ਮੈਨੂੰ 31ਵਾਂ ਲੱਗ ਗਿਆ ਮੈਨੂੰ, ਪਰ ਮੈਂ ਤਾਂ ਅਜੇ ਤੱਕ ਨਹੀਂ ਵੇਖਿਆ ਕਿ ਨਸ਼ਾ ਘਟਦਾ। ਨਸ਼ਾ ਉੱਥੇ ਦਾ ਉੱਥੇ ਹੈ, ਉਦੋਂ ਵਧਿਆ ਹੈ ਘਟਣ ਦੀ ਬਜਾਏ। ਹੁਣ ਇਹਦੇ 'ਚ ਕਾਰਨ ਕੀ ਹੈ? ਮੈਂ ਅੱਗੇ ਵੀ ਕਿਹਾ ਸੀ ਕਿ 2010-11 ਦੇ ਅੰਦਰ ਪੰਜਾਬ ਦੇ ਅੰਦਰ ਮੈਨੂਫੈਕਚਰਿੰਗ ਡਰੱਗ ਆਉਂਦੀ ਹੈ। ਬਿਲਕੁਲ। ਪਹਿਲਾਂ ਉਸ ਤੋਂ ਭੁੱਕੀ ਤੇ ਫੀਮ ਸੀ, ਬੰਦੇ ਮਰ ਨਹੀਂ ਰਹੇ। ਹੁਣ ਇਸ ਟਾਈਮ 'ਤੇ ਚਿੱਟਾ ਆ ਗਿਆ, ਜਿਹਦੇ ਨਾਲ ਮੁੰਡੇ ਮਰ ਰਹੇ ਨੇ। ਇਹਦੇ ਮਗਰ ਕਿਹੜੀ ਸਾਜ਼ਿਸ਼ ਹੈ? ਜਿਹੜਾ ਚਿੱਟੇ ਨੂੰ ਪੰਜਾਬ 'ਚ ਵਰਤਾਇਆ ਗਿਆ, ਸ਼ਰਾਬ ਵਰਤਾਈ ਗਈ, ਦੋਨਾਂ ਚੀਜ਼ਾਂ ਨਾਲ ਬੰਦੇ ਮਰੇ, ਜਦ ਕਿ ਭੁੱਕੀ ਤੇ ਫੀਮ ਨਾਲ ਬੰਦੇ ਨਹੀਂ ਮਰਦੇ। ਦੇਖੋ, ਤੁਸੀਂ ਨਿਰੋਲ ਨਸ਼ਾ ਬੰਦ ਨਹੀਂ ਕਰ ਸਕਦੇ। ਕਿਤੇ ਇਹ ਤਾਂ ਨਹੀਂ ਹੈਗਾ ਵੀ ਜਿਹੜਾ ਤੁਸੀਂ ਭੁੱਕੀ ਅਫੀਮ ਦੀ ਗੱਲ ਕਰ ਰਹੇ ਹੋ, ਕੱਲ ਨੂੰ ਤੁਹਾਡੇ ਤੇ ਸਵਾਲ ਖੜੇ ਹੋ ਜਾਣ ਵੀ ਐਡਵੋਕੇਟ ਖਾਰਾ ਤਾਂ ਭੁੱਕੀ ਅਫੀਮ ਦੀ ਹਮਾਇਤ ਕਰਦਾ? ਨਹੀਂ, ਦੇਖੋ, ਮੈਂ ਕਹੂੰਗਾ ਇਹਦੇ ਠੇਕੇ ਖੋਲੋ। ਹੁਣ ਅਮਰੀਕਾ ਹੈ ਜਾਂ ਕੈਨੇਡਾ, ਉੱਥੇ ਕਿੰਨਾ ਕੁ ਨਸ਼ਾ ਬੰਦ ਹੋ ਗਿਆ। ਜਾਂ ਤਾਂ ਨਸ਼ਾ ਇਸ ਤਰ੍ਹਾਂ ਬੰਦ ਹੁੰਦਾ ਨਾ ਜਿਵੇਂ ਅਰਬ ਕੰਟਰੀਆਂ 'ਚ ਗੋਲੀ ਮਾਰ ਦਿਓ, ਉਹ ਤੁਹਾਡਾ ਲਾਹ ਹੀ ਨਹੀਂ। ਉਹਦਾ ਇੱਕ ਡਿਫਰੈਂਟ ਚੀਜ਼ ਹੈ। ਜਿਵੇਂ ਤੁਸੀਂ ਦੁਬਈ ਚਲੇ ਜਾਣਾ, ਦੂਜੀਆਂ ਕੰਟਰੀਆਂ ਚਲੇ ਜਾਣਾ, ਤੇ ਉੱਥੇ ਕੀ ਹੈ, ਫੈਂਸ ਕਰਦਾ ਹੁੰਦਾ, ਹੱਥ ਕੱਟ ਦਿਓ ਜਾਂ ਗੋਲੀ ਮਾਰ ਦਿਓ। ਸਿੰਗਾਪੁਰ 'ਚ ਫਾਂਸੀ ਦੇ ਦਿਓ, ਉਹ ਤੁਹਾਡਾ ਐਕਟ ਹੈ ਨਹੀਂ ਜੀ। ਜਿਹੜਾ ਤੁਹਾਡਾ ਲਾਅ ਹੈ, ਇਹਦੇ ਮੁਤਾਬਕ ਜਿਹੜਾ ਨਸ਼ਾ ਬੰਦ ਨਹੀਂ ਹੋ ਸਕਦਾ, ਕਿ ਪਬਲਿਕ ਇਸ ਹਿਸਾਬ ਦੀ ਹੋ ਚੁੱਕੀ ਹੈ। ਫਿਰ ਇਹਨੂੰ ਤੁਸੀਂ ਜੇ ਭੁੱਕੀ ਤੇ ਫੀਮ ਨੂੰ ਠੇਕੇ ਖੋਲ ਦਿਓਗੇ ਤਾਂ ਇਹਦੇ ਨਾਲ ਕੀ ਹੈ ਕਿ ਇੱਕ ਤਾਂ ਬੰਦੇ ਮਰਨਗੇ ਘੱਟ ਜੀ, ਬੰਦੇ ਕੰਮ ਕਰਦੇ ਨੇ ਜੀ। ਚਿੱਟੇ ਤੇ ਸ਼ਰਾਬ ਵਾਲਾ ਜਿਹੜਾ ਬੰਦਾ ਹੈ, ਉਹ ਲੜਦਾ ਹੈ, ਐਕਸੀਡੈਂਟ ਕਰਦਾ ਹੈ, ਮਰਦਾ ਹੈ ਜਾਂ ਮਾਰਦਾ ਹੈ। ਭੁੱਕੀ ਤੇ ਫੀਮ ਵਾਲਾ ਬੰਦਾ ਉਹ ਵਰਕ ਕਰਦਾ ਹੈ, ਉਹ ਲੜਦਾ ਨਹੀਂ, ਕੋਈ ਕ੍ਰਾਈਮ ਨਹੀਂ ਕਰਦਾ ਭੁੱਕੀ ਤੇ ਫੀਮ ਵਾਲਾ ਬੰਦਾ। ਤਾਂ ਮੇਰੇ ਦੇਖਣ ਜੇ ਠੇਕੇ ਖੋਲ੍ਹੇ ਜਾਣ ਪੰਜਾਬ ਦੇ ਅੰਦਰ ਤਾਂ ਉਹ ਬੈਟਰ ਹੈ, ਕਿਉਂਕਿ ਸਾਡੀਆਂ ਬਹੁਤ ਜ਼ਿਆਦੀਆਂ ਸੰਸਥਾ ਨੇ ਜਿਹੜੀਆਂ ਧਾਰਮਿਕ ਸੰਸਥਾ, ਪਤਾ ਉਹਨਾਂ ਨੂੰ ਵੀ ਹੈ ਕਿ ਆ ਫੀਮ ਹੈ ਜਿਹੜੀ ਉਹ ਲਾਭਦਾਇਕ ਹੈ, ਫੀਮ ਨਾਲ ਬੰਦੇ ਨਹੀਂ ਮਰਦੇ, ਪਰ ਉਹ ਕਿਤੇ ਨਾ ਕਿਤੇ ਧਰਮ ਦੇ ਥੱਲੇ ਆ ਕੇ ਬੰਦੇ ਬੋਲ ਨਹੀਂ ਸਕਦੇ ਜੀ। ਉਹਨਾਂ ਨੂੰ ਬੋਲਣਾ ਗੁਨਾਹ ਹੈ। ਉਹਨਾਂ ਨੂੰ ਲੋਕਾਂ ਨੇ ਦੂਜੇ ਬੰਨੇ ਲੈ ਜਾਣਾ ਕਿ ਤੁਸੀਂ ਧਾਰਮਿਕ ਬੰਦੇ ਜੇ, ਤੁਸੀਂ ਗੱਲਾਂ ਕਿਉਂ ਕਰਦੇ ਜੀ। ਪਰ ਹਕੀਕਤ ਇਹੀ ਨਿਕਲਣੀ ਹੈ, ਸਦੀਆਂ ਤੋਂ ਨਸ਼ਾ ਚੱਲਿਆ ਹੀ ਆਇਆ, ਚੱਲਦਾ ਹੀ ਰਹਿਣਾ ਹੈ। ਪਰ ਜਿਹੜੇ ਪਹਿਲੇ ਨਸ਼ੇ ਸੀ, ਉਹ ਜਿਵੇਂ ਤੁਸੀਂ ਲਾ ਲਓ, ਆਪਾਂ ਸੁੱਖਾ ਪੀ ਲੈਂਦੇ ਆ ਜਾਂ ਹੋਰ ਚੀਜ਼ਾਂ ਹੋ ਗਈਆਂ, ਇਹੋ ਜਿਹੀਆਂ ਪੰਜਾਬ 'ਚ ਚੱਲਦੀਆਂ ਆਈਆਂ ਸ਼ੁਰੂ ਤੋਂ ਲੈ ਕੇ, ਤਾਂ ਉਹਦੇ ਨਾਲ ਆਦਮੀ ਦਾ ਨੁਕਸਾਨ ਨਹੀਂ ਸੀ ਹੁੰਦਾ ਜੀ, ਬੰਦੇ ਮਰੇ ਨਹੀਂ ਸਾਡੇ। ਪਰ ਜਦੋਂ ਹੁਣ ਬਰਬਾਦੀ ਤੇ ਗਏ ਆ ਅਸੀਂ,
ਉਹ ਅਸੀਂ ਗਏ ਚਿੱਟੇ ਤੋਂ, ਉਹ ਕੁੜੀਆਂ ਵੀ ਚਿੱਟਾ ਲਾਉਣ ਲੱਗ ਗਈਆਂ। ਦੇਖੋ ਕੁੜੀਆਂ ਚਿੱਟਾ ਲਾਉਣ ਲੱਗ ਗਈਆਂ, ਕੁੜੀਆਂ ਮਰਨ ਲੱਗ ਗਈਆਂ, ਨਸ਼ੇ ਦਾ ਬੁਰਾ ਹਾਲ ਹੋ ਗਿਆ ਪੰਜਾਬ ਦੇ ਅੰਦਰ। ਤੇ ਜੇ ਆਪਾਂ ਇਹਨਾਂ ਨੂੰ ਬਚਾਉਣਾ ਹੈ ਤੇ ਜੇ ਇਹਦੇ ਮੁਤਾਬਕ ਆਪਾਂ ਠੇਕੇ ਖੋਲ ਦਿੰਦੇ ਇਹਨਾਂ ਦੋਨਾਂ ਚੀਜ਼ਾਂ ਦੇ ਤੇ ਬੰਦੇ ਨਾ ਮਰਦੇ। ਗੱਲ ਨਾ ਆਪਾਂ ਸੰਗਦੇ ਆ, ਲੋਕ ਆਪਾਂ ਕਹਿੰਦੇ ਮੈਨੂੰ ਲਾਹਨਤ ਪੈ ਜਾਏਗੀ ਯਾਰ, ਲੋਕ ਮੈਨੂੰ ਕੀ ਕਹਿਣਗੇ ਯਾਰ। ਗੱਲ ਜੇ ਪੰਜਾਬ ਨੂੰ ਬਚਾਉਣਾ ਹੈ ਨਾ, ਦੇਖੋ ਕੋਈ ਚੀਜ਼ ਡੁੱਬਦੀ ਹੈ, ਕੋਈ ਬੰਦਾ ਬਰਬਾਦੀ ਵੱਲ ਜਾਂਦਾ ਹੈ, ਬਿਲਕੁਲ, ਪਰ ਉਹਨੂੰ ਆਪਾਂ ਘੱਟ ਚੀਜ਼ 'ਚ ਲੈ ਕੇ ਆਉਣੇ, ਇੱਕ ਵਾਰੀ ਬਚਾਈਏ ਤਾਂ ਸਹੀ ਇਹਨੂੰ ਯਾਰ। ਪੰਜਾਬ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਇਸੇ ਤਹਿਤ ਇੱਕ ਕੇਸ ਦਰਜ ਹੁੰਦਾ, NDPS ਦੀ ਧਾਰਾ, ਜਿਹੜਾ ਕਿ ਪੁਰਾਣਾ ਕੇਸ ਆ ਇਹ ਦੱਸਿਆ ਜਾ ਰਿਹਾ। ਪਰ ਸੁਖਪਾਲ ਸਿੰਘ ਖਹਿਰਾ ਨੂੰ ਇਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਚੁੱਕ ਲੈਣਾ, ਇਸ ਨੂੰ ਕਿੰਨਾ ਕੁ ਜਾਇਜ਼ ਮੰਨਦੇ? ਨਹੀਂ ਦੇਖੋ, ਜਿਹੜੀ ਸੁਖਪਾਲ ਸਿੰਘ ਖਹਿਰਾ ਦੀ ਗੱਲ ਹੈ, ਜੇ ਮੈਨੂੰ ਪਤਾ ਨਹੀਂ ਇਨਵੈਸਟੀਗੇਸ਼ਨ 'ਚ ਕੀ ਕਰਦੇ ਨੇ, ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ, ਮੈਨੂੰ ਇਹ ਅੰਡਰ ਸੈਕਸ਼ਨ 29 NDPS 'ਚ ਪਾਉਣਗੇ ਜੀ। ਜੇ NDPS 29 'ਚ ਪਾਉਂਦੇ ਨੇ ਤਾਂ ਮੈਂ ਤੁਹਾਨੂੰ ਬੜਾ ਕਲੀਅਰ ਕਰਦਾ, ਪਤਾ ਨਹੀਂ ਇਸ ਕੇਸ 'ਚੋਂ ਕੀ ਕਰਨਗੇ, ਪਰ ਕਿਤੇ ਵੀ ਅੱਜ ਤੱਕ ਕਿਸੇ ਵੀ ਪੁਲਿਸ ਇਨਵੈਸਟੀਗੇਸ਼ਨ ਦੇ ਅੰਦਰ ਅੰਡਰ ਸੈਕਸ਼ਨ 29 ਦੀ ਐਵੀਡੈਂਸ ਕਲੈਕਟ ਨਹੀਂ ਹੋਈ। ਅੰਡਰ ਸੈਕਸ਼ਨ 29 ਉਹ ਹੁੰਦਾ ਹੈ ਕਿਸੇ ਦਾ ਸਹਿਯੋਗ ਦੇਣਾ, ਕਿਤੋਂ ਨਸ਼ਾ ਲੈ ਕੇ ਆਉਣਾ ਜਾਂ ਅੱਗੇ ਪਹੁੰਚਾਉਣਾ, ਇਹ ਉਹ 'ਚ ਕਵਰ ਕਰ ਜਾਂਦਾ ਹੈ ਕਿ ਜੀ ਠੀਕ ਹੈ, ਇਹਦਾ ਹੱਥ ਹੈ ਬੰਦੇ ਦਾ ਉਹਦੇ ਵਿੱਚ। ਇਹ ਐਵੀਡੈਂਸ ਕਿਵੇਂ ਕਲੈਕਟ ਕਰਨਾ? ਤੁਹਾਨੂੰ ਲੱਗਦਾ ਵੀ ਸੁਖਪਾਲ ਸਿੰਘ ਖਹਿਰਾ ਦਾ ਇਹੋ ਜਿਹੇ ਕਾਰਨਾਮਿਆਂ ਦੇ ਵਿੱਚ ਹੱਥ ਹੋ ਸਕਦਾ? ਕਿਉਂਕਿ ਹਰੇਕ ਮੁੱਦੇ ਤੇ ਸੁਖਪਾਲ ਸਿੰਘ ਖਹਿਰਾ ਬੋਲਦੇ। ਦੇਖੋ ਕਾਰਨ ਕੀ, ਕਿਸੇ ਬੰਦੇ ਦੇ ਵਿੱਚ ਵੜ ਕੇ ਤੁਸੀਂ ਵੇਖ ਨਹੀਂ ਸਕਦੇ, ਕਿਸੇ ਬੰਦੇ ਬਾਰੇ ਆਪਾਂ ਸਹੁੰ ਨਹੀਂ ਦੇ ਸਕਦੇ ਜੀ। ਪਰ ਮੈਂ ਹੁਣ ਸੈਕਸ਼ਨ ਤੇ ਗੱਲ ਕਰੂੰਗਾ, ਅੰਡਰ ਸੈਕਸ਼ਨ 29 ਦੀ ਐਵੀਡੈਂਸ ਨਹੀਂ ਆਉਣੀ, ਉਹਨੂੰ ਪ੍ਰੂਵ ਨਹੀਂ ਕਰ ਸਕਦੇ। ਕਿਵੇਂ ਲੈ ਕੇ ਆਉਣਗੇ ਫਾਈਲ ਦੇ ਉੱਪਰ? ਕਿਵੇਂ ਦੱਸਣਗੇ ਸੁਖਪਾਲ ਸਿੰਘ ਖਹਿਰੇ ਦਾ ਹੱਥ ਹੈ? ਜਿਹੜੀ ਰਿਕਵਰੀ ਹੈ ਉਹ ਤਾਂ ਆਲਰੇਡੀ ਬੰਦਿਆਂ ਤੋਂ ਹੋ ਚੁੱਕੀ ਹੈ। ਮੋਬਾਈਲ ਕਾਲ ਹੈ ਜਿਹੜੀ, ਉਹ ਪ੍ਰੂਵ ਨਹੀਂ ਕਰਦੀ, ਫੋਟੋ ਪ੍ਰੂਵ ਨਹੀਂ ਕਰਦੀ। ਇੱਕ ਪੋਲੀਟੀਸ਼ੀਅਨ ਹੈ, ਇੱਕ ਤੁਸੀਂ ਹੋਏ, ਆਪਾਂ ਕਿਸੇ ਮੈਰਿਜ ਜਾਂਦੇ 10 ਬੰਦੇ ਦੀ ਫੋਟੋ ਇਕੱਠੀ ਹੋ ਜਾਂਦੀ ਹੈ, ਆਪਾਂ ਉਹਦੇ ਨਾਲ ਅਟੈਚ ਹੋ ਜਾਂਦੇ ਕ੍ਰਾਈਮ ਦੇ ਅੰਦਰ। ਫੋਟੋ ਆਉਣ ਦੇ ਨਾਲ ਕਿਤੇ ਵੀ ਕ੍ਰਾਈਮ ਪ੍ਰੂਵ ਨਹੀਂ ਹੁੰਦਾ ਜੀ, ਮੋਬਾਈਲ ਕਾਲ ਤੇ ਪ੍ਰੂਵ ਨਹੀਂ ਹੁੰਦਾ ਕਿ ਉਸ ਵਕਤ ਜਦੋਂ ਨਸ਼ਾ ਸੇਲ ਹੋਇਆ ਹੈ ਕੀ ਉਹਦੇ ਅਕਾਊਂਟ 'ਚ ਪੈਸੇ ਗਏ ਨੇ। ਇਹ ਇਹਨਾਂ ਦੀ ਫਾਈਲ ਤੇ ਹੈ ਨਹੀਂ, ਕਿਵੇਂ ਪ੍ਰੂਵ ਕਰਨਗੇ? ਸੁਖਪਾਲ ਸਿੰਘ ਖਹਿਰਾ ਚਾਹੇ ਅੱਜ ਹੈ ਚਾਹੇ 2 ਸਾਲ ਨੂੰ, ਕਦੋਂ ਮਰਜੀ, ਮੈਂ ਆਪਦੇ ਬਾਰੇ ਸੋਚ ਬਾਰੇ ਕਹਿ ਰਿਹਾ ਕਿ ਅਦਾਲਤਾਂ ਬਾਰੇ ਆਪਾਂ ਨਹੀਂ ਕੁਝ ਕਹਿ ਸਕਦੇ। ਜਿਹੜਾ ਮੈਨੂੰ ਲੱਗਦਾ ਹੈ ਕਿ ਇਹ ਬੰਦਾ ਬਾਇਜ਼ਤ ਬਰੀ ਹੋਊਗਾ। ਆਉਣ ਵਾਲਾ ਸਮਾਂ ਕੀ ਲੱਗਦਾ ਪੰਜਾਬ ਦਾ? ਆਉਣ ਵਾਲਾ ਸਮਾਂ ਕੀ ਕਹਿੰਦਾ ਗਾ? ਜਿਹੜਾ 2024 ਵੀ ਆ ਰਿਹਾ, ਇਲੈਕਸ਼ਨ ਵੀ ਹੋਣ ਵਾਲੇ ਆ, ਸਮਾਂ ਕੀ ਕਹਿੰਦਾ ਗਾ? ਦੇਖੋ ਮੇਰੀ ਤਾਂ ਇੱਕ ਪਹਿਲੀ ਪੰਜਾਬ ਤੋਂ ਆਪਾਂ 2024 ਤੋਂ ਪਹਿਲਾਂ ਮੇਰੀ ਇੰਨੀ ਬੇਨਤੀ ਹੈ ਪੰਜਾਬ ਦੇ ਕਿਸਾਨ ਭਰਾਵਾਂ ਨੂੰ, ਯਾਰ ਜ਼ਮੀਨਾਂ ਦੇ ਵਿੱਚ ਯਾਰ ਸੜਕਾਂ ਘਟਾਓ ਆਪਣੀਆਂ ਜੀ। ਜਿਹੜੀਆਂ ਸੜਕਾਂ ਬਾਹਰੋਂ ਆ ਰਹੀਆਂ ਨੇ, ਤੁਹਾਡੀਆਂ 50-50 ਹਜ਼ਾਰ ਏਕੜ ਤੁਹਾਡੀ ਜ਼ਮੀਨ ਖਤਮ ਕਰ ਗਏ ਨੇ, 25-25 ਹਜ਼ਾਰ ਏਕੜ ਸਾਰੀਆਂ ਸੜਕਾਂ ਨਿਕਲ ਜਾਣਗੀਆਂ, ਤੁਹਾਡੇ ਪੱਲੇ ਕੀ ਰਹਿ ਜਾਊਗਾ? ਸ਼ਹਿਰਾਂ ਦੇ ਨੇੜੇ ਆਪਦੀਆਂ ਜ਼ਮੀਨਾਂ ਨਾ ਵੇਚੋ। ਕਿਉਂ? ਤੁਹਾਡੀ ਮੱਤ ਮਾਰੀ ਹੋਈ, ਮੇਰਾ ਕਰੋੜ ਦਾ 2 ਕਰੋੜ ਦਾ ਕਿੱਲਾ, ਇਹ ਕਿੱਲਾ ਸਿਰ ਤੇ ਰੱਖ ਕੇ ਚਲੇ ਜਾਓਗੇ, ਜਦੋਂ ਤੁਹਾਡੀ ਜ਼ਮੀਨ ਹੀ ਵਿਕ ਗਈ ਯਾਰ। ਪੰਜਾਬ ਦੇ ਅੰਦਰ ਸਰਦਾਰੀ ਖਤਮ ਹੋ ਜਾਏਗੀ। ਖਹਿਰਾ ਸਾਹਿਬ, ਕਈ ਕਿਸਾਨਾਂ ਦੇ ਨਾਲ ਇਸ ਵਿਸ਼ੇ ਤੇ ਗੱਲ ਕਰਦੇ ਆ ਵੀ ਤੁਹਾਡੀ ਸਰਦਾਰੀ ਹੈ ਜਿਹੜੀ ਉਹ ਖਤਮ ਹੋ ਜਾਏਗੀ, ਤੁਸੀਂ ਜ਼ਮੀਨਾਂ ਵੇਚ ਕੇ ਜਾਓਗੇ ਕਿੱਥੇ? ਪਰ ਉਹ ਕਿਸਾਨ ਕਹਿੰਦੇ ਨੇ ਕਿ ਇੱਥੋਂ 1 ਕਿੱਲਾ ਵੇਚ ਕੇ ਸਾਨੂੰ 10 ਕਿੱਲੇ ਬਣ ਰਹੇ ਨੇ। ਦਿਮਾਗ ਦੀ ਘਾਟ। ਪੰਜਾਬ ਤਾਂ ਉੱਡੇ ਦਾ ਉੱਡਾ ਹੀ ਰਹਿ ਗਿਆ ਨਾ ਜੀ। ਜੇ ਵੇਚੂਗਾ, ਮੈਂ ਕਿਸਾਨ ਜ਼ਮੀਨ ਵੇਚਦਾ, ਦੂਜੇ ਕਿਸਾਨ ਨੇ ਤੁਸੀਂ ਜ਼ਮੀਨ ਲੈ ਲਈ, ਜ਼ਮੀਨ ਤਾਂ ਸਾਡੀ ਘਟੀ। ਜਿਹੜੀ ਜ਼ਮੀਨ ਮੈਂ ਵੇਚੀ ਆਪਦੀ 2 ਕਿੱਲੇ 3 ਕਿੱਲੇ ਜ਼ਮੀਨ ਵੇਚ ਗਿਆ, ਉਹ ਸ਼ਹਿਰ ਦੇ ਉੱਪਰਲੀ ਵੇਚ ਗਿਆ, ਉੱਥੇ ਕੰਸਟਰਕਸ਼ਨ ਹੋਣ ਲੱਗ ਗਈ, ਕਲੋਨੀਆਂ ਕੱਟਤੀਆਂ, ਪਲਾਟ ਬਣ ਗਏ, ਐਗਰੀਕਲਚਰ ਦਾ ਲੈਂਡ ਗਈ। ਹੁਣ ਲੁਧਿਆਣੇ ਦੇ ਵਿੱਚ ਪੰਜਾਬ ਦੀ ਕੀ ਗੱਲ ਰਹਿ ਗਈ ਦੱਸ ਦਿਓ? ਸਾਰਾ ਪੂਰਬੀਆ ਆ ਕੇ ਬਹਿ ਗਿਆ। ਸਮਾਂ ਦੂਰ ਨਹੀਂ, ਸਾਡੇ ਲੀਡਰ ਜਿਹੜੇ ਨੇ ਉਹ ਸਿਰਫ ਇੰਨਾ ਸੋਚਦੇ ਨੇ 2024 ਦੇ ਇਲੈਕਸ਼ਨ। ਜਿਹੜੀ ਤੁਸੀਂ ਸੁਣਤਾ ਲਓ ਮੇਰੀ ਗੱਲ ਜੀ, ਸਾਡੇ ਲੀਡਰਾਂ ਦੀ ਸੋਚ ਅਕਾਲੀ, ਕਾਂਗਰਸੀ ਤੇ ਆਮ ਆਦਮੀ ਤੇ ਭਾਜਪਾ 2024 ਦੇ ਇਲੈਕਸ਼ਨ ਜਿੱਤਣੇ, 2024 ਤੋਂ ਅੱਗੇ ਆ ਜਾਣਾ 2027 ਦੇ ਇਲੈਕਸ਼ਨ ਜਿੱਤਣੇ ਨੇ ਜੀ। ਪਰ ਕਿਸੇ ਨੇ ਇਹ ਦੇਖਿਆ ਕਿ ਪੰਜਾਬ ਨੂੰ ਕਿਵੇਂ ਰੋਕਣਾ ਹੈ? ਕੋਈ ਲੀਡਰ ਬੋਲਿਆ ਮੇਰਾ ਪੰਜਾਬ ਹੈ? ਕਿਸੇ ਨੇ ਕਿਹਾ ਹੈ ਕਿ ਪੰਜਾਬ ਦੇ ਅੰਦਰ ਕ੍ਰਾਈਮ ਵਾਲੇ ਲੋਕ ਆ ਰਹੇ ਨੇ, ਪੰਜਾਬ ਦੇ ਅੰਦਰ ਪੰਜਾਬ ਦੂਜਾ ਗੜਗਾਉਂ ਬਣਦਾ ਜਾ ਰਿਹਾ? ਤੁਸੀਂ ਸਾਰੀ ਜ਼ਮੀਨ ਲੁਧਿਆਣੇ ਦੀ ਪੂਰਬੀਆਂ ਨੂੰ ਦੇਤੀ, ਮੋਹਾਲੀ ਦੇ ਵਿੱਚ ਜਾ ਕੇ ਵੇਖੋ ਤੁਹਾਡੇ ਪੰਜਾਬ ਦੇ ਕਿੰਨੇ ਲੋਕ ਰਹਿ ਗਏ ਨੇ, ਕੁਝ ਵੀ ਨਹੀਂ ਰਹਿ ਗਏ। ਇਹੀ ਹਾਲ ਅੰਮ੍ਰਿਤਸਰ ਦਾ ਹੋ ਰਿਹਾ। ਬਿਲਕੁਲ ਯਾਰ, ਜਦੋਂ ਤੁਹਾਡਾ ਏਰੀਆ ਹੀ ਨਾ ਰਿਹਾ, ਕੱਲ ਨੂੰ ਪੰਜਾਬ ਦਾ ਨਾਮ ਹੀ ਬਦਲਿਆ ਜਾਣਾ ਕਿਸੇ ਟਾਈਮ ਤੇ।
ਜਦੋਂ ਤੁਹਾਡੇ ਤਾਂ ਰਹਿਣਾ ਹੀ ਨਹੀਂ ਇੱਥੇ। ਸਾਰਾ ਕੁਝ ਉਹ ਆ ਗਿਆ, ਕ੍ਰਾਈਮ ਸ਼ੁਰੂ ਹੋ ਗਿਆ। ਇੱਥੇ ਸਿੱਖਾਂ ਨੂੰ ਕੁੱਟਦੇ ਨੇ, ਛਿੱਤਰ ਖਾਂਦੇ ਨੇ ਥਾਂ ਥਾਂ ਤੇ। ਆ ਮੁਕਤਸਰ ਵੀ ਕੁੱਟਿਆ ਤੇ ਬਠਿੰਡੇ ਵੀ ਕੁੱਟਿਆ ਉਹਨਾਂ ਨੇ। ਇਹ ਵਰਸਜ ਹੀ ਕਿਉਂ ਬਣ ਜਾਂਦਾ? ਪੂਰਬੀਆ ਵਰਸਜ ਸਿੱਖ ਪੰਜਾਬੀ ਵਰਸਜ ਕਿਉਂ ਬਣ ਜਾਂਦਾ? ਦੱਸੋ, ਇਹ ਜਿਹੜਾ ਕਲਚਰ ਹੈ ਪੰਜਾਬ ਦਾ ਬੜਾ ਬਾਦਸ਼ਾਹੀ ਕਲਚਰ ਹੈ। ਇੱਥੇ ਰਹਿਣ ਦਾ ਬੜਾ ਨਜ਼ਾਰਾ, ਇੰਜੋਏ ਅੱਡ ਹੀ ਹੈ। ਸਾਡੇ ਲੋਕਾਂ ਨੂੰ ਸਮਝ ਨਹੀਂ ਆਈ। ਇੱਕ ਪੰਜਾਬ ਦੇ ਲੋਕਾਂ ਨੂੰ ਤਾਂ ਖਾਸ ਕਰਕੇ ਸਾਡੇ ਸਿੱਖਾਂ ਨੂੰ ਸਮਝ ਹੀ ਨਹੀਂ ਆਈ ਕਿ ਪੰਜਾਬ ਚੀਜ਼ ਕੀ ਹੈ ਯਾਰ। ਕਿਤੇ ਬਾਹਰ ਜਾ ਕੇ ਦੇਖੋ, ਕੋਈ ਬੰਦਾ ਦੂਜੇ ਨੂੰ ਬੁਲਾਉਂਦਾ ਨਹੀਂ। ਇੱਕ ਇਹ ਧਰਤੀ ਹੈ ਜਿੱਥੇ ਚਾਹ ਪਾਣੀ ਤੇ ਰੋਟੀ ਦਾ ਆਮ ਲੰਗਰ ਚੱਲਦੇ ਨੇ ਇੱਥੇ। ਬਿਲਕੁਲ। ਹੁਣ ਸਾਡੇ ਲੋਕ ਸੋਚਦੇ ਨਹੀਂ ਯਾਰ, ਜਦੋਂ ਜ਼ਮੀਨਾਂ ਨਾ ਰਹੀਆਂ ਤੇ ਗੁਰਦੁਆਰੇ ਸਾਡੇ ਕਿੱਥੋਂ ਚੱਲਣਗੇ ਯਾਰ। ਦੇਖੋ, ਅਸੀਂ ਇੱਕ ਟਰਾਲੀ ਦਾਣਿਆਂ ਦੀ ਲੈ ਜਾਂਦੇ ਹਾਂ ਜੀ, ਕਿ ਜਾ ਕੇ ਮਹਾਰਾਜ ਦੇ ਘਰ ਆਪਣੇ ਗੁਰਦੁਆਰੇ ਜਾ ਕੇ ਟਰਾਲੀ ਦਾਣਿਆਂ ਦੀ ਲਾਇਓ ਜਾ ਕੇ। ਤੇ ਜਦੋਂ ਕਿਤੇ ਹੱਟੀਆਂ ਵਾਲੇ ਕਿਤੇ ਵਿਚਾਰੇ ਕਿਤੇ ਕਰ ਸਕੇ ਨੇ। ਬਿਜ਼ਨਸ ਵਾਲਾ ਬੰਦਾ ਇਸ ਤਰ੍ਹਾਂ ਨਹੀਂ ਕਰਦਾ ਹੁੰਦਾ ਕਿਤੇ ਵੀ। ਸੋ ਸਾਡੇ ਪੰਜਾਬ ਦੇ ਉੱਤੋਂ ਟਰੱਕਾਂ ਦੇ ਟਰੱਕ ਭਰ ਕੇ ਹਜ਼ੂਰ ਸਾਹਿਬ ਜਾਂਦੇ ਨੇ ਜੀ। ਦੇਖੋ ਨਾ ਤੁਸੀਂ, ਕਿੱਡੀ ਵੱਡੀ ਸੋਚ ਹੈ ਸਾਡੇ ਪੰਜਾਬ ਦੇ ਸਿੱਖਾਂ ਦੀ, ਕਿਸਾਨਾਂ ਦੀ ਬੜੀ ਵੱਡੀ ਸੋਚ ਹੈ। ਜੇ ਅਸੀਂ ਜ਼ਮੀਨ ਗਵਾਲੀ ਫਿਰ ਅਸੀਂ ਗਏ। ਮੈਂ ਕਹਿੰਦਾ ਜੋ ਮਰਜ਼ੀ ਡਿਵੈਲਪਮੈਂਟ ਕਰੋ ਪਰ ਜ਼ਮੀਨ ਨਾ ਗਵਾਓ। ਜ਼ਮੀਨ ਚਲੀ ਗਈ ਤੇ ਤੁਹਾਡੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਨੂੰ ਤੁਸੀਂ ਰੋਲ ਕੇ ਰੱਖ ਦਿਓਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਡੇ ਲਈ ਪੰਜਾਬ ਬਚਾਇਆ ਸੀ, ਪਰ ਤੁਸੀਂ ਤਾਂ ਸੱਤਿਆਨਾਸ਼ ਪੱਟ ਕੇ ਰੱਖਦਾ। ਇੱਕ ਖਾਰਾ ਸਾਹਿਬ ਹੋਰ, ਤੁਸੀਂ ਪੰਜਾਬ ਦੀ ਗੱਲ ਕਰੀ ਆ ਕਿ ਪੰਜਾਬ ਨੂੰ ਪੰਜਾਬ ਰਹਿਣ ਦਿਓ, ਪਰ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਨਹੀਂ, ਰੰਗਲਾ ਪੰਜਾਬ ਉਹ ਨਹੀਂ ਹੁੰਦਾ ਕਿ ਕੁੜੀਆਂ ਸਟੇਜਾਂ ਲਾ ਕੇ ਤੇ ਖੱਚਾਂ ਕੋ ਨੱਚਣਾ। ਇਹ ਰੰਗਲੇ ਪੰਜਾਬ ਦੀਆਂ ਨਿਸ਼ਾਨੀਆਂ ਨਹੀਂ ਹੁੰਦੀਆਂ ਕਿ ਅਸੀਂ ਕਹਿ ਦਈਏ ਜੀ ਉਹ ਤਾਂ ਰੰਗਲਾ ਪੰਜਾਬ ਬਣ ਗਿਆ। ਰੰਗਲਾ ਪੰਜਾਬ ਤਾਂ ਉਦੋਂ ਆਵੇਗਾ ਜਦੋਂ ਇੱਥੇ ਜੰਗਲ ਹੋਣਗੇ, ਜਦੋਂ ਹਰਿਆਲੀ ਹੋਵੇਗੀ, ਇੱਥੇ ਦਰਿਆਵਾਂ ਦੀ ਧਰਤੀ ਹੋਵੇ। ਰੰਗਲਾ ਪੰਜਾਬ ਉਸ ਨੂੰ ਕਹਿੰਦੇ ਸੀ। ਆਰਕੈਸਟਰਾ ਗਰੁੱਪ ਨੂੰ ਰੰਗਲਾ ਪੰਜਾਬ ਨਹੀਂ ਕਹਿੰਦੇ। ਨਸ਼ੇ ਨਾਲ ਰੱਜਿਆ ਬੰਦਾ ਗੋਲੀਆਂ ਮਾਰ ਚਲਾਉਂਦਾ ਹੋਵੇ, ਆਪਦੇ ਪਰਿਵਾਰ ਨੂੰ ਗੋਲੀ ਮਾਰਦਾ ਹੋਵੇ, ਉਹਨੂੰ ਰੰਗਲਾ ਪੰਜਾਬ ਨਹੀਂ ਬੋਲਦੇ ਜੀ। ਸੋ ਇਹ ਰੰਗਲਾ ਪੰਜਾਬ ਨਹੀਂ। ਰੰਗਲਾ ਪੰਜਾਬ ਬਣੇਗਾ ਉਦੋਂ ਜਦੋਂ ਪੰਜਾਬ ਦੇ ਖਿੱਤੇ ਦੇ ਲੋਕ ਪੰਜਾਬ 'ਚ ਹੋਣਗੇ, ਚਾਹੇ ਉਹ ਮੁਸਲਮਾਨ ਹੈ, ਚਾਹੇ ਸਿੱਖ ਹੈ, ਚਾਹੇ ਹਿੰਦੂ ਹੈ। ਜਿਹੜੇ ਇੱਥੇ ਪੈਦਾ ਹੋਏ ਨੇ ਪੰਜਾਬ ਉਹਨਾਂ ਦਾ, ਜਿਹੜਾ ਸਦੀਆਂ ਤੋਂ ਇੱਥੇ ਰਹਿ ਰਹੇ ਨੇ ਪੰਜਾਬ ਉਹਨਾਂ ਦਾ। ਤੁਸੀਂ ਉਸ ਕਲਚਰ ਨੂੰ ਇੱਥੇ ਲਿਆ ਕੇ ਸੁੱਟ ਰਹੇ ਹੋ ਜਿਹੜੇ ਇਹਨਾਂ ਦੇ ਦੁਸ਼ਮਣ ਨੇ ਪੰਜਾਬ ਦੇ। ਉਹਨਾਂ ਨੇ ਤਾਂ ਆਪਦੀ ਸਟੇਟ ਦੇ ਪੱਲੇ ਕੱਖ ਨਹੀਂ ਛੱਡਿਆ। ਸਿਰੇ ਦੇ ਕ੍ਰਾਈਮ ਕਰਦੇ ਨੇ ਲੋਕ। ਤੁਸੀਂ ਦੇਖੋ ਗੁੜਗਾਉਂ ਕੀ ਹਾਲ ਹੈ, ਉਧਰ ਦੀਆਂ ਸਟੇਟਾਂ ਚਲੇ ਜਾਓ ਕੀ ਹਾਲ ਪੰਜਾਬ ਤੋਂ ਬਾਹਰ। ਅਸੀਂ ਇੱਜ਼ਤ ਕਰਨ, ਅਸੀਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਕਰਦੇ ਹਾਂ। ਇੱਕ ਉਹ ਟੀਵੀ ਤੇ ਆ ਰਹੀ ਸੀ, ਕਿਸੇ ਲੇਡੀ ਨੇ ਦੱਸਿਆ ਕਿ ਉਹ ਮੈਨੂੰ ਪੂਰਬੀਆ ਬੰਦਾ ਚੁੱਕ ਕੇ ਲੈ ਗਿਆ। ਕਿਸੇ ਦੇ ਮਰਡਰ ਹੋ ਰਹੇ ਨੇ। ਸੋ ਮੇਰੇ ਦੇਖਣ ਦੇ ਵਿੱਚ ਇੱਥੇ ਰਾਜਸਥਾਨ ਵਾਕੂ, ਹਿਮਾਚਲ ਆਕੂ ਬੰਦੇ ਆਉਣ, ਆਪਦਾ ਵਰਕ ਕਰਨ, ਪਰ ਇੱਥੇ PR ਨਾ ਦਿਓ ਪੰਜਾਬ ਦੇ ਅੰਦਰ ਕਿਸੇ। ਫਿਰ ਸਾਡੇ ਵਾਲੇ PR ਲੈਂਦਾ ਕੈਨੇਡਾ ਜਾ ਕੇ। ਦੇਖੋ ਮੇਰੀ ਗੱਲ ਸੁਣ, ਮੈਂ ਤਾਂ ਇਹ ਵੀ ਨਹੀਂ ਚਾਹੁੰਦਾ। ਮੈਂ ਤਾਂ ਵਾਰ-ਵਾਰ ਕਹਿੰਦਾ ਕਿ ਪੰਜਾਬ ਦੇ ਲੋਕ ਬਾਹਰ ਕੈਨੇਡਾ 'ਚ ਨਹੀਂ ਜਾਣੇ ਚਾਹੀਦੇ। ਪਰ ਜਿਹੜਾ ਸਿੱਖ ਬਾਹਰ ਜਾਂਦਾ ਹੈ ਨਾ, ਉਹ ਡਿਵੈਲਪਮੈਂਟ ਕਰਦਾ ਹੈ। 1950-55 ਦੇ ਵਿੱਚ ਸਿੱਖਾਂ ਨੂੰ ਬਾਹਰ ਲੈ ਕੇ ਗਈ ਇੰਡੀਅਨ ਗੌਰਮੈਂਟ। ਉਹ ਮੱਧ ਪ੍ਰਦੇਸ਼ ਲੈ ਕੇ ਗਏ, ਯੂਪੀ 'ਚ ਲੈ ਕੇ ਗਏ, ਗੁਜਰਾਤ 'ਚ ਲੈ ਕੇ ਗਏ। ਉਹਨਾਂ ਲੋਕਾਂ ਨੂੰ ਕਣਕ ਦੀ ਰੋਟੀ ਨਹੀਂ ਸੀ ਖਾਣੀ ਆਉਂਦੀ। ਯੂਪੀ ਦੇ ਵਿੱਚ ਮੈਨੂੰ ਉੱਥੇ ਦੱਸਿਆ ਉਹਨਾਂ ਨੇ ਕਿ ਉੱਥੇ ਕਣਕ ਦੀ ਰੋਟੀ ਨਹੀਂ ਕਿਸੇ ਵੇਖੀ ਸੀ ਜੀ। ਪਰ ਜਦੋਂ 1950-55 'ਚ ਪੰਜਾਬ ਦਾ ਕਿਸਾਨ ਉੱਥੇ ਜਾਂਦਾ ਹੈ ਤਾਂ ਫਿਰ ਉੱਥੇ ਕਣਕ ਪੈਦਾ ਹੁੰਦੀ ਹੈ। ਪਰ ਸਰਕਾਰਾਂ ਨੇ ਹੁਣ ਕਿਹਾ ਹੈ ਕਿ ਨਹੀਂ, ਹੁਣ ਤੁਸੀਂ ਸਾਨੂੰ ਸਿਖਾਤਾ ਹੈ, ਵਾਪਸ ਆਪਦੇ ਘਰ ਨੂੰ ਜਾਓ। ਦੇਖੋ ਕਿੱਡੀ ਵੱਡੀ ਗੱਲ ਹੈ। ਉਹਨਾਂ ਨੇ ਕਿਹਾ ਨਹੀਂ, ਹੁਣ ਤੁਹਾਡੀ ਅਲਾਟਮੈਂਟ ਖਤਮ ਕਰਾਂਗੇ, ਵਾਪਸ ਜਾਓ। ਇਹਦਾ ਮਤਲਬ ਕੀ ਹੋਇਆ? ਬਿਲਕੁਲ ਕਿ ਆਪਦੇ ਪੰਜਾਬ 'ਚ ਹੀ ਸਹੀ ਜੇ। ਆਪਦੀਆਂ ਪੰਜਾਬ ਦੀਆਂ ਜ਼ਮੀਨਾਂ ਵੇਚ ਕੇ ਬਾਹਰਲੀਆਂ ਕੰਟਰੀਆਂ 'ਚ ਨਾ ਜਾਓ। ਰਾਤੋਂ ਰਾਤ ਹੀ ਐਕਟ ਬਣਦੇ ਹੁੰਦੇ ਨੇ, ਰਾਤੋਂ ਰਾਤ ਹੀ ਲਾ ਚੇਂਜ ਹੋ ਜਾਂਦੇ ਹੁੰਦੇ ਨੇ। ਮਾਰੇ ਜਾਓਗੇ। ਆਹ ਪਿੱਛੇ ਜੇ ਇੱਕ ਆਪਣੇ ਉਹਨਾਂ ਨੇ ਆਪਦੀਆਂ ਕੋਠੀਆਂ ਛੱਡਤੀਆਂ ਸੀ, NRA ਦੀਆਂ ਕੋਠੀਆਂ ਸੀ, ਕਬਜ਼ਾ ਕਰ ਲਿਆ ਉਹਨਾਂ ਨੇ, ਔਰ ਆਉਂਦੇ ਫਿਰਦੇ ਅਦਾਲਤਾਂ 'ਚ ਤੁਰੇ ਫਿਰੋ। ਜਦੋਂ ਤੁਸੀਂ ਆਪਦੇ ਘਰੇ ਕੋਠੀਆਂ ਬਣਾ ਕੇ ਉਹਨਾਂ ਨੂੰ ਛੱਡ ਗਏ, ਉਦੋਂ ਤੁਹਾਨੂੰ ਦੱਸਿਆ ਨਹੀਂ, ਉੱਥੇ ਜਾ ਕੇ ਦਿਹਾੜੀਆਂ ਕਰਦੇ ਪਏ ਜੇ ਯਾਰ। ਜਿਸ ਬੰਦੇ ਨੂੰ ਬਾਬੇ ਨਾਨਕ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਤੀ 'ਚ ਕੁਝ ਨਹੀਂ ਮਿਲਿਆ ਨਾ, ਤੇ ਮਿਲਦਾ ਉਹਨੂੰ ਕਿਤੇ ਵੀ ਕੱਖ ਨਹੀਂ। ਦੇਖੋ ਤੁਸੀਂ ਮੇਰੀ ਗੱਲ ਸੁਣੋ ਜੀ। ਮੁਗਲ ਆਉਂਦਾ, ਮੁਗਲ ਨੂੰ ਪਤਾ ਪੰਜਾਬ 'ਚ ਬਹੁਤ ਕੁਝ ਹੈ। ਅਫਗਾਨ ਨੂੰ ਪਤਾ ਹੈ ਪੰਜਾਬ 'ਚ ਬਹੁਤ ਕੁਝ ਹੈ। ਅਹਿਮਦ ਸ਼ਾਹ ਅਬਦਾਲੀ ਨੂੰ ਪਤਾ ਹੈ। ਅੰਗਰੇਜ਼ ਨੂੰ ਪਤਾ ਕਿ ਇੱਥੇ ਬਹੁਤ ਕੁਝ ਹੈ। ਹਿੰਦੁਸਤਾਨ ਦੀ ਹਕੂਮਤ ਨੂੰ ਪਤਾ ਹੈ ਕਿ ਪੰਜਾਬ ਲੁੱਟਣਾ ਵਾਸਤੇ ਬਹੁਤ ਵਧੀਆ ਹੈ। ਲੀਡਰਾਂ ਨੂੰ ਪਤਾ ਕਿ ਪੰਜਾਬ ਖਾਣਾ ਹੈ। ਪਰ ਅਸੀਂ ਬਿਨਾਂ ਦਿਮਾਗ ਦੇ ਬੰਦੇ, ਸਾਨੂੰ ਨਹੀਂ ਪਤਾ ਪੰਜਾਬ 'ਚ ਕੀ ਕੁਝ ਹੈ।
ਅਸੀਂ ਕਹਿੰਦੇ ਨਹੀਂ, ਮੈਂ ਤਾਂ ਬਾਹਰ ਜਾ ਕੇ ਉੱਥੇ ਲੇਬਰ ਕਰਨੀ ਹੈ। ਬਿਲਕੁਲ। ਸੋ ਮੇਰੇ ਦੇਖਣ ਦੇ ਵਿੱਚ ਜੇ ਕੋਈ ਮੰਨਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤਾਂ ਉਹਨਾਂ ਨੂੰ ਸਭ ਤੋਂ ਪਹਿਲ ਇਹ ਕਰਨੀ ਚਾਹੀਦੀ ਹੈ, ਆਪਦੀ ਧਰਤੀ ਤੇ ਵਾਪਸ ਆ ਕੇ ਧਰਤੀ ਵੇਚੋ ਨਾ। ਇਹ ਕੋਠੀਆਂ ਕਾਰਾਂ ਇਹ ਬਹੁਤ ਟੈਂਪਰੇਰੀ ਚੀਜ਼ਾਂ ਨੇ। ਜਦੋਂ ਬੰਦਾ ਬਾਹਰ ਜਾ ਕੇ ਉਹਦੇ ਵਾਹਨ 'ਚ ਬਹਿੰਦਾ ਹੈ ਨਾ, ਉਦੋਂ ਵੇਖਿਆ ਕਰੋ ਕਿ ਇਹ ਜ਼ਮੀਨ ਤੁਹਾਨੂੰ ਕਦੋਂ ਤੇ ਕਿਵੇਂ ਮਿਲੀ ਸੀ ਜੀ। ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 4 ਪੁੱਤਰ ਵਾਰੇ ਤੇ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਉਹਦੇ ਪੋਤਰੇ ਦਾ ਕਲੇਜਾ ਪਾਇਆ ਤੇ ਫਿਰ ਜਾ ਕੇ ਅਸੀਂ ਜ਼ਮੀਨਾਂ ਦੇ ਮਾਲਕ ਬਣੇ। ਯਾਰ ਤੁਸੀਂ ਐਵੇਂ ਸੁੱਟੀ ਜਾਂਦੇ ਜੀ ਬਿਨਾਂ ਗੱਲ ਤੋਂ। ਯਾਰ ਮੇਰਾ ਕਰੋੜ ਦਾ ਕਿੱਲਾ ਜ਼ਮੀਨ ਸਿਰ ਤੇ ਰੱਖ ਕੇ ਲੈ, ਤੂੰ ਪੈਸਾ ਸਿਰ ਤੇ ਰੱਖ ਕੇ ਲੈ ਜਾਏਗਾ। ਜ਼ਮੀਨ ਤਾਂ ਤੈਨੂੰ ਕਰੋਨਾ ਦੇ ਵਿੱਚ ਹਰ ਬੰਦਾ ਰੋਇਆ, ਪਰ ਕਰੋਨਾ ਦੇ ਵਿੱਚ ਜਿੰਨੇ ਕੋਲ ਜ਼ਮੀਨ ਸੀ ਉਹ ਨਹੀਂ ਰੋਇਆ। ਕਰੋਨਾ 'ਚ ਜਿਹੜੇ ਸ਼ਹਿਰੀ ਬੰਦੇ ਮਾਰੇ ਗਏ, ਬਿਜ਼ਨਸਮੈਨ ਠੱਪ ਹੋ ਗਿਆ, ਮਾਰਿਆ ਗਿਆ, ਪਰ ਜਿੰਦੇ ਕੋਲ 5 ਕਿੱਲੇ 2 ਕਿੱਲੇ 4 ਕਿੱਲੇ 10 ਕਿੱਲੇ ਏਕੜ ਸੀ ਨਾ, ਉਹ ਭੁੱਖਾ ਨਹੀਂ ਮਰਿਆ। ਉਹਦਾ ਬੜੀ ਵੱਡੀ ਤੁਹਾਨੂੰ ਇੱਕ ਇਹ ਡਾਇਰੈਕਸ਼ਨ ਹੈ, ਬੜੀ ਵੱਡੀ ਤੁਹਾਨੂੰ ਇੱਕ ਇੰਟੀਮੇਸ਼ਨ ਹੈ ਤੁਹਾਡੇ ਲਈ, ਲੋਕਾਂ ਲਈ, ਕਿ ਜਿੰਦੇ ਕੋਲ ਜ਼ਮੀਨ ਹੈ ਉਹ ਮੁਸੀਬਤ ਆਏ ਤੋਂ ਵੀ ਨਹੀਂ ਮਰਦੇ। ਤੇ ਮੁਸੀਬਤਾਂ ਤਕਰੀਬਨ ਆ ਜਾਂਦੀਆਂ। ਤੁਸੀਂ ਗੱਲ ਕੀਤੀ ਹੈ ਪੰਜਾਬ ਦੀ, ਪੰਜਾਬ ਹੜ੍ਹਾਂ ਦੀ ਭੇਟ ਚੜ ਗਿਆ, ਪਰ ਹੁਣ ਫੇਰ SYL ਦਾ ਇੱਕ ਮੁੱਦਾ ਜਿਹੜਾ ਕਿ ਉਹ ਖੜਾ ਹੋ ਗਿਆ, ਸਾਹਮਣੇ ਆ ਗਿਆ। ਪੰਜਾਬ ਨੂੰ ਕਿਹਾ ਗਿਆ ਸੁਪਰੀਮ ਕੋਰਟ ਦੇ ਵੱਲੋਂ ਕਿ ਜਿਹੜੀ SYL ਆ ਉਸ ਦਾ ਫੈਸਲਾ ਜਲਦੀ ਕੀਤਾ ਜਾਵੇ, ਨਹੀਂ ਫਿਰ ਕੋਰਟ ਫੈਸਲਾ ਕਰੂਗੀ ਕੁਛ। ਦੇਖੋ ਪੰਜਾਬ ਨੂੰ ਬਰਬਾਦ ਕੀਤਾ 40 ਸਾਲ ਦੇ ਵਿੱਚ, ਤਾਂ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਇੰਡੀਆ ਤੋਂ। ਸਾਡੇ ਵੱਢ ਕੇ ਮਾਰ ਕੇ ਸੁੱਟ ਤੇ ਸਾਡੇ ਪਤਾ ਨਹੀਂ ਲੱਗਿਆ, ਲਾਸ਼ਾਂ ਦਾ ਗਿਣੀਆਂ ਨਹੀਂ ਗਈਆਂ। ਦੇਖੋ ਹਰ ਤਰਫ ਪੰਜਾਬ ਤੇ ਹਮਲਾ ਹੈ। ਮੈਂ ਤੈਨੂੰ ਪਹਿਲਾਂ ਕਹਿ ਕੇ ਹਟਿਆ, ਸਭ ਨੂੰ ਪਤਾ ਪੰਜਾਬ ਨੂੰ ਮਾਰਨਾ, ਪੰਜਾਬ ਨੂੰ ਖਾਣਾ ਕਿਵੇਂ ਹੈ, ਪਰ ਸਾਡੇ ਲੀਡਰਾਂ ਨੂੰ ਸਮਝ ਨਹੀਂ ਆਈ ਪੰਜਾਬ ਨੂੰ ਬਚਾਉਣਾ ਕਿਵੇਂ। ਇਹਨਾਂ ਨੂੰ ਤਾਂ ਮਤਲਬ ਇਹਨਾਂ ਨੂੰ ਪੁੱਛੋ 2024 ਦੇ ਇਲੈਕਸ਼ਨ, ਫਿਰ 2027 ਦੇ ਇਲੈਕਸ਼ਨ, MLA ਬਣਾ ਦਿਓ, ਇਹਨਾਂ ਦੇ ਜਵਾਕਾਂ ਨੂੰ ਬਣਾ ਦਿਓ, ਇਹਨਾਂ ਨੂੰ ਤੁਹਾਥੋਂ ਕੀ ਲੈਣਾ ਵਿਚਾਰਿਆਂ ਨੇ। ਇਹ ਤਾਂ ਤੁਹਾਨੂੰ ਲੁੱਟਣ ਆਏ ਨੇ, ਲੁੱਟ ਕੇ ਚਲੇ ਜਾਣਗੇ। ਸੋ ਮੇਰੇ ਦੇਖਣ 'ਚ ਪੰਜਾਬ ਦੇ ਲੋਕਾਂ ਨੂੰ ਅਕਲ ਕਰਨੀ ਚਾਹੀਦੀ ਹੈ, ਇਹਨਾਂ ਦੇ ਮਗਰ ਨਾ ਲੱਗਿਆ ਕਰੋ। ਆਪਦੇ ਮਹਾਰਾਜ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੁਸੀਂ ਅੱਖਾਂ ਅੱਗੇ ਰੱਖਦੇ, ਆਪਦੀ ਜ਼ਮੀਨਾਂ ਨਾ ਵੇਚੋ, ਆਪਦੇ ਪੰਜਾਬ ਨੂੰ ਸੰਭਾਲ ਲਓ। ਇਹਨਾਂ ਨੇ ਤੁਹਾਨੂੰ ਸੰਭਾਲਣ ਨਹੀਂ ਦੇਣਾ, ਤੇ ਨਸ਼ਿਆਂ ਤੋਂ ਤੁਸੀਂ ਮਾੜਾ ਜਿਹਾ ਪਰਹੇਜ਼ ਕਰੋ, ਇਹ ਤਾਂ ਮਾਰੇ ਜਾਓਗੇ, ਇਹਨਾਂ ਦਾ ਕੁਝ ਨਹੀਂ ਵਿਗੜਦਾ। ਇੱਕ ਆਖਰ ਦੇ ਵਿੱਚ ਸਵਾਲ ਪੁੱਛਾਂਗਾ, ਤੁਹਾਡੇ ਬੇਟੇ ਮਾਨ ਸਿੰਘ ਖਾਰਾ ਜਿਹੜੇ ਕਿ ਇੱਕ ਕੇਸ ਲੜ ਰਹੇ ਨੇ ਅਸਾਮ ਦੇ ਵਿੱਚ, ਡਿਬਰੂਗੜ੍ਹ ਦੇ ਵਿੱਚ ਬੈਠੇ ਨੌਜਵਾਨਾਂ ਦਾ, ਹਾਂਜੀ NSA ਲੱਗਿਆ, ਉਹਨਾਂ ਦੇ ਕੇਸ ਦੀ ਪੈਰਵਾਈ ਤੁਹਾਡੇ ਵੱਲੋਂ, ਤੁਹਾਡੇ ਬੇਟੇ ਵੱਲੋਂ ਕੀਤੀ ਜਾ ਰਹੀ ਆ, ਉਹ ਕਿੱਥੋਂ ਕੁ ਤੱਕ ਪਹੁੰਚੀ ਆ? ਦੇਖੋ ਗੱਲ ਇਸ ਤਰ੍ਹਾਂ ਹੈ ਜੀ, ਉਹ ਵੀ ਮੈਂ ਤੁਹਾਨੂੰ ਮੁੜ ਕੇ ਠੀਕ ਹੈ, ਲੜਨਾ ਫਰਜ਼ ਬਣਦਾ ਹੈ, ਅਸੀਂ ਹਾਰਨਾ ਨਹੀਂ। ਅਸੀਂ ਤਾਂ ਹਾਰ ਕੇ ਵੀ ਲੜੀ ਗਏ ਆ। ਸਿੱਖ ਇੱਕ ਐਸੀ ਕੌਮ ਹੈ, ਸਨ 84 ਨੇ ਸਾਨੂੰ ਦੱਸ ਦਿੱਤਾ ਕਿ ਤੁਸੀਂ ਨਹੀਂ ਜਿੱਤਦੇ, ਤੁਸੀਂ ਕਤਲ ਹੋਣਾ ਹੀ ਹੋਣਾ ਹੈ, ਤੁਸੀਂ ਮਾਰੇ ਜਾਣਾ ਹੈ, ਤੁਸੀਂ ਫਾਂਸੀ ਚੜ੍ਹਨਾ ਹੀ ਚੜ੍ਹਨਾ ਹੈ। ਪਰ ਅਸੀਂ ਫੇਰ ਵੀ ਸਾਡੇ ਵਕੀਲ ਲੜ ਰਹੇ ਨੇ। ਉਹ ਕਿਉਂ ਲੜ ਰਹੇ ਨੇ? ਉਹਨਾਂ ਨੂੰ ਇੱਕ ਜਜ਼ਬਾ ਹੈ ਕਿ ਲੜਨਾ ਅਸੀਂ ਯਾਰ, ਸਾਡੇ ਬਲੱਡ 'ਚ ਲੜਨਾ ਹੈ। ਸਾਨੂੰ ਪਤਾ ਸਾਹਮਣੇ ਸਾਨੂੰ ਨਹੀਂ ਕੁਝ ਮਿਲਣਾ, ਸਾਨੂੰ ਪਤਾ ਸਾਨੂੰ ਸਰਕਾਰਾਂ ਨੇ ਕੁਝ ਨਹੀਂ ਦੇਣਾ, ਸਾਨੂੰ ਪਤਾ ਕਿ ਸਾਡੇ ਲਈ ਫਾਂਸੀਆਂ ਬਣੀਆਂ ਹੋਈਆਂ ਨੇ, ਰਸੇ ਸਾਡੇ ਲਈ ਨੇ, ਸਾਨੂੰ ਪਤਾ ਕਿ ਅਸਲਾ ਸਾਡੇ ਲਈ ਵਰਤਿਆ ਜਾਣਾ ਹੈ, ਪਰ ਲੜਨਾ ਸਾਡਾ ਫਰਜ਼ ਬਣਦਾ ਹੈ। ਅਸੀਂ ਉਹ ਛੱਡਣ ਨਾ ਛੱਡਣ, ਸਾਨੂੰ ਪਤਾ ਵੀ ਇਹ ਰਿਜ਼ਲਟ ਕੀ ਹੈ। ਸਾਨੂੰ ਇਸ 75 ਸਾਲ ਦੇ ਅੰਦਰ ਇਸ ਕੰਟਰੀ 'ਚ ਸਾਨੂੰ ਪੱਗ ਨੂੰ ਇਨਸਾਫ ਨਹੀਂ ਮਿਲਣਾ, ਸਾਨੂੰ ਕਿਸੇ ਨਹੀਂ ਪੁੱਛਣਾ, ਪਰ ਲੜਨਾ ਫਰਜ਼ ਬਣਦਾ, ਲੜਦੇ ਹੀ ਰਹਿਣਾ ਚਾਹੀਦਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਮੇਰੇ ਨਾਲ ਹਰਪਾਲ ਸਿੰਘ ਖਾਰਾ ਐਡਵੋਕੇਟ ਮੌਜੂਦ ਸਨ, ਤਾਂ ਇਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਪੰਜਾਬ ਦੇ ਉਸ ਮੁੱਦੇ ਦੇ ਉੱਪਰ ਹੋਈ ਆ ਜਿਹੜਾ ਮੁੱਦਾ ਪੰਜਾਬ ਦਾ ਹਮੇਸ਼ਾ ਦੇ ਲਈ ਉੱਭਰ ਕੇ ਸਾਹਮਣੇ ਆਉਂਦਾ ਰਿਹਾ। ਪੰਜਾਬ ਦੀਆਂ ਜ਼ਮੀਨਾਂ ਵੇਚੀਆਂ ਗਈਆਂ, ਬੇਸ਼ੱਕ ਉਹ ਅੰਗਰੇਜ਼ ਹਕੂਮਤ ਵੇਲੇ ਦੀ ਗੱਲ ਕਰ ਲਈਏ, ਬੇਸ਼ੱਕ ਉਹ ਮੁਗਲ ਹਕੂਮਤ ਵੇਲੇ ਦੀ ਗੱਲ ਕਰ ਲਈਏ, ਕਿਉਂਕਿ ਹਰ ਇੱਕ ਧਾੜਵੀ ਨੇ ਪੰਜਾਬ ਦੇ ਉੱਪਰ ਅੱਖ ਰੱਖੀ। ਤਾਂ ਅੱਜ ਅਸੀਂ ਇਹ ਚਰਚਾ ਇਸੇ ਕਰਕੇ ਕੀਤੀ ਹੈ ਕਿ ਪੰਜਾਬ ਦੇ ਵਿੱਚ ਵੱਧ ਰਿਹਾ ਕ੍ਰਾਈਮ, ਪੰਜਾਬ ਦੇ ਵਿੱਚ ਵੱਧ ਰਿਹਾ ਨਸ਼ਾ, ਇਸ ਦਾ ਕਾਰਨ ਕੀ ਆ, ਤੇ ਪੰਜਾਬ ਦੇ ਵਿੱਚ ਪੱਗ ਨੂੰ ਲੱਗ ਰਹੀ ਢਾਹ, ਇਸ ਦਾ ਵੀ ਕੀ ਕਾਰਨ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਅਜਿਹੀਆਂ ਮੁਲਾਕਾਤਾਂ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਹਾਲਾਤ, ਪੰਜਾਬ ਦੇ ਲੋਕ ਜਿਹੜੇ ਕਹਿੰਦੇ ਨੇ ਨਾ ਸਾਡੀ ਸਰਕਾਰ ਸੁਣਦੀ ਆ, ਨਾ ਸਾਡੀ ਕੋਈ ਕਿਸੇ ਦਰਬਾਰ ਦੇ ਵਿੱਚ ਸੁਣੀ ਜਾਂਦੀ ਹੈ। ਪੰਜਾਬ ਦੇ ਮੁੱਦੇ ਨੇ ਜਿਹੜੇ ਉੱਥੇ ਦੇ ਉੱਥੇ ਖਲੋਤੇ ਨੇ। ਪੰਜਾਬ ਬਰਬਾਦੀ ਵੱਲ ਵਧ ਰਿਹਾ ਜੀ। ਇਹੀ ਚਿੱਟੀ ਪੱਗ ਦਾ ਰਾਜ ਸੀ, ਉਹਨਾਂ ਨੇ ਕੱਖ ਨਹੀਂ ਕੀਤਾ। ਇਹੀ ਨੀਲੀ ਪੱਗ ਦਾ ਰਾਜ ਆਇਆ, ਉਹਨਾਂ ਨੇ ਕੱਖ ਨਹੀਂ ਕੀਤਾ ਜੀ। ਇਹੀ ਇਹ ਆ ਗਏ ਨੇ, ਇਹਨਾਂ ਨੇ ਕੱਖ ਨਹੀਂ ਕੀਤਾ।
ਗਿੱਧਾ ਵੀ ਤਾਂ ਪੰਜਾਬ ਦੇ ਲੋਕ ਪਾ ਰਹੇ ਨੇ ਕਿ ਸਾਡੀਆਂ ਜ਼ਮੀਨਾਂ ਵਿਕ ਰਹੀਆਂ ਨੇ, ਅਸੀਂ ਕਰੋੜਪਤੀ ਹੋ ਗਏ, ਅਸੀਂ ਲੱਖਪਤੀ ਹੋ ਗਏ, ਸਾਡੇ ਪਿਓ ਦਾਦੇ ਟਾਕੀਆਂ ਵਾਲੇ ਸੂਟ ਪਾਉਂਦੇ ਰਹੇ ਆ, ਅਸੀਂ ਤਾਂ ਗੁੱਚੀ ਦੇ ਜੁੱਤੇ ਪਾਉਣੇ ਆ। ਜਿਸ ਦਿਨ ਤੁਹਾਡੀ ਜ਼ਮੀਨ ਨਾ ਰਹੀ, ਜਿਸ ਦਿਨ ਤੁਹਾਡੀ ਪਿੰਡਾਂ 'ਚ ਤੁਸੀਂ ਜ਼ਮੀਨ ਵੇਚ ਕੇ ਬਾਹਰ ਚਲੇ ਗਏ, ਤੁਹਾਡੀ ਜੜ ਪੱਟੀ ਜਾਣੀ ਜੇ ਪੰਜਾਬ ਦੇ। ਤੁਸੀਂ ਸਾਰੀ ਜ਼ਮੀਨ ਲੁਧਿਆਣੇ ਦੀ ਪੂਰਬੀਆਂ ਨੂੰ ਦੇਤੀ, ਮੋਹਾਲੀ ਦੇ ਵਿੱਚ ਜਾ ਕੇ ਵੇਖੋ ਤੁਹਾਡੇ ਪੰਜਾਬ ਦੇ ਕਿੰਨੇ ਲੋਕ ਰਹਿ ਗਏ ਨੇ, ਕੁਝ ਵੀ ਨਹੀਂ ਰਹਿ ਗਏ। ਇਹੀ ਹਾਲ ਅੰਮ੍ਰਿਤਸਰ ਦਾ ਹੋ ਰਿਹਾ ਯਾਰ। ਜਦੋਂ ਤੁਹਾਡਾ ਏਰੀਆ ਹੀ ਨਾ ਰਿਹਾ, ਕੱਲ ਨੂੰ ਪੰਜਾਬ ਦਾ ਨਾਮ ਹੀ ਬਦਲਿਆ ਜਾਣਾ ਕਿਸੇ ਟਾਈਮ ਤੇ। ਸਾਰਾ ਕੁਝ ਆ ਗਿਆ, ਕ੍ਰਾਈਮ ਸ਼ੁਰੂ ਹੋ ਗਿਆ। ਇੱਥੇ ਸਿੱਖਾਂ ਨੂੰ ਕੁੱਟਦੇ ਨੇ, ਛਿੱਤਰ ਖਾਂਦੇ ਨੇ ਥਾਂ ਥਾਂ ਤੇ। ਆ ਮੁਕਤਸਰ ਵੀ ਕੁੱਟਿਆ ਤੇ ਬਠਿੰਡੇ ਵੀ ਕੁੱਟਿਆ ਉਹਨਾਂ ਨੇ। ਇਸ ਦੇ ਕੇਸ ਕਿੰਨੇ ਕੁ ਆਉਂਦੇ ਨੇ ਜਿਹੜੀਆਂ ਨਸ਼ੇ ਨਾਲ ਜੁੜੀਆਂ ਧਾਰਾਵਾਂ ਹੁੰਦੀਆਂ ਨੇ, ਉਹਨਾਂ ਨੂੰ ਲੈ ਕੇ ਤੁਸੀਂ ਕਾਫੀ ਬੋਲਦੇ ਵੀ ਹੋ, ਲੜਦੇ ਵੀ ਹੋ, ਕੇਸ ਕਿੰਨੇ ਕੁ ਆ ਜਾਂਦੇ ਨੇ? ਮੈਂ ਪਿਛਲੇ 30 ਸਾਲ ਤਾਂ ਮੈਨੂੰ 31ਵਾਂ ਲੱਗ ਗਿਆ ਮੈਨੂੰ, ਪਰ ਮੈਂ ਤਾਂ ਅਜੇ ਤੱਕ ਨਹੀਂ ਵੇਖਿਆ ਕਿ ਨਸ਼ਾ ਘਟਦਾ। ਨਸ਼ਾ ਉੱਥੇ ਦਾ ਉੱਥੇ ਹੈ, ਉਦੋਂ ਵਧਿਆ ਹੈ, ਘਟਣ ਦੀ ਬਜਾਏ। ਕਿਤੇ ਇਹ ਤਾਂ ਨਹੀਂ ਹੈਗਾ ਵੀ ਜਿਹੜਾ ਤੁਸੀਂ ਭੁੱਕੀ ਅਫੀਮ ਦੀ ਗੱਲ ਕਰ ਰਹੇ ਹੋ, ਕੱਲ ਨੂੰ ਤੁਹਾਡੇ ਤੇ ਸਵਾਲ ਖੜੇ ਹੋ ਜਾਣ ਵੀ ਐਡਵੋਕੇਟ ਖਾਰਾ ਦਾ ਭੁੱਕੀ ਅਫੀਮ ਦੀ ਹਮਾਇਤ ਕਰਦਾ? ਨਹੀਂ, ਦੇਖੋ ਮੈਂ ਕਹੂੰਗਾ ਇਹਦੇ ਠੇਕੇ ਖੋਲੋ। ਜਾਂ ਤਾਂ ਨਸ਼ਾ ਇਸ ਤਰ੍ਹਾਂ ਬੰਦ ਹੁੰਦਾ ਨਾ ਜਿਵੇਂ ਅਰਬ ਕੰਟਰੀਆਂ 'ਚ ਗੋਲੀ ਮਾਰ ਦਿਓ, ਉਹ ਤੁਹਾਡਾ ਲਾਹ ਹੀ ਨਹੀਂ। ਇਹਨੂੰ ਤੁਸੀਂ ਜੇ ਭੁੱਕੀ ਤੇ ਅਫੀਮ ਨੂੰ ਠੇਕੇ ਖੋਲ ਦਿਓਗੇ ਤਾਂ ਇਹਦੇ ਨਾਲ ਕੀ ਹੈ ਕਿ ਇੱਕ ਤਾਂ ਬੰਦੇ ਮਰਨਗੇ ਘੱਟ, ਬੰਦੇ ਕੰਮ ਕਰਦੇ ਨੇ। ਚਿੱਟੇ ਤੇ ਸ਼ਰਾਬ ਵਾਲਾ ਜਿਹੜਾ ਬੰਦਾ ਹੈ ਉਹ ਲੜਦਾ ਹੈ, ਐਕਸੀਡੈਂਟ ਕਰਦਾ ਹੈ, ਮਰਦਾ ਹੈ ਜਾਂ ਮਾਰਦਾ ਹੈ। ਭੁੱਕੀ ਤੇ ਅਫੀਮ ਵਾਲਾ ਬੰਦਾ ਉਹ ਵਰਕ ਕਰਦਾ ਹੈ, ਉਹ ਲੜਦਾ ਨਹੀਂ, ਕੋਈ ਕ੍ਰਾਈਮ ਨਹੀਂ ਕਰਦਾ। ਭੁੱਕੀ ਤੇ ਅਫੀਮ ਵਾਲਾ ਬੰਦਾ ਉਹਦੇ ਬਾਹਰ ਜਾ ਕੇ ਦੇਖੋ, ਕੋਈ ਬੰਦਾ ਦੂਜੇ ਨੂੰ ਬੁਲਾਉਂਦਾ ਨਹੀਂ। ਇੱਕ ਇਹ ਧਰਤੀ ਆ ਜਿੱਥੇ ਚਾਹ ਪਾਣੀ ਤੇ ਰੋਟੀ ਦਾ ਆਮ ਲੰਗਰ ਚੱਲਦੇ ਨੇ। ਹੁਣ ਸਾਡੇ ਲੋਕ ਸੋਚਦੇ ਨਹੀਂ ਯਾਰ ਜਦੋਂ ਜ਼ਮੀਨਾਂ ਨਾ ਰਹੀਆਂ ਤੇ ਗੁਰਦੁਆਰੇ ਸਾਡੇ ਕਿੱਥੇ ਚਲੇ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਪੰਜਾਬ ਦੇ ਇੱਕ ਅਹਿਮ ਮੁੱਦੇ ਤੇ ਚਰਚਾ ਕਰਾਂਗੇ। ਇਹ ਪੰਜਾਬ ਦਾ ਮੁੱਦਾ ਕੀ ਆ ਕਿ ਪੰਜਾਬ ਦੇ ਲੋਕ ਤੰਗ ਪਰੇਸ਼ਾਨ ਨੇ। ਪੰਜਾਬ ਦੇ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਪੰਜਾਬ ਦੇ ਪਿੰਡਾਂ ਦੇ ਲੋਕ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਸਾਡੀ ਕਿਤੇ ਸੁਣੀ ਨਹੀਂ ਜਾਂਦੀ, ਨਾ ਸਰਕਾਰੇ ਸੁਣਦੀ ਆ ਤੇ ਨਾ ਦਰਬਾਰੇ ਸੁਣਦੀ ਆ। ਤਾਂ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਮੌਜੂਦ ਨੇ ਜੀ, ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਹਤਾਂ ਦੱਸੋ ਕਿਵੇਂ ਨੇ? ਠੀਕ ਨੇ? ਬੜਾ ਵਧੀਆ, ਮਹਾਰਾਜ ਦੀ ਕਿਰਪਾ, ਸੱਚੇ ਪਾਤਸ਼ਾਹ ਦੀ। ਪੰਜਾਬ ਦੇ ਹਾਲਾਤ, ਪੰਜਾਬ ਦੇ ਲੋਕ ਜਿਹੜੇ ਕਹਿੰਦੇ ਨੇ ਨਾ ਸਾਡੀ ਸਰਕਾਰ ਸੁਣਦੀ ਆ, ਨਾ ਸਾਡੀ ਕੋਈ ਕਿਸੇ ਦਰਬਾਰ ਦੇ ਵਿੱਚ ਸੁਣੀ ਜਾਂਦੀ ਆ। ਕੀ ਲੱਗਦਾ ਕਿੰਨਾ ਕੁ ਬਦਲਾਅ ਦੀ ਨੀਤੀ ਤੇ ਸਰਕਾਰ ਬਣੀ ਤੇ ਕਿੰਨਾ ਕੁ ਬਦਲਾਅ ਲੱਗਦਾ? ਦੇਖੋ ਗੱਲ ਇਸ ਤਰ੍ਹਾਂ ਹੈ ਕਿ ਫਿਲਹਾਲ ਤਾਂ ਆਪਾਂ ਇਹਨੂੰ ਕੋਈ ਦੂਜਿਆਂ ਨਾਲੋਂ ਬਾਹਲਾ ਇਹਦਾ ਫਰਕ ਨਹੀਂ ਪਾ ਸਕਦੇ ਜੀ, ਕਿਉਂਕਿ ਪੰਜਾਬ ਦੇ ਮੁੱਦੇ ਨੇ ਜਿਹੜੇ ਉੱਥੇ ਦੇ ਉੱਥੇ ਖਲੋਤੇ ਨੇ। ਪੰਜਾਬ ਬਰਬਾਦੀ ਵੱਲ ਵੱਧ ਰਿਹਾ ਜੀ। ਇਹੀ ਚਿੱਟੀ ਪੱਗ ਦਾ ਰਾਜ ਸੀ, ਉਹਨਾਂ ਨੇ ਕੱਖ ਨਹੀਂ ਕੀਤਾ। ਇਹੀ ਨੀਲੀ ਪੱਗ ਦਾ ਰਾਜ ਆਇਆ, ਉਹਨਾਂ ਨੇ ਕੱਖ ਨਹੀਂ ਕੀਤਾ ਜੀ। ਇਹੀ ਇਹ ਆ ਗਏ ਨੇ, ਇਹਨਾਂ ਨੇ ਕੱਖ ਨਹੀਂ ਕੀਤਾ। ਦੇਖੋ ਲੀਡਰ ਫੜਨੇ ਚਾਹੀਦੇ ਨੇ, ਕੋਈ ਦੋ ਰਾਏ ਵਾਲੀ ਗੱਲ ਨਹੀਂ। ਕਰਪਟ ਬੰਦੇ ਜੇਲ੍ਹ ਜਾਣੇ ਚਾਹੀਦੇ ਨੇ, ਕੋਈ ਦੋ ਰਾਏ ਵਾਲੀ ਗੱਲ ਨਹੀਂ। ਇਹ ਚਾਹੀਦਾ ਵੀ, ਇਹ ਜ਼ਰੂਰੀ ਹੈ। ਪਰ ਕੀ ਪੰਜਾਬ ਇਹਨਾਂ ਗੱਲਾਂ ਦੇ ਨਾਲ ਪੰਜਾਬ ਦੁਆਰਾ ਲੀਹ ਤੇ ਚੜ ਜਾਏਗਾ? ਨਹੀਂ ਚੜ ਸਕਦਾ। ਕਾਰਨ, ਮੇਨ ਕਾਰਨ ਕੀ ਹੈ? ਪੰਜਾਬ ਦੇ ਅੰਦਰ ਬਾਹਰਲੀ ਵਸੋਂ ਦਾ ਆਉਣਾ, ਆਬਾਦੀ ਦਾ ਆਉਣਾ। ਜਿਹੜੀ ਫੋਰ ਐਗਜ਼ਾਮਪਲ ਇੱਥੇ 100 ਬੰਦੇ ਦੀ ਜਗ੍ਹਾ ਸੀ, ਤੁਸੀਂ ਉੱਥੇ 125 ਬੰਦਾ ਕਰਤਾ ਜੀ। ਉਹ ਬੰਦਿਆਂ ਨੂੰ ਪਰਮਾਨੈਂਟ ਤੁਸੀਂ ਪੰਜਾਬ 'ਚ ਲਿਆ ਰਹੇ ਹੋ। ਇਹ ਗੱਲ ਨਾ ਕਾਂਗਰਸੀਆਂ ਸੋਚੀ, ਨਾ ਅਕਾਲੀ ਸੋਚੀ, ਤੇ ਨਾ ਇਹਨਾਂ ਨੇ ਸੋਚੀ। ਉਹ ਬੰਦਿਆਂ ਦਾ ਪੰਜਾਬ 'ਚ ਆਉਣਾ, ਪੰਜਾਬ ਦੇ ਹਾਲਾਤ ਮਾੜੇ ਹੋਣੇ, ਪੰਜਾਬ ਦੇ ਲੋਕਲ ਬੰਦਿਆਂ ਨੂੰ ਰੁਜ਼ਗਾਰ ਨਾ ਮਿਲਣਾ, ਉਹ ਬੰਦਿਆਂ ਦਾ ਰੁਜ਼ਗਾਰ 'ਚ ਅੱਗੇ ਆਉਣਾ, ਆਪਦੇ ਬੰਦਿਆਂ ਨੂੰ ਉਤਸ਼ਾਹਿਤ ਨਾ ਕਰਨਾ, ਆਪਦੇ ਬੰਦਿਆਂ ਨੂੰ ਕਿਸੇ ਫੀਲਡ ਵੱਲ ਨਾ ਲੈ ਕੇ ਜਾਣਾ, ਆਹੀ ਗੱਲਾਂ ਤਾਂ ਉਹਨਾਂ ਲੀਡਰਾਂ ਨੇ ਕੀਤੀ, ਕਾਂਗਰਸ ਤੇ ਅਕਾਲੀਆਂ ਨੇ। ਇਹੀ ਆਪਾਂ ਕਰਤੀ। ਖਾਰਾ ਸਾਹਿਬ, ਤੁਸੀਂ ਕਹਿ ਕੇ ਪੰਜਾਬ ਦੇ ਬੰਦਿਆਂ ਦਾ ਅੱਗੇ ਨਾ ਆਉਣਾ, ਪੰਜਾਬ ਦੇ ਬੰਦਿਆਂ ਨੂੰ ਉਹਨਾਂ ਫੀਲਡ ਦੇ ਵਿੱਚ ਨਾ ਲੈ ਕੇ ਜਾਣਾ, ਪਰ ਪੰਜਾਬ ਦੇ ਬੰਦੇ ਤਾਂ ਧੜਾ ਧੜ ਜ਼ਮੀਨਾਂ ਵੇਚ ਕੇ ਜਹਾਜ਼ ਦੀ ਟਾਕੀ ਨੂੰ ਹੱਥ ਪਾ ਰਹੇ ਨੇ। ਦੇਖੋ ਉਹਨਾਂ ਦੀ ਵੀ, ਪੰਜਾਬ ਦੇ ਲੋਕਾਂ ਦੀ ਵੀ ਗਲਤੀ ਹੈ, ਪਰ ਸਰਕਾਰਾਂ ਦੀ ਬਹੁਤ ਵੱਡੀ ਗਲਤੀ ਹੈ। ਜੇ ਕਿਤੇ ਇਹ ਬਾਹਰ ਦੀ ਸਟੇਟ ਆਖੂ ਇੱਕ ਲਾਭ ਬਣ ਜਾਂਦਾ ਕਿ ਇੱਥੇ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ। ਹੁਣ ਤੁਸੀਂ ਮੇਰੀ ਗੱਲ ਦੱਸੋ, 100 ਬਾਈ 100 ਦਾ ਪਲਾਟ ਹੈ ਜੀ, ਜਾਂ 200 ਬਾਈ 200 ਗਜ ਦਾ ਪਲਾਟ ਹੈ। ਇਹਦੇ ਵਿੱਚ ਕਿਸੇ ਟਾਈਮ ਦੇ ਉੱਪਰ ਟਿੱਬੇ ਕਰਾ ਕੇ ਇਹ ਜ਼ਮੀਨਾਂ ਬਣੀਆਂ ਹੋਈਆਂ ਨੇ। ਬਿਲਕੁਲ।
ਹੁਣ ਤੁਸੀਂ ਉੱਥੇ 5 ਜਾਂ 7 ਸੜਕਾਂ ਕੱਢ ਰਹੇ ਹੋ। ਇੰਨੀਆਂ ਸੜਕਾਂ ਦੀ ਪੰਜਾਬ 'ਚ ਕੀ ਲੋੜ ਹੈ? 25,000 ਤੋਂ 50,000 ਜਿਹੜੀ ਤੁਹਾਡੀ ਲੈਂਡ ਹੈ, ਕਿੱਲਾ ਹੈ, ਉਹ ਤੁਹਾਡਾ ਖਤਮ ਹੁੰਦਾ ਇੱਕ ਰੋਡ ਦੇ ਅੰਦਰ। ਯਾਰ ਤੁਹਾਨੂੰ ਜ਼ਮੀਨ ਮਿਲ ਜੇਗੀ ਦੁਬਾਰਾ। ਤੁਹਾਡੇ ਲੋਕਲ ਲੀਡਰ ਨੇ ਜਿਹੜੇ ਕਲੋਨੀਆਂ ਕੱਟ ਰਹੇ ਨੇ 50-50 100-100 ਕਿੱਲੇ ਦੀ, ਇੱਕ ਅੰਨੀ ਮੱਚੀ ਹੋਈ ਹੈ। ਗਿੱਧਾ ਵੀ ਤਾਂ ਪੰਜਾਬ ਦੇ ਲੋਕ ਪਾ ਰਹੇ ਨੇ ਕਿ ਸਾਡੀਆਂ ਜ਼ਮੀਨਾਂ ਵਿਕ ਰਹੀਆਂ ਨੇ, ਅਸੀਂ ਕਰੋੜਪਤੀ ਹੋ ਗਏ, ਅਸੀਂ ਲੱਖਪਤੀ ਹੋ ਗਏ, ਸਾਡੇ ਪਿਓ ਦਾਦੇ ਟਾਕੀਆਂ ਵਾਲੇ ਸੂਟ ਪਾਉਂਦੇ ਰਹੇ ਆ, ਅਸੀਂ ਤਾਂ ਗੁੱਚੀ ਦੇ ਜੁੱਤੇ ਪਾਉਣੇ ਆ। ਨਹੀਂ, ਇਹ ਗੱਲ ਨਹੀਂ ਹੁੰਦੀ। ਮੈਂ ਬਹੁਤ ਥਾਵਾਂ ਤੇ ਗੱਲ ਕਹੀ ਹੈ, ਮੈਂ ਬਾਹਰ ਪੀਲੀਭੀਤ ਜਾ ਕੇ ਵੀ ਇਹੀ ਗੱਲ ਕੀਤੀ ਹੈ ਕਿ ਜ਼ਮੀਨ ਹੈ ਜਿਹੜੀ ਤੁਹਾਡੀ ਸਰਦਾਰੀ ਤੇ ਤੁਹਾਡੀ ਜੜ ਹੈ ਪੰਜਾਬ ਦੇ ਅੰਦਰ ਜੀ। ਜਿਸ ਦਿਨ ਤੁਹਾਡੀ ਜ਼ਮੀਨ ਨਾ ਰਹੀ, ਜਿਸ ਦਿਨ ਤੁਹਾਡੀ ਪਿੰਡਾਂ 'ਚੋਂ ਤੁਸੀਂ ਜ਼ਮੀਨ ਵੇਚ ਕੇ ਬਾਹਰ ਚਲੇ ਗਏ, ਤੁਹਾਡੀ ਜੜ ਪੱਟੀ ਜਾਣੀ ਜੇ ਪੰਜਾਬ ਦੇ ਵਿੱਚੋਂ। ਤੁਹਾਨੂੰ ਇੱਥੇ ਇਸ ਧਰਤੀ ਦੇ ਉੱਪਰ ਜਗ੍ਹਾ ਨਹੀਂ ਮਿਲਣੀ, 100 ਗਜ ਜਗ੍ਹਾ ਵੀ ਤੁਹਾਨੂੰ ਪੰਜਾਬ 'ਚ ਨਹੀਂ ਮਿਲਣੀ। ਤੁਹਾਨੂੰ ਲੱਗਦਾ ਵੀ ਅਜੀਤ ਰੋਡ ਭਰਿਆ ਹੁੰਦਾ ਜਦੋਂ ਅਸੀਂ ਅਜੀਤ ਰੋਡ ਦੇ ਉੱਪਰ ਦੀ ਲੰਘਦੇ ਆ ਤੇ ਥਾਂ ਨਹੀਂ ਮਿਲਦੀ? ਸਾਰੇ ਦਾ ਸਾਰਾ ਅਜੀਤ ਰੋਡ ਆਈਲੈਟ ਸੈਂਟਰਾਂ ਨਾਲ ਭਰਿਆ ਪਿਆ। ਦੇਖੋ, ਕਿਸੇ ਕੌਮ ਦੀ ਮੱਤ ਮਾਰੀ ਜਾਂਦੀ ਹੈ। ਇਸ ਵਕਤ ਸਾਡੀ ਕੌਮ ਦੀ ਮੱਤ ਮਾਰੀ ਗਈ ਹੈ। ਬਾਰ ਕੱਖ ਨਹੀਂ। ਡੇਲੀ ਸਾਡੇ ਪੰਜਾਬ ਦਾ ਮੁੰਡੇ ਦਾ ਮੈਂ ਉਹਦਾ ਮਰਡਰ ਹੁੰਦਾ ਜਾਂ ਉਹਦੀ ਨੈਚੁਰਲ ਡੈਥ ਹੋ ਰਹੀ ਹੈ ਜੀ। ਕੀ ਖੱਟਿਆ ਅਸੀਂ ਜਿਹੜੀ ਚੀਜ਼ ਨੂੰ ਬਾਹਰ ਭੱਜੇ ਉੱਥੋਂ ਦਾ ਲਾਸ਼ ਵਾਪਸ ਆ ਗਈ ਸਾਡੇ ਆਪਦਿਆਂ ਦੀ। ਉੱਥੇ ਰੁਜ਼ਗਾਰ ਹੈ ਨਹੀਂ, ਉੱਥੇ ਚਿੱਟਾ ਅੱਗੇ ਸ਼ਰੇਆਮ ਚੱਲਣ ਲੱਗ ਪਿਆ, ਮੁੰਡੇ ਮਰਨ ਲੱਗ ਗਏ, ਅਸੀਂ ਫੇਰ ਨਹੀਂ ਰੁਕੇ। ਤੁਸੀਂ ਚਿੱਟੇ ਦੀ ਗੱਲ ਕਰੀ ਆ, ਤੁਸੀਂ ਇੱਕ ਐਡਵੋਕੇਟ ਹੋ। NDPS ਦੇ ਕੇਸ ਕਿੰਨੇ ਕੁ ਆਉਂਦੇ ਨੇ? ਜਿਹੜੀਆਂ ਨਸ਼ੇ ਨਾਲ ਜੁੜੀਆਂ ਧਰਾਵਾਂ ਹੁੰਦੀਆਂ ਨੇ ਉਹਨਾਂ ਨੂੰ ਲੈ ਕੇ ਤੁਸੀਂ ਕਾਫੀ ਬੋਲਦੇ ਵੀ ਹੋ, ਲੜਦੇ ਵੀ ਹੋ, ਕੇਸ ਕਿੰਨੇ ਕੁ ਆ ਜਾਂਦੇ ਨੇ? ਦੇਖੋ, ਮੈਂ ਤੁਹਾਨੂੰ ਗੱਲ ਦੱਸਾਂ, ਇਹ ਜਿੰਨੀ ਵੀ ਸਰਕਾਰ ਆਉਂਦੀਆਂ ਨੇ ਨਾ, ਇਹ 2 4 6 ਮਹੀਨੇ ਡਰਾਮੇ ਕਰਦੀਆਂ ਹੁੰਦੀਆਂ ਜੀ। ਇਹ ਪੁਲਿਸ ਭੱਜਦੀ ਹੁੰਦੀ ਆ, ਹੂਟਰ ਵੱਜਦੇ ਹੁੰਦੇ ਨੇ, ਬੰਦੇ ਫੜੇ ਜਾਂਦੇ ਨੇ, ਉਹ ਬੰਦੇ ਫੇਰ ਉੱਥੇ ਗੱਲ ਉੱਥੇ ਦੀ ਉੱਥੇ ਹੀ ਰਹਿੰਦੀ ਹੁੰਦੀ ਜੀ। ਮੈਂ ਪਿਛਲੇ 30 ਸਾਲ ਤਾਂ ਮੈਨੂੰ 31ਵਾਂ ਲੱਗ ਗਿਆ ਮੈਨੂੰ, ਪਰ ਮੈਂ ਤਾਂ ਅਜੇ ਤੱਕ ਨਹੀਂ ਵੇਖਿਆ ਕਿ ਨਸ਼ਾ ਘਟਦਾ। ਨਸ਼ਾ ਉੱਥੇ ਦਾ ਉੱਥੇ ਹੈ, ਉਦੋਂ ਵਧਿਆ ਹੈ ਘਟਣ ਦੀ ਬਜਾਏ। ਹੁਣ ਇਹਦੇ 'ਚ ਕਾਰਨ ਕੀ ਹੈ? ਮੈਂ ਅੱਗੇ ਵੀ ਕਿਹਾ ਸੀ ਕਿ 2010-11 ਦੇ ਅੰਦਰ ਪੰਜਾਬ ਦੇ ਅੰਦਰ ਮੈਨੂਫੈਕਚਰਿੰਗ ਡਰੱਗ ਆਉਂਦੀ ਹੈ। ਬਿਲਕੁਲ। ਪਹਿਲਾਂ ਉਸ ਤੋਂ ਭੁੱਕੀ ਤੇ ਫੀਮ ਸੀ, ਬੰਦੇ ਮਰ ਨਹੀਂ ਰਹੇ। ਹੁਣ ਇਸ ਟਾਈਮ ਤੇ ਚਿੱਟਾ ਆ ਗਿਆ ਜਿਹਦੇ ਨਾਲ ਮੁੰਡੇ ਮਰ ਰਹੇ ਨੇ। ਇਹਦੇ ਮਗਰ ਕਿਹੜੀ ਸਾਜ਼ਿਸ਼ ਹੈ? ਜਿਹੜਾ ਚਿੱਟੇ ਨੂੰ ਪੰਜਾਬ 'ਚ ਵਰਤਾਇਆ ਗਿਆ, ਸ਼ਰਾਬ ਵਰਤਾਈ ਗਈ, ਦੋਨਾਂ ਚੀਜ਼ਾਂ ਨਾਲ ਬੰਦੇ ਮਰੇ, ਜਦ ਕਿ ਭੁੱਕੀ ਤੇ ਫੀਮ ਨਾਲ ਬੰਦੇ ਨਹੀਂ ਮਰਦੇ। ਦੇਖੋ, ਤੁਸੀਂ ਨਿਰੋਲ ਨਸ਼ਾ ਬੰਦ ਨਹੀਂ ਕਰ ਸਕਦੇ। ਕਿਤੇ ਇਹ ਤਾਂ ਨਹੀਂ ਹੈਗਾ ਵੀ ਜਿਹੜਾ ਤੁਸੀਂ ਭੁੱਕੀ ਅਫੀਮ ਦੀ ਗੱਲ ਕਰ ਰਹੇ ਹੋ, ਕੱਲ ਨੂੰ ਤੁਹਾਡੇ ਤੇ ਸਵਾਲ ਖੜੇ ਹੋ ਜਾਣ ਵੀ ਐਡਵੋਕੇਟ ਖਾਰਾ ਤਾਂ ਭੁੱਕੀ ਅਫੀਮ ਦੀ ਹਮਾਇਤ ਕਰਦਾ? ਨਹੀਂ, ਦੇਖੋ, ਮੈਂ ਕਹੂੰਗਾ ਇਹਦੇ ਠੇਕੇ ਖੋਲੋ। ਹੁਣ ਅਮਰੀਕਾ ਹੈ ਜਾਂ ਕੈਨੇਡਾ, ਉੱਥੇ ਕਿੰਨਾ ਕੁ ਨਸ਼ਾ ਬੰਦ ਹੋ ਗਿਆ ਹੈ। ਜਾਂ ਤਾਂ ਨਸ਼ਾ ਇਸ ਤਰ੍ਹਾਂ ਬੰਦ ਹੁੰਦਾ ਨਾ ਜਿਵੇਂ ਅਰਬ ਕੰਟਰੀਆਂ 'ਚ ਗੋਲੀ ਮਾਰ ਦਿਓ, ਉਹ ਤੁਹਾਡਾ ਲਾਹ ਹੀ ਨਹੀਂ। ਉਹਦਾ ਇੱਕ ਡਿਫਰੈਂਟ ਚੀਜ਼ ਹੈ। ਜਿਵੇਂ ਤੁਸੀਂ ਦੁਬਈ ਚਲੇ ਜਾਣਾ, ਦੂਜੀਆਂ ਕੰਟਰੀਆਂ ਚਲੇ ਜਾਣਾ, ਤਾਂ ਉੱਥੇ ਕੀ ਹੈ, ਫੈਂਸ ਕਰਦਾ ਹੁੰਦਾ, ਹੱਥ ਕੱਟ ਦਿਓ ਜਾਂ ਗੋਲੀ ਮਾਰ ਦਿਓ। ਸਿੰਗਾਪੁਰ 'ਚ ਫਾਂਸੀ ਦੇ ਦਿਓ, ਉਹ ਤੁਹਾਡਾ ਐਕਟ ਹੈ ਨਹੀਂ ਜੀ। ਜਿਹੜਾ ਤੁਹਾਡਾ ਲਾਅ ਹੈ, ਇਹਦੇ ਮੁਤਾਬਕ ਜਿਹੜਾ ਨਸ਼ਾ ਬੰਦ ਨਹੀਂ ਹੋ ਸਕਦਾ ਕਿ ਪਬਲਿਕ ਇਸ ਹਿਸਾਬ ਦੀ ਹੋ ਚੁੱਕੀ ਹੈ। ਫਿਰ ਇਹਨੂੰ ਤੁਸੀਂ ਜੇ ਭੁੱਕੀ ਤੇ ਫੀਮ ਨੂੰ ਠੇਕੇ ਖੋਲ ਦਿਓਗੇ ਤਾਂ ਇਹਦੇ ਨਾਲ ਕੀ ਹੈ ਕਿ ਇੱਕ ਤਾਂ ਬੰਦੇ ਮਰਨਗੇ ਘੱਟ ਜੀ, ਬੰਦੇ ਕੰਮ ਕਰਦੇ ਨੇ ਜੀ। ਚਿੱਟੇ ਤੇ ਸ਼ਰਾਬ ਵਾਲਾ ਜਿਹੜਾ ਬੰਦਾ ਹੈ ਉਹ ਲੜਦਾ ਹੈ, ਐਕਸੀਡੈਂਟ ਕਰਦਾ ਹੈ, ਮਰਦਾ ਹੈ ਜਾਂ ਮਾਰਦਾ ਹੈ। ਭੁੱਕੀ ਤੇ ਫੀਮ ਵਾਲਾ ਬੰਦਾ ਉਹ ਵਰਕ ਕਰਦਾ ਹੈ, ਉਹ ਲੜਦਾ ਨਹੀਂ, ਕੋਈ ਕ੍ਰਾਈਮ ਨਹੀਂ ਕਰਦਾ ਭੁੱਕੀ ਤੇ ਫੀਮ ਵਾਲਾ ਬੰਦਾ। ਤਾਂ ਮੇਰੇ ਦੇਖਣ ਜੇ ਠੇਕੇ ਖੋਲ੍ਹੇ ਜਾਣ ਪੰਜਾਬ ਦੇ ਅੰਦਰ ਤਾਂ ਉਹ ਬੈਟਰ ਹੈ, ਕਿਉਂਕਿ ਸਾਡੀਆਂ ਬਹੁਤ ਜ਼ਿਆਦੀਆਂ ਸੰਸਥਾ ਨੇ ਜਿਹੜੀਆਂ ਧਾਰਮਿਕ ਸੰਸਥਾ, ਪਤਾ ਉਹਨਾਂ ਨੂੰ ਵੀ ਹੈ ਕਿ ਆ ਫੀਮ ਹੈ ਜਿਹੜੀ ਉਹ ਲਾਭਦਾਇਕ ਹੈ, ਫੀਮ ਨਾਲ ਬੰਦੇ ਨਹੀਂ ਮਰਦੇ, ਪਰ ਉਹ ਕਿਤੇ ਨਾ ਕਿਤੇ ਧਰਮ ਦੇ ਥੱਲੇ ਆ ਕੇ ਬੰਦੇ ਬੋਲ ਨਹੀਂ ਸਕਦੇ ਜੀ। ਉਹਨਾਂ ਨੂੰ ਬੋਲਣਾ ਗੁਨਾਹ ਹੈ। ਉਹਨਾਂ ਨੂੰ ਲੋਕਾਂ ਨੂੰ ਦੂਜੇ ਬੰਨੇ ਲੈ ਜਾਣਾ ਕਿ ਤੁਸੀਂ ਧਾਰਮਿਕ ਬੰਦੇ ਜੀ, ਤੁਸੀਂ ਗੱਲਾਂ ਕਿਉਂ ਕਰਦੇ ਜੀ। ਪਰ ਹਕੀਕਤ ਇਹੀ ਨਿਕਲਣੀ ਹੈ, ਸਦੀਆਂ ਤੋਂ ਨਸ਼ਾ ਚੱਲਿਆ ਹੀ ਆਇਆ, ਚੱਲਦਾ ਹੀ ਰਹਿਣਾ ਹੈ। ਪਰ ਜਿਹੜੇ ਪਹਿਲੇ ਨਸ਼ੇ ਸੀ ਉਹ ਜਿਵੇਂ ਤੁਸੀਂ ਲਾ ਲਓ, ਆਪਾਂ ਸੁੱਖਾ ਪੀ ਲੈਂਦੇ ਆ ਜਾਂ ਹੋਰ ਚੀਜ਼ਾਂ ਹੋ ਗਈਆਂ, ਇਹੋ ਜਿਹੀਆਂ ਪੰਜਾਬ ਚੱਲਦੀਆਂ ਆਈਆਂ ਸ਼ੁਰੂ ਤੋਂ ਲੈ ਕੇ, ਤਾਂ ਉਹਦੇ ਨਾਲ ਆਦਮੀ ਦਾ ਨੁਕਸਾਨ ਨਹੀਂ ਸੀ ਹੁੰਦਾ ਜੀ, ਬੰਦੇ ਮਰੇ ਨਹੀਂ ਸਾਡੇ। ਪਰ ਜਦੋਂ ਹੁਣ ਬਰਬਾਦੀ ਤੇ ਗਏ ਆ ਅਸੀਂ, ਉਹ ਅਸੀਂ ਗਏ ਚਿੱਟੇ ਤੋਂ। ਉਹ ਕੁੜੀਆਂ ਵੀ ਚਿੱਟਾ ਲਾਉਣ ਲੱਗ ਗਈਆਂ। ਦੇਖੋ, ਕੁੜੀਆਂ ਚਿੱਟਾ ਲਾਉਣ ਲੱਗ ਗਈਆਂ, ਕੁੜੀਆਂ ਮਰਨ ਲੱਗ ਗਈਆਂ, ਨਸ਼ੇ ਦਾ ਬੁਰਾ ਹਾਲ ਹੋ ਗਿਆ ਪੰਜਾਬ ਦੇ ਅੰਦਰ। ਤੇ ਜੇ ਆਪਾਂ ਇਹਨਾਂ ਨੂੰ ਬਚਾਉਣਾ ਹੈ
ਤੇ ਜਿਹਦੇ ਮੁਤਾਬਕ ਆਪਾਂ ਠੇਕੇ ਖੋਲ ਦਿੰਦੇ ਇਹਨਾਂ ਦੋਨਾਂ ਚੀਜ਼ਾਂ ਦੇ ਤੇ ਬੰਦੇ ਨਾ ਮਰਦੇ। ਗੱਲ ਨਾ ਆਪਾਂ ਸੰਗਦੇ ਆ ਲੋਕ, ਆਪਾਂ ਕਹਿੰਦੇ ਮੈਨੂੰ ਲਾਹਨਤ ਪੈ ਜਾਏਗੀ ਯਾਰ, ਲੋਕ ਮੈਨੂੰ ਕੀ ਕਹਿਣਗੇ ਯਾਰ। ਗੱਲ ਜੇ ਪੰਜਾਬ ਨੂੰ ਬਚਾਉਣਾ ਹੈ ਨਾ, ਦੇਖੋ ਕੋਈ ਚੀਜ਼ ਡੁੱਬਦੀ ਹੈ, ਕੋਈ ਬੰਦਾ ਬਰਬਾਦੀ ਵੱਲ ਜਾਂਦਾ ਹੈ, ਬਿਲਕੁਲ, ਪਰ ਉਹਨੂੰ ਆਪਾਂ ਘੱਟ ਚੀਜ਼ 'ਚ ਲੈ ਕੇ ਆਉਣੇ, ਇੱਕ ਵਾਰੀ ਬਚਾਈਏ ਤਾਂ ਸਹੀ ਇਹਨੂੰ ਯਾਰ। ਪੰਜਾਬ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਇਸੇ ਤਹਿਤ ਇੱਕ ਕੇਸ ਦਰਜ ਹੁੰਦਾ, NDPS ਦੀ ਧਾਰਾ, ਜਿਹੜਾ ਕਿ ਪੁਰਾਣਾ ਕੇਸ ਆ ਇਹ ਦੱਸਿਆ ਜਾ ਰਿਹਾ, ਪਰ ਸੁਖਪਾਲ ਸਿੰਘ ਖਹਿਰਾ ਨੂੰ ਇਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਚੁੱਕ ਲੈਣਾ, ਇਸ ਨੂੰ ਕਿੰਨਾ ਕੁ ਜਾਇਜ਼ ਮੰਨਦੇ? ਨਹੀਂ ਦੇਖੋ, ਜਿਹੜੀ ਸੁਖਪਾਲ ਸਿੰਘ ਖਹਿਰਾ ਦੀ ਗੱਲ ਹੈ, ਜੇ ਮੈਨੂੰ ਪਤਾ ਨਹੀਂ ਇਨਵੈਸਟੀਗੇਸ਼ਨ 'ਚ ਕੀ ਕਰਦੇ ਨੇ, ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ, ਇਹ ਲੱਗਦਾ ਮੈਨੂੰ ਇਹ ਅੰਡਰ ਸੈਕਸ਼ਨ 29 NDPS 'ਚ ਪਾਉਣਗੇ ਜੀ। ਜੇ NDPS 29 'ਚ ਪਾਉਂਦੇ ਨੇ ਤਾਂ ਮੈਂ ਤੁਹਾਨੂੰ ਬੜਾ ਕਲੀਅਰ ਕਰਦਾ, ਪਤਾ ਨਹੀਂ ਇਸ ਕੇਸ 'ਚੋਂ ਕੀ ਕਰਨਗੇ, ਪਰ ਕਿਤੇ ਵੀ ਅੱਜ ਤੱਕ ਕਿਸੇ ਵੀ ਪੁਲਿਸ ਇਨਵੈਸਟੀਗੇਸ਼ਨ ਦੇ ਅੰਦਰ ਅੰਡਰ ਸੈਕਸ਼ਨ 29 ਦੀ ਐਵੀਡੈਂਸ ਕਲੈਕਟ ਨਹੀਂ ਹੋਈ। ਅੰਡਰ ਸੈਕਸ਼ਨ 29 ਉਹ ਹੁੰਦਾ ਹੈ ਕਿਸੇ ਦਾ ਸਹਿਯੋਗ ਦੇਣਾ, ਕਿਤੋਂ ਨਸ਼ਾ ਲੈ ਕੇ ਆਉਣਾ ਜਾਂ ਅੱਗੇ ਪਹੁੰਚਾਉਣਾ, ਇਹ ਉਹ 'ਚ ਕਵਰ ਕਰ ਜਾਂਦਾ ਹੈ ਕਿ ਜੀ ਠੀਕ ਹੈ ਇਹਦਾ ਹੱਥ ਹੈ ਬੰਦੇ ਦਾ ਉਹਦੇ ਵਿੱਚ। ਇਹ ਐਵੀਡੈਂਸ ਕਿਵੇਂ ਕਲੈਕਟ ਕਰਨਾ? ਤੁਹਾਨੂੰ ਲੱਗਦਾ ਵੀ ਸੁਖਪਾਲ ਸਿੰਘ ਖਹਿਰਾ ਦਾ ਇਹੋ ਜਿਹੇ ਕਾਰਨਾਮਿਆਂ ਦੇ ਵਿੱਚ ਹੱਥ ਹੋ ਸਕਦਾ? ਕਿਉਂਕਿ ਹਰੇਕ ਮੁੱਦੇ ਤੇ ਸੁਖਪਾਲ ਸਿੰਘ ਖਹਿਰਾ ਬੋਲਦੇ। ਦੇਖੋ ਦੱਸੋ ਕਾਰਨ ਕੀ, ਕਿਸੇ ਬੰਦੇ ਦੇ ਵਿੱਚ ਵੜ ਕੇ ਤੁਸੀਂ ਵੇਖ ਨਹੀਂ ਸਕਦੇ, ਕਿਸੇ ਬੰਦੇ ਬਾਰੇ ਆਪਾਂ ਸਹੁੰ ਨਹੀਂ ਦੇ ਸਕਦੇ ਜੀ। ਪਰ ਮੈਂ ਹੁਣ ਸੈਕਸ਼ਨ ਤੇ ਗੱਲ ਕਰੂੰਗਾ, ਅੰਡਰ ਸੈਕਸ਼ਨ 29 ਦੀ ਐਵੀਡੈਂਸ ਨਹੀਂ ਆਉਣੀ, ਉਹਨੂੰ ਪ੍ਰੂਵ ਨਹੀਂ ਕਰ ਸਕਦੇ। ਕਿਵੇਂ ਲੈ ਕੇ ਆਉਣਗੇ ਫਾਈਲ ਦੇ ਉੱਪਰ? ਕਿਵੇਂ ਦੱਸਣਗੇ ਸੁਖਪਾਲ ਸਿੰਘ ਖਹਿਰੇ ਦਾ ਹੱਥ ਹੈ? ਜਿਹੜੀ ਰਿਕਵਰੀ ਹੈ ਉਹ ਤਾਂ ਆਲਰੇਡੀ ਬੰਦਿਆਂ ਤੋਂ ਹੋ ਚੁੱਕੀ ਹੈ। ਮੋਬਾਈਲ ਕਾਲ ਹੈ ਜਿਹੜੀ, ਉਹ ਪ੍ਰੂਵ ਨਹੀਂ ਕਰਦੀ, ਫੋਟੋ ਪ੍ਰੂਵ ਨਹੀਂ ਕਰਦੀ। ਇੱਕ ਪੋਲੀਟੀਸ਼ੀਅਨ ਹੈ, ਇੱਕ ਤੁਸੀਂ ਹੋਏ, ਆਪਾਂ ਕਿਸੇ ਮੈਰਿਜ ਜਾਂਦੇ 10 ਬੰਦੇ ਦੀ ਫੋਟੋ ਇਕੱਠੀ ਹੋ ਜਾਂਦੀ ਹੈ, ਆਪਾਂ ਉਹਦੇ ਨਾਲ ਅਟੈਚ ਹੋ ਜਾਂਦੇ ਕ੍ਰਾਈਮ ਦੇ ਅੰਦਰ। ਫੋਟੋ ਆਉਣ ਦੇ ਨਾਲ ਕਿਤੇ ਵੀ ਕ੍ਰਾਈਮ ਪ੍ਰੂਵ ਨਹੀਂ ਹੁੰਦਾ ਜੀ, ਮੋਬਾਈਲ ਕਾਲ ਤੇ ਪ੍ਰੂਵ ਨਹੀਂ ਹੁੰਦਾ ਕਿ ਉਸ ਵਕਤ ਜਦੋਂ ਨਸ਼ਾ ਸੇਲ ਹੋਇਆ ਹੈ ਕੀ ਉਹਦੇ ਅਕਾਊਂਟ 'ਚ ਪੈਸੇ ਗਏ ਨੇ। ਇਹ ਇਹਨਾਂ ਦੀ ਫਾਈਲ ਤੇ ਹੈ ਨਹੀਂ, ਕਿਵੇਂ ਪ੍ਰੂਵ ਕਰਨਗੇ? ਸੁਖਪਾਲ ਸਿੰਘ ਖਹਿਰਾ ਚਾਹੇ ਅੱਜ ਹੈ ਚਾਹੇ 2 ਸਾਲ ਨੂੰ, ਕਦੋਂ ਮਰਜੀ, ਮੈਂ ਆਪਦੇ ਬਾਰੇ ਸੋਚ ਬਾਰੇ ਕਹਿ ਰਿਹਾ ਕਿ ਅਦਾਲਤਾਂ ਬਾਰੇ ਆਪਾਂ ਨਹੀਂ ਕੁਝ ਕਹਿ ਸਕਦੇ। ਜਿਹੜਾ ਮੈਨੂੰ ਲੱਗਦਾ ਹੈ ਕਿ ਇਹ ਬੰਦਾ ਬਾਇਜ਼ ਬਰੀ ਹੋਊਗਾ। ਆਉਣ ਵਾਲਾ ਸਮਾਂ ਕੀ ਲੱਗਦਾ ਪੰਜਾਬ ਦਾ? ਆਉਣ ਵਾਲਾ ਸਮਾਂ ਕੀ ਕਹਿੰਦਾ ਗਾ? ਜਿਹੜਾ 2024 ਵੀ ਆ ਰਿਹਾ, ਇਲੈਕਸ਼ਨ ਵੀ ਹੋਣ ਵਾਲੇ ਆ, ਸਮਾਂ ਕੀ ਕਹਿੰਦਾ ਗਾ? ਦੇਖੋ ਮੇਰੀ ਤਾਂ ਇੱਕ ਪਹਿਲੀ ਪੰਜਾਬ ਤੋਂ ਆਪਾਂ 2024 ਤੋਂ ਪਹਿਲਾਂ ਮੇਰੀ ਇੰਨੀ ਬੇਨਤੀ ਹੈ ਪੰਜਾਬ ਦੇ ਕਿਸਾਨ ਭਰਾਵਾਂ ਨੂੰ, ਯਾਰ ਜ਼ਮੀਨਾਂ ਦੇ ਵਿੱਚ ਯਾਰ ਸੜਕਾਂ ਘਟਾਓ ਆਪਣੀਆਂ ਜੀ। ਜਿਹੜੀਆਂ ਸੜਕਾਂ ਬਾਹਰੋਂ ਆ ਰਹੀਆਂ ਨੇ, ਤੁਹਾਡੀਆਂ 50-50 ਹਜ਼ਾਰ ਏਕੜ ਤੁਹਾਡੀ ਜ਼ਮੀਨ ਖਤਮ ਕਰ ਗਏ ਨੇ, 25-25 ਹਜ਼ਾਰ ਏਕੜ। ਸਾਰੀਆਂ ਸੜਕਾਂ ਨਿਕਲ ਜਾਣਗੀਆਂ, ਤੁਹਾਡੇ ਪੱਲੇ ਕੀ ਰਹਿ ਜਾਊਗਾ? ਸ਼ਹਿਰਾਂ ਦੇ ਨੇੜੇ ਆਪਦੀਆਂ ਜ਼ਮੀਨਾਂ ਨਾ ਵੇਚੋ। ਕਿਉਂ ਤੁਹਾਡੀ ਮੱਤ ਮਾਰੀ ਹੋਈ ਮੇਰਾ ਕਰੋੜ ਦਾ 2 ਕਰੋੜ ਦਾ ਕਿੱਲਾ, ਇਹ ਕਿੱਲਾ ਸਿਰ ਤੇ ਰੱਖ ਕੇ ਚਲੇ ਜਾਓਗੇ ਜਦੋਂ ਤੁਹਾਡੀ ਜ਼ਮੀਨ ਹੀ ਵਿਕ ਗਈ ਯਾਰ। ਪੰਜਾਬ ਦੇ ਅੰਦਰ ਸਰਦਾਰੀ ਖਤਮ ਹੋ ਜਾਏਗੀ। ਖਹਿਰਾ ਸਾਹਿਬ, ਕਈ ਕਿਸਾਨਾਂ ਦੇ ਨਾਲ ਇਸ ਵਿਸ਼ੇ ਤੇ ਗੱਲ ਕਰਦੇ ਆ ਵੀ ਤੁਹਾਡੀ ਸਰਦਾਰੀ ਹੈ ਜਿਹੜੀ ਉਹ ਖਤਮ ਹੋ ਜਾਏਗੀ, ਤੁਸੀਂ ਜ਼ਮੀਨਾਂ ਵੇਚ ਕੇ ਜਾਓਗੇ ਕਿੱਥੇ? ਪਰ ਉਹ ਕਿਸਾਨ ਕਹਿੰਦੇ ਨੇ ਕਿ ਇੱਥੋਂ 1 ਕਿੱਲਾ ਵੇਚ ਕੇ ਸਾਨੂੰ 10 ਕਿੱਲੇ ਬਣ ਰਹੇ ਨੇ। ਦਿਮਾਗ ਦੀ ਘਾਟ। ਪੰਜਾਬ ਤਾਂ ਉੱਡੇ ਦਾ ਉੱਡਾ ਹੀ ਰਹਿ ਗਿਆ ਨਾ ਜੀ। ਜੇ ਵੇਚੂਗਾ, ਮੈਂ ਕਿਸਾਨ ਜ਼ਮੀਨ ਵੇਚਦਾ, ਦੂਜੇ ਕਿਸਾਨ ਨੇ ਤੁਸੀਂ ਜ਼ਮੀਨ ਲੈ ਲਈ, ਜ਼ਮੀਨ ਤਾਂ ਸਾਡੀ ਘਟੀ। ਜਿਹੜੀ ਜ਼ਮੀਨ ਮੈਂ ਵੇਚੀ ਆਪਦੀ 2 ਕਿੱਲੇ 3 ਕਿੱਲੇ ਜ਼ਮੀਨ ਵੇਚ ਗਿਆ, ਉਹ ਸ਼ਹਿਰ ਦੇ ਉੱਪਰਲੀ ਵੇਚ ਗਿਆ, ਉੱਥੇ ਕੰਸਟਰਕਸ਼ਨ ਹੋਣ ਲੱਗ ਗਈ, ਕਲੋਨੀਆਂ ਕੱਟਤੀਆਂ, ਪਲਾਟ ਬਣ ਗਏ, ਐਗਰੀਕਲਚਰ ਦਾ ਲੈਂਡ ਗਈ। ਹੁਣ ਲੁਧਿਆਣੇ ਦੇ ਵਿੱਚ ਪੰਜਾਬ ਦੀ ਕੀ ਗੱਲ ਰਹਿ ਗਈ ਦੱਸ ਦਿਓ? ਸਾਰਾ ਪੂਰਬੀਆ ਆ ਕੇ ਬਹਿ ਗਿਆ। ਸਮਾਂ ਦੂਰ ਨਹੀਂ, ਸਾਡੇ ਲੀਡਰ ਜਿਹੜੇ ਨੇ ਉਹ ਸਿਰਫ ਇੰਨਾ ਸੋਚਦੇ ਨੇ 2024 ਦੇ ਇਲੈਕਸ਼ਨ। ਜਿਹੜੀ ਤੁਸੀਂ ਸਮਝਾ ਲਓ ਮੇਰੀ ਗੱਲ, ਸਾਡੇ ਲੀਡਰਾਂ ਦੀ ਸੋਚ ਅਕਾਲੀ, ਕਾਂਗਰਸੀ ਤੇ ਆਮ ਆਦਮੀ ਤੇ ਭਾਜਪਾ 2024 ਦੇ ਇਲੈਕਸ਼ਨ ਜਿੱਤਣੇ, 2024 ਤੋਂ ਅੱਗੇ ਆ ਜਾਣਾ 2027 ਦੇ ਇਲੈਕਸ਼ਨ ਜਿੱਤਣੇ ਨੇ ਜੀ। ਪਰ ਕਿਸੇ ਨੇ ਇਹ ਦੇਖਿਆ ਕਿ ਪੰਜਾਬ ਨੂੰ ਕਿਵੇਂ ਰੋਕਣਾ ਹੈ? ਕੋਈ ਲੀਡਰ ਬੋਲਿਆ ਮੇਰਾ ਪੰਜਾਬ ਹੈ? ਕਿਸੇ ਨੇ ਕਿਹਾ ਹੈ ਕਿ ਪੰਜਾਬ ਦੇ ਅੰਦਰ ਕ੍ਰਾਈਮ ਵਾਲੇ ਲੋਕ ਆ ਰਹੇ ਨੇ, ਪੰਜਾਬ ਦੇ ਅੰਦਰ ਪੰਜਾਬ ਦੂਜਾ ਗੜਗਾਉਂ ਬਣਦਾ ਜਾ ਰਿਹਾ? ਤੁਸੀਂ ਸਾਰੀ ਜ਼ਮੀਨ ਲੁਧਿਆਣੇ ਦੀ ਪੂਰਬੀਆਂ ਨੂੰ ਦੇਤੀ, ਮੋਹਾਲੀ ਦੇ ਵਿੱਚ ਜਾ ਕੇ ਵੇਖੋ ਤੁਹਾਡੇ ਪੰਜਾਬ ਦੇ ਕਿੰਨੇ ਲੋਕ ਰਹਿ ਗਏ ਨੇ, ਕੁਝ ਵੀ ਨਹੀਂ ਰਹਿ ਗਏ। ਇਹੀ ਹਾਲ ਅੰਮ੍ਰਿਤਸਰ ਦਾ ਹੋ ਰਿਹਾ ਹੈ। ਬਿਲਕੁਲ ਯਾਰ, ਜਦੋਂ ਤੁਹਾਡਾ ਏਰੀਆ ਹੀ ਨਾ ਰਿਹਾ, ਕੱਲ ਨੂੰ ਪੰਜਾਬ ਦਾ ਨਾਮ ਹੀ ਬਦਲਿਆ ਜਾਣਾ ਕਿਸੇ ਟਾਈਮ ਤੇ, ਜਦੋਂ ਤੁਹਾਡੇ ਤਾਂ ਰਹਿਣਾ ਹੀ ਨਹੀਂ ਇੱਥੇ। ਸਾਰਾ ਕੁਝ ਉਹ ਆ ਗਿਆ, ਕ੍ਰਾਈਮ ਸ਼ੁਰੂ ਹੋ ਗਿਆ, ਇੱਥੇ ਸਿੱਖਾਂ ਨੂੰ ਕੁੱਟਦੇ ਨੇ, ਛਿੱਤਰ ਖਾਂਦੇ ਨੇ ਥਾਂ ਥਾਂ ਤੇ। ਆ ਮੁਕਤਸਰ ਵੀ ਕੁੱਟਿਆ ਤੇ ਬਠਿੰਡੇ ਵੀ ਕੁੱਟਿਆ ਉਹਨਾਂ ਨੇ।
ਇਹ ਵਰਸਜ ਕਿਉਂ ਬਣ ਜਾਂਦਾ? ਪੂਰਬੀਆ ਵਰਸਸ ਸਿੱਖ ਪੰਜਾਬੀ ਵਰਸਜ ਕਿਉਂ ਬਣ ਜਾਂਦਾ? ਦੱਸੋ, ਇਹ ਜਿਹੜਾ ਕਲਚਰ ਹੈ ਪੰਜਾਬ ਦਾ ਬੜਾ ਬਾਦਸ਼ਾਹੀ ਕਲਚਰ ਹੈ। ਇੱਥੇ ਰਹਿਣ ਦਾ ਬੜਾ ਨਜ਼ਾਰਾ ਇੰਜੋਏ ਅੱਡ ਹੈ, ਸਾਡੇ ਲੋਕਾਂ ਨੂੰ ਸਮਝ ਨਹੀਂ ਆਈ। ਇੱਕ ਪੰਜਾਬ ਦੇ ਲੋਕਾਂ ਨੂੰ ਤਾਂ ਖਾਸ ਕਰਕੇ ਸਾਡੇ ਸਿੱਖਾਂ ਨੂੰ ਸਮਝ ਹੀ ਨਹੀਂ ਆਈ ਕਿ ਪੰਜਾਬ ਚੀਜ਼ ਕੀ ਹੈ ਯਾਰ। ਕਿਤੇ ਬਾਹਰ ਜਾ ਕੇ ਦੇਖੋ, ਕੋਈ ਬੰਦਾ ਦੂਜੇ ਨੂੰ ਬੁਲਾਉਂਦਾ ਨਹੀਂ। ਇੱਕ ਇਹ ਧਰਤੀ ਹੈ ਜਿੱਥੇ ਚਾਹ ਪਾਣੀ ਤੇ ਰੋਟੀ ਦਾ ਆਮ ਲੰਗਰ ਚੱਲਦੇ ਨੇ ਇੱਥੇ। ਬਿਲਕੁਲ। ਹੁਣ ਸਾਡੇ ਲੋਕ ਸੋਚਦੇ ਨਹੀਂ ਯਾਰ ਜਦੋਂ ਜ਼ਮੀਨਾਂ ਨਾ ਰਹੀਆਂ ਤੇ ਗੁਰਦੁਆਰੇ ਸਾਡੇ ਕਿੱਥੋਂ ਚੱਲਣਗੇ ਯਾਰ। ਦੇਖੋ, ਅਸੀਂ ਇੱਕ ਟਰਾਲੀ ਦਾਣਿਆਂ ਦੀ ਲੈ ਜਾਂਦੇ ਆ ਜੀ ਕਿ ਜਾ ਕੇ ਮਹਾਰਾਜ ਦੇ ਘਰ ਆਪਣੇ ਗੁਰਦੁਆਰੇ ਜਾ ਕੇ ਟਰਾਲੀ ਦਾਣਿਆਂ ਦੀ ਲਾਇਓ ਜਾ ਕੇ। ਤੇ ਜਦੋਂ ਕਿਤੇ ਹੱਟੀਆਂ ਵਾਲੇ ਕਿਤੇ ਵਿਚਾਰੇ ਕਿਤੇ ਕਰ ਸਕੇ ਨੇ, ਬਿਜ਼ਨਸ ਵਾਲਾ ਬੰਦਾ ਇਸ ਤਰ੍ਹਾਂ ਨਹੀਂ ਕਰਦਾ ਹੁੰਦਾ ਕਿਤੇ ਵੀ। ਸੋ ਸਾਡੇ ਪੰਜਾਬ ਦੇ ਉੱਤੋਂ ਟਰੱਕਾਂ ਦੇ ਟਰੱਕ ਭਰ ਕੇ ਹਜ਼ੂਰ ਸਾਹਿਬ ਜਾਂਦੇ ਨੇ ਜੀ। ਦੇਖੋ ਨਾ ਤੁਸੀਂ ਕਿੱਡੀ ਵੱਡੀ ਸੋਚ ਹੈ ਸਾਡੇ ਪੰਜਾਬ ਦੇ ਸਿੱਖਾਂ ਦੀ, ਕਿਸਾਨਾਂ ਦੀ ਬੜੀ ਵੱਡੀ ਸੋਚ ਹੈ। ਜੇ ਅਸੀਂ ਜ਼ਮੀਨ ਗਵਾਲੀ ਫਿਰ ਅਸੀਂ ਗਏ। ਮੈਂ ਕਹਿੰਦਾ ਜੋ ਮਰਜ਼ੀ ਡਿਵੈਲਪਮੈਂਟ ਕਰੋ ਪਰ ਜ਼ਮੀਨ ਨਾ ਗਵਾਓ। ਜ਼ਮੀਨ ਚਲੀ ਗਈ ਤੇ ਤੁਹਾਡੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਨੂੰ ਤੁਸੀਂ ਰੋਲ ਕੇ ਰੱਖ ਦਿਓਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਡੇ ਲਈ ਪੰਜਾਬ ਬਚਾਇਆ ਸੀ, ਪਰ ਤੁਸੀਂ ਤਾਂ ਸੱਤਿਆਨਾਸ਼ ਪੱਟ ਕੇ ਰੱਖਦਾ। ਇੱਕ ਖਰਾ ਸਾਹਿਬ ਹੋਰ, ਤੁਸੀਂ ਪੰਜਾਬ ਦੀ ਗੱਲ ਕਰੀ ਆ ਕਿ ਪੰਜਾਬ ਨੂੰ ਪੰਜਾਬ ਰਹਿਣ ਦਿਓ, ਪਰ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਨਹੀਂ, ਰੰਗਲਾ ਪੰਜਾਬ ਉਹ ਨਹੀਂ ਹੁੰਦਾ ਕਿ ਕੁੜੀਆਂ ਸਟੇਜਾਂ ਲਾ ਕੇ ਤੇ ਖੱਚਾਂ ਕੋ ਨੱਚਣਾ। ਇਹ ਰੰਗਲੇ ਪੰਜਾਬ ਦੀਆਂ ਨਿਸ਼ਾਨੀਆਂ ਨਹੀਂ ਹੁੰਦੀਆਂ ਕਿ ਅਸੀਂ ਕਹਿ ਦਈਏ ਜੀ ਉਹ ਤਾਂ ਰੰਗਲਾ ਪੰਜਾਬ ਬਣ ਗਿਆ। ਰੰਗਲਾ ਪੰਜਾਬ ਤਾਂ ਉਦੋਂ ਆਵੇਗਾ ਜਦੋਂ ਇੱਥੇ ਜੰਗਲ ਹੋਣਗੇ, ਜਦੋਂ ਹਰਿਆਲੀ ਹੋਵੇਗੀ, ਇੱਥੇ ਦਰਿਆਵਾਂ ਦੀ ਧਰਤੀ ਹੋਵੇ। ਰੰਗਲਾ ਪੰਜਾਬ ਉਸ ਨੂੰ ਕਹਿੰਦੇ ਸੀ। ਆਰਕੈਸਟਰਾ ਗਰੁੱਪ ਨੂੰ ਰੰਗਲਾ ਪੰਜਾਬ ਨਹੀਂ ਕਹਿੰਦੇ। ਨਸ਼ੇ ਨਾਲ ਰੱਜਿਆ ਬੰਦਾ ਗੋਲੀਆਂ ਮਾਰ ਚਲਾਉਂਦਾ ਹੋਵੇ, ਆਪਦੇ ਪਰਿਵਾਰ ਨੂੰ ਗੋਲੀ ਮਾਰਦਾ ਹੋਵੇ, ਉਹਨੂੰ ਰੰਗਲਾ ਪੰਜਾਬ ਨਹੀਂ ਬੋਲਦੇ ਜੀ। ਸੋ ਇਹ ਰੰਗਲਾ ਪੰਜਾਬ ਨਹੀਂ। ਰੰਗਲਾ ਪੰਜਾਬ ਬਣੇਗਾ ਉਦੋਂ ਜਦੋਂ ਪੰਜਾਬ ਦੇ ਖਿੱਤੇ ਦੇ ਲੋਕ ਪੰਜਾਬ 'ਚ ਹੋਣਗੇ, ਚਾਹੇ ਉਹ ਮੁਸਲਮਾਨ ਹੈ, ਚਾਹੇ ਸਿੱਖ ਹੈ, ਚਾਹੇ ਹਿੰਦੂ ਹੈ। ਜਿਹੜੇ ਇੱਥੇ ਪੈਦਾ ਹੋਏ ਨੇ ਪੰਜਾਬ ਉਹਨਾਂ ਦਾ, ਜਿਹੜਾ ਸਦੀਆਂ ਤੋਂ ਇੱਥੇ ਰਹਿ ਰਹੇ ਨੇ ਪੰਜਾਬ ਉਹਨਾਂ ਦਾ। ਤੁਸੀਂ ਉਸ ਕਲਚਰ ਨੂੰ ਇੱਥੇ ਲਿਆ ਕੇ ਸੁੱਟ ਰਹੇ ਹੋ ਜਿਹੜੇ ਇਹਨਾਂ ਦੇ ਦੁਸ਼ਮਣ ਨੇ ਪੰਜਾਬ ਦੇ। ਉਹਨਾਂ ਨੇ ਤਾਂ ਆਪਦੀ ਸਟੇਟ ਦੇ ਪੱਲੇ ਕੱਖ ਨਹੀਂ ਛੱਡਿਆ। ਸਿਰੇ ਦੇ ਕ੍ਰਾਈਮ ਕਰਦੇ ਨੇ ਲੋਕ। ਤੁਸੀਂ ਦੇਖੋ ਗੁੜਗਾਉਂ ਕੀ ਹਾਲ ਹੈ, ਉਧਰ ਦੀਆਂ ਸਟੇਟਾਂ ਚਲੇ ਜਾਓ ਕੀ ਹਾਲ ਪੰਜਾਬ ਤੋਂ ਬਾਹਰ। ਅਸੀਂ ਅਸੀਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਕਰਦੇ ਹਾਂ। ਇੱਕ ਉਹ ਟੀਵੀ ਤੇ ਆ ਰਹੀ ਸੀ, ਕਿਸੇ ਲੇਡੀ ਨੇ ਦੱਸਿਆ ਕਿ ਉਹ ਮੈਨੂੰ ਪੂਰਬੀਆ ਬੰਦਾ ਚੁੱਕ ਕੇ ਲੈ ਗਿਆ। ਕਿਸੇ ਦੇ ਮਰਡਰ ਹੋ ਰਹੇ ਨੇ। ਸੋ ਮੇਰੇ ਦੇਖਣ ਦੇ ਵਿੱਚ ਇੱਥੇ ਰਾਜਸਥਾਨ ਵਾਕੂ, ਹਿਮਾਚਲ ਆਕੂ ਬੰਦੇ ਆਉਣ, ਆਪਦਾ ਵਰਕ ਕਰਨ, ਪਰ ਇੱਥੇ PR ਨਾ ਦਿਓ ਪੰਜਾਬ ਦੇ ਅੰਦਰ ਕਿਸੇ। ਫਿਰ ਸਾਡੇ ਵਾਲੇ PR ਲੈਂਦਾ ਕੈਨੇਡਾ ਜਾ ਕੇ। ਦੇਖੋ ਮੇਰੀ ਗੱਲ ਸੁਣ, ਮੈਂ ਤਾਂ ਇਹ ਵੀ ਨਹੀਂ ਚਾਹੁੰਦਾ। ਮੈਂ ਤਾਂ ਵਾਰ-ਵਾਰ ਕਹਿੰਦਾ ਕਿ ਪੰਜਾਬ ਦੇ ਲੋਕ ਬਾਹਰ ਕੈਨੇਡਾ 'ਚ ਨਹੀਂ ਜਾਣੇ ਚਾਹੀਦੇ, ਪਰ ਜਿਹੜਾ ਸਿੱਖ ਬਾਹਰ ਜਾਂਦਾ ਹੈ ਨਾ, ਉਹ ਡਿਵੈਲਪਮੈਂਟ ਕਰਦਾ ਹੈ। 1950-55 ਦੇ ਵਿੱਚ ਸਿੱਖਾਂ ਨੂੰ ਬਾਹਰ ਲੈ ਕੇ ਗਈ ਇੰਡੀਅਨ ਗੌਰਮੈਂਟ। ਉਹ ਮੱਧ ਪ੍ਰਦੇਸ਼ ਲੈ ਕੇ ਗਏ, ਯੂਪੀ 'ਚ ਲੈ ਕੇ ਗਏ, ਗੁਜਰਾਤ 'ਚ ਲੈ ਕੇ ਗਏ। ਉਹਨਾਂ ਲੋਕਾਂ ਨੂੰ ਕਣਕ ਦੀ ਰੋਟੀ ਨਹੀਂ ਸੀ ਖਾਣੀ ਆਉਂਦੀ। ਯੂਪੀ ਦੇ ਵਿੱਚ ਮੈਨੂੰ ਉੱਥੇ ਦੱਸਿਆ ਉਹਨਾਂ ਨੇ ਕਿ ਉੱਥੇ ਕਣਕ ਦੀ ਰੋਟੀ ਨਹੀਂ ਕਿਸੇ ਵੇਖੀ ਸੀ ਜੀ। ਪਰ ਜਦੋਂ 1950-55 'ਚ ਪੰਜਾਬ ਦਾ ਕਿਸਾਨ ਉੱਥੇ ਜਾਂਦਾ ਹੈ ਤਾਂ ਫਿਰ ਉੱਥੇ ਕਣਕ ਪੈਦਾ ਹੁੰਦੀ ਹੈ। ਪਰ ਸਰਕਾਰਾਂ ਨੇ ਹੁਣ ਕਿਹਾ ਹੈ ਕਿ ਨਹੀਂ, ਹੁਣ ਤੁਸੀਂ ਸਾਨੂੰ ਸਿਖਾਤਾ ਹੈ, ਵਾਪਸ ਆਪਦੇ ਘਰ ਨੂੰ ਜਾਓ। ਦੇਖੋ ਕਿੱਡੀ ਵੱਡੀ ਗੱਲ ਹੈ। ਉਹਨਾਂ ਨੇ ਕਿਹਾ ਨਹੀਂ, ਹੁਣ ਤੁਹਾਡੀ ਅਲਾਟਮੈਂਟ ਖਤਮ ਕਰਾਂਗੇ, ਵਾਪਸ ਜਾਓ। ਇਸ ਦਾ ਮਤਲਬ ਕੀ ਹੋਇਆ? ਬਿਲਕੁਲ ਕਿ ਆਪਦੇ ਪੰਜਾਬ 'ਚ ਹੀ ਸਹੀ ਜੇ। ਆਪਦੀਆਂ ਪੰਜਾਬ ਦੀਆਂ ਜ਼ਮੀਨਾਂ ਵੇਚ ਕੇ ਬਾਹਰਲੀਆਂ ਕੰਟਰੀਆਂ 'ਚ ਨਾ ਜਾਓ। ਰਾਤੋਂ ਰਾਤ ਹੀ ਐਕਟ ਬਣਦੇ ਹੁੰਦੇ ਨੇ, ਰਾਤੋਂ ਰਾਤ ਹੀ ਲਾ ਚੇਂਜ ਹੋ ਜਾਂਦੇ ਹੁੰਦੇ ਨੇ। ਮਾਰੇ ਜਾਓਗੇ। ਆਹ ਪਿੱਛੇ ਜੇ ਇੱਕ ਆਪਣੇ ਉਹਨਾਂ ਨੇ ਆਪਦੀਆਂ ਕੋਠੀਆਂ ਛੱਡਤੀਆਂ ਸੀ, NRA ਦੇ ਕੋਠੀਆਂ ਸੀ, ਕਬਜ਼ਾ ਕਰ ਲਿਆ ਉਹਨਾਂ ਨੇ, ਔਰ ਰੋਂਦੇ ਫਿਰਦੇ ਅਦਾਲਤਾਂ 'ਚ ਤੁਰੇ ਫਿਰੋ। ਜਦੋਂ ਤੁਸੀਂ ਆਪਦੇ ਘਰੇ ਕੋਠੀਆਂ ਬਣਾ ਕੇ ਉਹਨਾਂ ਨੂੰ ਛੱਡ ਕੇ, ਉਦੋਂ ਤੁਹਾਨੂੰ ਦੱਸਿਆ ਨਹੀਂ, ਉੱਥੇ ਜਾ ਕੇ ਦਿਹਾੜੀਆਂ ਕਰਦੇ ਪਏ ਜੇ ਯਾਰ। ਜਿਸ ਬੰਦੇ ਨੂੰ ਬਾਬੇ ਨਾਨਕ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਤੀ 'ਚ ਕੁਝ ਨਹੀਂ ਮਿਲਿਆ ਨਾ, ਤੇ ਮਿਲਦਾ ਉਹਨੂੰ ਕਿਤੇ ਵੀ ਕੱਖ ਨਹੀਂ। ਦੇਖੋ ਤੁਸੀਂ ਮੇਰੀ ਗੱਲ ਸੁਣੋ ਜੀ। ਮੁਗਲ ਆਉਂਦਾ, ਮੁਗਲ ਨੂੰ ਪਤਾ ਪੰਜਾਬ 'ਚ ਬਹੁਤ ਕੁਝ ਹੈ। ਅਫਗਾਨ ਨੂੰ ਪਤਾ ਹੈ ਪੰਜਾਬ 'ਚ ਬਹੁਤ ਕੁਝ ਹੈ। ਅਹਿਮਦ ਸ਼ਾਹ ਅਬਦਾਲੀ ਨੂੰ ਪਤਾ ਹੈ। ਅੰਗਰੇਜ਼ ਨੂੰ ਪਤਾ ਕਿ ਇੱਥੇ ਬਹੁਤ ਕੁਝ ਹੈ। ਹਿੰਦੁਸਤਾਨ ਦੀ ਹਕੂਮਤ ਨੂੰ ਪਤਾ ਹੈ ਕਿ ਪੰਜਾਬ ਲੁੱਟਣਾ ਵਾਸਤੇ ਬਹੁਤ ਵਧੀਆ ਹੈ। ਲੀਡਰਾਂ ਨੂੰ ਪਤਾ ਕਿ ਪੰਜਾਬ ਖਾਣਾ ਹੈ। ਪਰ ਅਸੀਂ ਬਿਨਾਂ ਦਿਮਾਗ ਦੇ ਬੰਦੇ, ਸਾਨੂੰ ਨਹੀਂ ਪਤਾ ਪੰਜਾਬ 'ਚ ਕੀ ਕੁਝ ਹੈ। ਅਸੀਂ ਕਹਿੰਦੇ ਨਹੀਂ, ਮੈਂ ਤਾਂ ਬਾਹਰ ਜਾ ਕੇ ਉੱਥੇ ਲੇਬਰ ਕਰਨੀ ਹੈ। ਬਿਲਕੁਲ। ਸੋ ਮੇਰੇ ਦੇਖਣ ਦੇ ਵਿੱਚ ਜੇ ਕੋਈ ਮੰਨਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ,
ਤਾਂ ਉਹਨਾਂ ਨੂੰ ਸਭ ਤੋਂ ਪਹਿਲ ਇਹ ਕਰਨੀ ਚਾਹੀਦੀ ਹੈ, ਆਪਦੀ ਧਰਤੀ ਤੇ ਵਾਪਸ ਆ ਕੇ ਧਰਤੀ ਵੇਚੋ ਨਾ। ਇਹ ਕੋਠੀਆਂ ਕਾਰਾਂ ਇਹ ਬਹੁਤ ਟੈਂਪਰੇਰੀ ਚੀਜ਼ਾਂ ਨੇ। ਜਦੋਂ ਬੰਦਾ ਬਾਹਰ ਜਾ ਕੇ ਉਹਦੇ ਵਾਹਨ 'ਚ ਬਹਿੰਦਾ ਹੈ ਨਾ, ਉਦੋਂ ਵੇਖਿਆ ਕਰੋ ਕਿ ਇਹ ਜ਼ਮੀਨ ਤੁਹਾਨੂੰ ਕਦੋਂ ਤੇ ਕਿਵੇਂ ਮਿਲੀ ਸੀ ਜੀ। ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 4 ਪੁੱਤਰ ਵਾਰੇ ਤੇ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਉਹਦੇ ਪੋਤਰੇ ਦਾ ਕਲੇਜਾ ਪਾਇਆ ਤੇ ਫਿਰ ਜਾ ਕੇ ਅਸੀਂ ਜ਼ਮੀਨਾਂ ਦੇ ਮਾਲਕ ਬਣੇ ਯਾਰ। ਤੁਸੀਂ ਐਵੇਂ ਸੁੱਟੀ ਜਾਂਦੇ ਜੇ ਬਿਨਾਂ ਗੱਲ ਤੋਂ ਯਾਰ। ਮੇਰਾ ਕਰੋੜ ਦਾ ਕਿੱਲਾ ਜ਼ਮੀਨ ਸਿਰ ਤੇ ਰੱਖ ਕੇ ਲੈ, ਤੂੰ ਪੈਸਾ ਸਿਰ ਤੇ ਰੱਖ ਕੇ ਲੈ ਜਾਏਗਾ। ਜ਼ਮੀਨ ਤਾਂ ਤੈਨੂੰ ਕਰੋਨਾ ਦੇ ਵਿੱਚ ਹਰ ਬੰਦਾ ਰੋਇਆ, ਪਰ ਕਰੋਨਾ ਦੇ ਵਿੱਚ ਜਿੰਨੇ ਕੋਲ ਜ਼ਮੀਨ ਸੀ ਉਹ ਨਹੀਂ ਰੋਇਆ। ਕਰੋਨਾ 'ਚ ਜਿਹੜੇ ਸ਼ਹਿਰੀ ਬੰਦੇ ਮਾਰੇ ਗਏ, ਬਿਜ਼ਨਸਮੈਨ ਠੱਪ ਹੋ ਗਿਆ, ਮਾਰਿਆ ਗਿਆ, ਪਰ ਜਿੰਦੇ ਕੋਲ 5 ਕਿੱਲੇ 2 ਕਿੱਲੇ 4 ਕਿੱਲੇ 10 ਕਿੱਲੇ ਏਕੜ ਸੀ ਨਾ, ਉਹ ਭੁੱਖਾ ਨਹੀਂ ਮਰਿਆ। ਉਹਦਾ ਬੜੀ ਵੱਡੀ ਤੁਹਾਨੂੰ ਇੱਕ ਇਹ ਡਾਇਰੈਕਸ਼ਨ ਹੈ, ਬੜੀ ਵੱਡੀ ਤੁਹਾਨੂੰ ਇੱਕ ਇੰਟੀਮੇਸ਼ਨ ਹੈ ਤੁਹਾਡੇ ਲਈ, ਲੋਕਾਂ ਲਈ, ਕਿ ਜਿੰਦੇ ਕੋਲ ਜ਼ਮੀਨ ਹੈ ਉਹ ਮੁਸੀਬਤ ਆਏ ਤੋਂ ਵੀ ਨਹੀਂ ਮਰਦੇ। ਤੇ ਮੁਸੀਬਤਾਂ ਤਕਰੀਬਨ ਆ ਜਾਂਦੀਆਂ। ਤੁਸੀਂ ਗੱਲ ਕੀਤੀ ਹੈ ਪੰਜਾਬ ਦੀ, ਪੰਜਾਬ ਹੜ੍ਹਾਂ ਦੀ ਭੇਟ ਚੜ ਗਿਆ, ਪਰ ਹੁਣ ਫੇਰ SYL ਦਾ ਇੱਕ ਮੁੱਦਾ ਜਿਹੜਾ ਕਿ ਉਹ ਖੜਾ ਹੋ ਗਿਆ, ਸਾਹਮਣੇ ਆ ਗਿਆ। ਪੰਜਾਬ ਨੂੰ ਕਿਹਾ ਗਿਆ ਸੁਪਰੀਮ ਕੋਰਟ ਦੇ ਵੱਲੋਂ ਕਿ ਜਿਹੜੀ SYL ਆ ਉਸ ਦਾ ਫੈਸਲਾ ਜਲਦੀ ਕੀਤਾ ਜਾਵੇ, ਨਹੀਂ ਫਿਰ ਕੋਰਟ ਫੈਸਲਾ ਕਰੂਗੀ ਕੁਛ। ਦੇਖੋ ਪੰਜਾਬ ਨੂੰ ਬਰਬਾਦ ਕੀਤਾ 40 ਸਾਲ ਦੇ ਵਿੱਚ, ਤਾਂ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਇੰਡੀਆ ਤੋਂ। ਸਾਡੇ ਵੱਢ ਕੇ ਮਾਰ ਕੇ ਸੁੱਟ ਤੇ ਸਾਡੇ ਪਤਾ ਨਹੀਂ ਲੱਗਿਆ, ਲਾਸ਼ਾਂ ਦਾ ਗਿਣੀਆਂ ਨਹੀਂ ਗਈਆਂ। ਦੇਖੋ ਹਰ ਤਰਫ ਪੰਜਾਬ ਤੇ ਹਮਲਾ ਹੈ। ਮੈਂ ਤੈਨੂੰ ਪਹਿਲਾਂ ਕਹਿ ਕੇ ਹਟਿਆ, ਸਭ ਨੂੰ ਪਤਾ ਪੰਜਾਬ ਨੂੰ ਮਾਰਨਾ, ਪੰਜਾਬ ਨੂੰ ਖਾਣਾ ਕਿਵੇਂ ਹੈ, ਪਰ ਸਾਡੇ ਲੀਡਰਾਂ ਨੂੰ ਸਮਝ ਨਹੀਂ ਆਈ ਪੰਜਾਬ ਨੂੰ ਬਚਾਉਣਾ ਕਿਵੇਂ। ਇਹਨਾਂ ਨੂੰ ਤਾਂ ਮਤਲਬ ਇਹਨਾਂ ਨੂੰ ਪੁੱਛੋ 2024 ਦੇ ਇਲੈਕਸ਼ਨ, ਫਿਰ 2027 ਦੇ ਇਲੈਕਸ਼ਨ, MLA ਬਣਾ ਦਿਓ, ਇਹਨਾਂ ਦੇ ਜਵਾਕਾਂ ਨੂੰ ਬਣਾ ਦਿਓ, ਇਹਨਾਂ ਨੂੰ ਤੁਹਾਥੋਂ ਕੀ ਲੈਣਾ ਵਿਚਾਰਿਆਂ ਨੇ। ਇਹ ਤਾਂ ਤੁਹਾਨੂੰ ਲੁੱਟਣ ਆਏ ਨੇ, ਲੁੱਟ ਕੇ ਚਲੇ ਜਾਣਗੇ। ਸੋ ਮੇਰੇ ਦੇਖਣ 'ਚ ਪੰਜਾਬ ਦੇ ਲੋਕਾਂ ਨੂੰ ਅਕਲ ਕਰਨੀ ਚਾਹੀਦੀ ਹੈ, ਇਹਨਾਂ ਦੀ ਮਗਰ ਨਾ ਲੱਗਿਆ ਕਰੋ। ਆਪਦੇ ਮਹਾਰਾਜ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੁਸੀਂ ਅੱਖਾਂ ਅੱਗੇ ਰੱਖਦੇ ਹੋ, ਆਪਦੀ ਜ਼ਮੀਨਾਂ ਨਾ ਵੇਚੋ, ਆਪਦੇ ਪੰਜਾਬ ਨੂੰ ਸੰਭਾਲ ਲਓ। ਇਹਨਾਂ ਨੇ ਤੁਹਾਨੂੰ ਸੰਭਾਲਣ ਨਹੀਂ ਦੇਣਾ, ਤੇ ਨਸ਼ਿਆਂ ਤੋਂ ਤੁਸੀਂ ਮਾੜਾ ਜਿਹਾ ਪਰਹੇਜ਼ ਕਰੋ, ਇਹ ਤਾਂ ਮਾਰੇ ਜਾਓਗੇ, ਇਹਨਾਂ ਦਾ ਕੁਝ ਨਹੀਂ ਵਿਗੜਦਾ। ਇੱਕ ਆਖਰ ਦੇ ਵਿੱਚ ਸਵਾਲ ਪੁੱਛਾਂਗਾ, ਤੁਹਾਡੇ ਬੇਟੇ ਮਾਨ ਸਿੰਘ ਖਾਰਾ ਜਿਹੜੇ ਕਿ ਇੱਕ ਕੇਸ ਲੜ ਰਹੇ ਨੇ ਅਸਾਮ ਦੇ ਵਿੱਚ, ਡਿਬਰੂਗੜ੍ਹ ਦੇ ਵਿੱਚ ਬੈਠੇ ਨੌਜਵਾਨਾਂ ਦਾ, ਹਾਂਜੀ, NSA ਲੱਗਿਆ, ਉਹਨਾਂ ਦੇ ਕੇਸ ਦੀ ਪੈਰਵਾਈ ਤੁਹਾਡੇ ਵੱਲੋਂ, ਤੁਹਾਡੇ ਬੇਟੇ ਵੱਲੋਂ ਕੀਤੀ ਜਾ ਰਹੀ ਆ, ਉਹ ਕਿੱਥੋਂ ਕੁ ਤੱਕ ਪਹੁੰਚੀ ਹੈ? ਦੇਖੋ ਗੱਲ ਇਸ ਤਰ੍ਹਾਂ ਹੈ ਜੀ, ਉਹ ਵੀ ਮੈਂ ਤੁਹਾਨੂੰ ਮੁੜ ਕੇ ਠੀਕ ਹੈ, ਲੜਨਾ ਫਰਜ਼ ਬਣਦਾ ਹੈ, ਅਸੀਂ ਹਾਰਨਾ ਨਹੀਂ। ਅਸੀਂ ਤਾਂ ਹਾਰ ਕੇ ਵੀ ਲੜੀ ਗਏ ਆ। ਸਿੱਖ ਇੱਕ ਐਸੀ ਕੌਮ ਹੈ, ਸਨ 84 ਨੇ ਸਾਨੂੰ ਦੱਸ ਦਿੱਤਾ ਕਿ ਤੁਸੀਂ ਨਹੀਂ ਜਿੱਤਦੇ, ਤੁਸੀਂ ਕਤਲ ਹੋਣਾ ਹੀ ਹੋਣਾ ਹੈ, ਤੁਸੀਂ ਮਾਰੇ ਜਾਣਾ ਹੈ, ਤੁਸੀਂ ਫਾਂਸੀ ਚੜ੍ਹਨਾ ਹੀ ਚੜ੍ਹਨਾ ਹੈ। ਪਰ ਅਸੀਂ ਫੇਰ ਵੀ ਸਾਡੇ ਵਕੀਲ ਲੜ ਰਹੇ ਨੇ। ਉਹ ਕਿਉਂ ਲੜ ਰਹੇ ਨੇ? ਉਹਨਾਂ ਨੂੰ ਇੱਕ ਜਜ਼ਬਾ ਹੈ ਕਿ ਲੜਨਾ ਅਸੀਂ ਯਾਰ, ਸਾਡੇ ਬਲੱਡ 'ਚ ਲੜਨਾ ਹੈ। ਸਾਨੂੰ ਪਤਾ ਸਾਹਮਣੇ ਸਾਨੂੰ ਨਹੀਂ ਕੁਝ ਮਿਲਣਾ, ਸਾਨੂੰ ਪਤਾ ਸਾਨੂੰ ਸਰਕਾਰਾਂ ਨੇ ਕੁਝ ਨਹੀਂ ਦੇਣਾ, ਸਾਨੂੰ ਪਤਾ ਕਿ ਸਾਡੇ ਲਈ ਫਾਂਸੀਆਂ ਬਣੀਆਂ ਹੋਈਆਂ ਨੇ, ਰਸੇ ਸਾਡੇ ਲਈ ਨੇ, ਸਾਨੂੰ ਪਤਾ ਕਿ ਅਸਲਾ ਸਾਡੇ ਲਈ ਵਰਤਿਆ ਜਾਣਾ ਹੈ, ਪਰ ਲੜਨਾ ਸਾਡਾ ਫਰਜ਼ ਬਣਦਾ ਹੈ। ਅਸੀਂ ਉਹ ਛੱਡਣ ਨਾ ਛੱਡਣ, ਸਾਨੂੰ ਪਤਾ ਵੀ ਇਹ ਰਿਜ਼ਲਟ ਕੀ ਹੈ। ਸਾਨੂੰ ਇਸ 75 ਸਾਲ ਦੇ ਅੰਦਰ ਇਸ ਕੰਟਰੀ 'ਚ ਸਾਨੂੰ ਪੱਗ ਨੂੰ ਇਨਸਾਫ ਨਹੀਂ ਮਿਲਣਾ, ਸਾਨੂੰ ਕਿਸੇ ਨਹੀਂ ਪੁੱਛਣਾ, ਪਰ ਲੜਨਾ ਫਰਜ਼ ਬਣਦਾ, ਲੜਦੇ ਹੀ ਰਹਿਣਾ ਚਾਹੀਦਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਮੇਰੇ ਨਾਲ ਹਰਪਾਲ ਸਿੰਘ ਖਾਰਾ ਐਡਵੋਕੇਟ ਮੌਜੂਦ ਸਨ, ਤਾਂ ਇਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਪੰਜਾਬ ਦੇ ਉਸ ਮੁੱਦੇ ਦੇ ਉੱਪਰ ਹੋਈ ਆ ਜਿਹੜਾ ਮੁੱਦਾ ਪੰਜਾਬ ਦਾ ਹਮੇਸ਼ਾ ਦੇ ਲਈ ਉੱਭਰ ਕੇ ਸਾਹਮਣੇ ਆਉਂਦਾ ਰਿਹਾ। ਪੰਜਾਬ ਦੀਆਂ ਜ਼ਮੀਨਾਂ ਵੇਚੀਆਂ ਗਈਆਂ, ਬੇਸ਼ੱਕ ਉਹ ਅੰਗਰੇਜ਼ ਹੁਕੂਮਤ ਵੇਲੇ ਦੀ ਗੱਲ ਕਰ ਲਈਏ, ਬੇਸ਼ੱਕ ਉਹ ਮੁਗਲ ਹੁਕੂਮਤ ਵੇਲੇ ਦੀ ਗੱਲ ਕਰ ਲਈਏ, ਕਿਉਂਕਿ ਹਰ ਇੱਕ ਧਾੜਵੀ ਨੇ ਪੰਜਾਬ ਦੇ ਉੱਪਰ ਅੱਖ ਰੱਖੀ। ਤਾਂ ਅੱਜ ਅਸੀਂ ਇਹ ਚਰਚਾ ਇਸੇ ਕਰਕੇ ਕੀਤੀ ਹੈ ਕਿ ਪੰਜਾਬ ਦੇ ਵਿੱਚ ਵੱਧ ਰਿਹਾ ਕ੍ਰਾਈਮ, ਪੰਜਾਬ ਦੇ ਵਿੱਚ ਵੱਧ ਰਿਹਾ ਨਸ਼ਾ, ਇਸ ਦਾ ਕਾਰਨ ਕੀ ਆ, ਤੇ ਪੰਜਾਬ ਦੇ ਵਿੱਚ ਪੱਗ ਨੂੰ ਲੱਗ ਰਹੀ ਢਾਹ, ਇਸ ਦਾ ਵੀ ਕੀ ਕਾਰਨ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਅਜਿਹੀਆਂ ਮੁਲਾਕਾਤਾਂ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਹਾਲਾਤ, ਪੰਜਾਬ ਦੇ ਲੋਕ ਜਿਹੜੇ ਕਹਿੰਦੇ ਨੇ ਨਾ ਸਾਡੀ ਸਰਕਾਰ ਸੁਣਦੀ ਆ, ਨਾ ਸਾਡੀ ਕੋਈ ਕਿਸੇ ਦਰਬਾਰ ਦੇ ਵਿੱਚ ਸੁਣੀ ਜਾਂਦੀ ਹੈ। ਪੰਜਾਬ ਦੇ ਮੁੱਦੇ ਨੇ ਜਿਹੜੇ ਉੱਥੇ ਦੇ ਉੱਥੇ ਖਲੋਤੇ ਨੇ। ਪੰਜਾਬ ਬਰਬਾਦੀ ਵੱਲ ਵਧ ਰਿਹਾ ਜੀ। ਇਹੀ ਚਿੱਟੀ ਪੱਗ ਦਾ ਰਾਜ ਸੀ, ਉਹਨਾਂ ਨੇ ਕੱਖ ਨਹੀਂ ਕੀਤਾ। ਇਹੀ ਨੀਲੀ ਪੱਗ ਦਾ ਰਾਜ ਆਇਆ, ਉਹਨਾਂ ਨੇ ਕੱਖ ਨਹੀਂ ਕੀਤਾ ਜੀ। ਇਹੀ ਇਹ ਆ ਗਏ ਨੇ, ਇਹਨਾਂ ਨੇ ਕੱਖ ਨਹੀਂ ਕੀਤਾ। ਗਿੱਧਾ ਵੀ ਤਾਂ ਪੰਜਾਬ ਦੇ ਲੋਕ ਪਾ ਰਹੇ ਨੇ ਕਿ ਸਾਡੀਆਂ ਜ਼ਮੀਨਾਂ ਵਿਕ ਰਹੀਆਂ ਨੇ, ਅਸੀਂ ਕਰੋੜਪਤੀ ਹੋ ਗਏ, ਅਸੀਂ ਲੱਖਪਤੀ ਹੋ ਗਏ, ਸਾਡੇ ਪਿਓ ਦਾਦੇ ਟਾਕੀਆਂ ਵਾਲੇ ਸੂਟ ਪਾਉਂਦੇ ਰਹੇ ਆ, ਅਸੀਂ ਤਾਂ ਗੁੱਚੀ ਦੇ ਜੁੱਤੇ ਪਾਉਣੇ ਆ।
ਜਿਸ ਦਿਨ ਤੁਹਾਡੀ ਜ਼ਮੀਨ ਨਾ ਰਹੀ, ਜਿਸ ਦਿਨ ਤੁਹਾਡੀ ਪਿੰਡਾਂ 'ਚੋਂ ਤੁਸੀਂ ਜ਼ਮੀਨ ਵੇਚ ਕੇ ਬਾਹਰ ਚਲੇ ਗਏ, ਤੁਹਾਡੀ ਜੜ ਪੱਟੀ ਜਾਣੀ ਜੇ ਪੰਜਾਬ ਦੀ। ਤੁਸੀਂ ਸਾਰੀ ਜ਼ਮੀਨ ਲੁਧਿਆਣੇ ਦੀ ਪੂਰਬੀਆਂ ਨੂੰ ਦੇਤੀ। ਮੋਹਾਲੀ ਦੇ ਵਿੱਚ ਜਾ ਕੇ ਵੇਖੋ ਤੁਹਾਡੇ ਪੰਜਾਬ ਦੇ ਕਿੰਨੇ ਲੋਕ ਰਹਿ ਗਏ ਨੇ, ਕੁਝ ਵੀ ਨਹੀਂ ਰਹਿ ਗਏ। ਇਹੀ ਹਾਲ ਅੰਮ੍ਰਿਤਸਰ ਦਾ ਹੋ ਰਿਹਾ ਯਾਰ। ਜਦੋਂ ਤੁਹਾਡਾ ਏਰੀਆ ਹੀ ਨਾ ਰਿਹਾ, ਕੱਲ ਨੂੰ ਪੰਜਾਬ ਦਾ ਨਾਮ ਹੀ ਬਦਲਿਆ ਜਾਣਾ ਕਿਸੇ ਟਾਈਮ ਤੇ। ਸਾਰਾ ਕੁਝ ਆ ਗਿਆ, ਕ੍ਰਾਈਮ ਸ਼ੁਰੂ ਹੋ ਗਿਆ। ਇੱਥੇ ਸਿੱਖਾਂ ਨੂੰ ਕੁੱਟਦੇ ਨੇ, ਛਿੱਤਰ ਖਾਂਦੇ ਨੇ ਥਾਂ ਥਾਂ ਤੇ। ਆ ਮੁਕਤਸਰ ਵੀ ਕੁੱਟਿਆ ਤੇ ਬਠਿੰਡੇ ਵੀ ਕੁੱਟਿਆ ਉਹਨਾਂ ਨੇ। ਇਸ ਦੇ ਕੇਸ ਕਿੰਨੇ ਕੁ ਆਉਂਦੇ ਨੇ ਜਿਹੜੀਆਂ ਨਸ਼ੇ ਨਾਲ ਜੁੜੀਆਂ ਧਾਰਾਵਾਂ ਹੁੰਦੀਆਂ ਨੇ, ਉਹਨਾਂ ਨੂੰ ਲੈ ਕੇ ਤੁਸੀਂ ਕਾਫੀ ਬੋਲਦੇ ਵੀ ਹੋ, ਲੜਦੇ ਵੀ ਹੋ, ਕੇਸ ਕਿੰਨੇ ਕੁ ਆ ਜਾਂਦੇ ਨੇ? ਮੈਂ ਪਿਛਲੇ 30 ਸਾਲ ਤਾਂ ਮੈਨੂੰ 31ਵਾਂ ਲੱਗ ਗਿਆ ਮੈਨੂੰ, ਪਰ ਮੈਂ ਤਾਂ ਅਜੇ ਤੱਕ ਨਹੀਂ ਵੇਖਿਆ ਕਿ ਨਸ਼ਾ ਘਟਦਾ। ਨਸ਼ਾ ਉੱਥੇ ਦਾ ਉੱਥੇ ਹੈ, ਉਦੋਂ ਵਧਿਆ ਹੈ, ਘਟਣ ਦੀ ਬਜਾਏ। ਕਿਤੇ ਇਹ ਤਾਂ ਨਹੀਂ ਹੈਗਾ ਵੀ ਜਿਹੜਾ ਤੁਸੀਂ ਭੁੱਕੀ ਅਫੀਮ ਦੀ ਗੱਲ ਕਰ ਰਹੇ ਹੋ, ਕੱਲ ਨੂੰ ਤੁਹਾਡੇ ਤੇ ਸਵਾਲ ਖੜੇ ਹੋ ਜਾਣ ਵੀ ਐਡਵੋਕੇਟ ਖਾਰਾ ਤਾਂ ਭੁੱਕੀ ਅਫੀਮ ਦੀ ਹਮਾਇਤ ਕਰਦਾ? ਨਹੀਂ, ਦੇਖੋ ਮੈਂ ਕਹੂੰਗਾ ਇਹਦੇ ਠੇਕੇ ਖੋਲੋ। ਜਾਂ ਤਾਂ ਨਸ਼ਾ ਇਸ ਤਰ੍ਹਾਂ ਬੰਦ ਹੁੰਦਾ ਨਾ ਜਿਵੇਂ ਅਰਬ ਕੰਟਰੀਆਂ 'ਚ ਗੋਲੀ ਮਾਰ ਦਿਓ, ਉਹ ਤੁਹਾਡਾ ਲਾਹ ਹੀ ਨਹੀਂ। ਇਹਨੂੰ ਤੁਸੀਂ ਜੇ ਭੁੱਕੀ ਤੇ ਅਫੀਮ ਨੂੰ ਠੇਕੇ ਖੋਲ ਦਿਓਗੇ ਤਾਂ ਇਹਦੇ ਨਾਲ ਕੀ ਹੈ ਕਿ ਇੱਕ ਤਾਂ ਬੰਦੇ ਮਰਨਗੇ ਘੱਟ, ਬੰਦੇ ਕੰਮ ਕਰਦੇ ਨੇ। ਚਿੱਟੇ ਤੇ ਸ਼ਰਾਬ ਵਾਲਾ ਜਿਹੜਾ ਬੰਦਾ ਹੈ ਉਹ ਲੜਦਾ ਹੈ, ਐਕਸੀਡੈਂਟ ਕਰਦਾ ਹੈ, ਮਰਦਾ ਹੈ ਜਾਂ ਮਾਰਦਾ ਹੈ। ਭੁੱਕੀ ਤੇ ਅਫੀਮ ਵਾਲਾ ਬੰਦਾ ਉਹ ਵਰਕ ਕਰਦਾ ਹੈ, ਉਹ ਲੜਦਾ ਨਹੀਂ, ਕੋਈ ਕ੍ਰਾਈਮ ਨਹੀਂ ਕਰਦਾ। ਭੁੱਕੀ ਤੇ ਅਫੀਮ ਵਾਲਾ ਬੰਦਾ ਕਿਤੇ ਬਾਹਰ ਜਾ ਕੇ ਦੇਖੋ, ਕੋਈ ਬੰਦਾ ਦੂਜੇ ਨੂੰ ਬੁਲਾਉਂਦਾ ਨਹੀਂ। ਇੱਕ ਇਹ ਧਰਤੀ ਹੈ ਜਿੱਥੇ ਚਾਹ ਪਾਣੀ ਤੇ ਰੋਟੀ ਦਾ ਆਮ ਲੰਗਰ ਚੱਲਦੇ ਨੇ। ਹੁਣ ਸਾਡੇ ਲੋਕ ਸੋਚਦੇ ਨਹੀਂ ਯਾਰ ਜਦੋਂ ਜ਼ਮੀਨਾਂ ਨਾ ਰਹੀਆਂ ਤੇ ਗੁਰਦੁਆਰੇ ਸਾਡੇ ਕਿੱਥੇ ਚੱਲੇ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਪੰਜਾਬ ਦੇ ਇੱਕ ਅਹਿਮ ਮੁੱਦੇ ਤੇ ਚਰਚਾ ਕਰਾਂਗੇ। ਇਹ ਪੰਜਾਬ ਦਾ ਮੁੱਦਾ ਕੀ ਆ ਕਿ ਪੰਜਾਬ ਦੇ ਲੋਕ ਤੰਗ ਪਰੇਸ਼ਾਨ ਨੇ। ਪੰਜਾਬ ਦੇ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਪੰਜਾਬ ਦੇ ਪਿੰਡਾਂ ਦੇ ਲੋਕ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਸਾਡੀ ਕਿਤੇ ਸੁਣੀ ਨਹੀਂ ਜਾਂਦੀ, ਨਾ ਸਰਕਾਰੇ ਸੁਣਦੀ ਆ ਤੇ ਨਾ ਦਰਬਾਰੇ ਸੁਣਦੀ ਆ। ਤਾਂ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਮੌਜੂਦ ਨੇ ਜੀ। ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਹਤਾਂ ਦੱਸੋ ਕਿਵੇਂ ਨੇ? ਠੀਕ ਨੇ? ਬੜਾ ਵਧੀਆ, ਮਹਾਰਾਜ ਦੀ ਕਿਰਪਾ, ਸੱਚੇ ਪਾਤਸ਼ਾਹ ਦੀ। ਪੰਜਾਬ ਦੇ ਹਾਲਾਤ, ਪੰਜਾਬ ਦੇ ਲੋਕ ਜਿਹੜੇ ਕਹਿੰਦੇ ਨੇ ਨਾ ਸਾਡੀ ਸਰਕਾਰ ਸੁਣਦੀ ਆ, ਨਾ ਸਾਡੀ ਕੋਈ ਕਿਸੇ ਦਰਬਾਰ ਦੇ ਵਿੱਚ ਸੁਣੀ ਜਾਂਦੀ ਆ। ਕੀ ਲੱਗਦਾ ਕਿੰਨਾ ਕੁ ਬਦਲਾਅ ਦੀ ਨੀਤੀ ਤੇ ਸਰਕਾਰ ਬਣੀ ਤੇ ਕਿੰਨਾ ਕੁ ਬਦਲਾਅ ਲੱਗਦਾ? ਦੇਖੋ ਗੱਲ ਇਸ ਤਰ੍ਹਾਂ ਹੈ ਕਿ ਫਿਲਹਾਲ ਤਾਂ ਆਪਾਂ ਇਹਨੂੰ ਕੋਈ ਦੂਜਿਆਂ ਨਾਲੋਂ ਬਾਹਲਾ ਇਹਦਾ ਫਰਕ ਨਹੀਂ ਪਾ ਸਕਦੇ ਜੀ, ਕਿਉਂਕਿ ਪੰਜਾਬ ਦੇ ਮੁੱਦੇ ਨੇ ਜਿਹੜੇ ਉੱਥੇ ਦੇ ਉੱਥੇ ਖਲੋਤੇ ਨੇ। ਪੰਜਾਬ ਬਰਬਾਦੀ ਵੱਲ ਵਧ ਰਿਹਾ ਜੀ। ਇਹੀ ਚਿੱਟੀ ਪੱਗ ਦਾ ਰਾਜ ਸੀ, ਉਹਨਾਂ ਨੇ ਕੱਖ ਨਹੀਂ ਕੀਤਾ। ਇਹੀ ਨੀਲੀ ਪੱਗ ਦਾ ਰਾਜ ਆਇਆ, ਉਹਨਾਂ ਨੇ ਕੱਖ ਨਹੀਂ ਕੀਤਾ ਜੀ। ਇਹੀ ਇਹ ਆ ਗਏ ਨੇ, ਇਹਨਾਂ ਨੇ ਕੱਖ ਨਹੀਂ ਕੀਤਾ। ਦੇਖੋ ਲੀਡਰ ਫੜਨੇ ਚਾਹੀਦੇ ਨੇ, ਕੋਈ ਦੋ ਰਾਏ ਵਾਲੀ ਗੱਲ ਨਹੀਂ। ਕਰਪਟ ਬੰਦੇ ਜੇਲ੍ਹ ਜਾਣੇ ਚਾਹੀਦੇ ਨੇ, ਕੋਈ ਦੋ ਰਾਏ ਵਾਲੀ ਗੱਲ ਨਹੀਂ। ਇਹ ਚਾਹੀਦਾ ਵੀ, ਇਹ ਜ਼ਰੂਰੀ ਹੈ। ਪਰ ਕੀ ਪੰਜਾਬ ਇਹਨਾਂ ਗੱਲਾਂ ਦੇ ਨਾਲ ਪੰਜਾਬ ਦੁਆਰਾ ਲੀਹ ਤੇ ਚੜ੍ਹ ਜਾਏਗਾ? ਨਹੀਂ ਚੜ੍ਹ ਸਕਦਾ। ਕਾਰਨ, ਮੇਨ ਕਾਰਨ ਕੀ ਹੈ? ਪੰਜਾਬ ਦੇ ਅੰਦਰ ਬਾਹਰਲੀ ਵਸੋਂ ਦਾ ਆਉਣਾ, ਆਬਾਦੀ ਦਾ ਆਉਣਾ। ਜਿਹੜੀ ਫੋਰ ਐਗਜ਼ਾਮਪਲ ਇੱਥੇ 100 ਬੰਦੇ ਦੀ ਜਗ੍ਹਾ ਸੀ, ਤੁਸੀਂ ਉੱਥੇ 125 ਬੰਦਾ ਕਰਤਾ ਜੀ। ਉਹ ਬੰਦਿਆਂ ਨੂੰ ਪਰਮਾਨੈਂਟ ਤੁਸੀਂ ਪੰਜਾਬ 'ਚ ਲਿਆ ਰਹੇ ਹੋ। ਇਹ ਗੱਲ ਨਾ ਕਾਂਗਰਸੀਆਂ ਸੋਚੀ, ਨਾ ਅਕਾਲੀ ਸੋਚੀ, ਤੇ ਨਾ ਇਹਨਾਂ ਨੇ ਸੋਚੀ। ਉਹ ਬੰਦਿਆਂ ਦਾ ਪੰਜਾਬ 'ਚ ਆਉਣਾ, ਪੰਜਾਬ ਦੇ ਹਾਲਾਤ ਮਾੜੇ ਹੋਣੇ, ਪੰਜਾਬ ਦੇ ਲੋਕਲ ਬੰਦਿਆਂ ਨੂੰ ਰੁਜ਼ਗਾਰ ਨਾ ਮਿਲਣਾ, ਉਹ ਬੰਦਿਆਂ ਦਾ ਰੁਜ਼ਗਾਰ 'ਚ ਅੱਗੇ ਆਉਣਾ, ਆਪਦੇ ਬੰਦਿਆਂ ਨੂੰ ਉਤਸ਼ਾਹਿਤ ਨਾ ਕਰਨਾ, ਆਪਦੇ ਬੰਦਿਆਂ ਨੂੰ ਕਿਸੇ ਫੀਲਡ ਵੱਲ ਨਾ ਲੈ ਕੇ ਜਾਣਾ, ਆਹੀ ਗੱਲਾਂ ਤੋਂ ਨਾ ਲੀਡਰਾਂ ਨੇ ਕੀਤੀ, ਕਾਂਗਰਸ ਤੇ ਅਕਾਲੀਆਂ ਨੇ। ਇਹੀ ਆਪਾਂ ਕਰਤੀ। ਖਾਰਾ ਸਾਹਿਬ, ਤੁਸੀਂ ਕਹਿ ਕੇ ਪੰਜਾਬ ਦੇ ਬੰਦਿਆਂ ਦਾ ਅੱਗੇ ਨਾ ਆਉਣਾ, ਪੰਜਾਬ ਦੇ ਬੰਦਿਆਂ ਨੂੰ ਉਹਨਾਂ ਫੀਲਡ ਦੇ ਵਿੱਚ ਨਾ ਲੈ ਕੇ ਜਾਣਾ, ਪਰ ਪੰਜਾਬ ਦੇ ਬੰਦੇ ਤਾਂ ਧੜਾ ਧੜ ਜ਼ਮੀਨਾਂ ਵੇਚ ਕੇ ਜਹਾਜ਼ ਦੀ ਟਾਕੀ ਨੂੰ ਹੱਥ ਪਾ ਰਹੇ ਨੇ। ਦੇਖੋ ਉਹਨਾਂ ਦੀ ਵੀ, ਪੰਜਾਬ ਦੇ ਲੋਕਾਂ ਦੀ ਵੀ ਗਲਤੀ ਹੈ, ਪਰ ਸਰਕਾਰਾਂ ਦੀ ਬਹੁਤ ਵੱਡੀ ਗਲਤੀ ਹੈ। ਜੇ ਕਿਤੇ ਇਹ ਬਾਹਰ ਦੀ ਸਟੇਟ ਆਖੂ ਇੱਕ ਲਾਭ ਬਣ ਜਾਂਦਾ ਕਿ ਇੱਥੇ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ। ਹੁਣ ਤੁਸੀਂ ਮੇਰੀ ਗੱਲ ਦੱਸੋ, 100 ਬਾਈ 100 ਦਾ ਪਲਾਟ ਹੈ ਜੀ, ਜਾਂ 200 ਬਾਈ 200 ਗਜ ਦਾ ਪਲਾਟ ਹੈ। ਇਹਦੇ ਵਿੱਚ ਕਿਸੇ ਟਾਈਮ ਦੇ ਉੱਪਰ ਟਿੱਬੇ ਕਰਾ ਕੇ ਇਹ ਜ਼ਮੀਨਾਂ ਬਣੀਆਂ ਹੋਈਆਂ ਨੇ। ਬਿਲਕੁਲ। ਹੁਣ ਤੁਸੀਂ ਉੱਥੇ 5 ਜਾਂ 7 ਸੜਕਾਂ ਕੱਢ ਰਹੇ ਹੋ। ਇੰਨੀਆਂ ਸੜਕਾਂ ਦੀ ਪੰਜਾਬ 'ਚ ਕੀ ਲੋੜ ਹੈ? 25,000 ਤੋਂ 50,000 ਜਿਹੜੀ ਤੁਹਾਡੀ ਲੈਂਡ ਹੈ, ਕਿੱਲਾ ਹੈ,
ਉਹ ਤੁਹਾਡਾ ਖਤਮ ਹੁੰਦਾ ਇੱਕ ਰੋਡ ਦੇ ਅੰਦਰ। ਹੂੰ ਯਾਰ ਤੁਹਾਨੂੰ ਜ਼ਮੀਨ ਮਿਲ ਜੇਗੀ ਦੁਬਾਰਾ। ਹੂੰ ਤੁਹਾਡੇ ਲੋਕਲ ਲੀਡਰ ਨੇ ਜਿਹੜੇ ਕਲੋਨੀਆਂ ਕੱਟ ਰਹੇ ਨੇ 50-50 100-100 ਕਿੱਲੇ ਦੀ, ਇੱਕ ਅੰਨੀ ਮੱਚੀ ਹੋਈ ਹੈ। ਗਿੱਧਾ ਵੀ ਤਾਂ ਪੰਜਾਬ ਦੇ ਲੋਕ ਪਾ ਰਹੇ ਨੇ ਕਿ ਸਾਡੀਆਂ ਜ਼ਮੀਨਾਂ ਵਿਕ ਰਹੀਆਂ ਨੇ, ਅਸੀਂ ਕਰੋੜਪਤੀ ਹੋ ਗਏ, ਅਸੀਂ ਲੱਖਪਤੀ ਹੋ ਗਏ, ਸਾਡੇ ਪਿਓ ਦਾਦੇ ਟਾਕੀਆਂ ਵਾਲੇ ਸੂਟ ਪਾਉਂਦੇ ਰਹੇ ਆ, ਅਸੀਂ ਤਾਂ ਗੁੱਚੀ ਦੇ ਜੁੱਤੇ ਪਾਉਣੇ ਆ। ਨਹੀਂ, ਇਹ ਗੱਲ ਨਹੀਂ ਹੁੰਦੀ। ਮੈਂ ਬਹੁਤ ਥਾਵਾਂ ਤੇ ਗੱਲ ਕਹੀ ਹੈ, ਮੈਂ ਬਾਹਰ ਪੀਲੀਭੀਤ ਜਾ ਕੇ ਵੀ ਇਹੀ ਗੱਲ ਕੀਤੀ ਹੈ ਕਿ ਜ਼ਮੀਨ ਹੈ ਜਿਹੜੀ ਤੁਹਾਡੀ ਸਰਦਾਰੀ ਤੇ ਤੁਹਾਡੀ ਜੜ ਹੈ ਪੰਜਾਬ ਦੇ ਅੰਦਰ ਜੀ। ਜਿਸ ਦਿਨ ਤੁਹਾਡੀ ਜ਼ਮੀਨ ਨਾ ਰਹੀ, ਜਿਸ ਦਿਨ ਤੁਹਾਡੀ ਪਿੰਡਾਂ 'ਚ ਤੁਸੀਂ ਜ਼ਮੀਨ ਵੇਚ ਕੇ ਬਾਹਰ ਚਲੇ ਗਏ, ਤੁਹਾਡੀ ਜੜ ਪੱਟੀ ਜਾਣੀ ਜੇ ਪੰਜਾਬ ਦੇ ਵਿੱਚੋਂ। ਤੁਹਾਨੂੰ ਇੱਥੇ ਇਸ ਧਰਤੀ ਦੇ ਉੱਪਰ ਜਗ੍ਹਾ ਨਹੀਂ ਮਿਲਣੀ, 100 ਗਜ ਜਗ੍ਹਾ ਵੀ ਤੁਹਾਨੂੰ ਪੰਜਾਬ 'ਚ ਨਹੀਂ ਮਿਲਣੀ। ਤੁਹਾਨੂੰ ਲੱਗਦਾ ਵੀ ਅਜੀਤ ਰੋਡ ਭਰਿਆ ਹੁੰਦਾ ਜਦੋਂ ਅਸੀਂ ਅਜੀਤ ਰੋਡ ਦੇ ਉੱਪਰ ਦੀ ਲੰਘਦੇ ਆ ਤੇ ਥਾਂ ਨਹੀਂ ਮਿਲਦੀ, ਸਾਰੇ ਦਾ ਸਾਰਾ ਅਜੀਤ ਰੋਡ ਆਈਲੈਟ ਸੈਂਟਰਾਂ ਨਾਲ ਭਰਿਆ ਪਿਆ। ਦੇਖੋ, ਕਿਸੇ ਕੌਮ ਦੀ ਮੱਤ ਮਾਰੀ ਜਾਂਦੀ ਹੈ, ਇਸ ਵਕਤ ਸਾਡੀ ਕੌਮ ਦੀ ਮੱਤ ਮਾਰੀ ਗਈ ਹੈ। ਬਾਰ ਕੱਖ ਨਹੀਂ, ਡੇਲੀ ਸਾਡੇ ਪੰਜਾਬ ਦਾ ਮੁੰਡੇ ਦਾ ਮੈਂ ਉਹਦਾ ਮਰਡਰ ਹੁੰਦਾ ਜਾਂ ਉਹਦੀ ਨੈਚੁਰਲ ਡੈਥ ਹੋ ਰਹੀ ਹੈ ਜੀ। ਕੀ ਖੱਟਿਆ ਅਸੀਂ ਜਿਹੜੀ ਚੀਜ਼ ਨੂੰ ਬਾਹਰ ਭੱਜੇ ਉੱਥੋਂ ਦਾ ਲਾਸ਼ ਵਾਪਸ ਆ ਗਈ ਸਾਡੇ ਆਪਦਿਆਂ ਦੀ। ਉੱਥੇ ਰੁਜ਼ਗਾਰ ਹੈ ਨਹੀਂ, ਉੱਥੇ ਚਿੱਟਾ ਅੱਗੇ ਸ਼ਰੇਆਮ ਚੱਲਣ ਲੱਗ ਪਿਆ, ਮੁੰਡੇ ਮਰਨ ਲੱਗ ਗਏ, ਅਸੀਂ ਫੇਰ ਨਹੀਂ ਰੁਕੇ। ਤੁਸੀਂ ਚਿੱਟੇ ਦੀ ਗੱਲ ਕਰੀ ਆ, ਤੁਸੀਂ ਇੱਕ ਐਡਵੋਕੇਟ ਹੋ, NDPS ਦੇ ਕੇਸ ਕਿੰਨੇ ਕੁ ਆਉਂਦੇ ਨੇ ਜਿਹੜੀਆਂ ਨਸ਼ੇ ਨਾਲ ਜੁੜੀਆਂ ਧਾਰਾਵਾਂ ਹੁੰਦੀਆਂ ਨੇ, ਉਹਨਾਂ ਨੂੰ ਲੈ ਕੇ ਤੁਸੀਂ ਕਾਫੀ ਬੋਲਦੇ ਵੀ ਹੋ, ਲੜਦੇ ਵੀ ਹੋ, ਕੇਸ ਕਿੰਨੇ ਕੁ ਆ ਜਾਂਦੇ ਨੇ? ਦੇਖੋ, ਮੈਂ ਤੁਹਾਨੂੰ ਗੱਲ ਦੱਸਾਂ, ਇਹ ਜਿੰਨੀ ਵੀ ਸਰਕਾਰ ਆਉਂਦੀਆਂ ਨੇ ਨਾ, ਇਹ 2 4 6 ਮਹੀਨੇ ਡਰਾਮੇ ਕਰਦੀਆਂ ਹੁੰਦੀਆਂ ਜੀ। ਇਹ ਪੁਲਿਸ ਭੱਜਦੀ ਹੁੰਦੀ ਆ, ਹੂਟਰ ਵੱਜਦੇ ਹੁੰਦੇ ਨੇ, ਬੰਦੇ ਫੜੇ ਜਾਂਦੇ ਨੇ, ਉਹ ਬੰਦੇ ਫੇਰ ਉੱਥੇ ਗੱਲ ਉੱਥੇ ਦੀ ਉੱਥੇ ਹੀ ਰਹਿੰਦੀ ਹੁੰਦੀ ਜੀ। ਮੈਂ ਪਿਛਲੇ 30 ਸਾਲ ਤਾਂ ਮੈਨੂੰ 31ਵਾਂ ਲੱਗ ਗਿਆ ਮੈਨੂੰ, ਪਰ ਮੈਂ ਤਾਂ ਅਜੇ ਤੱਕ ਨਹੀਂ ਵੇਖਿਆ ਕਿ ਨਸ਼ਾ ਘਟਦਾ। ਨਸ਼ਾ ਉੱਥੇ ਦਾ ਉੱਥੇ ਹੈ, ਉਦੋਂ ਵਧਿਆ ਹੈ ਘਟਣ ਦੀ ਬਜਾਏ। ਹੁਣ ਇਹਦੇ 'ਚ ਕਾਰਨ ਕੀ ਹੈ? ਮੈਂ ਅੱਗੇ ਵੀ ਕਿਹਾ ਸੀ ਕਿ 2010-11 ਦੇ ਅੰਦਰ ਪੰਜਾਬ ਦੇ ਅੰਦਰ ਮੈਨੂਫੈਕਚਰਿੰਗ ਡਰੱਗ ਆਉਂਦੀ ਹੈ। ਬਿਲਕੁਲ। ਪਹਿਲਾਂ ਉਸ ਤੋਂ ਭੁੱਕੀ ਤੇ ਫੀਮ ਸੀ, ਬੰਦੇ ਮਰ ਨਹੀਂ ਰਹੇ। ਹੁਣ ਇਸ ਟਾਈਮ ਤੇ ਚਿੱਟਾ ਆ ਗਿਆ, ਜਿਹਦੇ ਨਾਲ ਮੁੰਡੇ ਮਰ ਰਹੇ ਨੇ। ਇਹਦੇ ਮਗਰ ਕਿਹੜੀ ਸਾਜ਼ਿਸ਼ ਹੈ? ਜਿਹੜਾ ਚਿੱਟੇ ਨੂੰ ਪੰਜਾਬ 'ਚ ਵਰਤਾਇਆ ਗਿਆ, ਸ਼ਰਾਬ ਵਰਤਾਈ ਗਈ, ਦੋਨਾਂ ਚੀਜ਼ਾਂ ਨਾਲ ਬੰਦੇ ਮਰੇ, ਜਦ ਕਿ ਭੁੱਕੀ ਤੇ ਫੀਮ ਨਾਲ ਬੰਦੇ ਨਹੀਂ ਮਰਦੇ। ਦੇਖੋ, ਤੁਸੀਂ ਨਿਰੋਲ ਨਸ਼ਾ ਬੰਦ ਨਹੀਂ ਕਰ ਸਕਦੇ। ਕਿਤੇ ਇਹ ਤਾਂ ਨਹੀਂ ਹੈਗਾ ਵੀ ਜਿਹੜਾ ਤੁਸੀਂ ਭੁੱਕੀ ਅਫੀਮ ਦੀ ਗੱਲ ਕਰ ਰਹੇ ਹੋ, ਕੱਲ ਨੂੰ ਤੁਹਾਡੇ ਤੇ ਸਵਾਲ ਖੜੇ ਹੋ ਜਾਣ ਵੀ ਐਡਵੋਕੇਟ ਖਾਰਾ ਤਾਂ ਭੁੱਕੀ ਅਫੀਮ ਦੀ ਹਮਾਇਤ ਕਰਦਾ? ਨਹੀਂ, ਦੇਖੋ, ਮੈਂ ਕਹੂੰਗਾ ਇਹਦੇ ਠੇਕੇ ਖੋਲੋ। ਹੁਣ ਅਮਰੀਕਾ ਹੈ ਜਾਂ ਕੈਨੇਡਾ, ਉੱਥੇ ਕਿੰਨਾ ਕੁ ਨਸ਼ਾ ਬੰਦ ਹੋ ਗਿਆ। ਜਾਂ ਤਾਂ ਨਸ਼ਾ ਇਸ ਤਰ੍ਹਾਂ ਬੰਦ ਹੁੰਦਾ ਨਾ ਜਿਵੇਂ ਅਰਬ ਕੰਟਰੀਆਂ 'ਚ ਗੋਲੀ ਮਾਰ ਦਿਓ, ਉਹ ਤੁਹਾਡਾ ਲਾਹ ਹੀ ਨਹੀਂ। ਉਹਦਾ ਇੱਕ ਡਿਫਰੈਂਟ ਚੀਜ਼ ਹੈ। ਜਿਵੇਂ ਤੁਸੀਂ ਦੁਬਈ ਚਲੇ ਜਾਣਾ, ਦੂਜੀਆਂ ਕੰਟਰੀਆਂ ਚਲੇ ਜਾਣਾ, ਤਾਂ ਉੱਥੇ ਕੀ ਹੈ, ਫੈਂਸ ਕਰਦਾ ਹੁੰਦਾ, ਹੱਥ ਕੱਟ ਦਿਓ ਜਾਂ ਗੋਲੀ ਮਾਰ ਦਿਓ। ਸਿੰਗਾਪੁਰ 'ਚ ਫਾਂਸੀ ਦੇ ਦਿਓ, ਉਹ ਤੁਹਾਡਾ ਐਕਟ ਹੈ ਨਹੀਂ ਜੀ। ਜਿਹੜਾ ਤੁਹਾਡਾ ਲਾਅ ਹੈ, ਇਹਦੇ ਮੁਤਾਬਕ ਜਿਹੜਾ ਨਸ਼ਾ ਬੰਦ ਨਹੀਂ ਹੋ ਸਕਦਾ, ਕਿ ਪਬਲਿਕ ਇਸ ਹਿਸਾਬ ਦੀ ਹੋ ਚੁੱਕੀ ਹੈ। ਫਿਰ ਇਹਨੂੰ ਤੁਸੀਂ ਜੇ ਭੁੱਕੀ ਤੇ ਫੀਮ ਨੂੰ ਠੇਕੇ ਖੋਲ ਦਿਓਗੇ ਤਾਂ ਇਹਦੇ ਨਾਲ ਕੀ ਹੈ ਕਿ ਇੱਕ ਤਾਂ ਬੰਦੇ ਮਰਨਗੇ ਘੱਟ ਜੀ, ਬੰਦੇ ਕੰਮ ਕਰਦੇ ਨੇ ਜੀ। ਚਿੱਟੇ ਤੇ ਸ਼ਰਾਬ ਵਾਲਾ ਜਿਹੜਾ ਬੰਦਾ ਹੈ, ਉਹ ਲੜਦਾ ਹੈ, ਐਕਸੀਡੈਂਟ ਕਰਦਾ ਹੈ, ਮਰਦਾ ਹੈ ਜਾਂ ਮਾਰਦਾ ਹੈ। ਭੁੱਕੀ ਤੇ ਫੀਮ ਵਾਲਾ ਬੰਦਾ ਉਹ ਵਰਕ ਕਰਦਾ ਹੈ, ਉਹ ਲੜਦਾ ਨਹੀਂ, ਕੋਈ ਕ੍ਰਾਈਮ ਨਹੀਂ ਕਰਦਾ ਭੁੱਕੀ ਤੇ ਫੀਮ ਵਾਲਾ ਬੰਦਾ। ਤਾਂ ਮੇਰੇ ਦੇਖਣ ਜੇ ਠੇਕੇ ਖੋਲ੍ਹੇ ਜਾਣ ਪੰਜਾਬ ਦੇ ਅੰਦਰ ਤਾਂ ਉਹ ਬੈਟਰ ਹੈ, ਕਿਉਂਕਿ ਸਾਡੀਆਂ ਬਹੁਤ ਜ਼ਿਆਦੀਆਂ ਸੰਸਥਾ ਨੇ ਜਿਹੜੀਆਂ ਧਾਰਮਿਕ ਸੰਸਥਾ, ਪਤਾ ਉਹਨਾਂ ਨੂੰ ਵੀ ਹੈ ਕਿ ਆ ਫੀਮ ਹੈ ਜਿਹੜੀ ਉਹ ਲਾਭਦਾਇਕ ਹੈ, ਫੀਮ ਨਾਲ ਬੰਦੇ ਨਹੀਂ ਮਰਦੇ, ਪਰ ਉਹ ਕਿਤੇ ਨਾ ਕਿਤੇ ਧਰਮ ਦੇ ਥੱਲੇ ਆ ਕੇ ਬੰਦੇ ਬੋਲ ਨਹੀਂ ਸਕਦੇ ਜੀ। ਉਹਨਾਂ ਨੂੰ ਬੋਲਣਾ ਗੁਨਾਹ ਹੈ। ਉਹਨਾਂ ਨੂੰ ਲੋਕਾਂ ਨੇ ਦੂਜੇ ਬੰਨੇ ਲੈ ਜਾਣਾ ਕਿ ਤੁਸੀਂ ਧਾਰਮਿਕ ਬੰਦੇ ਜੇ, ਤੁਸੀਂ ਗੱਲਾਂ ਕਿਉਂ ਕਰਦੇ ਜੀ। ਪਰ ਹਕੀਕਤ ਇਹੀ ਨਿਕਲਣੀ ਹੈ, ਸਦੀਆਂ ਤੋਂ ਨਸ਼ਾ ਚੱਲਿਆ ਹੀ ਆਇਆ, ਚੱਲਦਾ ਹੀ ਰਹਿਣਾ ਹੈ। ਪਰ ਜਿਹੜੇ ਪਹਿਲੇ ਨਸ਼ੇ ਸੀ, ਉਹ ਜਿਵੇਂ ਤੁਸੀਂ ਲਾ ਲਓ, ਆਪਾਂ ਸੁੱਖਾ ਪੀ ਲੈਂਦੇ ਆ ਜਾਂ ਹੋਰ ਚੀਜ਼ਾਂ ਹੋ ਗਈਆਂ, ਇਹੋ ਜਿਹੀਆਂ ਪੰਜਾਬ ਚੱਲਦੀਆਂ ਆਈਆਂ ਸ਼ੁਰੂ ਤੋਂ ਲੈ ਕੇ, ਤਾਂ ਉਹਦੇ ਨਾਲ ਆਦਮੀ ਦਾ ਨੁਕਸਾਨ ਨਹੀਂ ਸੀ ਹੁੰਦਾ ਜੀ, ਬੰਦੇ ਮਰੇ ਨਹੀਂ ਸਾਡੇ। ਪਰ ਜਦੋਂ ਹੁਣ ਬਰਬਾਦੀ ਤੇ ਗਏ ਆ ਅਸੀਂ, ਉਹ ਅਸੀਂ ਗਏ ਚਿੱਟੇ ਤੋਂ। ਉਹ ਕੁੜੀਆਂ ਵੀ ਚਿੱਟਾ ਲਾਉਣ ਲੱਗ ਗਈਆਂ। ਦੇਖੋ, ਕੁੜੀਆਂ ਚਿੱਟਾ ਲਾਉਣ ਲੱਗ ਗਈਆਂ, ਕੁੜੀਆਂ ਮਰਨ ਲੱਗ ਗਈਆਂ, ਨਸ਼ੇ ਦਾ ਬੁਰਾ ਹਾਲ ਹੋ ਗਿਆ ਪੰਜਾਬ ਦੇ ਅੰਦਰ। ਤੇ ਜੇ ਆਪਾਂ ਇਹਨਾਂ ਨੂੰ ਬਚਾਉਣਾ ਹੈ, ਤੇ ਜੇ ਇਹਦੇ ਮੁਤਾਬਕ ਆਪਾਂ ਠੇਕੇ ਖੋਲ ਦਿੰਦੇ ਇਹਨਾਂ ਦੋਨਾਂ ਚੀਜ਼ਾਂ ਦੇ, ਤੇ ਬੰਦੇ ਨਾ ਮਰਦੇ। ਗੱਲ ਨਾ ਆਪਾਂ ਸੰਗਦੇ ਆ, ਲੋਕ ਆਪਾਂ ਕਹਿੰਦੇ ਮੈਨੂੰ ਲਾਹਨਤ ਪੈ ਜਾਏਗੀ ਯਾਰ, ਲੋਕ ਮੈਨੂੰ ਕੀ ਕਹਿਣਗੇ। ਯਾਰ ਗੱਲ ਜੇ ਪੰਜਾਬ ਨੂੰ ਬਚਾਉਣਾ ਹੈ ਨਾ,
ਦੇਖੋ ਕੋਈ ਚੀਜ਼ ਡੁੱਬਦੀ ਹੈ, ਕੋਈ ਬੰਦਾ ਬਰਬਾਦੀ ਵੱਲ ਜਾਂਦਾ ਹੈ, ਬਿਲਕੁਲ, ਪਰ ਉਹਨੂੰ ਆਪਾਂ ਘੱਟ ਚੀਜ਼ 'ਚ ਲੈ ਕੇ ਆਉਣੇ, ਇੱਕ ਵਾਰੀ ਬਚਾਈਏ ਤਾਂ ਸਹੀ ਇਹਨੂੰ ਯਾਰ। ਪੰਜਾਬ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਇਸੇ ਤਹਿਤ ਇੱਕ ਕੇਸ ਦਰਜ ਹੁੰਦਾ, NDPS ਦੀ ਧਾਰਾ, ਜਿਹੜਾ ਕਿ ਪੁਰਾਣਾ ਕੇਸ ਆ, ਇਹ ਦੱਸਿਆ ਜਾ ਰਿਹਾ। ਪਰ ਸੁਖਪਾਲ ਸਿੰਘ ਖਹਿਰਾ ਨੂੰ ਇਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਚੁੱਕ ਲੈਣਾ, ਇਸ ਨੂੰ ਕਿੰਨਾ ਕੁ ਜਾਇਜ਼ ਮੰਨਦੇ? ਨਹੀਂ ਦੇਖੋ, ਜਿਹੜੀ ਸੁਖਪਾਲ ਸਿੰਘ ਖਹਿਰਾ ਦੀ ਗੱਲ ਹੈ, ਜੇ ਮੈਨੂੰ ਪਤਾ ਨਹੀਂ ਇਨਵੈਸਟੀਗੇਸ਼ਨ 'ਚ ਕੀ ਕਰਦੇ ਨੇ, ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ, ਇਹ ਲੱਗਦਾ ਮੈਨੂੰ ਇਹ ਅੰਡਰ ਸੈਕਸ਼ਨ 29 NDPS 'ਚ ਪਾਉਣਗੇ ਜੀ। ਜੇ NDPS 29 'ਚ ਪਾਉਂਦੇ ਨੇ ਤਾਂ ਮੈਂ ਤੁਹਾਨੂੰ ਬੜਾ ਕਲੀਅਰ ਕਰਦਾ, ਪਤਾ ਨਹੀਂ ਇਸ ਕੇਸ 'ਚੋਂ ਕੀ ਕਰਨਗੇ, ਪਰ ਕਿਤੇ ਵੀ ਅੱਜ ਤੱਕ ਕਿਸੇ ਵੀ ਪੁਲਿਸ ਇਨਵੈਸਟੀਗੇਸ਼ਨ ਦੇ ਅੰਦਰ ਅੰਡਰ ਸੈਕਸ਼ਨ 29 ਦੀ ਐਵੀਡੈਂਸ ਕਲੈਕਟ ਨਹੀਂ ਹੋਈ। ਅੰਡਰ ਸੈਕਸ਼ਨ 29 ਉਹ ਹੁੰਦਾ ਹੈ ਕਿਸੇ ਦਾ ਸਹਿਯੋਗ ਦੇਣਾ, ਕਿਤੋਂ ਨਸ਼ਾ ਲੈ ਕੇ ਆਉਣਾ ਜਾਂ ਅੱਗੇ ਪਹੁੰਚਾਉਣਾ, ਇਹ ਉਹ 'ਚ ਕਵਰ ਕਰ ਜਾਂਦਾ ਹੈ ਕਿ ਜੀ ਠੀਕ ਹੈ, ਇਹਦਾ ਹੱਥ ਹੈ ਬੰਦੇ ਦਾ ਉਹਦੇ ਵਿੱਚ। ਇਹ ਐਵੀਡੈਂਸ ਕਿਵੇਂ ਕਲੈਕਟ ਕਰਨਾ? ਤੁਹਾਨੂੰ ਲੱਗਦਾ ਵੀ ਸੁਖਪਾਲ ਸਿੰਘ ਖਹਿਰਾ ਦਾ ਇਹੋ ਜਿਹੇ ਕਾਰਨਾਮਿਆਂ ਦੇ ਵਿੱਚ ਹੱਥ ਹੋ ਸਕਦਾ? ਕਿਉਂਕਿ ਹਰੇਕ ਮੁੱਦੇ ਤੇ ਸੁਖਪਾਲ ਸਿੰਘ ਖਹਿਰਾ ਬੋਲਦਾ। ਦੇਖੋ ਦੱਸੋ ਕਾਰਨ ਕੀ, ਕਿਸੇ ਬੰਦੇ ਦੇ ਵਿੱਚ ਵੜ ਕੇ ਤੁਸੀਂ ਵੇਖ ਨਹੀਂ ਸਕਦੇ, ਕਿਸੇ ਬੰਦੇ ਬਾਰੇ ਆਪਾਂ ਸਹੁੰ ਨਹੀਂ ਦੇ ਸਕਦੇ ਜੀ, ਪਰ ਮੈਂ ਹੁਣ ਸੈਕਸ਼ਨ ਤੇ ਗੱਲ ਕਰੂੰਗਾ। ਅੰਡਰ ਸੈਕਸ਼ਨ 29 ਦੀ ਐਵੀਡੈਂਸ ਨਹੀਂ ਆਉਣੀ, ਉਹਨੂੰ ਪ੍ਰੂਵ ਨਹੀਂ ਕਰ ਸਕਦੇ। ਕਿਵੇਂ ਲੈ ਕੇ ਆਉਣਗੇ ਫਾਈਲ ਦੇ ਉੱਪਰ? ਕਿਵੇਂ ਦੱਸਣਗੇ ਸੁਖਪਾਲ ਸਿੰਘ ਖਹਿਰੇ ਦਾ ਹੱਥ ਹੈ? ਜਿਹੜੀ ਰਿਕਵਰੀ ਹੈ ਉਹ ਤਾਂ ਆਲਰੇਡੀ ਬੰਦਿਆਂ ਤੋਂ ਹੋ ਚੁੱਕੀ ਹੈ। ਮੋਬਾਈਲ ਕਾਲ ਹੈ ਜਿਹੜੀ, ਉਹ ਪ੍ਰੂਵ ਨਹੀਂ ਕਰਦੀ, ਫੋਟੋ ਪ੍ਰੂਵ ਨਹੀਂ ਕਰਦੀ। ਇੱਕ ਪੋਲੀਟੀਸ਼ੀਅਨ ਹੈ, ਇੱਕ ਤੁਸੀਂ ਹੋਏ, ਆਪਾਂ ਕਿਸੇ ਮੈਰਿਜ ਜਾਂਦੇ 10 ਬੰਦੇ ਦੀ ਫੋਟੋ ਇਕੱਠੀ ਹੋ ਜਾਂਦੀ ਹੈ, ਆਪਾਂ ਉਹਦੇ ਨਾਲ ਅਟੈਚ ਹੋ ਜਾਂਦੇ ਕ੍ਰਾਈਮ ਦੇ ਅੰਦਰ। ਫੋਟੋ ਆਉਣ ਦੇ ਨਾਲ ਕਿਤੇ ਵੀ ਕ੍ਰਾਈਮ ਪ੍ਰੂਵ ਨਹੀਂ ਹੁੰਦਾ ਜੀ, ਮੋਬਾਈਲ ਕਾਲ ਤੇ ਪ੍ਰੂਵ ਨਹੀਂ ਹੁੰਦਾ ਕਿ ਉਸ ਵਕਤ ਜਦੋਂ ਨਸ਼ਾ ਸੇਲ ਹੋਇਆ ਹੈ ਕੀ ਉਹਦੇ ਅਕਾਊਂਟ 'ਚ ਪੈਸੇ ਗਏ ਨੇ। ਇਹ ਇਹਨਾਂ ਦੀ ਫਾਈਲ ਤੇ ਹੈ ਨਹੀਂ, ਕਿਵੇਂ ਪ੍ਰੂਵ ਕਰਨਗੇ? ਸੁਖਪਾਲ ਸਿੰਘ ਖਹਿਰਾ ਚਾਹੇ ਅੱਜ ਹੈ ਚਾਹੇ 2 ਸਾਲ ਨੂੰ, ਕਦੋਂ ਮਰਜੀ, ਮੈਂ ਆਪਦੇ ਬਾਰੇ ਸੋਚ ਬਾਰੇ ਕਹਿ ਰਿਹਾ, ਅੱਗੇ ਅਦਾਲਤਾਂ ਬਾਰੇ ਆਪਾਂ ਨਹੀਂ ਕੁਝ ਕਹਿ ਸਕਦੇ। ਜਿਹੜਾ ਮੈਨੂੰ ਲੱਗਦਾ ਹੈ ਕਿ ਇਹ ਬੰਦਾ ਬਾਇਜ਼ਤ ਬਰੀ ਹੋਊਗਾ। ਆਉਣ ਵਾਲਾ ਸਮਾਂ ਕੀ ਲੱਗਦਾ ਪੰਜਾਬ ਦਾ? ਆਉਣ ਵਾਲਾ ਸਮਾਂ ਕੀ ਕਹਿੰਦਾ ਗਾ? ਜਿਹੜਾ 2024 ਵੀ ਆ ਰਿਹਾ, ਇਲੈਕਸ਼ਨ ਵੀ ਹੋਣ ਵਾਲੇ ਆ, ਸਮਾਂ ਕੀ ਕਹਿੰਦਾ ਗਾ? ਦੇਖੋ ਮੇਰੀ ਤਾਂ ਇੱਕ ਪਹਿਲੀ ਪੰਜਾਬ ਤੋਂ ਆਪਾਂ 2024 ਤੋਂ ਪਹਿਲਾਂ ਮੇਰੀ ਇੰਨੀ ਬੇਨਤੀ ਹੈ ਪੰਜਾਬ ਦੇ ਕਿਸਾਨ ਭਰਾਵਾਂ ਨੂੰ, ਯਾਰ ਜ਼ਮੀਨਾਂ ਦੇ ਵਿੱਚ ਯਾਰ ਸੜਕਾਂ ਘਟਾਓ ਆਪਣੀਆਂ ਜੀ। ਜਿਹੜੀਆਂ ਸੜਕਾਂ ਬਾਹਰੋਂ ਆ ਰਹੀਆਂ ਨੇ, ਤੁਹਾਡੀਆਂ 50-50 ਹਜ਼ਾਰ ਏਕੜ ਤੁਹਾਡੀ ਜ਼ਮੀਨ ਖਤਮ ਕਰ ਗਏ ਨੇ, 25-25 ਹਜ਼ਾਰ ਏਕੜ ਸਾਰੀਆਂ ਸੜਕਾਂ ਨਿਕਲ ਜਾਣਗੀਆਂ, ਤੁਹਾਡੇ ਪੱਲੇ ਕੀ ਰਹਿ ਜਾਊਗਾ? ਸ਼ਹਿਰਾਂ ਦੇ ਨੇੜੇ ਆਪਦੀਆਂ ਜ਼ਮੀਨਾਂ ਨਾ ਵੇਚੋ। ਕਿਉਂ ਤੁਹਾਡੀ ਮੱਤ ਮਾਰੀ ਹੋਈ ਮੇਰਾ ਕਰੋੜ ਦਾ 2 ਕਰੋੜ ਦਾ ਕਿੱਲਾ, ਇਹ ਕਿੱਲਾ ਸਿਰ ਤੇ ਰੱਖ ਕੇ ਚਲੇ ਜਾਓਗੇ ਜਦੋਂ ਤੁਹਾਡੀ ਜ਼ਮੀਨ ਹੀ ਵਿਕ ਗਈ ਯਾਰ। ਪੰਜਾਬ ਦੇ ਅੰਦਰ ਸਰਦਾਰੀ ਖਤਮ ਹੋ ਜਾਏਗੀ। ਖਹਿਰਾ ਸਾਹਿਬ, ਕਈ ਕਿਸਾਨਾਂ ਦੇ ਨਾਲ ਇਸ ਵਿਸ਼ੇ ਤੇ ਗੱਲ ਕਰਦੇ ਆ ਵੀ ਤੁਹਾਡੀ ਸਰਦਾਰੀ ਹੈ ਜਿਹੜੀ ਉਹ ਖਤਮ ਹੋ ਜਾਏਗੀ, ਤੁਸੀਂ ਜ਼ਮੀਨਾਂ ਵੇਚ ਕੇ ਜਾਓਗੇ ਕਿੱਥੇ? ਪਰ ਉਹ ਕਿਸਾਨ ਕਹਿੰਦੇ ਨੇ ਕਿ ਇੱਥੋਂ 1 ਕਿੱਲਾ ਵੇਚ ਕੇ ਸਾਨੂੰ 10 ਕਿੱਲੇ ਬਣ ਰਹੇ ਨੇ। ਦਿਮਾਗ ਦੀ ਘਾਟ। ਪੰਜਾਬ ਤਾਂ ਉੱਡੇ ਦਾ ਉੱਡਾ ਹੀ ਰਹਿ ਗਿਆ ਨਾ ਜੀ। ਜੇ ਵੇਚੂਗਾ, ਮੈਂ ਕਿਸਾਨ ਜ਼ਮੀਨ ਵੇਚਦਾ, ਦੂਜੇ ਕਿਸਾਨ ਨੇ ਤੁਸੀਂ ਜ਼ਮੀਨ ਲੈ ਲਈ, ਜ਼ਮੀਨ ਤਾਂ ਸਾਡੀ ਘਟੀ। ਜਿਹੜੀ ਜ਼ਮੀਨ ਮੈਂ ਵੇਚੀ ਆਪਦੀ 2 ਕਿੱਲੇ 3 ਕਿੱਲੇ ਜ਼ਮੀਨ ਵੇਚ ਗਿਆ, ਉਹ ਸ਼ਹਿਰ ਦੇ ਉੱਪਰਲੀ ਵੇਚ ਗਿਆ, ਉੱਥੇ ਕੰਸਟਰਕਸ਼ਨ ਹੋਣ ਲੱਗ ਗਈ, ਕਲੋਨੀਆਂ ਕੱਟਤੀਆਂ, ਪਲਾਟ ਬਣ ਗਏ, ਐਗਰੀਕਲਚਰ ਦਾ ਲੈਂਡ ਗਈ। ਹੁਣ ਲੁਧਿਆਣੇ ਦੇ ਵਿੱਚ ਪੰਜਾਬ ਦੀ ਕੀ ਗੱਲ ਰਹਿ ਗਈ ਦੱਸ ਦਿਓ? ਸਾਰਾ ਪੂਰਬੀਆ ਆ ਕੇ ਬਹਿ ਗਿਆ। ਸਮਾਂ ਦੂਰ ਨਹੀਂ, ਸਾਡੇ ਲੀਡਰ ਜਿਹੜੇ ਨੇ ਉਹ ਸਿਰਫ ਇੰਨਾ ਸੋਚਦੇ ਨੇ 2024 ਦੇ ਇਲੈਕਸ਼ਨ। ਜਿਹੜੀ ਤੁਸੀਂ ਸੁਣਦਾ ਲਓ ਮੇਰੀ ਗੱਲ, ਸਾਡੇ ਲੀਡਰਾਂ ਦੀ ਸੋਚ ਅਕਾਲੀ, ਕਾਂਗਰਸੀ ਤੇ ਆਮ ਆਦਮੀ ਤੇ ਭਾਜਪਾ 2024 ਦੇ ਇਲੈਕਸ਼ਨ ਜਿੱਤਣੇ, 2024 ਤੋਂ ਅੱਗੇ ਆ ਜਾਣਾ 2027 ਦੇ ਇਲੈਕਸ਼ਨ ਜਿੱਤਣੇ ਨੇ ਜੀ। ਪਰ ਕਿਸੇ ਨੇ ਇਹ ਦੇਖਿਆ ਕਿ ਪੰਜਾਬ ਨੂੰ ਕਿਵੇਂ ਰੋਕਣਾ ਹੈ? ਕੋਈ ਲੀਡਰ ਬੋਲਿਆ ਮੇਰਾ ਪੰਜਾਬ ਹੈ? ਕਿਸੇ ਨੇ ਕਿਹਾ ਹੈ ਕਿ ਪੰਜਾਬ ਦੇ ਅੰਦਰ ਕ੍ਰਾਈਮ ਵਾਲੇ ਲੋਕ ਆ ਰਹੇ ਨੇ, ਪੰਜਾਬ ਦੇ ਅੰਦਰ ਪੰਜਾਬ ਦੂਜਾ ਗੜਗਾਉਂ ਬਣਦਾ ਜਾ ਰਿਹਾ? ਤੁਸੀਂ ਸਾਰੀ ਜ਼ਮੀਨ ਲੁਧਿਆਣੇ ਦੀ ਪੂਰਬੀਆਂ ਨੂੰ ਦੇਤੀ। ਮੋਹਾਲੀ ਦੇ ਵਿੱਚ ਜਾ ਕੇ ਵੇਖੋ ਤੁਹਾਡੇ ਪੰਜਾਬ ਦੇ ਕਿੰਨੇ ਲੋਕ ਰਹਿ ਗਏ ਨੇ, ਕੁਝ ਵੀ ਨਹੀਂ ਰਹਿ ਗਏ। ਇਹੀ ਹਾਲ ਅੰਮ੍ਰਿਤਸਰ ਦਾ ਹੋ ਰਿਹਾ। ਬਿਲਕੁਲ ਯਾਰ, ਜਦੋਂ ਤੁਹਾਡਾ ਏਰੀਆ ਹੀ ਨਾ ਰਿਹਾ, ਕੱਲ ਨੂੰ ਪੰਜਾਬ ਦਾ ਨਾਮ ਹੀ ਬਦਲਿਆ ਜਾਣਾ ਕਿਸੇ ਟਾਈਮ ਤੇ, ਜਦੋਂ ਤੁਹਾਡੇ ਤਾਂ ਰਹਿਣਾ ਹੀ ਨਹੀਂ ਇੱਥੇ। ਸਾਰਾ ਕੁਝ ਉਹ ਆ ਗਿਆ, ਕ੍ਰਾਈਮ ਸ਼ੁਰੂ ਹੋ ਗਿਆ। ਇੱਥੇ ਸਿੱਖਾਂ ਨੂੰ ਕੁੱਟਦੇ ਨੇ, ਛਿੱਤਰ ਖਾਂਦੇ ਨੇ ਥਾਂ ਥਾਂ ਤੇ। ਆ ਮੁਕਤਸਰ ਵੀ ਕੁੱਟਿਆ ਤੇ ਬਠਿੰਡੇ ਵੀ ਕੁੱਟਿਆ ਉਹਨਾਂ ਨੇ। ਇਹ ਵਰਸਜ ਕਿਉਂ ਬਣ ਜਾਂਦਾ? ਪੂਰਬੀਆ ਵਰਸਜ ਸਿੱਖ, ਪੰਜਾਬੀ ਵਰਸਜ ਕਿਉਂ ਬਣ ਜਾਂਦਾ? ਦੱਸੋ, ਇਹ ਜਿਹੜਾ ਕਲਚਰ ਹੈ ਪੰਜਾਬ ਦਾ ਬੜਾ ਬਾਦਸ਼ਾਹੀ ਕਲਚਰ ਹੈ। ਇੱਥੇ ਰਹਿਣ ਦਾ ਬੜਾ ਨਜ਼ਾਰਾ, ਇੰਜੋਏ ਅੱਡੀ ਹੈ। ਸਾਡੇ ਲੋਕਾਂ ਨੂੰ ਸਮਝ ਨਹੀਂ ਆਈ। ਇੱਕ ਪੰਜਾਬ ਦੇ
ਪੰਜਾਬ ਦੇ ਲੋਕਾਂ ਨੂੰ, ਤੇ ਖਾਸ ਕਰਕੇ ਸਾਡੇ ਸਿੱਖਾਂ ਨੂੰ ਸਮਝ ਹੀ ਨਹੀਂ ਆਈ ਕਿ ਪੰਜਾਬ ਚੀਜ਼ ਕੀ ਹੈ ਯਾਰ। ਕਿਤੇ ਬਾਹਰ ਜਾ ਕੇ ਦੇਖੋ, ਕੋਈ ਬੰਦਾ ਦੂਜੇ ਨੂੰ ਬੁਲਾਉਂਦਾ ਨਹੀਂ। ਇੱਕ ਇਹ ਧਰਤੀ ਆ ਜਿੱਥੇ ਚਾਹ ਪਾਣੀ ਤੇ ਰੋਟੀ ਦਾ ਆਮ ਲੰਗਰ ਚੱਲਦੇ ਨੇ ਇੱਥੇ। ਬਿਲਕੁਲ। ਹੁਣ ਸਾਡੇ ਲੋਕ ਸੋਚਦੇ ਨਹੀਂ ਯਾਰ ਜਦੋਂ ਜ਼ਮੀਨਾਂ ਨਾ ਰਹੀਆਂ ਤੇ ਗੁਰਦੁਆਰੇ ਸਾਡੇ ਕਿੱਥੋਂ ਚੱਲਣਗੇ ਯਾਰ। ਦੇਖੋ ਅਸੀਂ ਇੱਕ ਟਰਾਲੀ ਦਾਣਿਆਂ ਦੀ ਲੈ ਜਾਂਦੇ ਆ ਜੀ, ਕਿ ਜਾ ਕੇ ਮਹਾਰਾਜ ਦੇ ਘਰ ਗੁਰੂ ਆਪਣੇ ਗੁਰਦੁਆਰੇ ਜਾ ਕੇ ਟਰਾਲੀ ਦਾਣਿਆਂ ਦੀ ਲਾਇਓ ਜਾ ਕੇ। ਤੇ ਜਦੋਂ ਕਿਤੇ ਹੱਟੀਆਂ ਵਾਲੇ ਕਿਤੇ ਵਿਚਾਰੇ ਕਿਤੇ ਕਰ ਸਕੇ ਨੇ, ਬਿਜ਼ਨਸ ਵਾਲਾ ਬੰਦਾ ਇਸ ਤਰ੍ਹਾਂ ਨਹੀਂ ਕਰਦਾ ਹੁੰਦਾ ਕਿਤੇ ਵੀ। ਸੋ ਸਾਡੇ ਪੰਜਾਬ ਦੇ ਉੱਤੋਂ ਟਰੱਕਾਂ ਦੇ ਟਰੱਕ ਭਰ ਕੇ ਹਜ਼ੂਰ ਸਾਹਿਬ ਜਾਂਦੇ ਨੇ ਜੀ। ਦੇਖੋ ਨਾ ਤੁਸੀਂ ਕਿੱਡੀ ਵੱਡੀ ਸੋਚ ਹੈ ਸਾਡੇ ਪੰਜਾਬ ਦੇ ਸਿੱਖਾਂ ਦੀ, ਕਿਸਾਨਾਂ ਦੀ ਬੜੀ ਵੱਡੀ ਸੋਚ ਹੈ। ਜੋ ਅਸੀਂ ਜ਼ਮੀਨ ਗਵਾਲੀ ਫਿਰ ਅਸੀਂ ਗਏ। ਮੈਂ ਕਹਿੰਦਾ ਜੋ ਮਰਜ਼ੀ ਡਿਵੈਲਪਮੈਂਟ ਕਰੋ ਪਰ ਜ਼ਮੀਨ ਨਾ ਗਵਾਓ। ਜ਼ਮੀਨ ਚਲੀ ਗਈ ਤੇ ਤੁਹਾਡੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਨੂੰ ਤੁਸੀਂ ਰੋਲ ਕੇ ਰੱਖ ਦਿਓਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਡੇ ਲਈ ਪੰਜਾਬ ਬਚਾਇਆ ਸੀ, ਪਰ ਤੁਸੀਂ ਤਾਂ ਸੱਤਿਆਨਾਸ਼ ਪੱਟ ਕੇ ਰੱਖਤਾ। ਇੱਕ ਖਰਾ ਸਾਹਿਬ ਹੋਰ, ਤੁਸੀਂ ਪੰਜਾਬ ਦੀ ਗੱਲ ਕਰੀ ਆ ਕਿ ਪੰਜਾਬ ਨੂੰ ਪੰਜਾਬ ਰਹਿਣ ਦਿਓ, ਪਰ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਨਹੀਂ, ਰੰਗਲਾ ਪੰਜਾਬ ਉਹ ਨਹੀਂ ਹੁੰਦਾ ਕਿ ਕੁੜੀਆਂ ਸਟੇਜਾਂ ਲਾ ਕੇ ਤੇ ਖੱਚਾ ਕੋ ਨੱਚਣਾ। ਇਹ ਰੰਗਲੇ ਪੰਜਾਬ ਦੀਆਂ ਨਿਸ਼ਾਨੀਆਂ ਨਹੀਂ ਹੁੰਦੀਆਂ ਕਿ ਅਸੀਂ ਕਹਿ ਦਈਏ ਜੀ ਉਹ ਤਾਂ ਰੰਗਲਾ ਪੰਜਾਬ ਬਣ ਗਿਆ। ਰੰਗਲਾ ਪੰਜਾਬ ਤਾਂ ਉਦੋਂ ਆਵੇਗਾ ਜਦੋਂ ਇੱਥੇ ਜੰਗਲ ਹੋਣਗੇ, ਜਦੋਂ ਹਰਿਆਲੀ ਹੋਵੇਗੀ, ਇੱਥੇ ਦਰਿਆਵਾਂ ਦੀ ਧਰਤੀ ਹੋਵੇ। ਰੰਗਲਾ ਪੰਜਾਬ ਉਸ ਨੂੰ ਕਹਿੰਦੇ ਸੀ। ਆਰਕੈਸਟਰਾ ਗਰੁੱਪ ਨੂੰ ਰੰਗਲਾ ਪੰਜਾਬ ਨਹੀਂ ਕਹਿੰਦੇ। ਨਸ਼ੇ ਨਾਲ ਰੱਜਿਆ ਬੰਦਾ ਗੋਲੀਆਂ ਮਾਰ ਚਲਾਉਂਦਾ ਹੋਵੇ, ਆਪਦੇ ਪਰਿਵਾਰ ਨੂੰ ਗੋਲੀ ਮਾਰਦਾ ਹੋਵੇ, ਉਹਨੂੰ ਰੰਗਲਾ ਪੰਜਾਬ ਨਹੀਂ ਬੋਲਦੇ ਜੀ। ਸੋ ਇਹ ਰੰਗਲਾ ਪੰਜਾਬ ਨਹੀਂ। ਰੰਗਲਾ ਪੰਜਾਬ ਬਣੇਗਾ ਉਦੋਂ ਜਦੋਂ ਪੰਜਾਬ ਦੇ ਖਿੱਤੇ ਦੇ ਲੋਕ ਪੰਜਾਬ 'ਚ ਹੋਣਗੇ, ਚਾਹੇ ਉਹ ਮੁਸਲਮਾਨ ਹੈ, ਚਾਹੇ ਸਿੱਖ ਹੈ, ਚਾਹੇ ਹਿੰਦੂ ਹੈ। ਜਿਹੜੇ ਇੱਥੇ ਪੈਦਾ ਹੋਏ ਨੇ ਪੰਜਾਬ ਉਹਨਾਂ ਦਾ, ਜਿਹੜਾ ਸਦੀਆਂ ਤੋਂ ਇੱਥੇ ਰਹਿ ਰਹੇ ਨੇ ਪੰਜਾਬ ਉਹਨਾਂ ਦਾ। ਤੁਸੀਂ ਉਸ ਕਲਚਰ ਨੂੰ ਇੱਥੇ ਲਿਆ ਕੇ ਸੁੱਟ ਰਹੇ ਹੋ ਜਿਹੜੇ ਇਹਨਾਂ ਦੇ ਦੁਸ਼ਮਣ ਨੇ ਪੰਜਾਬ ਦੇ। ਉਹਨਾਂ ਨੇ ਤਾਂ ਆਪਦੀ ਸਟੇਟ ਦੇ ਪੱਲੇ ਕੱਖ ਨਹੀਂ ਛੱਡਿਆ। ਸਿਰੇ ਦੇ ਕ੍ਰਾਈਮ ਕਰਦੇ ਨੇ ਲੋਕ। ਤੁਸੀਂ ਦੇਖੋ ਗੁੜਗਾਉਂ ਕੀ ਹਾਲ ਹੈ, ਉਧਰ ਦੀਆਂ ਸਟੇਟਾਂ ਚਲੇ ਜਾਓ ਕੀ ਹਾਲ ਪੰਜਾਬ ਤੋਂ ਬਾਹਰ। ਅਸੀਂ ਇੱਜ਼ਤ ਕਰਨ, ਅਸੀਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਕਰਦੇ ਹਾਂ। ਇੱਕ ਉਹ ਟੀਵੀ ਤੇ ਆ ਰਹੀ ਸੀ, ਕਿਸੇ ਲੇਡੀ ਨੇ ਦੱਸਿਆ ਕਿ ਉਹ ਮੈਨੂੰ ਪੂਰਬੀਆ ਬੰਦਾ ਚੁੱਕ ਕੇ ਲੈ ਗਿਆ। ਕਿਸੇ ਦੇ ਮਰਡਰ ਹੋ ਰਹੇ ਨੇ। ਸੋ ਮੇਰੇ ਦੇਖਣ ਦੇ ਵਿੱਚ ਇੱਥੇ ਰਾਜਸਥਾਨ ਆਕੂ, ਹਿਮਾਚਲ ਆਕੂ ਬੰਦੇ ਆਉਣ, ਆਪਦਾ ਵਰਕ ਕਰਨ, ਪਰ ਇੱਥੇ PR ਨਾ ਦਿਓ ਪੰਜਾਬ ਦੇ ਅੰਦਰ ਕਿਸੇ। ਫਿਰ ਸਾਡੇ ਵਾਲੇ PR ਲੈਂਦਾ ਕੈਨੇਡਾ ਜਾ ਕੇ। ਦੇਖੋ ਮੇਰੀ ਗੱਲ ਸੁਣ, ਮੈਂ ਤਾਂ ਇਹ ਵੀ ਨਹੀਂ ਚਾਹੁੰਦਾ। ਮੈਂ ਤਾਂ ਵਾਰ-ਵਾਰ ਕਹਿੰਦਾ ਕਿ ਪੰਜਾਬ ਦੇ ਲੋਕ ਬਾਹਰ ਕੈਨੇਡਾ 'ਚ ਨਹੀਂ ਜਾਣੇ ਚਾਹੀਦੇ, ਪਰ ਜਿਹੜਾ ਸਿੱਖ ਬਾਹਰ ਜਾਂਦਾ ਹੈ ਨਾ, ਉਹ ਡਿਵੈਲਪਮੈਂਟ ਕਰਦਾ ਹੈ। 1950-55 ਦੇ ਵਿੱਚ ਸਿੱਖਾਂ ਨੂੰ ਬਾਹਰ ਲੈ ਕੇ ਗਈ ਇੰਡੀਅਨ ਗੌਰਮੈਂਟ। ਉਹ ਮੱਧ ਪ੍ਰਦੇਸ਼ ਲੈ ਕੇ ਗਏ, ਯੂਪੀ 'ਚ ਲੈ ਕੇ ਗਏ, ਗੁਜਰਾਤ 'ਚ ਲੈ ਕੇ ਗਏ। ਉਹਨਾਂ ਲੋਕਾਂ ਨੂੰ ਕਣਕ ਦੀ ਰੋਟੀ ਨਹੀਂ ਸੀ ਖਾਣੀ ਆਉਂਦੀ। ਯੂਪੀ ਦੇ ਵਿੱਚ ਮੈਨੂੰ ਉੱਥੇ ਦੱਸਿਆ ਉਹਨਾਂ ਨੇ ਕਿ ਉੱਥੇ ਕਣਕ ਦੀ ਰੋਟੀ ਨਹੀਂ ਕਿਸੇ ਵੇਖੀ ਸੀ ਜੀ। ਪਰ ਜਦੋਂ 1950-55 'ਚ ਪੰਜਾਬ ਦਾ ਕਿਸਾਨ ਉੱਥੇ ਜਾਂਦਾ ਹੈ ਤਾਂ ਫਿਰ ਉੱਥੇ ਕਣਕ ਪੈਦਾ ਹੁੰਦੀ ਹੈ। ਪਰ ਸਰਕਾਰਾਂ ਨੇ ਹੁਣ ਕਿਹਾ ਹੈ ਕਿ ਨਹੀਂ, ਹੁਣ ਤੁਸੀਂ ਸਾਨੂੰ ਸਿਖਾਤਾ ਹੈ, ਵਾਪਸ ਆਪਦੇ ਘਰ ਨੂੰ ਜਾਓ। ਦੇਖੋ ਕਿੱਡੀ ਵੱਡੀ ਗੱਲ ਹੈ। ਉਹਨਾਂ ਨੇ ਕਿਹਾ ਨਹੀਂ, ਹੁਣ ਤੁਹਾਡੀ ਅਲਾਟਮੈਂਟ ਖਤਮ ਕਰਾਂਗੇ, ਵਾਪਸ ਜਾਓ। ਇਸ ਦਾ ਮਤਲਬ ਕੀ ਹੋਇਆ? ਬਿਲਕੁਲ ਕਿ ਆਪਦੇ ਪੰਜਾਬ 'ਚ ਹੀ ਸਹੀ ਜੇ। ਆਪਦੀਆਂ ਪੰਜਾਬ ਦੀਆਂ ਜ਼ਮੀਨਾਂ ਵੇਚ ਕੇ ਬਾਹਰਲੀਆਂ ਕੰਟਰੀਆਂ 'ਚ ਨਾ ਜਾਓ। ਰਾਤੋਂ ਰਾਤ ਹੀ ਐਕਟ ਬਣਦੇ ਹੁੰਦੇ ਨੇ, ਰਾਤੋਂ ਰਾਤ ਹੀ ਲਾ ਚੇਂਜ ਹੋ ਜਾਂਦੇ ਹੁੰਦੇ ਨੇ। ਮਾਰੇ ਜਾਓਗੇ। ਆਹ ਪਿੱਛੇ ਜੇ ਇੱਕ ਆਪਣੇ ਉਹਨਾਂ ਨੇ ਆਪਦੀਆਂ ਕੋਠੀਆਂ ਛੱਡਤੀਆਂ ਸੀ, NRA ਦੀਆਂ ਕੋਠੀਆਂ ਸੀ, ਕਬਜ਼ਾ ਕਰ ਲਿਆ ਉਹਨਾਂ ਨੇ, ਔਰ ਰੋਂਦੇ ਫਿਰਦੇ ਅਦਾਲਤਾਂ 'ਚ ਤੁਰੇ ਫਿਰੋ। ਜਦੋਂ ਤੁਸੀਂ ਆਪਦੇ ਘਰੇ ਕੋਠੀਆਂ ਬਣਾ ਕੇ ਉਹਨਾਂ ਨੂੰ ਛੱਡ ਗਏ, ਉਦੋਂ ਤੁਹਾਨੂੰ ਦੱਸਿਆ ਨਹੀਂ, ਉੱਥੇ ਜਾ ਕੇ ਦਿਹਾੜੀਆਂ ਕਰਦੇ ਪਏ ਜੇ ਯਾਰ। ਜਿਸ ਬੰਦੇ ਨੂੰ ਬਾਬੇ ਨਾਨਕ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਤੀ 'ਚ ਕੁਝ ਨਹੀਂ ਮਿਲਿਆ ਨਾ, ਤੇ ਮਿਲਦਾ ਉਹਨੂੰ ਕਿਤੇ ਵੀ ਕੱਖ ਨਹੀਂ। ਦੇਖੋ ਤੁਸੀਂ ਮੇਰੀ ਗੱਲ ਸੁਣੋ ਜੀ। ਮੁਗਲ ਆਉਂਦਾ, ਮੁਗਲ ਨੂੰ ਪਤਾ ਪੰਜਾਬ 'ਚ ਬਹੁਤ ਕੁਝ ਹੈ। ਅਫਗਾਨ ਨੂੰ ਪਤਾ ਪੰਜਾਬ 'ਚ ਬਹੁਤ ਕੁਝ ਹੈ। ਅਹਿਮਦ ਸ਼ਾਹ ਅਬਦਾਲੀ ਨੂੰ ਪਤਾ ਹੈ। ਅੰਗਰੇਜ਼ ਨੂੰ ਪਤਾ ਕਿ ਇੱਥੇ ਬਹੁਤ ਕੁਝ ਹੈ। ਹਿੰਦੁਸਤਾਨ ਦੀ ਹਕੂਮਤ ਨੂੰ ਪਤਾ ਹੈ ਕਿ ਪੰਜਾਬ ਲੁੱਟਣਾ ਵਾਸਤੇ ਬਹੁਤ ਵਧੀਆ ਹੈ। ਲੀਡਰਾਂ ਨੂੰ ਪਤਾ ਕਿ ਪੰਜਾਬ ਖਾਣਾ ਹੈ। ਪਰ ਅਸੀਂ ਬਿਨਾਂ ਦਿਮਾਗ ਦੇ ਬੰਦੇ, ਸਾਨੂੰ ਨਹੀਂ ਪਤਾ ਪੰਜਾਬ 'ਚ ਕੀ ਕੁਝ ਹੈ। ਅਸੀਂ ਕਹਿੰਦੇ ਨਹੀਂ, ਮੈਂ ਤਾਂ ਬਾਹਰ ਜਾ ਕੇ ਉੱਥੇ ਲੇਬਰ ਕਰਨੀ ਹੈ। ਬਿਲਕੁਲ। ਸੋ ਮੇਰੇ ਦੇਖਣ ਦੇ ਵਿੱਚ ਜੇ ਕੋਈ ਮੰਨਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਤਾਂ ਉਹਨਾਂ ਨੂੰ ਸਭ ਤੋਂ ਪਹਿਲ ਇਹ ਕਰਨੀ ਚਾਹੀਦੀ ਹੈ, ਆਪਦੀ ਧਰਤੀ ਤੇ ਵਾਪਸ ਆ ਕੇ ਧਰਤੀ ਵੇਚੋ ਨਾ। ਇਹ ਕੋਠੀਆਂ, ਕਾਰਾਂ, ਇਹ ਬਹੁਤ ਟੈਂਪਰੇਰੀ ਚੀਜ਼ਾਂ ਨੇ। ਜਦੋਂ ਬੰਦਾ ਬਾਹਰ ਜਾ ਕੇ ਉਹਦੇ ਵਾਹਨ 'ਚ ਬਹਿੰਦਾ ਹੈ ਨਾ, ਉਦੋਂ ਵੇਖਿਆ ਕਰੋ ਕਿ ਇਹ ਜ਼ਮੀਨ ਤੁਹਾਨੂੰ
ਕਦੋਂ ਤੇ ਕਿਵੇਂ ਮਿਲੀ ਸੀ ਜੀ। ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 4 ਪੁੱਤਰ ਵਾਰੇ ਤੇ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਉਹਦੇ ਪੋਤਰੇ ਦਾ ਕਲੇਜਾ ਪਾਇਆ ਤੇ ਫਿਰ ਜਾ ਕੇ ਅਸੀਂ ਜ਼ਮੀਨਾਂ ਦੇ ਮਾਲਕ ਬਣੇ ਯਾਰ। ਤੁਸੀਂ ਐਵੇਂ ਸੁੱਟੀ ਜਾਂਦੇ ਜੀ ਬਿਨਾਂ ਗੱਲ ਤੋਂ ਯਾਰ। ਮੇਰਾ ਕਰੋੜ ਦਾ ਕਿੱਲਾ ਜ਼ਮੀਨ ਸਿਰ ਤੇ ਰੱਖ ਕੇ ਤੂੰ ਪੈਸਾ ਸਿਰ ਤੇ ਰੱਖ ਕੇ ਲੈ ਜਾਏਗਾ। ਜ਼ਮੀਨ ਤਾਂ ਤੈਨੂੰ ਕਰੋਨਾ ਦੇ ਵਿੱਚ ਹਰ ਬੰਦਾ ਰੋਇਆ, ਪਰ ਕਰੋਨਾ ਦੇ ਵਿੱਚ ਜਿੰਨੇ ਕੋਲ ਜ਼ਮੀਨ ਸੀ ਉਹ ਨਹੀਂ ਰੋਇਆ। ਕਰੋਨਾ 'ਚ ਜਿਹੜੇ ਸ਼ਹਿਰੀ ਬੰਦੇ ਮਾਰੇ ਗਏ, ਬਿਜ਼ਨਸਮੈਨ ਠੱਪ ਹੋ ਗਿਆ, ਮਾਰਿਆ ਗਿਆ, ਪਰ ਜਿੰਦੇ ਕੋਲ 5 ਕਿੱਲੇ 2 ਕਿੱਲੇ 4 ਕਿੱਲੇ 10 ਕਿੱਲੇ ਏਕੜ ਸੀ ਨਾ, ਉਹ ਭੁੱਖਾ ਨਹੀਂ ਮਰਿਆ। ਉਹਦਾ ਬੜੀ ਵੱਡੀ ਤੁਹਾਨੂੰ ਇੱਕ ਇਹ ਡਾਇਰੈਕਸ਼ਨ ਹੈ, ਬੜੀ ਵੱਡੀ ਤੁਹਾਨੂੰ ਇੱਕ ਇੰਟੀਮੇਸ਼ਨ ਹੈ ਤੁਹਾਡੇ ਲਈ, ਲੋਕਾਂ ਲਈ, ਕਿ ਜਿੰਦੇ ਕੋਲ ਜ਼ਮੀਨ ਹੈ ਉਹ ਮੁਸੀਬਤ ਆਏ ਤੋਂ ਵੀ ਨਹੀਂ ਮਰਦੇ। ਤੇ ਮੁਸੀਬਤਾਂ ਤਕਰੀਬਨ ਆ ਜਾਂਦੀਆਂ। ਤੁਸੀਂ ਗੱਲ ਕੀਤੀ ਹੈ ਪੰਜਾਬ ਦੀ, ਪੰਜਾਬ ਹੜ੍ਹਾਂ ਦੀ ਭੇਟ ਚੜ ਗਿਆ, ਪਰ ਹੁਣ ਫੇਰ SYL ਦਾ ਇੱਕ ਮੁੱਦਾ ਜਿਹੜਾ ਕਿ ਉਹ ਖੜਾ ਹੋ ਗਿਆ, ਸਾਹਮਣੇ ਆ ਗਿਆ। ਪੰਜਾਬ ਨੂੰ ਕਿਹਾ ਗਿਆ ਸੁਪਰੀਮ ਕੋਰਟ ਦੇ ਵੱਲੋਂ ਕਿ ਜਿਹੜੀ SYL ਆ ਉਸ ਦਾ ਫੈਸਲਾ ਜਲਦੀ ਕੀਤਾ ਜਾਵੇ, ਨਹੀਂ ਫਿਰ ਕੋਰਟ ਫੈਸਲਾ ਕਰੂਗੀ ਕੁਛ। ਦੇਖੋ ਪੰਜਾਬ ਨੂੰ ਬਰਬਾਦ ਕੀਤਾ 40 ਸਾਲ ਦੇ ਵਿੱਚ, ਤਾਂ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਇੰਡੀਆ ਤੋਂ। ਸਾਡੇ ਵੱਢ ਕੇ ਮਾਰ ਕੇ ਸੁੱਟ ਤੇ ਸਾਡੇ ਪਤਾ ਨਹੀਂ ਲੱਗਿਆ, ਲਾਸ਼ਾਂ ਤਾਂ ਗਿਣੀਆਂ ਨਹੀਂ ਗਈਆਂ। ਦੇਖੋ ਹਰ ਤਰਫ ਪੰਜਾਬ ਤੇ ਹਮਲਾ ਹੈ। ਮੈਂ ਤੈਨੂੰ ਪਹਿਲਾਂ ਕਹਿ ਕੇ ਹਟਿਆ, ਸਭ ਨੂੰ ਪਤਾ ਪੰਜਾਬ ਨੂੰ ਮਾਰਨਾ, ਪੰਜਾਬ ਨੂੰ ਖਾਣਾ ਕਿਵੇਂ ਹੈ, ਪਰ ਸਾਡੇ ਲੀਡਰਾਂ ਨੂੰ ਸਮਝ ਨਹੀਂ ਆਈ ਪੰਜਾਬ ਨੂੰ ਬਚਾਉਣਾ ਕਿਵੇਂ। ਇਹਨਾਂ ਨੂੰ ਤਾਂ ਮਤਲਬ ਇਹਨਾਂ ਨੂੰ ਪੁੱਛੋ 2024 ਦੇ ਇਲੈਕਸ਼ਨ, ਫਿਰ 2027 ਦੇ ਇਲੈਕਸ਼ਨ, MLA ਬਣਾ ਦਿਓ, ਇਹਨਾਂ ਦੇ ਜਵਾਕਾਂ ਨੂੰ ਬਣਾ ਦਿਓ, ਇਹਨਾਂ ਨੂੰ ਤੁਹਾਥੋਂ ਕੀ ਲੈਣਾ ਵਿਚਾਰਿਆਂ ਨੇ। ਇਹ ਤਾਂ ਤੁਹਾਨੂੰ ਲੁੱਟਣ ਆਏ ਨੇ, ਲੁੱਟ ਕੇ ਚਲੇ ਜਾਣਗੇ। ਸੋ ਮੇਰੇ ਦੇਖਣ 'ਚ ਪੰਜਾਬ ਦੇ ਲੋਕਾਂ ਨੂੰ ਅਕਲ ਕਰਨੀ ਚਾਹੀਦੀ ਹੈ, ਇਹਨਾਂ ਦੇ ਮਗਰ ਨਾ ਲੱਗਿਆ ਕਰੋ। ਆਪਦੇ ਮਹਾਰਾਜ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੁਸੀਂ ਅੱਖਾਂ ਅੱਗੇ ਰੱਖਦੇ ਹੋ, ਆਪਦੀ ਜ਼ਮੀਨਾਂ ਨਾ ਵੇਚੋ, ਆਪਦੇ ਪੰਜਾਬ ਨੂੰ ਸੰਭਾਲ ਲਓ। ਇਹਨਾਂ ਨੇ ਤੁਹਾਨੂੰ ਸੰਭਾਲਣ ਨਹੀਂ ਦੇਣਾ, ਤੇ ਨਸ਼ਿਆਂ ਤੋਂ ਤੁਸੀਂ ਮਾੜਾ ਜਿਹਾ ਪਰਹੇਜ਼ ਕਰੋ, ਨਹੀਂ ਤਾਂ ਮਾਰੇ ਜਾਓਗੇ, ਇਹਨਾਂ ਦਾ ਕੁਝ ਨਹੀਂ ਵਿਗੜਦਾ। ਇੱਕ ਆਖਰ ਦੇ ਵਿੱਚ ਸਵਾਲ ਪੁੱਛਾਂਗਾ, ਤੁਹਾਡੇ ਬੇਟੇ ਮਾਨ ਸਿੰਘ ਖਾਰਾ ਜਿਹੜੇ ਕਿ ਇੱਕ ਕੇਸ ਲੜ ਰਹੇ ਨੇ ਅਸਾਮ ਦੇ ਵਿੱਚ, ਡਿਬਰੂਗੜ੍ਹ ਦੇ ਵਿੱਚ ਬੈਠੇ ਨੌਜਵਾਨਾਂ ਦਾ, ਹਾਂਜੀ, NSA ਲੱਗਿਆ, ਉਹਨਾਂ ਦੇ ਕੇਸ ਦੀ ਪੈਰਵਾਈ ਤੁਹਾਡੇ ਵੱਲੋਂ, ਤੁਹਾਡੇ ਬੇਟੇ ਵੱਲੋਂ ਕੀਤੀ ਜਾ ਰਹੀ ਆ, ਉਹ ਕਿੱਥੋਂ ਕੁ ਤੱਕ ਪਹੁੰਚੀ ਆ? ਦੇਖੋ ਗੱਲ ਇਸ ਤਰ੍ਹਾਂ ਹੈ ਜੀ, ਉਹ ਵੀ ਮੈਂ ਤੁਹਾਨੂੰ ਮੁੜ ਕੇ ਠੀਕ ਹੈ, ਲੜਨਾ ਫਰਜ਼ ਬਣਦਾ ਹੈ, ਅਸੀਂ ਹਾਰਨਾ ਨਹੀਂ। ਅਸੀਂ ਤਾਂ ਹਾਰ ਕੇ ਵੀ ਲੜੀ ਗਏ ਆ। ਸਿੱਖ ਇੱਕ ਐਸੀ ਕੌਮ ਹੈ, ਸਨ 84 ਨੇ ਸਾਨੂੰ ਦੱਸ ਦਿੱਤਾ ਕਿ ਤੁਸੀਂ ਨਹੀਂ ਜਿੱਤਦੇ, ਤੁਸੀਂ ਕਤਲ ਹੋਣਾ ਹੀ ਹੋਣਾ ਹੈ, ਤੁਸੀਂ ਮਾਰੇ ਜਾਣਾ ਹੈ, ਤੁਸੀਂ ਫਾਂਸੀ ਚੜ੍ਹਨਾ ਹੀ ਚੜ੍ਹਨਾ ਹੈ। ਪਰ ਅਸੀਂ ਫੇਰ ਵੀ ਸਾਡੇ ਵਕੀਲ ਲੜ ਰਹੇ ਨੇ। ਉਹ ਕਿਉਂ ਲੜ ਰਹੇ ਨੇ? ਉਹਨਾਂ ਨੂੰ ਇੱਕ ਜਜ਼ਬਾ ਹੈ ਕਿ ਲੜਨਾ ਅਸੀਂ ਯਾਰ, ਸਾਡੇ ਬਲੱਡ 'ਚ ਲੜਨਾ ਹੈ। ਸਾਨੂੰ ਪਤਾ ਸਾਹਮਣੇ ਸਾਨੂੰ ਨਹੀਂ ਕੁਝ ਮਿਲਣਾ, ਸਾਨੂੰ ਪਤਾ ਸਾਨੂੰ ਸਰਕਾਰਾਂ ਨੇ ਕੁਝ ਨਹੀਂ ਦੇਣਾ, ਸਾਨੂੰ ਪਤਾ ਕਿ ਸਾਡੇ ਲਈ ਫਾਂਸੀਆਂ ਬਣੀਆਂ ਹੋਈਆਂ ਨੇ, ਰਸੇ ਸਾਡੇ ਲਈ ਨੇ, ਸਾਨੂੰ ਪਤਾ ਕਿ ਅਸਲਾ ਸਾਡੇ ਲਈ ਵਰਤਿਆ ਜਾਣਾ ਹੈ, ਪਰ ਲੜਨਾ ਸਾਡਾ ਫਰਜ਼ ਬਣਦਾ ਹੈ। ਅਸੀਂ ਉਹ ਛੱਡਣ ਨਾ ਛੱਡਣ, ਸਾਨੂੰ ਪਤਾ ਵੀ ਰਿਜ਼ਲਟ ਕੀ ਹੈ। ਸਾਨੂੰ ਇਸ 75 ਸਾਲ ਦੇ ਅੰਦਰ ਇਸ ਕੰਟਰੀ 'ਚ ਸਾਨੂੰ ਪੱਗ ਨੂੰ ਇਨਸਾਫ ਨਹੀਂ ਮਿਲਣਾ, ਸਾਨੂੰ ਕਿਸੇ ਨਹੀਂ ਪੁੱਛਣਾ, ਪਰ ਲੜਨਾ ਫਰਜ਼ ਬਣਦਾ, ਲੜਦੇ ਹੀ ਰਹਿਣਾ ਚਾਹੀਦਾ ਜੀ। ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਮੇਰੇ ਨਾਲ ਹਰਪਾਲ ਸਿੰਘ ਖਾਰਾ ਐਡਵੋਕੇਟ ਮੌਜੂਦ ਸਨ, ਤਾਂ ਇਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਪੰਜਾਬ ਦੇ ਉਸ ਮੁੱਦੇ ਦੇ ਉੱਪਰ ਹੋਈ ਆ ਜਿਹੜਾ ਮੁੱਦਾ ਪੰਜਾਬ ਦਾ ਹਮੇਸ਼ਾ ਦੇ ਲਈ ਉੱਭਰ ਕੇ ਸਾਹਮਣੇ ਆਉਂਦਾ ਰਿਹਾ। ਪੰਜਾਬ ਦੀਆਂ ਜ਼ਮੀਨਾਂ ਵੇਚੀਆਂ ਗਈਆਂ, ਬੇਸ਼ੱਕ ਉਹ ਅੰਗਰੇਜ਼ ਹਕੂਮਤ ਵੇਲੇ ਦੀ ਗੱਲ ਕਰ ਲਈਏ, ਬੇਸ਼ੱਕ ਉਹ ਮੁਗਲ ਹਕੂਮਤ ਵੇਲੇ ਦੀ ਗੱਲ ਕਰ ਲਈਏ, ਕਿਉਂਕਿ ਹਰ ਇੱਕ ਧਾੜਵੀ ਨੇ ਪੰਜਾਬ ਦੇ ਉੱਪਰ ਅੱਖ ਰੱਖੀ। ਤਾਂ ਅੱਜ ਅਸੀਂ ਇਹ ਚਰਚਾ ਇਸੇ ਕਰਕੇ ਕੀਤੀ ਹੈ ਕਿ ਪੰਜਾਬ ਦੇ ਵਿੱਚ ਵੱਧ ਰਿਹਾ ਕ੍ਰਾਈਮ, ਪੰਜਾਬ ਦੇ ਵਿੱਚ ਵੱਧ ਰਿਹਾ ਨਸ਼ਾ, ਇਸ ਦਾ ਕਾਰਨ ਕੀ ਆ, ਤੇ ਪੰਜਾਬ ਦੇ ਵਿੱਚ ਪੱਗ ਨੂੰ ਲੱਗ ਰਹੀ ਢਾਹ, ਇਸ ਦਾ ਵੀ ਕੀ ਕਾਰਨ ਆ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਅਜਿਹੀਆਂ ਮੁਲਾਕਾਤਾਂ ਕਰਦੇ ਰਵਾਂਗੇ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਪੰਜਾਬ ਦੇ ਹਾਲਾਤ, ਪੰਜਾਬ ਦੇ ਲੋਕ ਜਿਹੜੇ ਕਹਿੰਦੇ ਨੇ ਨਾ ਸਾਡੀ ਸਰਕਾਰ ਸੁਣਦੀ ਆ, ਨਾ ਸਾਡੀ ਕੋਈ ਕਿਸੇ ਦਰਬਾਰ ਦੇ ਵਿੱਚ ਸੁਣੀ ਜਾਂਦੀ ਹੈ। ਪੰਜਾਬ ਦੇ ਮੁੱਦੇ ਨੇ ਜਿਹੜੇ ਉੱਥੇ ਦੇ ਉੱਥੇ ਖਲੋਤੇ ਨੇ। ਪੰਜਾਬ ਬਰਬਾਦੀ ਵੱਲ ਵਧ ਰਿਹਾ ਜੀ। ਇਹੀ ਚਿੱਟੀ ਪੱਗ ਦਾ ਰਾਜ ਸੀ, ਉਹਨਾਂ ਨੇ ਕੱਖ ਨਹੀਂ ਕੀਤਾ। ਇਹੀ ਨੀਲੀ ਪੱਗ ਦਾ ਰਾਜ ਆਇਆ, ਉਹਨਾਂ ਨੇ ਕੱਖ ਨਹੀਂ ਕੀਤਾ ਜੀ। ਇਹੀ ਇਹ ਆ ਗਏ ਨੇ, ਇਹਨਾਂ ਨੇ ਕੱਖ ਨਹੀਂ ਕੀਤਾ। ਗਿੱਧਾ ਵੀ ਤਾਂ ਪੰਜਾਬ ਦੇ ਲੋਕ ਪਾ ਰਹੇ ਨੇ ਕਿ ਸਾਡੀਆਂ ਜ਼ਮੀਨਾਂ ਵਿਕ ਰਹੀਆਂ ਨੇ, ਅਸੀਂ ਕਰੋੜਪਤੀ ਹੋ ਗਏ, ਅਸੀਂ ਲੱਖਪਤੀ ਹੋ ਗਏ, ਸਾਡੇ ਪਿਓ ਦਾਦੇ ਟਾਕੀਆਂ ਵਾਲੇ ਸੂਟ ਪਾਉਂਦੇ ਰਹੇ ਆ, ਅਸੀਂ ਤਾਂ ਗੁੱਚੀ ਦੇ ਜੁੱਤੇ ਪਾਉਣੇ ਆ। ਜਿਸ ਦਿਨ ਤੁਹਾਡੀ ਜ਼ਮੀਨ ਨਾ ਰਹੀ, ਜਿਸ ਦਿਨ ਤੁਹਾਡੀ ਪਿੰਡਾਂ 'ਚ ਤੁਸੀਂ ਜ਼ਮੀਨ ਵੇਚ ਕੇ ਬਾਹਰ ਚਲੇ ਗਏ, ਤੁਹਾਡੀ ਜੜ ਪੱਟੀ ਜਾਣੀ ਹੈ ਪੰਜਾਬ ਦੇ। ਤੁਸੀਂ ਸਾਰੀ ਜ਼ਮੀਨ ਲੁਧਿਆਣੇ ਦੀ ਪੂਰਬੀਆਂ ਨੂੰ ਦੇਤੀ,
ਮੋਹਾਲੀ ਦੇ ਵਿੱਚ ਜਾ ਕੇ ਵੇਖੋ ਤੁਹਾਡੇ ਪੰਜਾਬ ਦੇ ਕਿੰਨੇ ਲੋਕ ਰਹਿ ਗਏ ਨੇ, ਕੁਝ ਵੀ ਨਹੀਂ ਰਹਿ ਗਏ। ਇਹੀ ਹਾਲ ਅੰਮ੍ਰਿਤਸਰ ਦਾ ਹੋ ਰਿਹਾ ਯਾਰ। ਜਦੋਂ ਤੁਹਾਡਾ ਏਰੀਆ ਹੀ ਨਾ ਰਿਹਾ, ਕੱਲ ਨੂੰ ਪੰਜਾਬ ਦਾ ਨਾਮ ਹੀ ਬਦਲਿਆ ਜਾਣਾ ਕਿਸੇ ਟਾਈਮ ਤੇ। ਸਾਰਾ ਕੁਝ ਆ ਗਿਆ, ਕ੍ਰਾਈਮ ਸ਼ੁਰੂ ਹੋ ਗਿਆ। ਇੱਥੇ ਸਿੱਖਾਂ ਨੂੰ ਕੁੱਟਦੇ ਨੇ, ਛਿੱਤਰ ਖਾਂਦੇ ਨੇ ਥਾਂ ਥਾਂ ਤੇ। ਆ ਮੁਕਤਸਰ ਵੀ ਕੁੱਟਿਆ ਤੇ ਬਠਿੰਡੇ ਵੀ ਕੁੱਟਿਆ ਉਹਨਾਂ ਨੇ। ਇਸ ਦੇ ਕੇਸ ਕਿੰਨੇ ਕੁ ਆਉਂਦੇ ਨੇ ਜਿਹੜੀਆਂ ਨਸ਼ੇ ਨਾਲ ਜੁੜੀਆਂ ਧਾਰਾਵਾਂ ਹੁੰਦੀਆਂ ਨੇ, ਉਹਨਾਂ ਨੂੰ ਲੈ ਕੇ ਤੁਸੀਂ ਕਾਫੀ ਬੋਲਦੇ ਵੀ ਹੋ, ਲੜਦੇ ਵੀ ਹੋ, ਕੇਸ ਕਿੰਨੇ ਕੁ ਆ ਜਾਂਦੇ ਨੇ? ਮੈਂ ਪਿਛਲੇ 30 ਸਾਲ ਤਾਂ ਮੈਨੂੰ 31ਵਾਂ ਲੱਗ ਗਿਆ ਮੈਨੂੰ, ਪਰ ਮੈਂ ਤਾਂ ਅਜੇ ਤੱਕ ਨਹੀਂ ਵੇਖਿਆ ਕਿ ਨਸ਼ਾ ਘਟਦਾ। ਨਸ਼ਾ ਉੱਥੇ ਦਾ ਉੱਥੇ ਹੈ, ਉਦੋਂ ਵਧਿਆ ਹੈ, ਘਟਣ ਦੀ ਬਜਾਏ। ਕਿਤੇ ਇਹ ਤਾਂ ਨਹੀਂ ਹੈਗਾ ਵੀ ਜਿਹੜਾ ਤੁਸੀਂ ਭੁੱਕੀ ਅਫੀਮ ਦੀ ਗੱਲ ਕਰ ਰਹੇ ਹੋ, ਕੱਲ ਨੂੰ ਤੁਹਾਡੇ ਤੇ ਸਵਾਲ ਖੜੇ ਹੋ ਜਾਣ ਵੀ ਐਡਵੋਕੇਟ ਖਾਰਾ ਤਾਂ ਭੁੱਕੀ ਅਫੀਮ ਦੀ ਹਮਾਇਤ ਕਰਦਾ? ਨਹੀਂ, ਦੇਖੋ ਮੈਂ ਕਹੂੰਗਾ ਇਹਦੇ ਠੇਕੇ ਖੋਲੋ। ਜਾਂ ਤਾਂ ਨਸ਼ਾ ਇਸ ਤਰ੍ਹਾਂ ਬੰਦ ਹੁੰਦਾ ਨਾ ਜਿਵੇਂ ਅਰਬ ਕੰਟਰੀਆਂ 'ਚ ਗੋਲੀ ਮਾਰ ਦਿਓ, ਉਹ ਤੁਹਾਡਾ ਲਾਹ ਹੀ ਨਹੀਂ। ਇਹਨੂੰ ਤੁਸੀਂ ਜੇ ਭੁੱਕੀ ਤੇ ਅਫੀਮ ਨੂੰ ਠੇਕੇ ਖੋਲ ਦਿਓਗੇ ਤਾਂ ਇਹਦੇ ਨਾਲ ਕੀ ਹੈ ਕਿ ਇੱਕ ਤਾਂ ਬੰਦੇ ਮਰਨਗੇ ਘੱਟ, ਬੰਦੇ ਕੰਮ ਕਰਦੇ ਨੇ। ਚਿੱਟੇ ਤੇ ਸ਼ਰਾਬ ਵਾਲਾ ਜਿਹੜਾ ਬੰਦਾ ਹੈ ਉਹ ਲੜਦਾ ਹੈ, ਐਕਸੀਡੈਂਟ ਕਰਦਾ ਹੈ, ਮਰਦਾ ਹੈ ਜਾਂ ਮਾਰਦਾ ਹੈ। ਭੁੱਕੀ ਤੇ ਅਫੀਮ ਵਾਲਾ ਬੰਦਾ ਉਹ ਵਰਕ ਕਰਦਾ ਹੈ, ਉਹ ਲੜਦਾ ਨਹੀਂ, ਕੋਈ ਕ੍ਰਾਈਮ ਨਹੀਂ ਕਰਦਾ। ਭੁੱਕੀ ਤੇ ਅਫੀਮ ਵਾਲਾ ਬੰਦਾ ਉਹਦੇ ਬਾਹਰ ਜਾ ਕੇ ਦੇਖੋ, ਕੋਈ ਬੰਦਾ ਦੂਜੇ ਨੂੰ ਬੁਲਾਉਂਦਾ ਨਹੀਂ। ਇੱਕ ਇਹ ਧਰਤੀ ਹੈ ਜਿੱਥੇ ਚਾਹ ਪਾਣੀ ਤੇ ਰੋਟੀ ਦਾ ਆਮ ਲੰਗਰ ਚੱਲਦੇ ਨੇ। ਹੁਣ ਸਾਡੇ ਲੋਕ ਸੋਚਦੇ ਨਹੀਂ ਯਾਰ ਜਦੋਂ ਜ਼ਮੀਨਾਂ ਨਾ ਰਹੀਆਂ ਤੇ ਗੁਰਦੁਆਰੇ ਸਾਡੇ ਕਿੱਥੇ ਚੱਲੇ। ਇੰਡੋਜ਼ ਟੀਵੀ ਦੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਹੋ ਤੁਸੀਂ, ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਪੰਜਾਬ ਦੇ ਇੱਕ ਅਹਿਮ ਮੁੱਦੇ ਤੇ ਚਰਚਾ ਕਰਾਂਗੇ। ਇਹ ਪੰਜਾਬ ਦਾ ਮੁੱਦਾ ਕੀ ਆ ਕਿ ਪੰਜਾਬ ਦੇ ਲੋਕ ਤੰਗ ਪਰੇਸ਼ਾਨ ਨੇ। ਪੰਜਾਬ ਦੇ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਪੰਜਾਬ ਦੇ ਪਿੰਡਾਂ ਦੇ ਲੋਕ ਇਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਸਾਡੀ ਕਿਤੇ ਸੁਣੀ ਨਹੀਂ ਜਾਂਦੀ, ਨਾ ਸਰਕਾਰੇ ਸੁਣਦੀ ਆ ਤੇ ਨਾ ਦਰਬਾਰੇ ਸੁਣਦੀ ਆ। ਤਾਂ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਮੌਜੂਦ ਨੇ ਜੀ, ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਿਹਤਾਂ ਦੱਸੋ ਕਿਵੇਂ ਨੇ? ਠੀਕ ਨੇ? ਬੜਾ ਵਧੀਆ, ਮਹਾਰਾਜ ਦੀ ਕਿਰਪਾ, ਸੱਚੇ ਪਾਤਸ਼ਾਹ ਦੀ। ਪੰਜਾਬ ਦੇ ਹਾਲਾਤ, ਪੰਜਾਬ ਦੇ ਲੋਕ ਜਿਹੜੇ ਕਹਿੰਦੇ ਨੇ ਨਾ ਸਾਡੀ ਸਰਕਾਰ ਸੁਣਦੀ ਆ, ਨਾ ਸਾਡੀ ਕੋਈ ਕਿਸੇ ਦਰਬਾਰ ਦੇ ਵਿੱਚ ਸੁਣੀ ਜਾਂਦੀ ਆ। ਕੀ ਲੱਗਦਾ ਕਿੰਨਾ ਕੁ ਬਦਲਾਅ ਦੀ ਨੀਤੀ ਤੇ ਸਰਕਾਰ ਬਣੀ ਤੇ ਕਿੰਨਾ ਕੁ ਬਦਲਾਅ ਲੱਗਦਾ? ਦੇਖੋ ਗੱਲ ਇਸ ਤਰ੍ਹਾਂ ਹੈ ਕਿ ਫਿਲਹਾਲ ਤਾਂ ਆਪਾਂ ਇਹਨੂੰ ਕੋਈ ਦੂਜਿਆਂ ਨਾਲੋਂ ਬਾਹਲਾ ਇਹਦਾ ਫਰਕ ਨਹੀਂ ਪਾ ਸਕਦੇ ਜੀ, ਕਿਉਂਕਿ ਪੰਜਾਬ ਦੇ ਮੁੱਦੇ ਨੇ ਜਿਹੜੇ ਉੱਥੇ ਦੇ ਉੱਥੇ ਖਲੋਤੇ ਨੇ। ਪੰਜਾਬ ਬਰਬਾਦੀ ਵੱਲ ਵਧ ਰਿਹਾ ਜੀ। ਇਹੀ ਚਿੱਟੀ ਪੱਗ ਦਾ ਰਾਜ ਸੀ, ਉਹਨਾਂ ਨੇ ਕੱਖ ਨਹੀਂ ਕੀਤਾ। ਇਹੀ ਨੀਲੀ ਪੱਗ ਦਾ ਰਾਜ ਆਇਆ, ਉਹਨਾਂ ਨੇ ਕੱਖ ਨਹੀਂ ਕੀਤਾ ਜੀ। ਇਹੀ ਇਹ ਆ ਗਏ ਨੇ, ਇਹਨਾਂ ਨੇ ਕੱਖ ਨਹੀਂ ਕੀਤਾ। ਦੇਖੋ ਲੀਡਰ ਫੜਨੇ ਚਾਹੀਦੇ ਨੇ, ਕੋਈ ਦੋ ਰਾਏ ਵਾਲੀ ਗੱਲ ਨਹੀਂ। ਕਰਪਟ ਬੰਦੇ ਜੇਲ੍ਹ ਜਾਣੇ ਚਾਹੀਦੇ ਨੇ, ਕੋਈ ਦੋ ਰਾਏ ਵਾਲੀ ਗੱਲ ਨਹੀਂ। ਇਹ ਚਾਹੀਦਾ ਵੀ, ਇਹ ਜ਼ਰੂਰੀ ਹੈ। ਪਰ ਕੀ ਪੰਜਾਬ ਇਹਨਾਂ ਗੱਲਾਂ ਦੇ ਨਾਲ ਪੰਜਾਬ ਦੁਆਰਾ ਲੀਹ ਤੇ ਚੜ ਜਾਏਗਾ? ਨਹੀਂ ਚੜ ਸਕਦਾ। ਕਾਰਨ, ਮੇਨ ਕਾਰਨ ਕੀ ਹੈ? ਪੰਜਾਬ ਦੇ ਅੰਦਰ ਬਾਹਰਲੀ ਵਸੋਂ ਦਾ ਆਉਣਾ, ਆਬਾਦੀ ਦਾ ਆਉਣਾ। ਜਿਹੜੀ ਫੋਰ ਐਗਜ਼ਾਮਪਲ ਇੱਥੇ 100 ਬੰਦੇ ਦੀ ਜਗ੍ਹਾ ਸੀ, ਤੁਸੀਂ ਉੱਥੇ 125 ਬੰਦਾ ਕਰਤਾ ਜੀ। ਉਹ ਬੰਦਿਆਂ ਨੂੰ ਪਰਮਾਨੈਂਟ ਤੁਸੀਂ ਪੰਜਾਬ 'ਚ ਲਿਆ ਰਹੇ ਹੋ। ਇਹ ਗੱਲ ਨਾ ਕਾਂਗਰਸੀਆਂ ਸੋਚੀ, ਨਾ ਅਕਾਲੀ ਸੋਚੀ, ਤੇ ਨਾ ਇਹਨਾਂ ਨੇ ਸੋਚੀ। ਉਹ ਬੰਦਿਆਂ ਦਾ ਪੰਜਾਬ 'ਚ ਆਉਣਾ, ਪੰਜਾਬ ਦੇ ਹਾਲਾਤ ਮਾੜੇ ਹੋਣੇ, ਪੰਜਾਬ ਦੇ ਲੋਕਲ ਬੰਦਿਆਂ ਨੂੰ ਰੁਜ਼ਗਾਰ ਨਾ ਮਿਲਣਾ, ਉਹ ਬੰਦਿਆਂ ਦਾ ਰੁਜ਼ਗਾਰ 'ਚ ਅੱਗੇ ਆਉਣਾ, ਆਪਦੇ ਬੰਦਿਆਂ ਨੂੰ ਉਤਸ਼ਾਹਿਤ ਨਾ ਕਰਨਾ, ਆਪਦੇ ਬੰਦਿਆਂ ਨੂੰ ਕਿਸੇ ਫੀਲਡ ਵੱਲ ਨਾ ਲੈ ਕੇ ਜਾਣਾ। ਆਹੀ ਗੱਲਾਂ ਤਾਂ ਨਾ ਲੀਡਰਾਂ ਨੇ ਕੀਤੀ, ਕਾਂਗਰਸ ਤੇ ਅਕਾਲੀਆਂ ਨੇ। ਇਹੀ ਆਪਾਂ ਕਰਤੀ। ਖਾਰਾ ਸਾਹਿਬ, ਤੁਸੀਂ ਕਹਿ ਕੇ ਪੰਜਾਬ ਦੇ ਬੰਦਿਆਂ ਦਾ ਅੱਗੇ ਨਾ ਆਉਣਾ, ਪੰਜਾਬ ਦੇ ਬੰਦਿਆਂ ਨੂੰ ਉਹਨਾਂ ਫੀਲਡ ਦੇ ਵਿੱਚ ਨਾ ਲੈ ਕੇ ਜਾਣਾ, ਪਰ ਪੰਜਾਬ ਦੇ ਬੰਦੇ ਤਾਂ ਧੜਾ ਧੜ ਜ਼ਮੀਨਾਂ ਵੇਚ ਕੇ ਜਹਾਜ਼ ਦੀ ਟਾਕੀ ਨੂੰ ਹੱਥ ਪਾ ਰਹੇ ਨੇ। ਦੇਖੋ ਉਹਨਾਂ ਦੀ ਵੀ, ਪੰਜਾਬ ਦੇ ਲੋਕਾਂ ਦੀ ਵੀ ਗਲਤੀ ਹੈ, ਪਰ ਸਰਕਾਰਾਂ ਦੀ ਬਹੁਤ ਵੱਡੀ ਗਲਤੀ ਹੈ। ਜੇ ਕਿਤੇ ਇਹ ਬਾਹਰ ਦੀ ਸਟੇਟ ਆਖੂ ਇੱਕ ਲਾਭ ਬਣ ਜਾਂਦਾ ਕਿ ਇੱਥੇ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ। ਹੁਣ ਤੁਸੀਂ ਮੇਰੀ ਗੱਲ ਦੱਸੋ, 100 ਬਾਈ 100 ਦਾ ਪਲਾਟ ਹੈ ਜੀ, ਜਾਂ 200 ਬਾਈ 200 ਗਜ ਦਾ ਪਲਾਟ ਹੈ। ਇਹਦੇ ਵਿੱਚ ਕਿਸੇ ਟਾਈਮ ਦੇ ਉੱਪਰ ਟਿੱਬੇ ਕਰਾ ਕੇ ਇਹ ਜ਼ਮੀਨਾਂ ਬਣੀਆਂ ਹੋਈਆਂ ਨੇ। ਬਿਲਕੁਲ। ਹੁਣ ਤੁਸੀਂ ਉੱਥੇ 5 ਜਾਂ 7 ਸੜਕਾਂ ਕੱਢ ਰਹੇ ਹੋ। ਇੰਨੀਆਂ ਸੜਕਾਂ ਦੀ ਪੰਜਾਬ 'ਚ ਕੀ ਲੋੜ ਹੈ? 25,000 ਤੋਂ 50,000 ਜਿਹੜੀ ਤੁਹਾਡੀ ਲੈਂਡ ਹੈ, ਕਿੱਲਾ ਹੈ, ਉਹ ਤੁਹਾਡਾ ਖਤਮ ਹੁੰਦਾ ਇੱਕ ਰੋਡ ਦੇ ਅੰਦਰ। ਯਾਰ ਤੁਹਾਨੂੰ ਜ਼ਮੀਨ ਮਿਲ ਜੇਗੀ ਦੁਬਾਰਾ। ਤੁਹਾਡੇ ਲੋਕਲ ਲੀਡਰ ਨੇ ਜਿਹੜੇ ਕਲੋਨੀਆਂ ਕੱਟ ਰਹੇ ਨੇ 50-50 100-100 ਕਿੱਲੇ ਦੀ, ਇੱਕ ਅੰਨੀ ਮੱਚੀ ਹੋਈ ਹੈ।
ਗਿੱਧਾ ਵੀ ਤਾਂ ਪੰਜਾਬ ਦੇ ਲੋਕ ਪਾ ਰਹੇ ਨੇ ਕਿ ਸਾਡੀਆਂ ਜ਼ਮੀਨਾਂ ਵਿਕ ਰਹੀਆਂ ਨੇ, ਅਸੀਂ ਕਰੋੜਪਤੀ ਹੋ ਗਏ, ਅਸੀਂ ਲੱਖਪਤੀ ਹੋ ਗਏ, ਸਾਡੇ ਪਿਓ ਦਾਦੇ ਟਾਕੀਆਂ ਵਾਲੇ ਸੂਟ ਪਾਉਂਦੇ ਰਹੇ ਆ, ਅਸੀਂ ਤਾਂ ਗੁੱਚੀ ਦੇ ਜੁੱਤੇ ਪਾਉਣੇ ਆ। ਨਹੀਂ, ਇਹ ਗੱਲ ਨਹੀਂ ਹੁੰਦੀ। ਮੈਂ ਬਹੁਤ ਥਾਵਾਂ ਤੇ ਗੱਲ ਕਹੀ ਹੈ, ਮੈਂ ਬਾਹਰ ਪੀਲੀਭੀਤ ਜਾ ਕੇ ਵੀ ਇਹੀ ਗੱਲ ਕੀਤੀ ਹੈ ਕਿ ਜ਼ਮੀਨ ਹੈ ਜਿਹੜੀ ਤੁਹਾਡੀ ਸਰਦਾਰੀ ਤੇ ਤੁਹਾਡੀ ਜੜ ਹੈ ਪੰਜਾਬ ਦੇ ਅੰਦਰ ਜੀ। ਜਿਸ ਦਿਨ ਤੁਹਾਡੀ ਜ਼ਮੀਨ ਨਾ ਰਹੀ, ਜਿਸ ਦਿਨ ਤੁਹਾਡੀ ਪਿੰਡਾਂ 'ਚ ਤੁਸੀਂ ਜ਼ਮੀਨ ਵੇਚ ਕੇ ਬਾਹਰ ਚਲੇ ਗਏ, ਤੁਹਾਡੀ ਜੜ ਪੱਟੀ ਜਾਣੀ ਜੇ ਪੰਜਾਬ ਦੇ ਵਿੱਚੋਂ। ਤੁਹਾਨੂੰ ਇੱਥੇ ਇਸ ਧਰਤੀ ਦੇ ਉੱਪਰ ਜਗ੍ਹਾ ਨਹੀਂ ਮਿਲਣੀ, 100 ਗਜ ਜਗ੍ਹਾ ਵੀ ਤੁਹਾਨੂੰ ਪੰਜਾਬ 'ਚ ਨਹੀਂ ਮਿਲਣੀ। ਤੁਹਾਨੂੰ ਲੱਗਦਾ ਵੀ ਅਜੀਤ ਰੋਡ ਭਰਿਆ ਹੁੰਦਾ ਜਦੋਂ ਅਸੀਂ ਅਜੀਤ ਰੋਡ ਦੇ ਉੱਪਰ ਦੀ ਲੰਘਦੇ ਆ ਤੇ ਥਾਂ ਨਹੀਂ ਮਿਲਦੀ, ਸਾਰੇ ਦਾ ਸਾਰਾ ਅਜੀਤ ਰੋਡ ਆਈਲੈਟ ਸੈਂਟਰਾਂ ਨਾਲ ਭਰਿਆ ਪਿਆ? ਦੇਖੋ, ਕਿਸੇ ਕੌਮ ਦੀ ਮੱਤ ਮਾਰੀ ਜਾਂਦੀ ਹੈ। ਇਸ ਵਕਤ ਸਾਡੀ ਕੌਮ ਦੀ ਮੱਤ ਮਾਰੀ ਗਈ ਹੈ। ਬਾਰ ਕੱਖ ਨਹੀਂ। ਡੇਲੀ ਸਾਡੇ ਪੰਜਾਬ ਦਾ ਮੁੰਡੇ ਦਾ ਮੈਂ ਉਹਦਾ ਮਰਡਰ ਹੁੰਦਾ ਜਾਂ ਉਹਦੀ ਨੈਚੁਰਲ ਡੈਥ ਹੋ ਰਹੀ ਹੈ ਜੀ। ਕੀ ਖੱਟਿਆ ਅਸੀਂ ਜਿਹੜੀ ਚੀਜ਼ ਨੂੰ ਬਾਹਰ ਭੱਜੇ ਉੱਥੋਂ ਦਾ ਲਾਸ਼ ਵਾਪਸ ਆ ਗਈ ਸਾਡੇ ਆਪਦਿਆਂ ਦੀ। ਉੱਥੇ ਰੁਜ਼ਗਾਰ ਹੈ ਨਹੀਂ, ਉੱਥੇ ਚਿੱਟਾ ਅੱਗੇ ਸ਼ਰੇਆਮ ਚੱਲਣ ਲੱਗ ਪਿਆ, ਮੁੰਡੇ ਮਰਨ ਲੱਗ ਗਏ, ਅਸੀਂ ਫੇਰ ਨਹੀਂ ਰੁਕੇ। ਤੁਸੀਂ ਚਿੱਟੇ ਦੀ ਗੱਲ ਕਰੀ ਆ, ਤੁਸੀਂ ਇੱਕ ਐਡਵੋਕੇਟ ਹੋ, NDPS ਦੇ ਕੇਸ ਕਿੰਨੇ ਕੁ ਆਉਂਦੇ ਨੇ ਜਿਹੜੀਆਂ ਨਸ਼ੇ ਨਾਲ ਜੁੜੀਆਂ ਧਰਾਵਾਂ ਹੁੰਦੀਆਂ ਨੇ, ਉਹਨਾਂ ਨੂੰ ਲੈ ਕੇ ਤੁਸੀਂ ਕਾਫੀ ਬੋਲਦੇ ਵੀ ਹੋ, ਲੜਦੇ ਵੀ ਹੋ, ਕੇਸ ਕਿੰਨੇ ਕੁ ਆ ਜਾਂਦੇ ਨੇ? ਦੇਖੋ, ਮੈਂ ਤੁਹਾਨੂੰ ਗੱਲ ਦੱਸਾਂ, ਇਹ ਜਿੰਨੀ ਵੀ ਸਰਕਾਰ ਆਉਂਦੀਆਂ ਨੇ ਨਾ, ਇਹ 2 4 6 ਮਹੀਨੇ ਡਰਾਮੇ ਕਰਦੀਆਂ ਹੁੰਦੀਆਂ ਜੀ। ਇਹ ਪੁਲਿਸ ਭੱਜਦੀ ਹੁੰਦੀ ਆ, ਹੂਟਰ ਵੱਜਦੇ ਹੁੰਦੇ ਨੇ, ਬੰਦੇ ਫੜੇ ਜਾਂਦੇ ਨੇ, ਉਹ ਬੰਦੇ ਫੇਰ ਉੱਥੇ ਗੱਲ ਉੱਥੇ ਦੀ ਉੱਥੇ ਹੀ ਰਹਿੰਦੀ ਹੁੰਦੀ ਜੀ। ਮੈਂ ਪਿਛਲੇ 30 ਸਾਲ ਤਾਂ ਮੈਨੂੰ 31ਵਾਂ ਲੱਗ ਗਿਆ ਮੈਨੂੰ, ਪਰ ਮੈਂ ਤਾਂ ਅਜੇ ਤੱਕ ਨਹੀਂ ਵੇਖਿਆ ਕਿ ਨਸ਼ਾ ਘਟਦਾ। ਨਸ਼ਾ ਉੱਥੇ ਦਾ ਉੱਥੇ ਹੈ, ਉਦੋਂ ਵਧਿਆ ਹੈ ਘਟਣ ਦੀ ਬਜਾਏ। ਹੁਣ ਇਹਦੇ 'ਚ ਕਾਰਨ ਕੀ ਹੈ? ਮੈਂ ਅੱਗੇ ਵੀ ਕਿਹਾ ਸੀ ਕਿ 2010-11 ਦੇ ਅੰਦਰ ਪੰਜਾਬ ਦੇ ਅੰਦਰ ਮੈਨੂਫੈਕਚਰਿੰਗ ਡਰੱਗ ਆਉਂਦੀ ਹੈ। ਬਿਲਕੁਲ। ਪਹਿਲਾਂ ਉਸ ਤੋਂ ਭੁੱਕੀ ਤੇ ਫੀਮ ਸੀ, ਬੰਦੇ ਮਰ ਨਹੀਂ ਰਹੇ। ਹੁਣ ਇਸ ਟਾਈਮ ਤੇ ਚਿੱਟਾ ਆ ਗਿਆ ਜਿਹਦੇ ਨਾਲ ਮੁੰਡੇ ਮਰ ਰਹੇ ਨੇ। ਇਹਦੇ ਮਗਰ ਕਿਹੜੀ ਸਾਜ਼ਿਸ਼ ਹੈ? ਜਿਹੜਾ ਚਿੱਟੇ ਨੂੰ ਪੰਜਾਬ 'ਚ ਵਰਤਾਇਆ ਗਿਆ, ਸ਼ਰਾਬ ਵਰਤਾਈ ਗਈ, ਦੋਨਾਂ ਚੀਜ਼ਾਂ ਨਾਲ ਬੰਦੇ ਮਰੇ, ਜਦ ਕਿ ਭੁੱਕੀ ਤੇ ਫੀਮ ਨਾਲ ਬੰਦੇ ਨਹੀਂ ਮਰਦੇ। ਦੇਖੋ, ਤੁਸੀਂ ਨਿਰੋਲ ਨਸ਼ਾ ਬੰਦ ਨਹੀਂ ਕਰ ਸਕਦੇ। ਕਿਤੇ ਇਹ ਤਾਂ ਨਹੀਂ ਹੈਗਾ ਵੀ ਜਿਹੜਾ ਤੁਸੀਂ ਭੁੱਕੀ ਅਫੀਮ ਦੀ ਗੱਲ ਕਰ ਰਹੇ ਹੋ, ਕੱਲ ਨੂੰ ਤੁਹਾਡੇ ਤੇ ਸਵਾਲ ਖੜੇ ਹੋ ਜਾਣ ਵੀ ਐਡਵੋਕੇਟ ਖਾਰਾ ਤਾਂ ਭੁੱਕੀ ਅਫੀਮ ਦੀ ਹਮਾਇਤ ਕਰਦਾ? ਨਹੀਂ, ਦੇਖੋ, ਮੈਂ ਕਹੂੰਗਾ ਇਹਦੇ ਠੇਕੇ ਖੋਲੋ। ਹੁਣ ਅਮਰੀਕਾ ਹੈ ਜਾਂ ਕੈਨੇਡਾ, ਉੱਥੇ ਕਿੰਨਾ ਕੁ ਨਸ਼ਾ ਬੰਦ ਹੋ ਗਿਆ। ਜਾਂ ਤਾਂ ਨਸ਼ਾ ਇਸ ਤਰ੍ਹਾਂ ਬੰਦ ਹੁੰਦਾ ਨਾ ਜਿਵੇਂ ਅਰਬ ਕੰਟਰੀਆਂ 'ਚ ਗੋਲੀ ਮਾਰ ਦਿਓ, ਉਹ ਤੁਹਾਡਾ ਲਾਹ ਹੀ ਨਹੀਂ। ਉਹਦਾ ਇੱਕ ਡਿਫਰੈਂਟ ਚੀਜ਼ ਹੈ। ਜਿਵੇਂ ਤੁਸੀਂ ਦੁਬਈ ਚਲੇ ਜਾਣਾ, ਦੂਜੀਆਂ ਕੰਟਰੀਆਂ ਚਲੇ ਜਾਣਾ, ਤੇ ਉੱਥੇ ਕੀ ਹੈ, ਫੈਂਸ ਕਰਦਾ ਹੁੰਦਾ, ਹੱਥ ਕੱਟ ਦਿਓ ਜਾਂ ਗੋਲੀ ਮਾਰ ਦਿਓ। ਸਿੰਗਾਪੁਰ 'ਚ ਫਾਂਸੀ ਦੇ ਦਿਓ, ਉਹ ਤੁਹਾਡਾ ਐਕਟ ਹੈ ਨਹੀਂ ਜੀ। ਜਿਹੜਾ ਤੁਹਾਡਾ ਲਾਅ ਹੈ, ਇਹਦੇ ਮੁਤਾਬਕ ਜਿਹੜਾ ਨਸ਼ਾ ਬੰਦ ਨਹੀਂ ਹੋ ਸਕਦਾ, ਕਿ ਪਬਲਿਕ ਇਸ ਹਿਸਾਬ ਦੀ ਹੋ ਚੁੱਕੀ ਹੈ। ਫਿਰ ਇਹਨੂੰ ਤੁਸੀਂ ਜੇ ਭੁੱਕੀ ਤੇ ਫੀਮ ਨੂੰ ਠੇਕੇ ਖੋਲ ਦਿਓਗੇ ਤਾਂ ਇਹਦੇ ਨਾਲ ਕੀ ਹੈ ਕਿ ਇੱਕ ਤਾਂ ਬੰਦੇ ਮਰਨਗੇ ਘੱਟ ਜੀ, ਬੰਦੇ ਕੰਮ ਕਰਦੇ ਨੇ ਜੀ। ਚਿੱਟੇ ਤੇ ਸ਼ਰਾਬ ਵਾਲਾ ਜਿਹੜਾ ਬੰਦਾ ਹੈ ਉਹ ਲੜਦਾ ਹੈ, ਐਕਸੀਡੈਂਟ ਕਰਦਾ ਹੈ, ਮਰਦਾ ਹੈ ਜਾਂ ਮਾਰਦਾ ਹੈ। ਭੁੱਕੀ ਤੇ ਫੀਮ ਵਾਲਾ ਬੰਦਾ ਉਹ ਵਰਕ ਕਰਦਾ ਹੈ, ਉਹ ਲੜਦਾ ਨਹੀਂ, ਕੋਈ ਕ੍ਰਾਈਮ ਨਹੀਂ ਕਰਦਾ ਭੁੱਕੀ ਤੇ ਫੀਮ ਵਾਲਾ ਬੰਦਾ। ਤਾਂ ਮੇਰੇ ਦੇਖਣ ਜੇ ਠੇਕੇ ਖੋਲ੍ਹੇ ਜਾਣ ਪੰਜਾਬ ਦੇ ਅੰਦਰ ਤਾਂ ਉਹ ਬੈਟਰ ਹੈ, ਕਿਉਂਕਿ ਸਾਡੀਆਂ ਬਹੁਤ ਜ਼ਿਆਦੀਆਂ ਸੰਸਥਾ ਨੇ ਜਿਹੜੀਆਂ ਧਾਰਮਿਕ ਸੰਸਥਾ, ਪਤਾ ਉਹਨਾਂ ਨੂੰ ਵੀ ਹੈ ਕਿ ਅਫੀਮ ਹੈ ਜਿਹੜੀ ਉਹ ਲਾਭਦਾਇਕ ਹੈ, ਫੀਮ ਨਾਲ ਬੰਦੇ ਨਹੀਂ ਮਰਦੇ, ਪਰ ਉਹ ਕਿਤੇ ਨਾ ਕਿਤੇ ਧਰਮ ਦੇ ਥੱਲੇ ਆ ਕੇ ਬੰਦੇ ਬੋਲ ਨਹੀਂ ਸਕਦੇ ਜੀ। ਉਹਨਾਂ ਨੂੰ ਬੋਲਣਾ ਗੁਨਾਹ ਹੈ। ਉਹਨਾਂ ਨੂੰ ਲੋਕਾਂ ਨੂੰ ਦੂਜੇ ਬੰਨੇ ਲੈ ਜਾਣਾ ਕਿ ਤੁਸੀਂ ਧਾਰਮਿਕ ਬੰਦੇ ਜੇ, ਤੁਸੀਂ ਗੱਲਾਂ ਕਿਉਂ ਕਰਦੇ ਜੀ। ਪਰ ਹਕੀਕਤ ਇਹੀ ਨਿਕਲਣੀ ਹੈ, ਸਦੀਆਂ ਤੋਂ ਨਸ਼ਾ ਚੱਲਿਆ ਹੀ ਆਇਆ, ਚੱਲਦਾ ਹੀ ਰਹਿਣਾ ਹੈ। ਪਰ ਜਿਹੜੇ ਪਹਿਲੇ ਨਸ਼ੇ ਸੀ ਉਹ ਜਿਵੇਂ ਤੁਸੀਂ ਲਾ ਲਓ, ਆਪਾਂ ਸੁੱਖਾ ਪੀ ਲੈਂਦੇ ਆ ਜਾਂ ਹੋਰ ਚੀਜ਼ਾਂ ਹੋ ਗਈਆਂ, ਇਹੋ ਜਿਹੀਆਂ ਪੰਜਾਬ ਚੱਲਦੀਆਂ ਆਈਆਂ ਸ਼ੁਰੂ ਤੋਂ ਲੈ ਕੇ, ਤਾਂ ਉਹਦੇ ਨਾਲ ਆਦਮੀ ਦਾ ਨੁਕਸਾਨ ਨਹੀਂ ਸੀ ਹੁੰਦਾ ਜੀ, ਬੰਦੇ ਮਰੇ ਨਹੀਂ ਸਾਡੇ। ਪਰ ਜਦੋਂ ਹੁਣ ਬਰਬਾਦੀ ਤੇ ਗਏ ਆ ਅਸੀਂ, ਉਹ ਅਸੀਂ ਗਏ ਚਿੱਟੇ ਤੋਂ। ਉਹ ਕੁੜੀਆਂ ਵੀ ਚਿੱਟਾ ਲਾਉਣ ਲੱਗ ਗਈਆਂ। ਦੇਖੋ, ਕੁੜੀਆਂ ਚਿੱਟਾ ਲਾਉਣ ਲੱਗ ਗਈਆਂ, ਕੁੜੀਆਂ ਮਰਨ ਲੱਗ ਗਈਆਂ, ਨਸ਼ੇ ਦਾ ਬੁਰਾ ਹਾਲ ਹੋ ਗਿਆ ਪੰਜਾਬ ਦੇ ਅੰਦਰ। ਤੇ ਜੇ ਆਪਾਂ ਇਹਨਾਂ ਨੂੰ ਬਚਾਉਣਾ ਹੈ ਤੇ ਜੇ ਇਹਦੇ ਮੁਤਾਬਕ ਆਪਾਂ ਠੇਕੇ ਖੋਲ ਦਿੰਦੇ ਇਹਨਾਂ ਦੋਨਾਂ ਚੀਜ਼ਾਂ ਦੇ, ਤੇ ਬੰਦੇ ਨਾ ਮਰਦੇ। ਗੱਲ ਨਾ ਆਪਾਂ ਸੰਗਦੇ ਆ, ਲੋਕ ਆਪਾਂ ਕਹਿੰਦੇ ਮੈਨੂੰ ਲਾਹਨਤ ਪੈ ਜਾਏਗੀ ਯਾਰ, ਲੋਕ ਮੈਨੂੰ ਕੀ ਕਹਿਣਗੇ ਯਾਰ। ਗੱਲ ਜੇ ਪੰਜਾਬ ਨੂੰ ਬਚਾਉਣਾ ਹੈ ਨਾ, ਦੇਖੋ ਕੋਈ ਚੀਜ਼ ਡੁੱਬਦੀ ਹੈ, ਕੋਈ ਬੰਦਾ ਬਰਬਾਦੀ ਵੱਲ ਜਾਂਦਾ ਹੈ, ਬਿਲਕੁਲ, ਪਰ ਉਹਨੂੰ ਆਪਾਂ ਘੱਟ ਚੀਜ਼ 'ਚ ਲੈ ਕੇ ਆਉਣੇ, ਇੱਕ ਵਾਰੀ ਬਚਾਈਏ ਤਾਂ ਸਹੀ ਇਹਨੂੰ ਯਾਰ।
ਪੰਜਾਬ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਉੱਪਰ ਇਸੇ ਤਹਿਤ ਇੱਕ ਕੇਸ ਦਰਜ ਹੁੰਦਾ, NDPS ਦੀ ਧਾਰਾ, ਜਿਹੜਾ ਕਿ ਪੁਰਾਣਾ ਕੇਸ ਆ, ਇਹ ਦੱਸਿਆ ਜਾ ਰਿਹਾ। ਪਰ ਸੁਖਪਾਲ ਸਿੰਘ ਖਹਿਰਾ ਨੂੰ ਇਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਚੁੱਕ ਲੈਣਾ, ਇਸ ਨੂੰ ਕਿੰਨਾ ਕੁ ਜਾਇਜ਼ ਮੰਨਦੇ? ਨਹੀਂ, ਦੇਖੋ ਜਿਹੜੀ ਸੁਖਪਾਲ ਸਿੰਘ ਖਹਿਰਾ ਦੀ ਗੱਲ ਹੈ, ਜੇ ਮੈਨੂੰ ਪਤਾ ਨਹੀਂ ਇਨਵੈਸਟੀਗੇਸ਼ਨ 'ਚ ਕੀ ਕਰਦੇ ਨੇ, ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ, ਮੈਨੂੰ ਇਹ ਅੰਡਰ ਸੈਕਸ਼ਨ 29 NDPS 'ਚ ਪਾਉਣਗੇ ਜੀ। ਜੇ NDPS 29 'ਚ ਪਾਉਂਦੇ ਨੇ ਤਾਂ ਮੈਂ ਤੁਹਾਨੂੰ ਬੜਾ ਕਲੀਅਰ ਕਰਦਾ, ਪਤਾ ਨਹੀਂ ਇਸ ਕੇਸ 'ਚੋਂ ਕੀ ਕਰਨਗੇ, ਪਰ ਕਿਤੇ ਵੀ ਅੱਜ ਤੱਕ ਕਿਸੇ ਵੀ ਪੁਲਿਸ ਇਨਵੈਸਟੀਗੇਸ਼ਨ ਦੇ ਅੰਦਰ ਅੰਡਰ ਸੈਕਸ਼ਨ 29 ਦੀ ਐਵੀਡੈਂਸ ਕਲੈਕਟ ਨਹੀਂ ਹੋਈ। ਅੰਡਰ ਸੈਕਸ਼ਨ 29 ਉਹ ਹੁੰਦਾ ਹੈ ਕਿਸੇ ਦਾ ਸਹਿਯੋਗ ਦੇਣਾ, ਕਿਤੋਂ ਨਸ਼ਾ ਲੈ ਕੇ ਆਉਣਾ ਜਾਂ ਅੱਗੇ ਪਹੁੰਚਾਉਣਾ, ਇਹ ਉਹ 'ਚ ਕਵਰ ਕਰ ਜਾਂਦਾ ਹੈ ਕਿ ਜੀ ਠੀਕ ਹੈ, ਇਹਦਾ ਹੱਥ ਹੈ ਬੰਦੇ ਦਾ ਉਹਦੇ ਵਿੱਚ। ਇਹ ਐਵੀਡੈਂਸ ਕਿਵੇਂ ਕਲੈਕਟ ਕਰਨਾ? ਤੁਹਾਨੂੰ ਲੱਗਦਾ ਵੀ ਸੁਖਪਾਲ ਸਿੰਘ ਖਹਿਰਾ ਦਾ ਇਹੋ ਜਿਹੇ ਕਾਰਨਾਮਿਆਂ ਦੇ ਵਿੱਚ ਹੱਥ ਹੋ ਸਕਦਾ? ਕਿਉਂਕਿ ਹਰੇਕ ਮੁੱਦੇ ਤੇ ਸੁਖਪਾਲ ਸਿੰਘ ਖਹਿਰਾ ਬੋਲਦੇ। ਦੇਖੋ ਕਾਰਨ ਕੀ, ਕਿਸੇ ਬੰਦੇ ਦੇ ਵਿੱਚ ਵੜ ਕੇ ਤੁਸੀਂ ਵੇਖ ਨਹੀਂ ਸਕਦੇ, ਕਿਸੇ ਬੰਦੇ ਬਾਰੇ ਆਪਾਂ ਸਹੁੰ ਨਹੀਂ ਦੇ ਸਕਦੇ ਜੀ। ਪਰ ਮੈਂ ਹੁਣ ਸੈਕਸ਼ਨ ਤੇ ਗੱਲ ਕਰੂੰਗਾ, ਅੰਡਰ ਸੈਕਸ਼ਨ 29 ਦੀ ਐਵੀਡੈਂਸ ਨਹੀਂ ਆਉਣੀ, ਉਹਨੂੰ ਪ੍ਰੂਵ ਨਹੀਂ ਕਰ ਸਕਦੇ। ਕਿਵੇਂ ਲੈ ਕੇ ਆਉਣਗੇ ਫਾਈਲ ਦੇ ਉੱਪਰ? ਕਿਵੇਂ ਦੱਸਣਗੇ ਸੁਖਪਾਲ ਸਿੰਘ ਖਹਿਰੇ ਦਾ ਹੱਥ ਹੈ? ਜਿਹੜੀ ਰਿਕਵਰੀ ਹੈ ਉਹ ਤਾਂ ਆਲਰੇਡੀ ਬੰਦਿਆਂ ਤੋਂ ਹੋ ਚੁੱਕੀ ਹੈ। ਮੋਬਾਈਲ ਕਾਲ ਹੈ ਜਿਹੜੀ, ਉਹ ਪ੍ਰੂਵ ਨਹੀਂ ਕਰਦੀ, ਫੋਟੋ ਪ੍ਰੂਵ ਨਹੀਂ ਕਰਦੀ। ਇੱਕ ਪੋਲੀਟੀਸ਼ੀਅਨ ਹੈ, ਇੱਕ ਤੁਸੀਂ ਹੋਏ, ਆਪਾਂ ਕਿਸੇ ਮੈਰਿਜ ਜਾਂਦੇ 10 ਬੰਦੇ ਦੀ ਫੋਟੋ ਇਕੱਠੀ ਹੋ ਜਾਂਦੀ ਹੈ, ਆਪਾਂ ਉਹਦੇ ਨਾਲ ਅਟੈਚ ਹੋ ਜਾਂ ਕ੍ਰਾਈਮ ਦੇ ਅੰਦਰ। ਫੋਟੋ ਆਉਣ ਦੇ ਨਾਲ ਕਿਤੇ ਵੀ ਕ੍ਰਾਈਮ ਪ੍ਰੂਵ ਨਹੀਂ ਹੁੰਦਾ ਜੀ। ਮੋਬਾਈਲ ਕਾਲ ਤੇ ਪ੍ਰੂਵ ਨਹੀਂ ਹੁੰਦਾ ਕਿ ਉਸ ਵਕਤ ਜਦੋਂ ਨਸ਼ਾ ਸੇਲ ਹੋਇਆ ਹੈ ਕੀ ਉਹਦੇ ਅਕਾਊਂਟ 'ਚ ਪੈਸੇ ਗਏ ਨੇ, ਇਹ ਇਹਨਾਂ ਦੀ ਫਾਈਲ ਤੇ ਹੈ ਨਹੀਂ। ਕਿਵੇਂ ਪ੍ਰੂਵ ਕਰਨਗੇ? ਸੁਖਪਾਲ ਸਿੰਘ ਖਹਿਰਾ ਚਾਹੇ ਅੱਜ ਹੈ ਚਾਹੇ 2 ਸਾਲ ਨੂੰ, ਕਦੋਂ ਮਰਜੀ, ਮੈਂ ਆਪਦੇ ਬਾਰੇ ਸੋਚ ਬਾਰੇ ਕਹਿ ਰਿਹਾ ਕਿ ਅਦਾਲਤਾਂ ਬਾਰੇ ਆਪਾਂ ਨਹੀਂ ਕੁਝ ਕਹਿ ਸਕਦੇ। ਜਿਹੜਾ ਮੈਨੂੰ ਲੱਗਦਾ ਹੈ ਕਿ ਇਹ ਬੰਦਾ ਬਾਇਜ਼ ਬਰੀ ਹੋਊਗਾ। ਆਉਣ ਵਾਲਾ ਸਮਾਂ ਕੀ ਲੱਗਦਾ ਪੰਜਾਬ ਦਾ? ਆਉਣ ਵਾਲਾ ਸਮਾਂ ਕੀ ਕਹਿੰਦਾ ਗਾ? ਜਿਹੜਾ 2024 ਵੀ ਆ ਰਿਹਾ, ਇਲੈਕਸ਼ਨ ਵੀ ਹੋਣ ਵਾਲੇ ਆ, ਸਮਾਂ ਕੀ ਕਹਿੰਦਾ ਗਾ? ਦੇਖੋ ਮੇਰੀ ਤਾਂ ਇੱਕ ਪਹਿਲੀ ਪੰਜਾਬ ਤੋਂ ਆਪਾਂ 2024 ਤੋਂ ਪਹਿਲਾਂ ਮੇਰੀ ਇੰਨੀ ਬੇਨਤੀ ਹੈ ਪੰਜਾਬ ਦੇ ਕਿਸਾਨ ਭਰਾਵਾਂ ਨੂੰ, ਯਾਰ ਜ਼ਮੀਨਾਂ ਦੇ ਵਿੱਚ ਯਾਰ ਸੜਕਾਂ ਘਟਾਓ ਆਪਣੀਆਂ ਜੀ। ਜਿਹੜੀਆਂ ਸੜਕਾਂ ਬਾਹਰੋਂ ਆ ਰਹੀਆਂ ਨੇ, ਤੁਹਾਡੀਆਂ 50-50 ਹਜ਼ਾਰ ਏਕੜ ਤੁਹਾਡੀ ਜ਼ਮੀਨ ਖਤਮ ਕਰ ਗਏ ਨੇ, 25-25 ਹਜ਼ਾਰ ਏਕੜ। ਸਾਰੀਆਂ ਸੜਕਾਂ ਨਿਕਲ ਜਾਣਗੀਆਂ, ਤੁਹਾਡੇ ਪੱਲੇ ਕੀ ਰਹਿ ਜਾਊਗਾ? ਸ਼ਹਿਰਾਂ ਦੇ ਨੇੜੇ ਆਪਦੀਆਂ ਜ਼ਮੀਨਾਂ ਨਾ ਵੇਚੋ। ਕਿਉਂ ਤੁਹਾਡੀ ਮੱਤ ਮਾਰੀ ਹੋਈ, ਮੇਰਾ ਕਰੋੜ ਦਾ 2 ਕਰੋੜ ਦਾ ਕਿੱਲਾ, ਇਹ ਕਿੱਲਾ ਸਿਰ ਤੇ ਰੱਖ ਕੇ ਚਲੇ ਜਾਓਗੇ, ਜਦੋਂ ਤੁਹਾਡੀ ਜ਼ਮੀਨ ਹੀ ਵਿਕ ਗਈ ਯਾਰ। ਪੰਜਾਬ ਦੇ ਅੰਦਰ ਸਰਦਾਰੀ ਖਤਮ ਹੋ ਜਾਏਗੀ। ਖਹਿਰਾ ਸਾਹਿਬ, ਕਈ ਕਿਸਾਨਾਂ ਦੇ ਨਾਲ ਇਸ ਵਿਸ਼ੇ ਤੇ ਗੱਲ ਕਰਦੇ ਆ ਵੀ ਤੁਹਾਡੀ ਸਰਦਾਰੀ ਹੈ ਜਿਹੜੀ ਉਹ ਖਤਮ ਹੋ ਜਾਏਗੀ, ਤੁਸੀਂ ਜ਼ਮੀਨਾਂ ਵੇਚ ਕੇ ਜਾਓਗੇ ਕਿੱਥੇ? ਪਰ ਉਹ ਕਿਸਾਨ ਕਹਿੰਦੇ ਨੇ ਕਿ ਇੱਥੋਂ 1 ਕਿੱਲਾ ਵੇਚ ਕੇ ਸਾਨੂੰ 10 ਕਿੱਲੇ ਬਣ ਰਹੇ ਨੇ। ਦਿਮਾਗ ਦੀ ਘਾਟ। ਪੰਜਾਬ ਤਾਂ ਉੱਡੇ ਦਾ ਉੱਡਾ ਹੀ ਰਹਿ ਗਿਆ ਨਾ ਜੀ। ਜੇ ਵੇਚੂਗਾ, ਮੈਂ ਕਿਸਾਨ ਜ਼ਮੀਨ ਵੇਚਦਾ, ਦੂਜੇ ਕਿਸਾਨ ਨੇ ਤੁਸੀਂ ਜ਼ਮੀਨ ਲੈ ਲਈ, ਜ਼ਮੀਨ ਤਾਂ ਸਾਡੀ ਘਟੀ। ਜਿਹੜੀ ਜ਼ਮੀਨ ਮੈਂ ਵੇਚੀ ਆਪਦੀ 2 ਕਿੱਲੇ 3 ਕਿੱਲੇ ਜ਼ਮੀਨ ਵੇਚ ਗਿਆ, ਉਹ ਸ਼ਹਿਰ ਦੇ ਉੱਪਰਲੀ ਵੇਚ ਗਿਆ। ਉੱਥੇ ਕੰਸਟਰਕਸ਼ਨ ਹੋਣ ਲੱਗ ਗਈ, ਕਲੋਨੀਆਂ ਕੱਟਤੀਆਂ, ਪਲਾਟ ਬਣ ਗਏ, ਐਗਰੀਕਲਚਰ ਦਾ ਲੈਂਡ ਗਈ। ਹੁਣ ਲੁਧਿਆਣੇ ਦੇ ਵਿੱਚ ਪੰਜਾਬ ਦੀ ਕੀ ਗੱਲ ਰਹਿ ਗਈ ਦੱਸ ਦਿਓ? ਸਾਰਾ ਪੂਰਬੀਆ ਆ ਕੇ ਬਹਿ ਗਿਆ। ਸਮਾਂ ਦੂਰ ਨਹੀਂ, ਸਾਡੇ ਲੀਡਰ ਜਿਹੜੇ ਨੇ ਉਹ ਸਿਰਫ ਇੰਨਾ ਸੋਚਦੇ ਨੇ 2024 ਦੇ ਇਲੈਕਸ਼ਨ ਜਿਹੜੀ ਤੁਸੀਂ ਸੁਣਤਾ ਲਓ ਮੇਰੀ ਗੱਲ ਜੀ। ਸਾਡੇ ਲੀਡਰਾਂ ਦੀ ਸੋਚ, ਅਕਾਲੀ, ਕਾਂਗਰਸੀ ਤੇ ਆਮ ਆਦਮੀ ਤੇ ਭਾਜਪਾ 2024 ਦੇ ਇਲੈਕਸ਼ਨ ਜਿੱਤਣੇ, 2024 ਤੋਂ ਅੱਗੇ ਆ ਜਾਣਾ 2027 ਦੇ ਇਲੈਕਸ਼ਨ ਜਿੱਤਣੇ ਨੇ ਜੀ। ਪਰ ਕਿਸੇ ਨੇ ਇਹ ਦੇਖਿਆ ਕਿ ਪੰਜਾਬ ਨੂੰ ਕਿਵੇਂ ਰੋਕਣਾ ਹੈ? ਕੋਈ ਲੀਡਰ ਬੋਲਿਆ ਮੇਰਾ ਪੰਜਾਬ ਹੈ? ਕਿਸੇ ਨੇ ਕਿਹਾ ਹੈ ਕਿ ਪੰਜਾਬ ਦੇ ਅੰਦਰ ਕ੍ਰਾਈਮ ਵਾਲੇ ਲੋਕ ਆ ਰਹੇ ਨੇ, ਪੰਜਾਬ ਦੇ ਅੰਦਰ ਪੰਜਾਬ ਦੂਜਾ ਗੜਗਾਉਂ ਬਣਦਾ ਜਾ ਰਿਹਾ? ਤੁਸੀਂ ਸਾਰੀ ਜ਼ਮੀਨ ਲੁਧਿਆਣੇ ਦੀ ਪੂਰਬੀਆਂ ਨੂੰ ਦੇਤੀ। ਮੋਹਾਲੀ ਦੇ ਵਿੱਚ ਜਾ ਕੇ ਵੇਖੋ ਤੁਹਾਡੇ ਪੰਜਾਬ ਦੇ ਕਿੰਨੇ ਲੋਕ ਰਹਿ ਗਏ ਨੇ, ਕੁਝ ਵੀ ਨਹੀਂ ਰਹਿ ਗਏ। ਇਹੀ ਹਾਲ ਅੰਮ੍ਰਿਤਸਰ ਦਾ ਹੋ ਰਿਹਾ। ਬਿਲਕੁਲ ਯਾਰ, ਜਦੋਂ ਤੁਹਾਡਾ ਏਰੀਆ ਹੀ ਨਾ ਰਿਹਾ, ਕੱਲ ਨੂੰ ਪੰਜਾਬ ਦਾ ਨਾਮ ਹੀ ਬਦਲਿਆ ਜਾਣਾ ਕਿਸੇ ਟਾਈਮ ਤੇ, ਜਦੋਂ ਤੁਹਾਡੇ ਤਾਂ ਰਹਿਣਾ ਹੀ ਨਹੀਂ ਇੱਥੇ। ਸਾਰਾ ਕੁਝ ਉਹ ਆ ਗਿਆ, ਕ੍ਰਾਈਮ ਸ਼ੁਰੂ ਹੋ ਗਿਆ। ਇੱਥੇ ਸਿੱਖਾਂ ਨੂੰ ਕੁੱਟਦੇ ਨੇ, ਛਿੱਤਰ ਖਾਂਦੇ ਨੇ ਥਾਂ ਥਾਂ ਤੇ। ਆ ਮੁਕਤਸਰ ਵੀ ਕੁੱਟਿਆ ਤੇ ਬਠਿੰਡੇ ਵੀ ਕੁੱਟਿਆ ਉਹਨਾਂ ਨੇ। ਇਹ ਵਰਸ ਜੀ ਕਿਉਂ ਬਣ ਜਾਂਦਾ? ਪੂਰਬੀਆ ਵਰਸਸ ਸਿੱਖ, ਪੰਜਾਬੀ ਵਰਸ ਜੀ ਕਿਉਂ ਬਣ ਜਾਂਦਾ? ਦੱਸੋ, ਇਹ ਜਿਹੜਾ ਕਲਚਰ ਹੈ ਪੰਜਾਬ ਦਾ, ਬੜਾ ਬਾਦਸ਼ਾਹੀ ਕਲਚਰ ਹੈ। ਇੱਥੇ ਰਹਿਣ ਦਾ ਬੜਾ ਨਜ਼ਾਰਾ, ਇੰਜੋਏ ਅੱਡ ਹੈ। ਸਾਡੇ ਲੋਕਾਂ ਨੂੰ ਸਮਝ ਨਹੀਂ ਆਈ। ਇੱਕ ਪੰਜਾਬ ਦੇ ਲੋਕਾਂ ਨੂੰ ਤਾਂ ਖਾਸ ਕਰਕੇ ਸਾਡੇ ਸਿੱਖਾਂ ਨੂੰ ਸਮਝ ਹੀ ਨਹੀਂ ਆਈ ਕਿ ਪੰਜਾਬ ਚੀਜ਼ ਕੀ ਹੈ ਯਾਰ। ਕਿਤੇ ਬਾਹਰ ਜਾ ਕੇ ਦੇਖੋ, ਕੋਈ ਬੰਦਾ ਦੂਜੇ ਨੂੰ ਬੁਲਾਉਂਦਾ ਨਹੀਂ।
ਇੱਕ ਇਹ ਧਰਤੀ ਆ ਜਿੱਥੇ ਚਾਹ ਪਾਣੀ ਤੇ ਰੋਟੀ ਦਾ ਆਮ ਲੰਗਰ ਚੱਲਦੇ ਨੇ ਇੱਥੇ। ਬਿਲਕੁਲ। ਹੁਣ ਸਾਡੇ ਲੋਕ ਸੋਚਦੇ ਨਹੀਂ ਯਾਰ ਜਦੋਂ ਜ਼ਮੀਨਾਂ ਨਾ ਰਹੀਆਂ ਤੇ ਗੁਰਦੁਆਰੇ ਸਾਡੇ ਕਿੱਥੋਂ ਚੱਲਣਗੇ ਯਾਰ। ਦੇਖੋ ਅਸੀਂ ਇੱਕ ਟਰਾਲੀ ਦਾਣਿਆਂ ਦੀ ਲੈ ਜਾਂਦੇ ਆ ਜੀ ਕਿ ਜਾ ਕੇ ਮਹਾਰਾਜ ਦੇ ਘਰ ਗੁਰੂ ਆਪਣੇ ਗੁਰਦੁਆਰੇ ਜਾ ਕੇ ਟਰਾਲੀ ਦਾਣਿਆਂ ਦੀ ਲਾਇਓ ਜਾ ਕੇ, ਤੇ ਜਦੋਂ ਕਿਤੇ ਹੱਟੀਆਂ ਵਾਲੇ ਕਿਤੇ ਵਿਚਾਰੇ ਕਿਤੇ ਕਰ ਸਕੇ ਨੇ। ਬਿਜ਼ਨਸ ਵਾਲਾ ਬੰਦਾ ਇਸ ਤਰ੍ਹਾਂ ਨਹੀਂ ਕਰਦਾ ਹੁੰਦਾ ਕਿਤੇ ਵੀ। ਸੋ ਸਾਡੇ ਪੰਜਾਬ ਦੇ ਉੱਤੋਂ ਟਰੱਕਾਂ ਦੇ ਟਰੱਕ ਭਰ ਕੇ ਹਜ਼ੂਰ ਸਾਹਿਬ ਜਾਂਦੇ ਨੇ ਜੀ। ਦੇਖੋ ਨਾ ਤੁਸੀਂ ਕਿੱਡੀ ਵੱਡੀ ਸੋਚ ਹੈ ਸਾਡੇ ਪੰਜਾਬ ਦੇ ਸਿੱਖਾਂ ਦੀ, ਕਿਸਾਨਾਂ ਦੀ ਬੜੀ ਵੱਡੀ ਸੋਚ ਹੈ। ਜੋ ਅਸੀਂ ਜ਼ਮੀਨ ਗਵਾਲੀ ਫਿਰ ਅਸੀਂ ਗਏ। ਮੈਂ ਕਹਿੰਦਾ ਜੋ ਮਰਜ਼ੀ ਡਿਵੈਲਪਮੈਂਟ ਕਰੋ ਪਰ ਜ਼ਮੀਨ ਨਾ ਗਵਾਓ। ਜ਼ਮੀਨ ਚਲੀ ਗਈ ਤੇ ਤੁਹਾਡੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਨੂੰ ਤੁਸੀਂ ਰੋਲ ਕੇ ਰੱਖ ਦਿਓਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੁਹਾਡੇ ਲਈ ਪੰਜਾਬ ਬਚਾਇਆ ਸੀ ਪਰ ਤੁਸੀਂ ਤਾਂ ਸੱਤਿਆਨਾਸ਼ ਪੱਟ ਕੇ ਰੱਖਦਾ। ਇੱਕ ਖਰਾ ਸਾਹਿਬ ਹੋਰ ਤੁਸੀਂ ਪੰਜਾਬ ਦੀ ਗੱਲ ਕਰੀ ਆ ਕਿ ਪੰਜਾਬ ਨੂੰ ਪੰਜਾਬ ਰਹਿਣ ਦਿਓ, ਪਰ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ। ਨਹੀਂ, ਰੰਗਲਾ ਪੰਜਾਬ ਉਹ ਨਹੀਂ ਹੁੰਦਾ ਕਿ ਕੁੜੀਆਂ ਸਟੇਜਾਂ ਲਾ ਕੇ ਤੇ ਖੱਚਾਂ ਕੋ ਨੱਚਣਾ। ਇਹ ਰੰਗਲੇ ਪੰਜਾਬ ਦੀਆਂ ਨਿਸ਼ਾਨੀਆਂ ਨਹੀਂ ਹੁੰਦੀਆਂ ਕਿ ਅਸੀਂ ਕਹਿ ਦਈਏ ਜੀ ਉਹ ਤਾਂ ਰੰਗਲਾ ਪੰਜਾਬ ਬਣ ਗਿਆ। ਰੰਗਲਾ ਪੰਜਾਬ ਤਾਂ ਉਦੋਂ ਆਵੇਗਾ ਜਦੋਂ ਇੱਥੇ ਜੰਗਲ ਹੋਣਗੇ, ਜਦੋਂ ਹਰਿਆਲੀ ਹੋਵੇਗੀ, ਇੱਥੇ ਦਰਿਆਵਾਂ ਦੀ ਧਰਤੀ ਹੋਵੇ। ਰੰਗਲਾ ਪੰਜਾਬ ਉਸ ਨੂੰ ਕਹਿੰਦੇ ਸੀ। ਆਰਕੈਸਟਰਾ ਗਰੁੱਪ ਨੂੰ ਰੰਗਲਾ ਪੰਜਾਬ ਨਹੀਂ ਕਹਿੰਦੇ। ਨਸ਼ੇ ਨਾਲ ਰੱਜਿਆ ਬੰਦਾ ਗੋਲੀਆਂ ਮਾਰ ਚਲਾਉਂਦਾ ਹੋਵੇ, ਆਪਦੇ ਪਰਿਵਾਰ ਨੂੰ ਗੋਲੀ ਮਾਰਦਾ ਹੋਵੇ, ਉਹਨੂੰ ਰੰਗਲਾ ਪੰਜਾਬ ਨਹੀਂ ਬੋਲਦੇ ਜੀ। ਸੋ ਇਹ ਰੰਗਲਾ ਪੰਜਾਬ ਨਹੀਂ। ਰੰਗਲਾ ਪੰਜਾਬ ਬਣੇਗਾ ਉਦੋਂ ਜਦੋਂ ਪੰਜਾਬ ਦੇ ਖਿੱਤੇ ਦੇ ਲੋਕ ਪੰਜਾਬ 'ਚ ਹੋਣਗੇ, ਚਾਹੇ ਉਹ ਮੁਸਲਮਾਨ ਹੈ, ਚਾਹੇ ਸਿੱਖ ਹੈ, ਚਾਹੇ ਹਿੰਦੂ ਹੈ। ਜਿਹੜੇ ਇੱਥੇ ਪੈਦਾ ਹੋਏ ਨੇ ਪੰਜਾਬ ਉਹਨਾਂ ਦਾ, ਜਿਹੜਾ ਸਦੀਆਂ ਤੋਂ ਇੱਥੇ ਰਹਿ ਰਹੇ ਨੇ ਪੰਜਾਬ ਉਹਨਾਂ ਦਾ। ਤੁਸੀਂ ਉਸ ਕਲਚਰ ਨੂੰ ਇੱਥੇ ਲਿਆ ਕੇ ਸੁੱਟ ਰਹੇ ਹੋ ਜਿਹੜੇ ਇਹਨਾਂ ਦੇ ਦੁਸ਼ਮਣ ਨੇ ਪੰਜਾਬ ਦੇ। ਉਹਨਾਂ ਨੇ ਤਾਂ ਆਪਦੀ ਸਟੇਟ ਦੇ ਪੱਲੇ ਕੱਖ ਨਹੀਂ ਛੱਡਿਆ। ਸਿਰੇ ਦੇ ਕ੍ਰਾਈਮ ਕਰਦੇ ਨੇ ਲੋਕ। ਤੁਸੀਂ ਦੇਖੋ ਗੁੜਗਾਉਂ ਕੀ ਹਾਲ ਹੈ, ਉਧਰਲੀਆਂ ਸਟੇਟਾਂ ਚਲੇ ਜਾਓ ਕੀ ਹਾਲ ਪੰਜਾਬ ਤੋਂ ਬਾਹਰ। ਅਸੀਂ ਇੱਜ਼ਤ ਅਸੀਂ ਕਿਸੇ ਦੀ ਧੀ ਭੈਣ ਦੀ ਇੱਜ਼ਤ ਕਰਦੇ। ਇੱਕ ਉਹ ਟੀਵੀ ਤੇ ਆ ਰਹੀ ਸੀ, ਕਿਸੇ ਲੇਡੀ ਨੇ ਦੱਸਿਆ ਕਿ ਉਹ ਮੈਨੂੰ ਪੂਰਬੀਆ ਬੰਦਾ ਚੁੱਕ ਕੇ ਲੈ ਗਿਆ। ਕਿਸੇ ਦੇ ਮਰਡਰ ਹੋ ਰਹੇ ਨੇ। ਸੋ ਮੇਰੇ ਦੇਖਣ ਦੇ ਵਿੱਚ ਇੱਥੇ ਰਾਜਸਥਾਨ ਆਕੂ, ਹਿਮਾਚਲ ਆਕੂ ਬੰਦੇ ਆਉਣ, ਆਪਦਾ ਵਰਕ ਕਰਨ, ਪਰ ਇੱਥੇ PR ਨਾ ਦਿਓ ਪੰਜਾਬ ਦੇ ਅੰਦਰ ਕਿਸੇ। ਫਿਰ ਸਾਡੇ ਵਾਲੇ PR ਲੈਂਦਾ ਕੈਨੇਡਾ ਜਾ ਕੇ। ਦੇਖੋ ਮੇਰੀ ਗੱਲ ਸੁਣ, ਮੈਂ ਤਾਂ ਇਹ ਵੀ ਨਹੀਂ ਚਾਹੁੰਦਾ। ਮੈਂ ਤਾਂ ਵਾਰ-ਵਾਰ ਕਹਿੰਦਾ ਕਿ ਪੰਜਾਬ ਦੇ ਲੋਕ ਬਾਹਰ ਕੈਨੇਡਾ 'ਚ ਨਹੀਂ ਜਾਣੇ ਚਾਹੀਦੇ। ਪਰ ਜਿਹੜਾ ਸਿੱਖ ਬਾਹਰ ਜਾਂਦਾ ਹੈ ਨਾ, ਉਹ ਡਿਵੈਲਪਮੈਂਟ ਕਰਦਾ ਹੈ। 1950-55 ਦੇ ਵਿੱਚ ਸਿੱਖਾਂ ਨੂੰ ਬਾਹਰ ਲੈ ਕੇ ਗਈ ਇੰਡੀਅਨ ਗੌਰਮੈਂਟ। ਉਹ ਮੱਧ ਪ੍ਰਦੇਸ਼ ਲੈ ਕੇ ਗਏ, ਯੂਪੀ 'ਚ ਲੈ ਕੇ ਗਏ, ਗੁਜਰਾਤ 'ਚ ਲੈ ਕੇ ਗਏ। ਉਹਨਾਂ ਲੋਕਾਂ ਨੂੰ ਕਣਕ ਦੀ ਰੋਟੀ ਨਹੀਂ ਸੀ ਖਾਣੀ ਆਉਂਦੀ। ਯੂਪੀ ਦੇ ਵਿੱਚ ਮੈਨੂੰ ਉੱਥੇ ਦੱਸਿਆ ਉਹਨਾਂ ਨੇ ਕਿ ਉੱਥੇ ਕਣਕ ਦੀ ਰੋਟੀ ਨਹੀਂ ਕਿਸੇ ਵੇਖੀ ਸੀ ਜੀ। ਪਰ ਜਦੋਂ 1950-55 'ਚ ਪੰਜਾਬ ਦਾ ਕਿਸਾਨ ਉੱਥੇ ਜਾਂਦਾ ਹੈ ਤਾਂ ਫਿਰ ਉੱਥੇ ਕਣਕ ਪੈਦਾ ਹੁੰਦੀ ਹੈ। ਪਰ ਸਰਕਾਰਾਂ ਨੇ ਹੁਣ ਕਿਹਾ ਹੈ ਕਿ ਨਹੀਂ, ਹੁਣ ਤੁਸੀਂ ਸਾਨੂੰ ਸਿਖਾਤਾ ਹੈ, ਵਾਪਸ ਆਪਦੇ ਘਰ ਨੂੰ ਜਾਓ। ਦੇਖੋ ਕਿੱਡੀ ਵੱਡੀ ਗੱਲ ਹੈ। ਉਹਨਾਂ ਨੇ ਕਿਹਾ ਨਹੀਂ, ਹੁਣ ਤੁਹਾਡੀ ਅਲਾਟਮੈਂਟ ਖਤਮ ਕਰਾਂਗੇ, ਵਾਪਸ ਜਾਓ। ਇਸ ਦਾ ਮਤਲਬ ਕੀ ਹੋਇਆ? ਬਿਲਕੁਲ ਕਿ ਆਪਦੇ ਪੰਜਾਬ 'ਚ ਹੀ ਸਹੀ ਜੇ। ਆਪਦੀਆਂ ਪੰਜਾਬ ਦੀਆਂ ਜ਼ਮੀਨਾਂ ਵੇਚ ਕੇ ਬਾਹਰਲੀਆਂ ਕੰਟਰੀਆਂ 'ਚ ਨਾ ਜਾਓ। ਰਾਤੋਂ ਰਾਤ ਹੀ ਐਕਟ ਬਣਦੇ ਹੁੰਦੇ ਨੇ, ਰਾਤੋਂ ਰਾਤ ਹੀ ਲਾ ਚੇਂਜ ਹੋ ਜਾਂਦੇ ਹੁੰਦੇ ਨੇ। ਮਾਰੇ ਜਾਓਗੇ। ਆਹ ਪਿੱਛੇ ਜੇ ਇੱਕ ਆਪਣੇ ਉਹਨਾਂ ਨੇ ਆਪਦੀਆਂ ਕੋਠੀਆਂ ਛੱਡਤੀਆਂ ਸੀ, NRA ਦੀਆਂ ਕੋਠੀਆਂ ਸੀ, ਕਬਜ਼ਾ ਕਰ ਲਿਆ ਉਹਨਾਂ ਨੇ, ਔਰ ਰੋਂਦੇ ਫਿਰਦੇ ਅਦਾਲਤਾਂ 'ਚ ਤੁਰੇ ਫਿਰੋ। ਜਦੋਂ ਤੁਸੀਂ ਆਪਦੇ ਘਰੇ ਕੋਠੀਆਂ ਬਣਾ ਕੇ ਉਹਨਾਂ ਨੂੰ ਛੱਡ ਗਏ, ਉਦੋਂ ਤੁਹਾਨੂੰ ਦੱਸਿਆ ਨਹੀਂ, ਉੱਥੇ ਜਾ ਕੇ ਦਿਹਾੜੀਆਂ ਕਰਦੇ ਪਏ ਜੇ ਯਾਰ। ਜਿਸ ਬੰਦੇ ਨੂੰ ਬਾਬੇ ਨਾਨਕ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਤੀ 'ਚ ਕੁਝ ਨਹੀਂ ਮਿਲਿਆ ਨਾ, ਤੇ ਮਿਲਦਾ ਉਹਨੂੰ ਕਿਤੇ ਵੀ ਕੱਖ ਨਹੀਂ। ਦੇਖੋ ਤੁਸੀਂ ਮੇਰੀ ਗੱਲ ਸੁਣੋ ਜੀ। ਮੁਗਲ ਆਉਂਦਾ, ਮੁਗਲ ਨੂੰ ਪਤਾ ਪੰਜਾਬ 'ਚ ਬਹੁਤ ਕੁਝ ਹੈ। ਅਫਗਾਨ ਨੂੰ ਪਤਾ ਹੈ ਪੰਜਾਬ 'ਚ ਬਹੁਤ ਕੁਝ ਹੈ। ਅਹਿਮਦ ਸ਼ਾਹ ਅਬਦਾਲੀ ਨੂੰ ਪਤਾ ਹੈ। ਅੰਗਰੇਜ਼ ਨੂੰ ਪਤਾ ਕਿ ਇੱਥੇ ਬਹੁਤ ਕੁਝ ਹੈ। ਹਿੰਦੁਸਤਾਨ ਦੀ ਹਕੂਮਤ ਨੂੰ ਪਤਾ ਹੈ ਕਿ ਪੰਜਾਬ ਲੁੱਟਣਾ ਵਾਸਤੇ ਬਹੁਤ ਵਧੀਆ ਹੈ। ਲੀਡਰਾਂ ਨੂੰ ਪਤਾ ਕਿ ਪੰਜਾਬ ਖਾਣਾ ਹੈ। ਪਰ ਅਸੀਂ ਬਿਨਾਂ ਦਿਮਾਗ ਦੇ ਬੰਦੇ, ਸਾਨੂੰ ਨਹੀਂ ਪਤਾ ਪੰਜਾਬ 'ਚ ਕੀ ਕੁਝ ਹੈ। ਅਸੀਂ ਕਹਿੰਦੇ ਨਹੀਂ, ਮੈਂ ਤਾਂ ਬਾਹਰ ਜਾ ਕੇ ਉੱਥੇ ਲੇਬਰ ਕਰਨੀ ਹੈ। ਬਿਲਕੁਲ। ਸੋ ਮੇਰੇ ਦੇਖਣ ਦੇ ਵਿੱਚ ਜੇ ਕੋਈ ਮੰਨਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਤਾਂ ਉਹਨਾਂ ਨੂੰ ਸਭ ਤੋਂ ਪਹਿਲੇ ਕਰਨੀ ਚਾਹੀਦੀ ਹੈ ਆਪਦੀ ਧਰਤੀ ਤੇ ਵਾਪਸ ਆ ਕੇ ਧਰਤੀ ਵੇਚੋ ਨਾ। ਇਹ ਕੋਠੀਆਂ, ਕਾਰਾਂ, ਇਹ ਬਹੁਤ ਟੈਂਪਰੇਰੀ ਚੀਜ਼ਾਂ ਨੇ। ਜਦੋਂ ਬੰਦਾ ਬਾਹਰ ਜਾ ਕੇ ਉਹਦੇ ਵਾਹਨ 'ਚ ਬਹਿੰਦਾ ਹੈ ਨਾ, ਉਦੋਂ ਵੇਖਿਆ ਕਰੋ ਕਿ ਇਹ ਜ਼ਮੀਨ ਤੁਹਾਨੂੰ ਕਦੋਂ ਤੇ ਕਿਵੇਂ ਮਿਲੀ ਸੀ।
ਜੀ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 4 ਪੁੱਤਰ ਵਾਰੇ ਤੇ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਉਹਦੇ ਪੋਤਰੇ ਦਾ ਕਲੇਜਾ ਪਾਇਆ ਤੇ ਫਿਰ ਜਾ ਕੇ ਅਸੀਂ ਜ਼ਮੀਨਾਂ ਦੇ ਮਾਲਕ ਬਣੇ ਯਾਰ। ਤੁਸੀਂ